ਜਿਹੜਾ ਪ੍ਰੋਗਰਾਮ ਉਹ ਕੀ ਆ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਕੀ ਹੋ ਸਕਦੀ ਹੈ। ਦੇਖੋ 40 ਦਿਨ ਦੇ ਕਰੀਬ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ। ਜੀ ਅਸੀਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਬਦਲਾਅ ਦੀ ਨੀਤੀ ਕਰਦੀ ਰਹੀ। ਕੀ ਬਦਲਾਅ ਇਹੋ ਸੀਗਾ ਕਿ ਕਿਸਾਨ ਸੜਕਾਂ ਤੇ ਆ ਜਾਣ? ਅੱਗੇ ਤਾਂ ਧਰਨਾ ਹੁੰਦਾ ਸੀ ਨਾ 1-2 ਦਿਨਾਂ ਦਾ, ਜਿੰਨੇ ਧਰਨੇ ਆਪ ਸਰਕਾਰ ਦੇ ਮਤਲਬ ਵਿਰੁੱਧ ਲੱਗੇ ਆ, ਮੈਨੂੰ ਲੱਗਦਾ ਪਹਿਲਾਂ ਨਹੀਂ ਲੱਗੇ ਹੁਣ। ਤੇ ਜਿਹੜੇ ਕਹਿੰਦੇ ਸੀ ਕਿ ਹੁਣ ਮਤਲਬ ਡਾਂਗਾ ਨਹੀਂ ਪੈਣਗੀਆਂ, ਐਸੇ ਮੀਤ ਹੇਅਰ ਦੀ ਕੋਠੀ ਦੇ ਅੱਗੇ ਜਦੋਂ ਇਹ ਪ੍ਰੋਫੈਸਰ ਆਏ ਨੇ ਉਹਨਾਂ ਤੇ ਡਾਂਗਾ ਵੀ ਭਰਾਂਗਾ ਇਹਨਾਂ ਨੇ। ਨੌਕਰੀ ਨਹੀਂ ਮੰਗ ਰਹੇ, ਅਸੀਂ ਕੁਝ ਨਹੀਂ ਕਹਿ ਰਹੇ, ਅਸੀਂ ਕਹਿ ਰਹੇ ਸਿਰਫ ਸਾਡੀ ਗੱਲ ਸੁਣ ਲਓ। ਜਵਾਬ ਚਾਹੀਦਾ। ਅੱਜ 10 ਮਹੀਨੇ ਨੌਕਰੀ ਕਰਨ ਤੋਂ ਬਾਅਦ ਇਹ ਕਹਿੰਦੇ ਆ ਜੀ ਸਾਡੀ ਨੌਕਰੀ। ਅਮਰਤਪਾਲ ਇੱਕ ਆਇਆ ਬਾਹਰੋਂ, ਅਮਰਤਪਾਲ ਸਿੰਘ, ਉਸ ਦੇ ਨਾਲ ਚੱਲੀ ਆ ਨੌਜਵਾਨੀ ਕਾਫੀ, ਉਸ ਬਾਰੇ ਕੀ ਕਹੋਗੇ? ਵਿੱਚ ਅਸੀਂ ਵੀ ਬੜਾ ਜ਼ੋਰ ਲਾ ਰਹੇ ਹਾਂ ਕਿ ਨੌਜਵਾਨ ਸਾਡੇ ਨਾਲ ਆਉਣ, ਅਸੀਂ ਵੀ ਸਿੱਖਿਆ ਦਿੰਦੇ ਹਾਂ ਇਸ ਗੱਲ ਤੇ। ਲੱਖਾ ਸਿੰਘ ਸਿਧਾਣਾ ਕਿਸਾਨਾਂ ਦੇ ਨਾਲ ਰਲ ਕੇ ਚੱਲੇ ਨੇ, ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਪਰਚਾ ਪੈ ਗਿਆ। ਇੱਕ ਦੂਜੇ ਤੇ ਪਰਚੇ ਪਾਉਣੇ ਆਮ ਗੱਲ ਹੈ ਇਹਨਾਂ ਦੀ। ਉਹੀ ਲੱਖਾ ਅੱਜ ਕਹਿ ਦੇ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪ ਦੇ ਨਾਲ ਹਾਂ, ਕੋਈ ਪਰਚਾ ਨਹੀਂ ਪਊਗਾ ਤੇ ਉਹ ਪਰਚਾ ਹੀ ਵਾਪਸ ਲੈ ਲੈਣ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਝ ਹੋਰ ਬਣ ਗਿਆ। 2-2 ਕੋਠੇ ਆ ਹੁਣ ਜਿਹੜੇ MLA ਬਣੇ ਆ, ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਦਾ ਇਕੱਠਾ ਕਰੂਗੀ। ਪਰ ਇਹ ਉਹ ਫੋਰਚੂਨਰ ਨਹੀਂ ਹੈ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ, ਉਹ ਸਾਡੇ ਵਾਸਤੇ। ਕਿਹੜੇ ਲੀਡਰ ਦੇ ਨੇ ਤੁਸੀਂ? ਅਸੀਂ ਲੀਡਰ ਤੋਂ ਜਿੰਨੀਆਂ ਦਿੱਲੀ ਚੋਂ ਅਨਫਿੱਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ, 50,000 ਦੀ, ਕਿਸੇ ਨੇ ਕੁਛ ਲਿਆਂਦਾ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਅੱਜ ਅਸੀਂ ਫਿਰ ਇੱਕ ਅਜਿਹੇ ਸ਼ਖਸ ਦੇ ਕੋਲ ਪਹੁੰਚੇ ਹਾਂ। ਪਹਿਲਾਂ ਵੀ ਤੁਹਾਡੇ ਨਾਲ ਮੁਲਾਕਾਤ ਕਰਵਾਈ ਆ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ। ਤਾਂ ਅੱਜ ਅਸੀਂ ਰੋਡ ਦੇ ਉੱਪਰ ਬੈਠੇ ਹਾਂ, ਨੈਸ਼ਨਲ ਹਾਈਵੇ ਤੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਬੈਠਣ ਦਾ ਇੱਕ ਕਾਰਨ ਆ, ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇੱਥੇ ਧਰਨਾ ਚੱਲ ਰਿਹਾ ਹੈਗਾ, ਟੋਲ ਪਲਾਜ਼ਾ ਚੁਕਾਉਣ ਦੀਆਂ ਗੱਲਾਂ ਹੋ ਰਹੀਆਂ ਨੇ। ਤਾਂ ਉਸ ਨੂੰ ਲੈ ਕੇ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਤਾਂ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ, ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ, ਮੀਟਿੰਗ ਨੂੰ ਕਿਵੇਂ ਦੇਖਦੇ ਨੇ, ਕੀ ਗੱਲਾਂ ਬਾਤਾਂ ਹੋਈਆਂ ਨੇ। ਤਾਂ ਅਸੀਂ ਉਹ ਸਾਰੀ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਮੌਜੂਦ ਨੇ, ਕਿਸਾਨ ਆਗੂ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੇਕਰ ਅਸੀਂ ਗੱਲ ਕਰੀਏ ਤਾਂ ਇਹ ਟੋਲ ਪਲਾਜ਼ੇ ਤੇ ਕਾਫੀ ਲੰਮਾ ਸਮਾਂ ਹੋ ਗਿਆ ਬੈਠਿਆਂ ਨੂੰ। ਅੱਜ ਦਾ ਜਿਹੜਾ ਪ੍ਰੋਗਰਾਮ ਉਹ ਕੀ ਆ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਕੀ ਹੋ ਸਕਦੀ ਆ? ਦੇਖੋ 40 ਦਿਨ ਦੇ ਕਰੀਬ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਹੜਾ ਚੇਰੀ ਸਿੱਖਿਆ ਮੰਤਰੀ ਆ ਇੱਥੇ ਮੀਤ ਹੇਅਰ, ਉਹਦੀ ਕੋਠੀ ਦਾ ਘਰਾਓ ਕਰਾਂਗੇ ਅਸੀਂ ਅੱਜ। ਤੇ ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਆ ਪਹਿਲਾਂ ਸਾਡੀ ਵੀ ਭਗਵੰਤ ਮਾਨ ਦੇ ਨਾਲ ਪਰਸੋਂ, ਉਹਦੇ ਕੋਲ ਵੀ ਬੜੇ ਜ਼ੋਰ ਨਾਲ ਮੈਂ ਇਹ ਗੱਲ ਉਠਾਈ ਸੀ ਟੋਲ ਪਲਾਜ਼ੇ ਵਾਲੀ, ਕਿ ਜਦੋਂ ਤੁਸੀਂ ਖੁਦ MP ਸੀ, ਨਾਲ ਤੁਹਾਡੇ MLA ਵੀ ਸੀਗੇ, ਉਦੋਂ ਤੁਸੀਂ ਧਰਨਾ ਦਿੱਤਾ ਸੀਗਾ ਉਸ ਟੋਲ ਪਲਾਜ਼ੇ 'ਤੇ। ਹੁਣ ਸਾਨੂੰ ਬੈਠਿਆਂ ਨੂੰ 40 ਦਿਨ ਹੋ ਗਏ। ਹੁਣ ਤੁਸੀਂ ਕੀ ਉਸ ਨੂੰ ਸਮਝਦੇ ਹੋ, ਉਸ ਜਿਹੜਾ ਟੋਲ ਪਲਾਜ਼ਾ ਠੀਕ ਆ ਜਾਂ ਗਲਤ ਆ? ਉਹ ਕਹਿੰਦਾ ਇਹ ਬਿਲਕੁਲ ਗਲਤ ਆ। ਇਹ 2-2.5 ਕਿਲੋਮੀਟਰ ਇੱਧਰ ਮੋਗਾ ਸਾਈਡ ਨੂੰ ਲੱਗਣਾ ਚਾਹੀਦਾ ਸੀ ਤੇ ਇਹ ਗਲਤ ਲੱਗਿਆ ਹੋਇਆ। ਤੇ ਮੈਂ ਤੁਹਾਨੂੰ ਬੁਲਾਊਂਗਾ, ਮੈਂ ਇਹਦਾ ਹੱਲ ਕਰੂੰਗਾ, ਇੰਨਾ ਕਹਿ ਕੇ ਬਸ ਛੱਡ ਦਿੱਤਾ ਉਹਨਾਂ ਨੇ। ਕੋਈ ਬਹੁਤਾ ਗੰਭੀਰਤਾ ਨਾਲ ਲਿਆ ਹੋਵੇ ਮੈਨੂੰ ਲੱਗਦਾ ਅਜੇ ਨਹੀਂ, ਉੱਧਰ ਨੂੰ ਧਿਆਨ ਨਹੀਂ ਹੈ ਉਹਨਾਂ ਦਾ। ਪ੍ਰਧਾਨ ਜੀ ਅਸੀਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਬਦਲਾਅ ਦੀ ਨੀਤੀ ਕਰਦੀ ਰਹੀ। ਕੀ ਬਦਲਾਅ ਇਹੋ ਸੀਗਾ ਕਿ ਕਿਸਾਨ ਸੜਕਾਂ ਤੇ ਆ ਜਾਣ? ਕਿਤੇ ਸਰਕਾਰ ਕਹਿੰਦੀ ਹੁੰਦੀ ਸੀ ਕਿ ਸਾਡੀ ਸਰਕਾਰ ਆਉਣ ਤੇ ਕੋਈ ਧਰਨਾ ਨਹੀਂ ਲੱਗੂਗਾ, ਸਟੇਜਾਂ ਦੇ ਉੱਪਰ ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਦੇਖੋ ਬਿਲਕੁਲ ਉਹਦੇ ਉਲਟ ਹੋ ਰਿਹਾ। 6 ਮਹੀਨੇ ਹੋਏ ਆ ਜੇ ਸਰਕਾਰ ਨੂੰ। ਜਿੰਨੇ ਧਰਨੇ ਅੱਗੇ ਤਾਂ ਧਰਨਾ ਹੁੰਦਾ ਸੀ ਨਾ 1-2 ਦਿਨਾਂ ਦਾ, ਜਿੰਨੇ ਧਰਨੇ ਆਪ ਸਰਕਾਰ ਦੇ ਮਤਲਬ ਵਿਰੁੱਧ ਲੱਗੇ ਆ, ਮੈਨੂੰ ਲੱਗਦਾ ਪਹਿਲਾਂ ਨਹੀਂ ਲੱਗੇ ਹੋਣੇ। ਲੰਬੇ ਦਿਨ ਮਤਲਬ ਤੁਸੀਂ ਦੇਖੋ ਇੱਧਰ ਜਿਹੜਾ ਹਬੋਰ ਹੈ
ਰਾਜਸਥਾਨ ਹਬੋਰ ਬਾਰਡਰ, ਉੱਥੇ ਬੈਠਿਆਂ ਨੂੰ ਲੋਕਾਂ ਨੂੰ 2 ਮਹੀਨੇ ਤੋਂ ਉੱਪਰ ਹੋ ਗਏ। ਮੰਗ ਉਹਨਾਂ ਦੀ ਇਹ ਹੈ ਕਿ ਇੱਕ ਤਾਂ ਉਹਨਾਂ ਦੇ ਜਿਹੜੇ ਕਿੰਨੂ ਹੈ ਉਹ ਖਤਮ ਹੋ ਗਏ, ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ। ਨਰਮਾ ਸੀ, ਨਰਮਾ ਗੁਲਾਬੀ ਸੁੰਡੀ ਨੇ ਖਾ ਲਿਆ, ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ, ਪਰ ਕੋਈ ਧਿਆਨ ਨਹੀਂ ਹੈ ਉਧਰ। ਆ ਸ਼ਰਾਬ ਵਾਲੀ ਫੈਕਟਰੀ ਹੈ, ਲਗਭਗ 2 ਮਹੀਨੇ ਹੀ ਉਹਨਾਂ ਨੂੰ ਹੋ ਗਏ ਬੈਠਿਆਂ ਨੂੰ, ਤੇ 2 ਹੀ ਇੱਧਰ ਮਤਲਬ ਸਾਨੂੰ ਹੋਣ ਵਾਲੇ ਨੇ। ਮਤਲਬ ਲੰਬੇ ਧਰਨੇ ਮਤਲਬ ਜਿੰਨੇ ਲੱਗੇ ਆ, ਤੇ ਜਿਹੜੇ ਕਹਿੰਦੇ ਸੀ ਕਿ ਹੁਣ ਮਤਲਬ ਡਾਂਗਾ ਨਹੀਂ ਪੈਣਗੀਆਂ, ਐਸੇ ਮੀਤ ਹੇਅਰ ਦੀ ਕੋਠੀ ਦੇ ਅੱਗੇ ਜਦੋਂ ਇਹ ਪ੍ਰੋਫੈਸਰ ਆਏ ਨੇ ਉਹਨਾਂ ਤੇ ਡਾਂਗਾ ਵੀ ਭਰਾਈਆਂ ਇਹਨਾਂ ਨੇ। ਕੋਈ ਬਦਲਾਅ ਨਹੀਂ ਹੈ ਕਿਸੇ ਕਿਸਮ ਦਾ। ਜੇ ਕਹਿਣਾ ਹੋਵੇ ਜੈਸੇ ਥੇ ਉਹੀ ਹੈ, ਜਿਹੋ ਜਿਹੀਆਂ ਸਰਕਾਰਾਂ ਪਹਿਲੀਆਂ ਸੀ, ਹੋਰ ਨਵਾਂ ਕੁਛ ਤਾਂ ਯਾਦ ਕਰਾ ਦਿੰਦੇ ਆ। ਇਹ ਕਹਾ ਦਿੰਦੇ ਆ ਜਿਵੇਂ ਆਮ ਕਹਾਵਤ ਕਿ ਪਿਛਲੇ ਨੂੰ ਚੰਗਾ ਕਹਾ ਦਿੰਦੇ ਆ। ਹੁਣ ਅਸੀਂ ਬੜੇ ਜ਼ੋਰ ਨਾਲ ਗੱਲ ਰੱਖੀ, ਮੈਂ ਹੀ ਗੱਲ ਰੱਖੀ ਸੀ ਇਹ ਕਰਜ਼ੇ ਵਾਲੀ, ਕਿ ਤੁਸੀਂ ਜਿਹੜਾ ਕਰਜ਼ੇ ਦਾ ਮੁੱਦਾ ਸੀਗਾ ਬਿਲਕੁਲ ਪੈਰਾਂ ਹੱਥ ਹੇਠਾਂ ਲਤੜਤਾ। ਤੁਹਾਡੇ ਲਈ ਕਰਜ਼ੇ ਦਾ ਮੁੱਦਾ ਕੋਈ ਨਹੀਂ ਹੈ ਅੱਜ ਜਣੀ। ਹਾਲਾਂਕਿ ਇਹ ਕਰਜ਼ਾ ਉਦੋਂ ਵੱਧ ਕੇ 1.25 ਲੱਖ ਕਰੋੜ ਦਾ ਹੋ ਗਿਆ, ਤੇ ਤੁਸੀਂ ਕਹਿੰਦੇ ਸੀ ਕਿ ਸਭ ਤੋਂ ਚੰਗੀ ਸਰਕਾਰ ਹੋਊ, ਲੋਕਾਂ ਦੀ ਸਰਕਾਰ ਹੋਊ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਤਾਂ ਜਵਾਬ ਮੂਹਰੋਂ ਇਹ ਆਇਆ ਕਿ ਅਸੀਂ ਕੇਂਦਰ ਸਰਕਾਰ ਨੂੰ ਚਿੱਠੀ ਲਿਖਾਂਗੇ। ਮੈਂ ਕਿਹਾ ਵੀ ਇਹ ਤਾਂ ਜਿੰਨੀਆਂ ਸਰਕਾਰਾਂ ਨੂੰ ਅਸੀਂ ਮਿਲਦੇ ਰਹੇ ਹਾਂ, ਪਹਿਲਾਂ ਕੈਪਟਨ ਨੂੰ ਮਿਲਦੇ ਰਹੇ ਹਾਂ, ਉਦੋਂ ਪਹਿਲਾਂ ਬਾਦਲ ਨੂੰ ਮਿਲਦੇ ਰਹੇ ਹਾਂ, ਉਹ ਵੀ ਇਹੀ ਕਹਿੰਦਾ ਹੁੰਦਾ ਸੀ ਕਿ ਮੈਂ ਚਿੱਠੀ ਲਿਖੂੰਗਾ। ਫਿਰ ਇਹਦਾ ਫਰਕ ਕੀ ਹੈ ਤੁਹਾਡਾ ਤੇ ਉਹਦਾ? ਚਿੱਠੀਆਂ ਹੀ ਦਿਖਾਈ ਜਾਓਗੇ ਸਾਰੀ ਉਮਰ ਸਾਨੂੰ। ਫਿਰ ਕਹਿੰਦੇ ਵੀ ਅਗਲੀ ਮੀਟਿੰਗ ਦੇ ਵਿੱਚ ਅਸੀਂ ਕੁਛ ਨਾ ਕੁਛ ਸੋਚਾਂਗੇ ਇਹਦੇ ਤੇ ਕੀ ਕੀਤਾ ਜਾ ਸਕਦਾ। ਇਸ ਤੋਂ ਵੱਧ ਕੁਛ ਨਹੀਂ ਹੈ ਜੀ। ਸਰਕਾਰ ਕਹਿੰਦੀ ਅਸੀਂ 20 ਰੁਪਏ ਗੰਨੇ ਦਾ ਰੇਟ ਵਧਾਤਾ। ਗੰਨੇ ਦੇ ਜਿਹੜੀ ਕਾਸ਼ਤਕਾਰ ਨੇ ਉਹਨਾਂ ਨੂੰ ਖੁਸ਼ਖਬਰੀ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ। ਦੇਖੋ, ਗੰਨਾ ਵੀ ਤਾਂ ਇੱਕ ਫਸਲ ਹੈ ਨਾ। ਜੇ ਆਏ ਸਾਲ ਦੂਸਰੀਆਂ ਫਸਲਾਂ ਦੀ MSP ਵੱਧਦੀ ਹੈ ਤਾਂ ਗੰਨੇ ਦੀ ਕਿਉਂ ਨਹੀਂ? ਇਹ ਕੋਈ ਮਤਲਬ ਲੋਕਾਂ ਦੇ ਜਿਵੇਂ ਇਹ ਸਾਨ ਕਰਦੇ ਐਵੇਂ। ਜੇ ਕਣਕ ਦੀ ਵੱਧਦੀ ਹੈ, ਝੋਨੇ ਦੀ ਵੱਧਦੀ ਹੈ, ਨਰਮੇ ਦੀ ਵੱਧਦੀ ਹੈ, ਹੋਰਾਂ ਚੀਜ਼ਾਂ ਦਾ ਰੇਟ ਵੱਧਦਾ, ਗੰਨੇ ਦਾ ਕਿਉਂ ਨਹੀਂ? ਇਹ ਤਾਂ ਸੁਭਾਵਿਕ ਹੀ ਆ 20 ਰੁਪਏ ਵਧਣਾ। ਤਾਂ ਮਤਲਬ ਇਹ ਕੋਈ ਨਵੀਂ ਗੱਲ ਨਹੀਂ ਹੈ। ਮਤਲਬ ਜੇਕਰ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ, ਨੌਜਵਾਨ ਲੱਖਾ ਸਿੰਘ ਸਿਧਾਣਾ ਕਿਸਾਨਾਂ ਦੇ ਨਾਲ ਰਲ ਕੇ ਚੱਲੇ ਨੇ। ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਪਰਚਾ ਪੈ ਗਿਆ, ਉਸ ਬਾਰੇ ਕੀ ਕਹੋਗੇ? ਉਸ ਦੇ ਉੱਪਰ ਇੱਕ ਲੱਖਾ ਸਿੰਘ ਸਿਧਾਣਾ ਪਿੰਡ ਜਾ ਕੇ ਰੈਲੀਆਂ ਕਰ ਰਹੇ ਨੇ, ਕਹਿ ਰਹੇ ਨੇ ਕਿ ਮੇਰੇ ਉੱਪਰ ਨਜਾਇਜ਼ ਪਰਚਾ ਪਿਆ ਹੈਗਾ। ਦੇਖੋ, ਇਹ ਪੋਲੀਟੀਕਲ ਪਾਰਟੀਆਂ ਨਾਲ ਜਿਹੜੀਆਂ ਜਦੋਂ ਇਹ ਸੱਤਾ ਦੇ ਵਿੱਚ ਆ ਜਾਂਦੀਆਂ, ਸੱਤਾ ਦਾ ਇਹਨਾਂ ਨੂੰ ਇੰਨਾ ਨਸ਼ਾ ਚੜ੍ਹ ਜਾਂਦਾ ਕਿ ਸਭ ਕੁਝ ਭੁੱਲ ਜਾਂਦੇ ਆ। ਮਤਲਬ ਵੀ ਅਸੀਂ ਪਹਿਲਾਂ ਕਿਹਾ ਕੀ ਸੀ ਇਲੈਕਸ਼ਨਾਂ ਤੋਂ ਪਹਿਲਾਂ, ਇੱਕ ਦੂਜੇ ਤੇ ਪਰਚੇ ਪਾਉਣੇ ਆਮ ਗੱਲ ਹੈ ਇਹਨਾਂ ਦੀ। ਉਹੀ ਲੱਖਾ ਅੱਜ ਕਹਦੇ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪ ਦੇ ਨਾਲ ਹਾਂ, ਕੋਈ ਪਰਚਾ ਨਹੀਂ ਪਊਗਾ, ਤੇ ਉਹ ਪਰਚਾ ਹੀ ਵਾਪਸ ਲੈ ਲੈਣਗੇ। ਇਵੇਂ ਜਿਵੇਂ BJP ਹੈ, BJP ਉਹਦੇ ਛਾਪਾ ਮਾਰ ਲਿਆ, ਉਹਦੇ ਛਾਪਾ ਮਾਰ ਲਿਆ, ED ਤੋਂ ਛਾਪੇ ਮਰਵਾਤੇ, ਉਹ ਸਾਰੇ ਕਾਂਗਰਸੀ ਵੀ ਉਹਦੇ ਵਿੱਚ ਚਲੇ ਗਏ। ਇਹ ਆਪ ਕਹਿ ਰਹੇ ਸੀ, ਕਹਿੰਦੇ ਸਾਡੇ 12 ਵਿਧਾਇਕ ਜਾਣ ਨੂੰ ਤਿਆਰ ਬੈਠੇ ਆ, ਵਿਕਣ ਨੂੰ ਤਿਆਰ ਬੈਠੇ ਆ। ਪਹਿਲਾਂ ਕਹਿੰਦੇ ਹੁੰਦੇ ਸੀ ਅਸੀਂ ਭ੍ਰਿਸ਼ਟਾਚਾਰ ਦਾ ਮਤਲਬ ਇੱਥੋਂ ਫਸਤਾ ਹੀ ਵੱਢ ਦਿਆਂਗੇ, ਝਾੜੂ ਲਾ ਦਿਆਂਗੇ। ਹੁਣ ਆਪ ਹੀ ਕਹਿ ਰਹੇ 25-25 ਕਰੋੜ 'ਚ ਵਿਕ ਰਹੇ ਆ ਸਾਡੇ ਵਿਧਾਇਕ। ਕੀ ਫਰਕ ਹੈ? ਕੋਈ ਫਰਕ ਨਹੀਂ ਹੈ ਦੂਜਿਆਂ ਦੇ ਨਾਲ। ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ, ਕਿਸਾਨਾਂ ਦਾ ਜਿਹੜਾ ਕਿ ਰੁੱਖ ਸੀਗਾ ਉਹ ਹਰੀ ਕ੍ਰਾਂਤੀ ਵੱਲ ਹੋਇਆ। ਫਸਲੀ ਚੱਕਰ ਦਾ ਜਿਹੜਾ ਰੁੱਖ ਸੀਗਾ ਉਹ ਘਟਦਾ ਨਜ਼ਰ ਆਇਆ। ਕਦੇ ਮੂੰਗੀ ਦੀ ਖੇਤੀ ਹੁੰਦੀ ਸੀ, ਕਦੇ ਨਰਮੇ ਦੀ ਖੇਤੀ ਹੁੰਦੀ ਸੀ, ਉਸ ਦੇ ਉੱਪਰ ਕਾਫੀ ਅਸਰ ਪਿਆ ਹਰੀ ਕ੍ਰਾਂਤੀ ਦਾ। ਬਿਲਕੁਲ, ਲੋਕ ਬਹੁਤ ਸੌਖੇ ਸੀ ਪਹਿਲਾਂ। ਹੁਣ ਇਹਨੂੰ ਅਸੀਂ ਕਹਿੰਦੇ ਹਾਂ ਕਿ ਵਪਾਰਕ ਖੇਤੀ। ਪਹਿਲਾਂ ਸੀਗੀ ਗੁਜ਼ਾਰੇ ਵਾਲੀ ਖੇਤੀ। ਜਦੋਂ ਗੁਜ਼ਾਰੇ ਵਾਲੀ ਖੇਤੀ 'ਚ ਤਾਂ ਲੋਕ ਸੱਚੋਂ ਹੀ ਆਪ ਦਾ ਗੁਜ਼ਾਰਾ ਕਰਦੇ ਸੀ। ਪਿੰਡ ਆਤਮ ਨਿਰਭਰ ਸੀ। ਇੱਕ ਦੋ ਚੀਜ਼ਾਂ ਬਾਹਰੋਂ ਲੈਣੀਆਂ ਪੈਂਦੀਆਂ ਸੀ, ਜਿਵੇਂ ਨਮਕ ਹੋਇਆ ਜਾਂ ਚਾਹ ਹੋਈ, ਬਾਕੀ ਤਾਂ ਸਾਰਾ ਕੁਝ ਪਿੰਡ ਦੇ ਵਿੱਚ ਹੀ ਸਰ ਜਾਂਦਾ ਸੀਗਾ। ਨਾ ਇੰਨਾ ਉਦੋਂ ਕਰਜ਼ਾ ਸੀ, ਨਾ ਕੋਈ ਖੁਦਕਸ਼ੀ ਸੀ। ਹੁਣ ਤਾਂ ਹਰੀ ਕ੍ਰਾਂਤੀ ਤਾਂ ਦੇਖੋ, ਕੀ ਇਹਨੂੰ ਹਰੀ ਕ੍ਰਾਂਤੀ ਕਹੀਏ ਜਾਂ ਨਾ ਕਹੀਏ, ਅਜੇ ਵੀ 25 ਕਰੋੜ ਲੋਕ ਢਿੱਡੋਂ ਭੁੱਖੇ ਪੈਂਦੇ ਨੇ ਭਾਰਤ ਦੇ ਵਿੱਚ। ਇਹ ਕਹਿੰਦੇ ਸਾਡੇ ਕੋਲ ਅਨਾਜ ਵਾਧੂ ਹੈ। ਦੂਸਰੇ ਪਾਸੇ ਜਿੰਨਾ 1.25 ਲੱਖ ਕਰੋੜ ਦੇ ਕਰਜ਼ੇ ਦੀ ਮੈਂ ਗੱਲ ਕੀਤੀ ਹੈ, ਤੇ ਨਾਲ ਖੁਦਕਸ਼ੀਆਂ ਹੋਈਆਂ, ਨਾਲ 2 ਲੱਖ ਏਕੜ ਜ਼ਮੀਨ ਤੋਂ ਵੀ ਵਾਂਝਾ ਹੋ ਗਿਆ ਪੰਜਾਬ ਦਾ ਕਿਸਾਨ। ਹਰੀ ਕ੍ਰਾਂਤੀ ਨੇ ਤਾਂ ਜੇ ਕਹਿਣਾ ਹੋਵੇ ਭੱਠਾ ਵਹਾਤਾ। ਕੱਲਾ ਜ਼ਮੀਨ ਵੀ ਰੇਹ ਸਪਰੇਆਂ 'ਤੇ ਲੱਗ ਗਈ, ਤੇ ਜਿਹੜਾ ਸਰੀਰ ਹੈ ਉਹ ਵੀ ਮੈਨੂੰ ਨਹੀਂ ਲੱਗਦਾ ਕੋਈ ਮਨੁੱਖ ਮਤਲਬ ਜਿਹੜਾ ਬਿਨਾਂ ਕਿਸੇ ਦਵਾਈ ਤੋਂ ਅੱਜ ਕੱਲ੍ਹ ਚੱਲਦਾ ਹੋਵੇ। ਤੇ ਸਾਰੇ ਬਿਮਾਰ ਕਰਤੇ ਮਤਲਬ ਇਸ ਹਰੀ ਕ੍ਰਾਂਤੀ ਨੇ। ਪੌਣ ਪਾਣੀ ਖਰਾਬ ਹੋ ਗਿਆ, ਧਰਤੀ ਹੇਠਲਾ ਪਾਣੀ ਖਰਾਬ ਕਰਤਾ, ਹਵਾ ਪ੍ਰਦੂਸ਼ਣ ਹੋ ਗਈ, ਤੇ ਹਰ ਬੰਦਾ ਬਿਮਾਰ ਹੋ ਗਿਆ, ਤੇ ਹਰ ਬੰਦਾ ਕਰਜ਼ਈ ਹੋ ਗਿਆ, ਬੱਚੇ ਨਸ਼ਿਆਂ 'ਤੇ ਲੱਗ ਗਏ। ਜਣੀ ਮਾੜਾ ਹਾਲ ਹੈ ਪਹਿਲਾਂ ਦੇ ਮੁਕਾਬਲੇ ਜੇ ਕਹਿਣਾ ਹੋਵੇ। ਪਹਿਲਾਂ ਤਾਂ ਜਦੋਂ ਲੋਕ ਵਿਹਲੇ ਹੋ ਜਾਂਦੇ ਸੀ ਸਾਡੇ ਨੌਜਵਾਨ, ਤਾਂ ਮਤਲਬ ਕਬੱਡੀ ਖੇਡਦੇ, ਘੋਲ ਕਰਦੇ, ਬੜਾ ਖੇਡਾਂ ਨੂੰ ਉਤਸ਼ਾਹਿਤ ਕਰਦੇ ਸੀ। ਹੁਣ ਤਾਂ ਨੌਜਵਾਨ ਸਾਰਾ ਕੁਝ ਭੁੱਲ ਗਏ, ਇੱਕੋ ਹੀ ਰਹਿ ਗਿਆ ਉਹਨਾਂ ਕੋਲੇ
ਕਿ ਜਾਂ ਤਾਂ ਵਿਦੇਸ਼ਾਂ ਨੂੰ ਜਾਣਾ ਤੇ ਜਾਂ ਨਸ਼ਾ ਕਰਨਾ। ਹੋਰ ਸਕੂਨ ਨਹੀਂ ਮਿਲ ਰਿਹਾ ਕਿਸੇ ਚੀਜ਼ ਦੇ ਵਿੱਚੋਂ, ਨਾ ਤਾਂ ਖੇਤੀ 'ਚੋਂ ਮਿਲਦਾ, ਨਾ ਪੜ੍ਹਾਈ 'ਚੋਂ ਮਿਲਦਾ, ਮਤਲਬ ਨੌਜਵਾਨਾਂ ਨੂੰ ਸਕੂਨ, ਤੇ ਨਾ ਕੋਈ ਰੁਜ਼ਗਾਰ ਹੈ ਕਿ ਉੱਧਰ ਲੱਗ ਜਾਣ। ਜਦੋਂ ਬੰਦਾ ਵਿਹਲਾ ਹੋਊਗਾ ਤਾਂ ਲਾਜ਼ਮੀ ਹੈ ਕਿ ਉਹ ਕਿਸੇ ਨਾਲ ਗਲਤ ਪਾਸੇ ਨੂੰ ਤੁਰੂਗਾ। ਤੁਸੀਂ ਕਿਹਾ ਕਿ ਨੌਜਵਾਨਾਂ ਨੂੰ ਸਕੂਨ ਨਹੀਂ ਮਿਲ ਰਿਹਾ। ਨੌਜਵਾਨੀ ਹੁਣ ਕਾਫੀ ਚੱਲੀ ਆ, ਅੰਮ੍ਰਿਤਪਾਲ ਇੱਕ ਆਇਆ ਬਾਹਰੋਂ, ਅੰਮ੍ਰਿਤਪਾਲ ਸਿੰਘ, ਉਸ ਦੇ ਨਾਲ ਚੱਲੀ ਆ ਨੌਜਵਾਨੀ ਕਾਫੀ, ਉਸ ਬਾਰੇ ਕੀ ਕਹੋਗੇ? ਦੇਖੋ, ਉਸ ਬਾਰੇ ਅਸੀਂ ਇਹ ਕਹਾਂਗੇ ਕਿ ਚੰਗਾ ਜੇ ਕੋਈ ਨਸ਼ੇ ਤੋਂ ਬਚਾਲੂਗਾ। ਵਿੱਚ ਅਸੀਂ ਵੀ ਬੜਾ ਜ਼ੋਰ ਲਾ ਰਹੇ ਹਾਂ ਕਿ ਨੌਜਵਾਨ ਸਾਡੇ ਨਾਲ ਹੋਣ, ਅਸੀਂ ਵੀ ਸਿੱਖਿਆ ਦਿੰਦੇ ਹਾਂ ਇਸ ਗੱਲ 'ਤੇ। ਜੇ ਕੋਈ ਧਾਰਮਿਕ ਤੌਰ 'ਤੇ ਸਿੱਖਿਆ ਦੇ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਂਦਾ, ਅਸੀਂ ਮਾੜਾ ਨਹੀਂ ਕਹਾਂਗੇ ਉਹਨੂੰ। ਠੀਕ ਹੈ, ਨਸ਼ੇ ਤੋਂ ਬਚਣੇ ਚਾਹੀਦੇ ਆ ਲੋਕ। ਨਸ਼ੇ ਤੋਂ ਖੇਡਾਂ ਜਿਹੜੀਆਂ, ਜੇ ਮੁੱਖ ਰੂਪ 'ਚ ਇਹਦੇ 'ਚੋਂ ਸਕੂਨ ਆਉਣ ਲੱਗ ਜੇ, ਜਿਵੇਂ ਪਹਿਲਾਂ ਕਬੱਡੀ 'ਚ ਆਉਂਦਾ ਹੁੰਦਾ ਸੀ, ਸਾਰਾ ਸਿਆਲ ਘਿਓ ਖਾਈ ਜਾਂਦੇ ਹੁੰਦੇ ਸੀ, ਜਦੋਂ ਮੂਹਰੇ ਫੱਗਣ ਦੇ ਮਹੀਨੇ ਆ ਜਾਂਦੇ ਸੀ ਤਾਂ ਉਦੋਂ ਫਿਰ ਕਬੱਡੀਆਂ ਖੇਡਣ ਲੱਗ ਜਾਂਦੇ, ਜ਼ੋਰ ਅਜਮਾਈ ਕਰਦੇ ਸੀ, ਪੱਟਾਂ ਦੇ ਜ਼ੋਰ 'ਤੇ ਖੇਡਦੇ ਸੀ। ਅੱਜ ਜੇ ਕੋਈ ਖੇਡਦਾ ਵੀ ਹੈ ਤਾਂ ਰਲ ਮਿਲ ਕੇ ਖੇਡਦੇ ਆ, ਉੱਥੇ ਵੀ ਨਸ਼ਾ ਚੱਲਦਾ, ਨਸ਼ਾ ਪੀ ਕੇ ਖੇਡਦੇ ਆ, ਕਈ ਕਿਸਮ ਦੇ ਟੀਕੇ ਲਾ ਖੇਡਦੇ ਆ। ਜਾਣੀ ਹਰ ਥਾਂ ਬੁਰਾ ਹਾਲ ਹੋਇਆ ਜੇ ਕਹਿਣਾ ਹੋਵੇ ਨੌਜਵਾਨੀ ਦਾ। ਅੰਮ੍ਰਿਤਪਾਲ ਦੀਆਂ ਕਾਫੀ ਕਹਿ ਰਹੇ ਨੇ ਕਿ ਜਾਂਚਾਂ ਹੋਣੀਆਂ ਚਾਹੀਦੀਆਂ। ਕਾਫੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ DGP ਨੂੰ ਕੱਲ੍ਹ ਰਾਜਾ ਵੜਿੰਗ ਚਿੱਠੀ ਦੇ ਕੇ ਆਏ ਨੇ, ਕਹਿੰਦੇ ਕਿ ਅੰਮ੍ਰਿਤਪਾਲ ਦੀ ਵੀ ਜਾਂਚ ਹੋਣੀ ਚਾਹੀਦੀ ਆ। ਉਹ ਇੱਥੇ ਪੰਜਾਬ ਨੂੰ ਖੰਡੇੜਨ ਦੇ ਲਈ ਆ ਗਿਆ, ਪੰਜਾਬ ਦੇ ਵਿੱਚ ਮੰਡੀ ਪਾਉਣ ਨੂੰ ਆ ਗਿਆ। ਦੇਖੋ, ਧਾਰਮਿਕ ਮਾਮਲੇ 'ਤੇ ਸਾਡੀ ਜਥੇਬੰਦੀ ਦੇ ਬੰਧਾਨ ਅਨੁਸਾਰ ਅਸੀਂ ਕੁਝ ਨਹੀਂ ਕਹਾਂਗੇ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਧਾਰਮਿਕ ਘੱਟ ਗਿਣਤੀਆਂ ਦੇ ਨਾਲ ਧੱਕਾ ਵਿਤਕਰਾ ਹੁੰਦਾ ਤਾਂ ਉੱਥੇ ਅਸੀਂ ਡਟ ਕੇ ਉਹਦੇ ਨਾਲ ਖੜ੍ਹਦੇ ਹਾਂ, ਉਹਦਾ ਵਿਰੋਧ ਕਰਦੇ ਹਾਂ। ਸਾਰੇ ਧਰਮਾਂ ਦੇ ਲੋਕ ਆ ਸਾਡੀ ਜਥੇਬੰਦੀ ਦੇ ਵਿੱਚ, ਇਸ ਕਰਕੇ ਅਸੀਂ ਕਿਸੇ ਵੀ ਧਰਮ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਸਵਾਲ ਇਹ ਖੜਾ ਹੁੰਦਾ ਕਿ ਉਹ ਵੀ ਇੱਕ ਨੌਜਵਾਨ ਆ, ਤੁਹਾਡੇ ਘਰਾਂ ਦੇ ਵਿੱਚੋਂ ਹੀ ਨੌਜਵਾਨਾਂ ਨੂੰ ਲਾਮਬੰਦ ਕਰ ਰਿਹਾ, ਪਰ ਉਸ ਦੇ ਉੱਪਰ ਕਿਉਂ ਜਾਂਚ ਦੀ ਗੱਲ ਕਰੀ ਜਾ ਰਹੀ ਆ? ਸਰਕਾਰਾਂ ਦੇ ਵੱਲੋਂ ਕਿਉਂ ਕਿਹਾ ਜਾਂਦਾ ਕਿ ਅਸੀਂ ਅੰਮ੍ਰਿਤਪਾਲ ਦੀ ਜਾਂਚ ਕਰਵਾਵਾਂਗੇ? ਦੇਖੋ, ਕਿਸੇ ਦੀ ਜਾਂਚ ਕਰਵਾ ਲਓ। ਜਦੋਂ ਕੋਈ ਨਵਾਂ ਬੰਦਾ ਆਉਂਦਾ, ਆਪਣੇ ਆਪ ਨਹੀਂ ਮਤਲਬ ਲੈ ਕੇ ਆਉਂਦਾ, ਲੈ ਕੇ ਤਾਂ ਇਹ ਸਿਆਸੀ ਪਾਰਟੀਆਂ ਆਉਂਦੀਆਂ ਉਹਨਾਂ ਨੂੰ। ਅਜੇ ਨਵਾਂ ਹੈਗਾ, ਕੀ ਕਹੀਏ ਉਹਦੇ ਪਿੱਛੇ ਕੌਣ ਹੈ, ਕਿਵੇਂ ਆਇਆ, ਕਿਵੇਂ ਲੈ ਕੇ ਆਇਆ, ਕੁਛ ਨਹੀਂ ਕਿਹਾ ਜਾ ਸਕਦਾ ਜੀ। ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਫਿਰ ਪੰਜਾਬ ਦੇ ਵੱਲ ਆਉਣੇ ਆ। ਪੰਜਾਬ ਦੇ ਨੌਜਵਾਨ ਨੇ ਜਿਹੜੇ ਲਾਮਬੰਦ ਹੁੰਦੇ ਨੇ, ਜਥੇਬੰਦੀਆਂ ਦੇ ਨਾਲ ਤੁਰਦੇ ਨੇ, ਪਰ ਜਥੇਬੰਦੀਆਂ ਆਪਸ ਵਿੱਚ ਪਾੜ ਜਾਂਦੀਆਂ ਨੇ। ਕੋਈ ਸਿੱਧੂਪੁਰ ਵੱਲ ਹੋ ਜਾਂਦਾ, ਉਗਰਾਹਾਂ ਸਾਹਿਬ ਸਟੇਜ 'ਤੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਰਾ ਇੱਕ ਪਾਸੇ ਦਾ ਪੇਡੂ ਖਾਲੀ ਪਿਆ, ਉਸ ਦੇ ਵਿੱਚ ਪਿੱਤਲ ਭਰ ਦਿਓ। ਉਸ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਅਗਰਾਹਾਂ ਨੂੰ ਪੁੱਛੋ ਸਵਾਲ, ਮੈਨੂੰ ਨਾ ਪੁੱਛੋ ਕਿਉਂ ਉਹਨੇ ਕਿਹਾ ਮੇਰਾ ਪਿੱਤਲ ਖਾਲੀ ਪਿਆ, ਭਰ ਦਿਓ ਜਾਂ ਨਾ ਭਰ ਦਿਓ, ਸਾਡਾ ਸਵਾਲ ਨਹੀਂ ਹੈ। ਕਿਉਂਕਿ ਇੱਕ ਸਵਾਲ ਤਾਂ ਕਰ ਰਹੇ ਹਾਂ ਕਿ ਇੱਕ ਅੰਦੋਲਨ ਚੱਲਿਆ, ਅੰਦੋਲਨ ਦੇ ਵਿੱਚ ਇਕੱਠੇ ਰਹੇ ਹੋ, ਇੱਕ ਸਟੇਜ 'ਤੇ ਦੇਖਦੇ ਰਹੇ ਹੋ, ਇਕੱਠੇ ਮੀਟਿੰਗਾਂ ਕਰਦੇ ਰਹੇ ਹੋ, ਇਕੱਠੇ ਸਰਕਾਰ ਦੇ ਨਾਲ ਬੈਠ ਕੇ ਜਿਹੜੇ ਵਿਚਾਰ ਵਟਾਂਦਰੇ ਆ ਉਹ ਕਰਦੇ ਰਹੇ ਹੋ। ਬਿਲਕੁਲ ਇਕੱਠੇ ਕਰਦੇ ਰਹੇ ਹਾਂ, ਪਰ ਸਾਡੇ ਮਤਭੇਦ ਵੱਡੇ ਨੇ ਆਪਸੀ। ਹੁਣ ਵੀ ਤੁਸੀਂ ਦੇਖੋ, ਉਹ ਕੱਲ੍ਹ ਨੂੰ ਸੰਗਰੂਰ ਲਾ ਰਿਹਾ ਭਗਵੰਤ ਮਾਨ ਦੀ ਕੋਠੀ ਮੂਹਰੇ ਮੋਰਚਾ, ਅਸੀਂ ਚੰਡੀਗੜ੍ਹ ਲਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ। ਠੀਕ ਹੈ, ਨੌਜਵਾਨਾਂ ਦੀ ਜਿੱਥੋਂ ਤੱਕ ਗੱਲ ਹੈ, ਨੌਜਵਾਨ ਤਾਂ ਚੰਗਾ ਹੋਇਆ ਦਿੱਲੀ ਮੋਰਚੇ ਨੇ ਖਿੱਚੇ ਆ ਨੌਜਵਾਨ। ਪਹਿਲਾਂ ਤਾਂ ਅਸੀਂ 80 ਸਾਲ ਦੇ ਬਜ਼ੁਰਗ ਹੀ ਹੁੰਦੇ ਸੀ ਧਰਨਿਆਂ ਦੇ ਵਿੱਚ। ਇਹ ਤੋਂ ਇੱਕ ਚੰਗੀ ਪਿਰਤ ਪਈ ਆ। ਚਲੋ ਸਿੱਧੂਪੁਰ ਨਾਲ ਜਾਂਦੇ ਆ, ਉਹ ਅਗਰਾਹਾਂ ਨਾਲ ਜਾਂਦੇ, ਉਹ ਸਾਡੇ ਨਾਲ ਆਉਂਦੇ ਆ, ਇਹ ਵੱਖਰੀ ਗੱਲ ਹੈ। ਨੌਜਵਾਨਾਂ ਦਾ ਤੁਰਨਾ ਮਤਲਬ ਐਜੀਟੇਸ਼ਨਾਂ ਦੇ ਵਿੱਚ, ਇਹ ਹਾਂ ਪੱਕੀ ਗੱਲ। ਚੰਡੀਗੜ੍ਹ ਜਾਣ ਦੀਆਂ ਫਿਰ ਤਿਆਰੀਆਂ ਨੇ ਜੇਕਰ ਇੱਥੇ ਹੱਲ ਨਹੀਂ ਹੁੰਦੇ? ਬਿਲਕੁਲ, ਜੇ ਟਾਲ ਮਟੋਲ ਹੁੰਦੀ ਹੈ, ਕਰਜ਼ੇ ਵਾਲੇ ਮੁੱਦੇ 'ਤੇ ਕੋਈ ਬਾਂਹ ਨਹੀਂ ਫੜਾਉਂਦੇ, ਕੁਛ ਬੁਨਿਆਦੀ ਗੱਲਾਂ ਵੀ ਹੈਗੀਆਂ, ਜਿਵੇਂ ਅਸੀਂ ਜ਼ੋਰ ਨਾਲ ਰੱਖ ਕੇ ਆਏ ਹਾਂ। ਹੁਣ ਅਸੀਂ ਕਰਜ਼ਾ ਲੈਂਦੇ ਹਾਂ ਬੈਂਕਾਂ ਤੋਂ, ਇੱਕ ਪ੍ਰਾਈਵੇਟ ਬੈਂਕ ਹੈ, ਇੱਕ ਸਰਕਾਰੀ ਬੈਂਕ ਹੈ, ਕੋਆਪਰੇਟਿਵ ਬੈਂਕ ਹੈ, ਲੈਂਡ ਮਾਰਗੇਜ ਬੈਂਕ ਹੈ। ਇਹ ਜੱਗੋਂ 13ਵੀਂ ਕੀ ਕਰਦੇ ਆ, ਕਿਸਾਨ ਦੇ ਨਾਲ ਨਾ ਤਾਂ ਰਜਿਸਟਰੀ ਕਰਵਾ ਲੈਂਦੇ ਆ, ਨਾਲ ਚੈੱਕ ਲੈ ਲੈਂਦੇ ਆ, ਦੋਨੇ ਗੱਲਾਂ ਕਰਦੇ ਆ। ਚੈੱਕ ਲੈ ਕੇ ਮਤਲਬ 420 ਦੇ ਜੇਬ ਤੋਂ ਪੈਸੇ ਨਹੀਂ ਭਰੇ ਜਾਂਦੇ, ਡਿਫਾਲਟਰ ਹੋ ਜਾਂਦਾ ਕਿਸੇ ਕਾਰਨ, ਤਾਂ ਚੈੱਕ ਵੀ ਇੱਕ ਅੱਧਾ ਨਹੀਂ ਲੈਂਦੇ, ਘੱਟੋ ਘੱਟ 10 ਚੈੱਕ ਲੈਂਦੇ ਆ। ਅਤੇ ਜੇ ਉਹ ਤੋਂ ਨਹੀਂ ਭਰਿਆ ਜਾਂਦਾ ਤਾਂ ਚੱਕ ਕੇ ਚੈੱਕ ਲਾ ਦਿੰਦੇ ਆ, ਜੇਲ੍ਹ ਭੇਜ ਦਿੰਦੇ ਆ। 2 ਸਾਲ ਤੱਕ ਦੀ ਕੈਦ ਵੀ ਹੋ ਜਾਂਦੀ ਹੈ, ਬੰਦਾ ਮੁੜ ਕੇ ਘਰੇ ਆ ਜਾਂਦਾ, ਕਰਜ਼ਾ ਜਿਉਂਦਾ ਤਿਉਂ ਖੜਾ ਹੁੰਦਾ। ਅਸੀਂ ਹੁਣ ਸਰਕਾਰ ਫੈਸਲਾ ਕੀ ਲੈਂਦੀ ਹੈ, ਅਸੀਂ ਕਿਹਾ ਕਿ ਇੱਕ ਕੰਮ ਕਰੋ, ਜਾਂ ਤਾਂ ਰਜਿਸਟਰੀ ਕਰਾ ਲਓ, ਸਾਥੋਂ ਲੋਨ ਦੇ ਦਿਓ, ਅਤੇ ਜਾਂ ਚੈੱਕ ਲੈ ਲਓ। ਦੋਨੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇੱਕ ਵਾਰ ਉਹਨੇ ਕਿਹਾ ਕਿ ਗਲਤ ਆ ਦੋਨੇ ਚੀਜ਼ਾਂ ਲੈਣੀਆਂ, ਅਗਲੀ ਮੀਟਿੰਗ 'ਚ ਮੈਂ ਕੋਈ ਫੈਸਲਾ ਦੇਵਾਂਗਾ। ਕੀ ਫੈਸਲਾ ਲੈਂਦੇ ਆਉਣ ਵਾਲਾ ਸਮਾਂ ਦੱਸੂਗਾ। ਇਵੇਂ ਜਿਵੇਂ ਧਰਾਵਾਂ ਕਰਜ਼ਾ ਵਸੂਲਣ ਦੀਆਂ 67 ਧਾਰਾ 'ਤੇ ਬੜਾ ਰੌਲਾ ਪਾਇਆ ਇਹਨਾਂ ਨੇ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਪਾਇਆ ਕਿ ਅਸੀਂ ਇਹ ਖਤਮ ਕਰਤੀ, ਫਿਰ ਕਾਂਗਰਸ ਨੇ ਪਾਇਆ ਅਸੀਂ ਇਹ ਖਤਮ ਕਰਤੀ। ਅਸੀਂ ਉਦੋਂ ਵੀ ਕਹਿੰਦੇ ਸੀ, ਅੱਜ ਵੀ ਕਹਿੰਦੇ, ਇਹਨਾਂ ਨੂੰ ਵੀ ਕਹਿ ਕੇ ਕਿ ਸਸਪੈਂਡ ਹੋਈ ਆ, ਉਹਨੂੰ ਖਤਮ ਕਰੋ।
ਖਤਮ ਕਰਨ ਦੀ ਜ਼ਰੂਰਤ ਹੀ ਨਹੀਂ ਕਰ ਰਹੇ। ਉਦੋਂ ਜੇ ਉਹ ਸਸਪੈਂਡ ਰਹਿ ਵੀ ਜਾਂਦੀ ਹੈ ਤਾਂ ਧਾਰਾ 63C ਹੈ ਕਰਜ਼ਾ ਵਸੂਲਣ ਦੇ ਲਈ, ਜਬਰੀ ਕਰਜ਼ਾ ਵਸੂਲਣ ਦੇ ਲਈ। 63A ਹੈ, 63B ਹੈ। ਉਹ ਦੇਖਣ ਨੂੰ ਆਮ ਲੋਕਾਂ ਨੂੰ ਪਤਾ ਨਹੀਂ ਲੱਗਦੀ। ਇੱਕ ਛੋਟਾ ਜਿਹਾ ਅਧਿਕਾਰੀ ਹੁੰਦਾ ਕੋਆਪਰੇਟਿਵ ਬੈਂਕ ਦਾ, ਉਹ ਸੈਟਿੰਗਾਂ ਦੇ ਵੀ ਹੁੰਦੇ ਆ, ਲੈਂਡ ਮਾਰਗੇਜ ਦੇ ਵੀ ਹੁੰਦੇ ਆ, AR ਕਹਿ ਦਿੰਦੇ ਆ ਉਹਨੂੰ। ਉਹਦੇ ਕੋਲੇ ਇੰਨੇ ਅਧਿਕਾਰ ਦਿੱਤੇ ਹੋਏ ਆ ਕਿ ਸਾਡੀ ਜ਼ਮੀਨ ਉਹਨੂੰ ਸਾਲਸ ਨਿਯੁਕਤ ਕਰਦੇ ਆ ਕਿ ਆਹ ਕਰਜ਼ਾ ਡਿਫਾਲਟਰ ਹੋ ਗਿਆ, ਇਹਦਾ ਤੂੰ ਨਿਪਟਾਰਾ ਕਰਨਾ। ਉਹ ਚੱਕ ਕੇ ਸਾਰੀ ਦੀ ਸਾਰੀ ਜ਼ਮੀਨ ਜ਼ਿਮੀਂਦਾਰ ਦੀ ਉਹਦੇ ਨਾਲ ਅਟੈਚ ਕਰ ਦਿੰਦਾ ਬੈਂਕ ਦੇ ਨਾਲ। ਜ਼ਿਮੀਂਦਾਰ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਨੂੰ ਕੋਈ ਦੁਬਾਰੇ ਕਰਜ਼ਾ ਲੈਣਾ ਹੁੰਦਾ ਜਾਂ ਲੋਨ ਲੈਣਾ ਹੁੰਦਾ ਜਾਂ ਕੋਈ ਹੋਰ ਕਿਸੇ ਕਿਸਮ ਦਾ ਮਾਲ ਮਹਿਕਮੇ 'ਚ ਕੰਮ ਹੁੰਦਾ ਕਿ ਮੈਂ ਤਾਂ ਜ਼ਮੀਨ ਦਾ ਮਾਲਕ ਹੀ ਨਹੀਂ ਹਾਂ। ਅਸੀਂ ਉਹ 'ਤੇ ਵੀ ਬੜਾ ਜ਼ੋਰ ਲਾਇਆ, ਮਤਲਬ ਵੀ ਜਿਹੜੀ ਧਾਰਾ 63C ਵਗੈਰਾ ਵਗਦੀਆਂ ਹੈਗੀਆਂ ਇਹਨਾਂ ਨੂੰ ਖਤਮ ਕਰੋ। ਜਦੋਂ ਤੁਸੀਂ ਜਲੀਲ ਕਰਦੇ ਹੋ, ਕਿਤੇ ਚੈੱਕ ਦੇ ਨਾਂ ਹੇਠ ਜੇਲ੍ਹ ਭੇਜਤਾ, ਕਿਤੇ ਧਮਕੀਆਂ ਦੇਤੀਆਂ, ਕਿਤੇ ਕੁਰਕੀ ਦੇ ਆਰਡਰ ਆ ਗਏ, ਤਾਂ ਉਦੋਂ ਜਲੀਲ ਹੋਇਆ ਖੁਦਕਸ਼ੀ ਕਰਦਾ ਜਿਹੜਾ ਕਿਸਾਨ। ਵੀ ਇਹ ਜੇ ਸੱਚੋਂ ਹੀ ਤੁਹਾਡੀ ਸਰਕਾਰ ਲੋਕ ਪੱਖੀ ਹੈ, ਜਿਹੜੀਆਂ ਅਸੀਂ ਆਹ ਮੰਗਾਂ ਉਠਾਉਣੇ ਆ ਕਿ ਆਹ ਧਰਾਵਾਂ ਖਤਮ ਕਰੋ, ਤੁਹਾਨੂੰ ਇਹ ਕਰਨੀਆਂ ਚਾਹੀਦੀਆਂ। ਸਰਕਾਰਾਂ ਇਹ ਵੀ ਕਹਿੰਦੀਆਂ ਨੇ ਕਿ ਲੋਨ ਕਿਸੇ ਚੀਜ਼ ਲਈ ਹੋਰ ਲੈਂਦੇ ਨੇ ਤੇ ਕੰਮ ਕਿਸੇ ਹੋਰ ਆਉਂਦਾ ਗਾ ਲੋਨ। ਜੇ ਡੇਅਰੀ ਫਾਰਮ ਤੇ ਲੋਨ ਲੈਤਾ ਤਾਂ ਉਹਦੀਆਂ ਕੋਠੀਆਂ ਪਾ ਲਈਆਂ ਤੇ ਵੱਡੀਆਂ ਕਾਰਾਂ ਲੈ ਲਈਆਂ। ਮੇਰੇ ਨਾਲ ਚੱਲ ਕੇ ਸਰਵੇ ਕਰ ਲਓ ਤੁਸੀਂ। ਕਿਸਾਨੀ ਦੀਆਂ 3 ਪਰਤਾਂ, ਇੱਕ 5-7 ਕਿੱਲਿਆਂ ਵਾਲੀ ਹੈ, ਇੱਕ 5-7 ਕਿੱਲਿਆਂ ਤੋਂ ਲੈ ਕੇ 15 ਕਿੱਲਿਆਂ ਵਾਲੀ ਹੈ ਜਿਹਨੂੰ ਦਰਮਿਆਨੀ ਕਹਿ ਦਿੰਦੇ ਆ, ਇੱਕ ਧਨੀ ਕਿਸਾਨੀ ਹੈ। ਆਪਾਂ ਉਹਦਾ ਅੰਕੜਾ ਕੱਢ ਲਾਂਗੇ ਕਿ ਜਿਹੜੀ ਗਰੀਬ ਕਿਸਾਨੀ ਆ ਉਹਦੇ ਕਿੰਨੀਆਂ ਕੋਠੀਆਂ ਪਾਈਆਂ ਉਹਨੇ ਤੇ ਦਰਮਿਆਨੀ ਨੇ ਕਿੰਨੀਆਂ ਪਾਈਆਂ, ਤੇ ਜਿਹੜੀ ਧਨੀ ਕਿਸਾਨੀ ਉਹਦੇ ਤਾਂ ਹੈਗੀਆਂ ਕੋਠੀਆਂ, ਕੋਈ ਰੌਲਾ ਨਹੀਂ। ਉਹਨਾਂ ਦੇ ਨਾਲ ਮੇਲ ਦਿੰਦੇ ਆ ਹਰ ਇੱਕ ਨੂੰ ਕਿ ਜੀ ਕਰਜ਼ਾ ਹੋਰ ਕੰਮ ਲਈ ਲੈਂਦੇ, ਠੀਕ ਆ ਲੈਂਦੇ ਆ। ਜਿਹੜੀ ਧਨੀ ਕਿਸਾਨੀ ਦੀ ਮੈਂ ਗੱਲ ਕਰਦਾ ਜਿਹਦੇ ਕੋਲ 100 ਕਿੱਲਾ 200 ਕਿੱਲਾ, ਉਹ ਕੀ ਕਰਦੇ ਆ 2-2 ਕਰੋੜ ਦੀਆਂ ਲਿਮਟਾਂ ਬਣਾਉਂਦੇ ਆ। ਉਹ ਲਿਮਟਾਂ ਤੇ ਸਬਸਿਡੀ ਭਾਲਦੇ ਆ। ਉਹ ਲੈਣੀ ਹੁੰਦੀ ਆ ਜ਼ਮੀਨ ਵੈ, ਉਹ ਸੈਲਰ ਵੀ ਲਾਏ ਹੋਏ ਆ ਉਹਨਾਂ ਦੇ ਕੋਲਡ ਸਟੋਰ ਵੀ ਲਾਏ ਹੋਏ ਆ। ਇਹ ਜਿਹੜਾ ਗਰੀਬ ਕਿਸਾਨ ਆ ਇਹ ਜਿੰਨਾ ਕੁ ਇਹਨੂੰ ਬਹੁਤਾ ਮਿਲਦਾ ਹੀ ਨਹੀਂ ਹੈ। ਪਹਿਲੀ ਗੱਲ ਤਾਂ ਜੇ ਮਿਲਦਾ ਤਾਂ ਕੋਈ ਨਾ ਕੋਈ ਉਹ ਕਾਰੋਬਾਰ ਆਪਦਾ ਕਰਦਾ। ਇਹ ਜ਼ਰੂਰ ਹੈ ਕੋਈ ਕਹਿ ਸਕਦਾ ਕਿ ਇਹਨੇ ਕੁੜੀ ਦਾ ਵਿਆਹ ਕਰਤਾ, ਹੋਰ ਕੀ ਕਰੇ। ਫਸਲ ਦੇ ਵਿੱਚ ਤਾਂ ਕੱਖ ਬਚਿਆ ਨਹੀਂ, ਜਾਂ ਉਹ ਆੜਤੀਏ ਤੋਂ ਲਊਗਾ ਜਾਂ ਬੈਂਕ ਤੋਂ ਲਊਗਾ। ਜੇ ਉਹਨੇ ਮਾੜਾ ਮੋਟਾ ਸਿਰ ਘਸਾਉਣ ਲਈ 2 ਮੁੰਡੇ ਅੱਡ ਹੋ ਕੇ ਘਰ ਬਣਵਾਉਣਾ ਫਿਰ ਵੀ ਤਾਂ ਇਹੀ ਕੁਛ ਕਰੂਗਾ। ਜਦੋਂ ਕਿਸੇ ਪਾਸੇ ਉਹਨੂੰ ਆਮਦਨ ਨਹੀਂ ਤਾਂ ਇੰਨਾ ਕੁ ਤਾਂ ਉਹਨੂੰ ਕਰਨਾ ਪਊਗਾ। ਖੇਤੀ ਦੇ ਵਿੱਚੋਂ ਜੇ ਬਚਤ ਹੁੰਦੀ ਹੋਵੇ ਕੋਈ ਨਹੀਂ ਸੋਚੂਗਾ ਕਿ ਮੈਂ ਆੜਤੀਏ ਤੋਂ ਲੈ ਕੇ ਜਾਂ ਫਲਾਣੇ ਤੋਂ ਲੈ ਕੇ। ਅਸੀਂ ਤਾਂ ਚਾਹੁੰਦੇ ਹਾਂ ਕਿ ਕਿਸਾਨ ਖੁਸ਼ਹਾਲ ਹੋਵੇ, ਉਹਨੂੰ ਇੰਨੀ ਕੁ ਬਚਤ ਹੁੰਦੀ ਹੋਵੇ। ਉਹ ਭਿਖਾਰੀ ਕਿਉਂ ਬਣੇ ਕਿ ਉਹ ਤੋਂ ਮੰਗ ਲਿਆ, ਉਹ ਤੋਂ ਮੰਗ ਲਿਆ। ਉਹ ਆਪਦਾ ਬੱਚਾ ਵੀ ਵਿਆਹ ਸਕਦਾ ਹੋਵੇ, ਆਪਦਾ ਬੱਚਾ ਪੜ੍ਹਾ ਵੀ ਸਕਦਾ ਹੋਵੇ, ਆਪਦੇ ਬਜ਼ੁਰਗਾਂ ਦਾ ਇਲਾਜ ਵੀ ਕਰਾ ਸਕਦਾ ਹੋਵੇ। ਪਰ ਉਹ ਤੁਰਦੀ ਤਾਂ ਮਤਲਬ ਉਹ ਤਾਂ ਘਰ ਦੀ ਕਬੀਲਦਾਰੀ ਨਹੀਂ ਹੈ। ਉਹਨੂੰ ਦੇਣਾ ਚਾਹੀਦਾ ਸਹਿਯੋਗ, ਹੈ ਦੇ ਨਹੀਂ ਰਹੇ ਸਮਾਂ ਤੋਂ ਜਿੰਨਾ ਉਹਨੂੰ ਛੋਟੀ ਕਿਸਾਨੀ ਨੂੰ ਮਿਲਣਾ ਚਾਹੀਦਾ। ਕੀ ਲੱਗਦਾ ਵੀ ਧਰਨੇ ਹੀ ਹੱਲ ਨੇ ਇਸ ਚੀਜ਼ ਦਾ? ਇਹ ਦੋਵੇਂ ਨਾ ਹੋਰ ਹੈ ਵੀ ਕੀ। ਧਰਨੇ ਜਮਹੂਰੀਅਤ ਦੇ ਵਿੱਚ ਰਹਿ ਕੇ ਧਰਨੇ ਲਾ ਰਹੇ ਹਾਂ, ਪ੍ਰਦਰਸ਼ਨ ਕਰ ਰਹੇ ਹਾਂ, ਘਰਾਓ ਕਰ ਰਹੇ ਹਾਂ। ਅਗਰ ਕੋਈ ਫੇਰ ਵੀ ਨਾ ਸੁਣੋ, ਇਹਦੇ ਵਿੱਚੋਂ ਹੀ ਬਗਾਵਤਾਂ ਉੱਠੀਆਂ। ਜਿਹੜਾ ਪਿਛਲਾ ਇਤਿਹਾਸ ਹੈ ਨਾ ਉਹ ਇਹ ਦੱਸਦਾ ਹੈ ਕਿ ਜਦੋਂ ਰਾਜਾ ਕੋਈ ਸੁਣਦਾ ਨਹੀਂ ਸੀ ਜਾਂ ਕੋਈ ਸਰਕਾਰ ਸੁਣਦੀ ਨਹੀਂ ਸੀ, ਉਹਦੇ ਵਿੱਚੋਂ ਬਗਾਵਤ ਨਿਕਲਦੀ ਸੀ। ਫਿਰ ਜਿਵੇਂ ਆ 3 ਕਾਲੇ ਕਾਨੂੰਨਾਂ ਖਿਲਾਫ ਬੇਸ਼ੱਕ ਇਹ ਡੈਮੋਕ੍ਰੇਟਿਕ ਢੰਗ ਦੇ ਨਾਲ ਲੜਿਆ ਗਿਆ। ਅਗਰ ਇਹ ਅੜ ਜਾਂਦੇ ਇਸ ਗੱਲ ਤੇ ਵੀ ਅਸੀਂ ਤਾਂ ਕਿਸੇ ਹਾਲਤ ਦੇ ਵਿੱਚ ਰੱਦ ਨਹੀਂ ਕਰਨੀ, ਤਾਂ ਕਿਸਾਨੀ ਦੀ ਬਗਾਵਤ ਉੱਠਣੀ ਚਾਹੀਦੀ ਵਿੱਚੋਂ। ਲਖੀਮਪੁਰ ਖੀਰੀ ਦਾ ਇਨਸਾਫ ਮਿਲ ਗਿਆ? ਬਿਲਕੁਲ ਨਹੀਂ। ਇਨਸਾਫ ਜਿਹੜੀ ਮੈਂ ਗੱਲ ਕਰਦਾ ਵੀ ਜਿਹੜੀਆਂ ਸਰਕਾਰਾਂ ਹੈ, ਇਨਸਾਫ 3 ਗੱਲਾਂ ਤੋਂ ਮਿਲਣਾ। ਇੱਕ ਤਾਂ ਹੈਗੀ ਮਤਲਬ ਕਾਰਜਪਾਲਿਕਾ, ਉਹਦੇ ਵਿੱਚ DC ਹੈ, ਉਹਦੇ ਵਿੱਚ ਗਵਰਨਰ ਹੈ, ਉਹਦੇ ਵਿੱਚ ਸੈਕਟਰੀ ਹੈ, ਠੀਕ ਹੈ। ਉਹਨਾਂ ਦੇ ਹੱਥ ਬੰਨੇ ਹੋਏ ਆ ਕਿਉਂਕਿ ਉਹ ਗ੍ਰਹਿ ਰਾਜ ਮੰਤਰੀ ਹੈ। ਦੂਜੀ ਹੁੰਦੀ ਆ ਵਿਧਾਨ ਪਾਲਿਕਾ ਦਾ ਤਾਂ ਬਣਾਇਆ ਹੋਇਆ ਉਹ ਗ੍ਰਹਿ ਰਾਜ ਮੰਤਰੀ। ਤੀਜੀ ਹੁੰਦੀ ਹੈ ਮਤਲਬ ਇਹ ਨਿਆਂਪਾਲਿਕਾ ਦੇ ਚੰਗੀ ਤਰ੍ਹਾਂ ਧਿਆਨ 'ਚ ਹੈ ਇਹ ਸੁਪਰੀਮ ਕੋਰਟ ਵਾਲਾ ਕੇਸ, ਪੂਰੀ ਅੱਖ ਰੱਖੀ ਹੋਈ ਆ ਉਹਦੀ ਇਸ ਗੱਲ ਤੇ। ਪਰ ਇੱਧਰ ਨੂੰ ਕਦੇ ਨਹੀਂ ਨਿਆਂਪਾਲਿਕਾ ਨੇ ਕਿਹਾ ਕਿ ਉਹ 120 ਦਾ ਦੋਸ਼ੀ ਆ ਉਹਨੂੰ ਮਤਲਬ ਗ੍ਰਿਫਤਾਰ ਕਰੋ। ਕਿਸੇ ਤੋਂ ਕੋਈ ਇਨਸਾਫ ਨਹੀਂ। ਇਹ ਤਾਂ ਲੋਕ ਲੜ ਕੇ ਇਨਸਾਫ ਲੈ ਸਕਦੇ ਆ। ਕਦੋਂ ਮਤਲਬ ਲੋਕਾਂ ਦਾ ਜੱਕ ਦੁਬਾਰੇ ਵੱਧ ਜਾਂਦਾ, ਦਿੱਲੀ ਨੂੰ ਘੇਰਨ ਦਾ ਜਾਂ ਹੋਰ ਕਹਿੰਦਾ, ਉਦੋਂ ਇਨਸਾਫ ਮਿਲੂਗਾ, ਵਰਨਾ ਕੋਈ ਇਨਸਾਫ ਦੀ ਝਾਕ ਨਹੀਂ ਰੱਖੀ ਜਾ ਸਕਦੀ। ਬੂਟਾ ਸਿੰਘ ਬੁਰਜਗਿੱਲ ਕਹਿ ਰਹੇ ਨੇ ਕਿ ਦਿੱਲੀ ਨੂੰ ਘੇਰਨ ਦੇ ਲਈ ਵੀ ਕਿਸਾਨ ਤਿਆਰ ਨੇ। ਪਰ ਜੇ ਅਸੀਂ ਗੱਲ ਕਰਦੇ ਹਾਂ ਪੋਲੀਟੀਕਲ ਪਾਰਟੀਆਂ, ਜੇ ਬੂਟਾ ਸਿੰਘ ਬੁਰਜਗਿੱਲ ਦੇ ਦਾਲੇ ਹੋ ਗਈਆਂ, ਬੂਟਾ ਸਿੰਘ ਬੁਰਜਗਿੱਲ ਦੀ ਜਾਂਚ ਕਰਾਉਣ ਦੀ ਗੱਲ ਕਰਨ ਲੱਗ ਗਈਆਂ, ਫਿਰ ਸਾਨੂੰ ਕੋਈ ਫਿਕਰ ਨਹੀਂ। ਅਸੀਂ ਦਿੱਲੀ ਦੇ ਬਾਰਡਰਾਂ 'ਤੇ ਵੀ ਜਿਹੜੇ ਨਾ ਬਹੁਤ ਸਾਡੇ ਵਿਰੋਧੀ ਸੀ, ਉਹ ਕਹਿੰਦੇ ਸੀ ਕਿ ਲੀਡਰਾਂ ਨੇ ਮਤਲਬ ਦਿੱਲੀ ਮੋਰਚਿਆਂ 'ਚ ਬੈਠਿਆਂ ਨੇ ਕੋਠੀਆਂ ਬਣਾ ਲਈਆਂ, ਇਹਨਾਂ ਨੇ ਜ਼ਮੀਨਾਂ ਬਣਾ ਲਈਆਂ,
ਇਹਨਾਂ ਨੇ ਰੈਸਟੋਰੈਂਟ ਖਰੀਦ ਲਏ। ਅਸੀਂ ਤਾਂ ਕਹਿੰਦੇ ਜਾਂਚ ਸਾਰਿਆਂ ਦੀ ਹੋਣੀ ਚਾਹੀਦੀ ਆ, ਜਿੰਨੇ ਸਿਆਸੀ ਲੀਡਰ ਆ ਉਹਨਾਂ ਦੀ ਵੀ ਕਰ ਲਓ, ਜਿੰਨੇ ਕਿਸਾਨ ਲੀਡਰ ਅਸੀਂ ਸਾਡੀ ਵੀ ਕਰ ਲਓ, ਤਾਂ ਕਿ ਲੋਕਾਂ ਦੇ ਸਾਹਮਣੇ ਆ ਜੇ। ਮਿਸਾਲ ਦੇ ਤੌਰ ਤੇ ਮੈਂ ਇੱਕੋ ਗੱਲ ਕਹੂੰਗਾ ਕਿ ਜਦੋਂ ਮੈਂ ਕੰਮ ਕਰਨ ਲੱਗਿਆ ਇੱਧਰ ਕਿਸਾਨੀ ਦੇ ਵਿੱਚ 24-25 ਸਾਲ ਦੀ ਮੇਰੀ ਉਮਰ ਸੀ, ਤੇ 24-25 ਸਾਲ ਦੀ ਉਮਰ ਸਿਕੰਦਰ ਸਿੰਘ ਮਲੂਕਾ ਦੀ ਸੀ। ਮੇਰੇ ਕੋਲੇ 8 ਕਿੱਲੇ ਜ਼ਮੀਨ ਸੀ ਤੇ ਉਹਦੇ ਕੋਲੇ ਵੀ 8 ਕਿੱਲੇ ਜ਼ਮੀਨ ਸੀ। ਅੱਜ ਮੇਰੇ ਕੋਲੇ ਤਾਂ 6 ਕਿੱਲੇ ਰਹਿ ਗਏ ਆ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਛ ਹੋਰ ਬਣ ਗਿਆ। ਇਵੇਂ ਜਿਵੇਂ ਕਾਂਗੜ ਸਾਹਿਬ ਦੀ ਕਰਾ ਲਓ, ਇਵੇਂ ਜਿਵੇਂ ਬਾਦਲਾਂ ਦੀ ਕਰਾ ਲਓ, ਕੈਪਟਨ ਅਮਰਿੰਦਰ ਦੀ ਕਰਾ ਲਓ। ਆ ਜਿਹੜੇ ਹੁਣ ਬਣੇ ਆ ਇਹਦੇ ਮਤਲਬ MLA ਜਾਂ MP ਜੀ ਦੀ ਸਰਕਾਰ ਹੈ ਆਪ ਵਾਲਿਆਂ ਦੀ, 2-2 ਕੋਠੇ ਆ ਹੁਣ ਜਿਹੜੇ MLA ਬਣੇ ਆ। ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ ਇਹਨਾਂ ਦਾ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਤਾਂ ਇਕੱਠਾ ਕਰੂਗੀ। ਇਹ ਤੋਂ ਬਿਨਾਂ ਨਹੀਂ ਕੰਮ ਚੱਲਦਾ ਅੱਜ ਕੱਲ੍ਹ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਇਹ ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ। ਉਹ ਸਾਡੇ ਵਾਸਤੇ ਆ। ਕਿਹੜੇ ਲੀਡਰ ਤੋਂ ਲਿਆਂਦੀ? ਅਸੀਂ ਲੀਡਰ ਤੋਂ ਕਿਸੇ ਤੋਂ ਨਹੀਂ ਲਿਆਂਦੀ ਤਾਂ ਅਸੀਂ ਮੁਰਲਾ ਹੈ। ਮੇਰਾ ਕਹਿਣ ਦਾ ਭਾਵ ਜਿਨ੍ਹਾਂ ਨੂੰ ਅਨਫਿੱਟ ਕਰ ਦਿੰਦੇ ਆ ਕਾਰਾਂ ਨੂੰ, ਉਹ ਸਾਡੇ ਕੰਮ ਆਉਂਦੀਆਂ। ਜਿੰਨੀਆਂ ਦਿੱਲੀ 'ਚੋਂ ਅਨਫਿੱਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਮੋਟਰਸਾਈਕਲ ਮਹਿੰਗੇ ਆ, ਥੋੜ੍ਹੀਆਂ ਜਿਹੀਆਂ ਸਸਤੀਆਂ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ ਦੀ। 10 ਲੱਖ ਦੀ? ਹਾਂ ਬਿਲਕੁਲ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ, ਸੂਬਾ ਪ੍ਰਧਾਨ ਮੌਜੂਦ ਸਨ। ਤਾਂ ਉਸ ਦੇ ਨਾਲ ਅਸੀਂ ਗੱਲਬਾਤ ਕਰੀ ਆ। ਜਿਹੜੇ ਤਮਾਮ ਸਵਾਲ ਉੱਠਦੇ ਨੇ ਕਿ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਦੇ ਵਿੱਚ ਤੇਲ ਕਿੱਥੋਂ ਪਾਉਂਦੇ ਨੇ, ਜਾਂ ਬੂਟਾ ਸਿੰਘ ਬੁਰਜਗਿੱਲ ਦੀ ਦੇਣ ਕੀ ਆ ਕਿਸਾਨੀ ਨੂੰ, ਤਾਂ ਅਸੀਂ ਉਹ ਗੱਲਾਂ ਬਾਤਾਂ ਕਰੀਆਂ ਨੇ। ਟੋਲ ਪਲਾਜ਼ੇ ਤੇ ਬੈਠੇ ਆ ਇਸ ਮੁਲਾਕਾਤ ਦੇ ਵਿੱਚ। ਬਸ ਇੰਨਾ ਹੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਆ ਜੀ ਮਿਸਾਲ ਦੇ ਤੌਰ ਤੇ ਮੈਂ ਇੱਕੋ ਗੱਲ ਕਹੂੰਗਾ ਕਿ ਜਦੋਂ ਮੈਂ ਕੰਮ ਕਰਨ ਲੱਗਿਆ ਇੱਧਰ ਕਿਸਾਨੀ ਦੇ ਵਿੱਚ 24-25 ਸਾਲ ਦੀ ਮੇਰੀ ਉਮਰ ਸੀ, ਤੇ 24-25 ਸਾਲ ਦੀ ਉਮਰ ਸਿਕੰਦਰ ਸਿੰਘ ਮਲੂਕਾ ਦੀ ਸੀ। ਮੇਰੇ ਕੋਲੇ 8 ਕਿੱਲੇ ਜ਼ਮੀਨ ਸੀ ਤੇ ਉਹਦੇ ਕੋਲੇ ਵੀ 8 ਕਿੱਲੇ ਜ਼ਮੀਨ ਸੀ। ਅੱਜ ਮੇਰੇ ਕੋਲੇ ਤਾਂ 6 ਕਿੱਲੇ ਰਹਿ ਗਏ ਆ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਛ ਹੋਰ ਬਣ ਗਿਆ। ਇਵੇਂ ਜਿਵੇਂ ਕਾਂਗੜ ਸਾਹਿਬ ਦੀ ਕਰਾ ਲਓ, ਇਵੇਂ ਜਿਵੇਂ ਬਾਦਲਾਂ ਦੀ ਕਰਾ ਲਓ, ਕੈਪਟਨ ਅਮਰਿੰਦਰ ਦੀ ਕਰਾ ਲਓ। ਆ ਜਿਹੜੇ ਹੁਣ ਇਹਦੇ ਮਤਲਬ MLA ਜਾਂ MP ਜੀ ਦੀ ਸਰਕਾਰ ਹੈ ਆਪ ਵਾਲਿਆਂ ਦੀ, 2-2 ਕੋਠੇ ਆ ਹੁਣ ਜਿਹੜੇ MLA ਬਣੇ ਆ। ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ ਇਹਨਾਂ ਦਾ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਤਾਂ ਇਕੱਠਾ ਕਰੂਗੀ। ਇਹ ਤੋਂ ਬਿਨਾਂ ਨਹੀਂ ਕੰਮ ਚੱਲਦਾ ਅੱਜ ਕੱਲ੍ਹ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਇਹ ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ। ਉਹ ਸਾਡੇ ਵਾਸਤੇ ਆ। ਕਿਹੜੇ ਲੀਡਰ ਤੋਂ ਲਿਆਂਦੀ? ਅਸੀਂ ਲੀਡਰ ਤੋਂ ਕਿਸੇ ਤੋਂ ਨਹੀਂ ਲਿਆਂਦੀ ਤਾਂ ਅਸੀਂ ਮੁਰਲਾ ਹੈ। ਮੇਰਾ ਕਹਿਣ ਦਾ ਭਾਵ ਜਿਨ੍ਹਾਂ ਨੂੰ ਅਨਫਿੱਟ ਕਰ ਦਿੰਦੇ ਆ ਕਾਰਾਂ ਨੂੰ, ਉਹ ਸਾਡੇ ਕੰਮ ਆਉਂਦੀਆਂ। ਜਿੰਨੀਆਂ ਦਿੱਲੀ 'ਚੋਂ ਅਨਫਿੱਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਮੋਟਰਸਾਈਕਲ ਮਹਿੰਗੇ ਆ, ਥੋੜ੍ਹੀਆਂ ਜਿਹੀਆਂ ਸਸਤੀਆਂ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ ਦੀ। 10 ਲੱਖ ਦੀ? ਹਾਂ ਬਿਲਕੁਲ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ, ਸੂਬਾ ਪ੍ਰਧਾਨ ਮੌਜੂਦ ਸਨ। ਤਾਂ ਉਸ ਦੇ ਨਾਲ ਅਸੀਂ ਗੱਲਬਾਤ ਕਰੀ ਆ। ਜਿਹੜੇ ਤਮਾਮ ਸਵਾਲ ਉੱਠਦੇ ਨੇ ਕਿ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਦੇ ਵਿੱਚ ਤੇਲ ਕਿੱਥੋਂ ਪਾਉਂਦੇ ਨੇ, ਜਾਂ ਬੂਟਾ ਸਿੰਘ ਬੁਰਜਗਿੱਲ ਦੀ ਦੇਣ ਕੀ ਆ ਕਿਸਾਨੀ ਨੂੰ, ਤਾਂ ਅਸੀਂ ਉਹ ਗੱਲਾਂ ਬਾਤਾਂ ਕਰੀਆਂ ਨੇ। ਟੋਲ ਪਲਾਜ਼ੇ ਤੇ ਬੈਠੇ ਆ ਇਸ ਮੁਲਾਕਾਤ ਦੇ ਵਿੱਚ। ਬਸ ਇੰਨਾ ਹੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਦਾ ਜਿਹੜਾ ਪ੍ਰੋਗਰਾਮ ਉਹ ਕੀ ਆ, ਤੇ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਕੀ ਹੋ ਸਕਦੀ ਹੈ? ਦੇਖੋ 40 ਦਿਨ ਦੇ ਕਰੀਬ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ। ਜੀ ਅਸੀਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਬਦਲਾਅ ਦੀ ਨੀਤੀ ਕਰਦੀ ਰਹੀ। ਕੀ ਬਦਲਾਅ ਇਹੋ ਸੀਗਾ ਕਿ ਕਿਸਾਨ ਸੜਕਾਂ ਤੇ ਆ ਜਾਣ? ਅੱਗੇ ਤਾਂ ਧਰਨਾ ਹੁੰਦਾ ਸੀ ਨਾ 1-2 ਦਿਨਾਂ ਦਾ,
ਜਿੰਨੇ ਧਰਨੇ ਆਪ ਸਰਕਾਰ ਦੇ ਮਤਲਬ ਵਿਰੁੱਧ ਲੱਗੇ ਆ, ਮੈਨੂੰ ਲੱਗਦਾ ਪਹਿਲਾਂ ਨਹੀਂ ਲੱਗੇ ਹੋਣੇ। ਤੇ ਜਿਹੜੇ ਕਹਿੰਦੇ ਸੀ ਕਿ ਹੁਣ ਮਤਲਬ ਡਾਂਗਾ ਨਹੀਂ ਪੈਣਗੀਆਂ, ਐਸੇ ਅਮੀਤ ਹੇਅਰ ਦੀ ਕੋਠੀ ਦੇ ਅੱਗੇ ਜਦੋਂ ਇਹ ਪ੍ਰੋਫੈਸਰ ਆਏ ਨੇ, ਉਹਨਾਂ ਤੇ ਡਾਂਗਾ ਵੀ ਭਰਾਂਗਾ ਇਹਨਾਂ ਨੇ। ਨੌਕਰੀ ਨਹੀਂ ਮੰਗ ਰਹੇ, ਅਸੀਂ ਕੁਝ ਨਹੀਂ ਕਹਿ ਰਹੇ, ਅਸੀਂ ਕਹਿ ਰਹੇ ਸਿਰਫ ਸਾਡੀ ਗੱਲ ਸੁਣ ਲਓ। ਮੈਨੂੰ ਭਗਵੰਤ ਮਾਨ ਦਾ ਜਵਾਬ ਚਾਹੀਦਾ। ਅੱਜ 10 ਮਹੀਨੇ ਨੌਕਰੀ ਕਰਨ ਤੋਂ ਬਾਅਦ ਇਹ ਕਹਿੰਦੇ ਆ ਜੀ ਤੁਹਾਡੀ ਨੌਕਰੀ। ਅਮਰਤਪਾਲ ਇੱਕ ਆਇਆ ਬਾਹਰੋਂ, ਅਮਰਤਪਾਲ ਸਿੰਘ, ਉਸ ਦੇ ਨਾਲ ਚੱਲੀਆਂ ਨੌਜਵਾਨੀ ਕਾਫੀ, ਉਸ ਬਾਰੇ ਕੀ ਕਹੋਗੇ? ਵਿੱਚ ਅਸੀਂ ਵੀ ਬੜਾ ਜ਼ੋਰ ਲਾ ਰਹੇ ਹਾਂ ਕਿ ਨੌਜਵਾਨ ਸਾਡੇ ਨਾਲ ਆਉਣ, ਅਸੀਂ ਵੀ ਸਿੱਖਿਆ ਦਿੰਦੇ ਹਾਂ ਇਸ ਗੱਲ ਤੇ। ਲੱਖਾ ਸਿੰਘ ਸਿਧਾਣਾ ਕਿਸਾਨਾਂ ਦੇ ਨਾਲ ਰਲ ਕੇ ਚੱਲੇ ਨੇ, ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਪਰਚਾ ਪੈ ਗਿਆ। ਇੱਕ ਦੂਜੇ ਤੇ ਪਰਚੇ ਪਾਉਣੇ ਆਮ ਗੱਲ ਹੈ ਇਹਨਾਂ ਦੀ। ਉਹੀ ਲੱਖਾ ਅੱਜ ਕਹਦੇ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪ ਦੇ ਨਾਲ ਹਾਂ, ਕੋਈ ਪਰਚਾ ਨਹੀਂ ਪਊਗਾ ਤੇ ਉਹ ਪਰਚਾ ਹੀ ਵਾਪਸ ਲੈ ਲੈਣ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਝ ਹੋਰ ਬਣ ਗਿਆ। ਦੋ ਕੋਠੇ ਆ ਹੁਣ ਜਿਹੜੇ ਐਮਐਲਏ ਬਣੇ ਆ, ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਤਾਂ ਇਕੱਠਾ ਕਰੂਗੀ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ, ਉਹ ਸਾਡੇ ਵਾਸਤੇ ਆ। ਕਿਹੜੇ ਲੀਡਰ ਦੇ ਨੇ ਤੁਸੀਂ? ਅਸੀਂ ਲੀਡਰ ਤੋਂ ਜਿੰਨੀਆਂ ਦਿੱਲੀ ਚੋਂ ਅਣਫਿੱਟ ਹੋਈ ਜਾਂਦੀਆਂ, ਉਹ ਕਿਸੇ ਨੇ 25000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50000 ਦੀ, ਕਿਸੇ ਨੇ ਕੁਛ ਲਿਆਂਦਾ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲੇ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਅੱਜ ਅਸੀਂ ਫੇਰ ਇੱਕ ਅਜਿਹੇ ਸ਼ਖਸ ਦੇ ਕੋਲ ਪਹੁੰਚੇ ਹਾਂ। ਪਹਿਲਾਂ ਵੀ ਤੁਹਾਡੇ ਨਾਲ ਮੁਲਾਕਾਤ ਕਰਵਾਈ ਹੈ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ। ਤਾਂ ਅੱਜ ਅਸੀਂ ਰੋਡ ਦੇ ਉੱਪਰ ਬੈਠੇ ਹਾਂ, ਨੈਸ਼ਨਲ ਹਾਈਵੇ ਤੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਬੈਠਣ ਦਾ ਇੱਕ ਕਾਰਨ ਆ, ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇੱਥੇ ਧਰਨਾ ਚੱਲ ਰਿਹਾ ਹੈਗਾ, ਟੋਲ ਪਲਾਜ਼ਾ ਚੁਕਾਉਣ ਦੀਆਂ ਗੱਲਾਂ ਹੋ ਰਹੀਆਂ ਨੇ। ਤਾਂ ਉਸ ਨੂੰ ਲੈ ਕੇ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਤਾਂ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ, ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ, ਮੀਟਿੰਗ ਨੂੰ ਕਿਵੇਂ ਦੇਖਦੇ ਨੇ, ਕੀ ਗੱਲਾਂ ਬਾਤਾਂ ਹੋਈਆਂ ਨੇ। ਤਾਂ ਅਸੀਂ ਉਹ ਸਾਰੀ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਮੌਜੂਦ ਨੇ, ਕਿਸਾਨ ਆਗੂ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੇਕਰ ਅਸੀਂ ਗੱਲ ਕਰੀਏ ਤਾਂ ਇਹ ਟੋਲ ਪਲਾਜ਼ੇ ਤੇ ਕਾਫੀ ਲੰਮਾ ਸਮਾਂ ਹੋ ਗਿਆ ਬੈਠਿਆਂ ਨੂੰ। ਅੱਜ ਦਾ ਜਿਹੜਾ ਪ੍ਰੋਗਰਾਮ ਉਹ ਕੀ ਆ, ਤੇ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਕੀ ਹੋ ਸਕਦੀ ਆ? ਦੇਖੋ 40 ਦਿਨ ਦੇ ਕਰੀਬ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਹੜਾ ਚੇਰੀ ਸਿੱਖਿਆ ਮੰਤਰੀ ਹੈ ਇੱਥੇ ਮੀਤ ਹੇਅਰ, ਉਹਦੀ ਕੋਠੀ ਦਾ ਘਰਾਓ ਕਰਾਂਗੇ ਅਸੀਂ ਅੱਜ। ਤੇ ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਹੈ ਪਹਿਲਾਂ ਸਾਡੀ ਵੀ ਭਗਵੰਤ ਮਾਨ ਦੇ ਨਾਲ ਪਰਸੋਂ, ਉਹਦੇ ਕੋਲ ਵੀ ਬੜੇ ਜ਼ੋਰ ਨਾਲ ਮੈਂ ਇਹ ਗੱਲ ਉਠਾਈ ਸੀ ਟੋਲ ਪਲਾਜ਼ੇ ਵਾਲੀ, ਕਿ ਜਦੋਂ ਤੁਸੀਂ ਖੁਦ MP ਸੀ, ਨਾਲ ਤੁਹਾਡੇ MLA ਵੀ ਸੀਗੇ, ਉਦੋਂ ਤੁਸੀਂ ਧਰਨਾ ਦਿੱਤਾ ਸੀਗਾ ਉਸ ਟੋਲ ਪਲਾਜ਼ੇ ਤੇ। ਹੁਣ ਸਾਨੂੰ ਬੈਠਿਆਂ ਨੂੰ 40 ਦਿਨ ਹੋ ਗਏ। ਹੁਣ ਤੁਸੀਂ ਕੀ ਉਸ ਨੂੰ ਸਮਝਦੇ ਹੋ, ਉਸ ਜਿਹੜਾ ਟੋਲ ਪਲਾਜ਼ਾ ਠੀਕ ਆ ਜਾਂ ਗਲਤ ਆ? ਉਹ ਕਹਿੰਦਾ ਇਹ ਬਿਲਕੁਲ ਗਲਤ ਆ। ਇਹ 2-2.5 ਕਿਲੋਮੀਟਰ ਇੱਧਰ ਮੋਗਾ ਸਾਈਡ ਨੂੰ ਲੱਗਣਾ ਚਾਹੀਦਾ ਸੀ, ਤੇ ਇਹ ਗਲਤ ਲੱਗਿਆ ਹੋਇਆ, ਤੇ ਮੈਂ ਤੁਹਾਨੂੰ ਬੁਲਾਊਂਗਾ, ਮੈਂ ਇਹਦਾ ਹੱਲ ਕਰੂੰਗਾ। ਇੰਨਾ ਕਹਿ ਕੇ ਬਸ ਛੱਡ ਦਿੱਤਾ ਉਹਨਾਂ ਨੇ। ਕੋਈ ਬਹੁਤਾ ਗੰਭੀਰਤਾ ਨਾਲ ਲਿਆ ਹੋਵੇ ਮੈਨੂੰ ਲੱਗਦਾ ਅਜੇ ਨਹੀਂ, ਉੱਧਰ ਨੂੰ ਧਿਆਨ ਨਹੀਂ ਹੈ ਉਹਨਾਂ ਦਾ। ਪ੍ਰਧਾਨ ਜੀ, ਅਸੀਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਬਦਲਾਅ ਦੀ ਨੀਤੀ ਕਰਦੀ ਰਹੀ। ਕੀ ਬਦਲਾਅ ਇਹੋ ਸੀਗਾ ਕਿ ਕਿਸਾਨ ਸੜਕਾਂ 'ਤੇ ਆ ਜਾਣ? ਕਿਤੇ ਸਰਕਾਰ ਕਹਿੰਦੀ ਹੁੰਦੀ ਸੀ ਕਿ ਸਾਡੀ ਸਰਕਾਰ ਆਉਣ 'ਤੇ ਕੋਈ ਧਰਨਾ ਨਹੀਂ ਲੱਗੂਗਾ, ਸਟੇਜਾਂ ਦੇ ਉੱਪਰ ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਦੇਖੋ ਬਿਲਕੁਲ ਉਹਦੇ ਉਲਟ ਹੋ ਰਿਹਾ। 6 ਮਹੀਨੇ ਹੋਏ ਆ ਜੇ ਸਰਕਾਰ ਨੂੰ। ਜਿੰਨੇ ਧਰਨੇ ਅੱਗੇ ਤਾਂ ਧਰਨਾ ਹੁੰਦਾ ਸੀ ਨਾ 1-2 ਦਿਨਾਂ ਦਾ, ਜਿੰਨੇ ਧਰਨੇ ਆਪ ਸਰਕਾਰ ਦੇ ਮਤਲਬ ਵਿਰੁੱਧ ਲੱਗੇ ਆ, ਮੈਨੂੰ ਲੱਗਦਾ ਪਹਿਲਾਂ ਨਹੀਂ ਲੱਗੇ ਹੋਣੇ। ਲੰਬੇ ਦਿਨ ਮਤਲਬ ਤੁਸੀਂ ਦੇਖੋ ਇੱਧਰ ਜਿਹੜਾ ਹਬੋਰ ਹੈ, ਰਾਜਸਥਾਨ ਹਬੋਰ ਬਾਰਡਰ, ਉੱਥੇ ਬੈਠਿਆਂ ਨੂੰ ਲੋਕਾਂ ਨੂੰ 2 ਮਹੀਨੇ ਤੋਂ ਉੱਪਰ ਹੋ ਗਏ। ਮੰਗ ਉਹਨਾਂ ਦੀ ਇਹ ਹੈ ਕਿ ਇੱਕ ਤਾਂ ਉਹਨਾਂ ਦੇ ਜਿਹੜੇ ਕਿੰਨੂ ਹੈ ਉਹ ਖਤਮ ਹੋ ਗਏ, ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ। ਨਰਮਾ ਸੀ, ਨਰਮਾ ਗੁਲਾਬੀ ਸੁੰਡੀ ਨੇ ਖਾ ਲਿਆ, ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ। ਪਰ ਕੋਈ ਧਿਆਨ ਨਹੀਂ ਹੈ ਉਧਰ।
ਆ ਸ਼ਰਾਬ ਵਾਲੀ ਫੈਕਟਰੀ ਹੈ, ਲਗਭਗ 2 ਮਹੀਨੇ ਹੀ ਉਹਨਾਂ ਨੂੰ ਹੋ ਗਏ ਬੈਠਿਆਂ ਨੂੰ, ਤੇ 2 ਹੀ ਇੱਧਰ ਮਤਲਬ ਸਾਨੂੰ ਹੋਣ ਵਾਲੇ ਨੇ। ਮਤਲਬ ਲੰਬੇ ਧਰਨੇ ਮਤਲਬ ਜਿੰਨੇ ਲੱਗੇ ਹੈ, ਤੇ ਜਿਹੜੇ ਕਹਿੰਦੇ ਸੀ ਕਿ ਹੁਣ ਮਤਲਬ ਡਾਂਗਾ ਨਹੀਂ ਪੈਣਗੀਆਂ, ਐਸੇ ਮੀਤ ਹੇਅਰ ਦੀ ਕੋਠੀ ਦੇ ਅੱਗੇ ਜਦੋਂ ਇਹ ਪ੍ਰੋਫੈਸਰ ਆਏ ਨੇ ਉਹਨਾਂ ਤੇ ਡਾਂਗਾ ਵੀ ਭਰਾਈਆਂ ਇਹਨਾਂ ਨੇ। ਕੋਈ ਬਦਲਾਅ ਨਹੀਂ ਹੈ ਕਿਸੇ ਕਿਸਮ ਦਾ। ਜੇ ਕਹਿਣਾ ਹੋਵੇ ਜੈਸੇ ਥੇ ਉਹੀ ਹੈ, ਜਿਹੋ ਜਿਹੀਆਂ ਸਰਕਾਰਾਂ ਪਹਿਲੀਆਂ ਸੀ। ਹੋਰ ਨਵਾਂ ਕੁਛ ਤਾਂ ਯਾਦ ਕਰਾ ਦਿੰਦੇ ਆ, ਇਹ ਕਹਾ ਦਿੰਦੇ ਆ ਜਿਵੇਂ ਆਮ ਕਹਾਵਤ ਕਿ ਪਿਛਲੇ ਨੂੰ ਚੰਗਾ ਕਹਾ ਦਿੰਦੇ ਆ। ਹੁਣ ਅਸੀਂ ਬੜੇ ਜ਼ੋਰ ਨਾਲ ਗੱਲ ਰੱਖੀ, ਮੈਂ ਹੀ ਗੱਲ ਰੱਖੀ ਸੀ ਇਹ ਕਰਜ਼ੇ ਵਾਲੀ, ਕਿ ਤੁਸੀਂ ਜਿਹੜਾ ਕਰਜ਼ੇ ਦਾ ਮੁੱਦਾ ਸੀਗਾ ਬਿਲਕੁਲ ਪੈਰਾਂ ਹੱਥ ਹੇਠਾਂ ਲਤੜਤਾ। ਤੁਹਾਡੇ ਲਈ ਕਰਜ਼ੇ ਦਾ ਮੁੱਦਾ ਕੋਈ ਨਹੀਂ ਹੈ ਅੱਜ ਜਣੀ। ਹਾਲਾਂਕਿ ਇਹ ਕਰਜ਼ਾ ਉਦੋਂ ਵੱਧ ਕੇ 1.25 ਲੱਖ ਕਰੋੜ ਦਾ ਹੋ ਗਿਆ, ਤੇ ਤੁਸੀਂ ਕਹਿੰਦੇ ਸੀ ਕਿ ਸਭ ਤੋਂ ਚੰਗੀ ਸਰਕਾਰ ਹੋਊ, ਲੋਕਾਂ ਦੀ ਸਰਕਾਰ ਹੋਊ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਤਾਂ ਜਵਾਬ ਮੂਹਰੋਂ ਇਹ ਆਇਆ ਕਿ ਅਸੀਂ ਕੇਂਦਰ ਸਰਕਾਰ ਨੂੰ ਚਿੱਠੀ ਲਿਖਾਂਗੇ। ਮੈਂ ਕਿਹਾ ਵੀ ਇਹ ਤਾਂ ਜਿੰਨੀਆਂ ਸਰਕਾਰਾਂ ਨੂੰ ਅਸੀਂ ਮਿਲਦੇ ਰਹੇ ਹਾਂ, ਪਹਿਲਾਂ ਕੈਪਟਨ ਨੂੰ ਮਿਲਦੇ ਰਹੇ ਹਾਂ, ਉਦੋਂ ਪਹਿਲਾਂ ਬਾਦਲ ਨੂੰ ਮਿਲਦੇ ਰਹੇ ਹਾਂ, ਉਹ ਵੀ ਇਹੀ ਕਹਿੰਦਾ ਹੁੰਦਾ ਸੀ ਕਿ ਮੈਂ ਚਿੱਠੀ ਲਿਖੂੰਗਾ। ਫਿਰ ਇਹਦਾ ਫਰਕ ਕੀ ਹੈ ਤੁਹਾਡਾ ਤੇ ਉਹਦਾ? ਚਿੱਠੀਆਂ ਹੀ ਦਿਖਾਈ ਜਾਓਗੇ ਸਾਰੀ ਉਮਰ ਸਾਨੂੰ। ਫਿਰ ਕਹਿੰਦੇ ਵੀ ਅਗਲੀ ਮੀਟਿੰਗ ਦੇ ਵਿੱਚ ਅਸੀਂ ਕੁਛ ਨਾ ਕੁਛ ਸੋਚਾਂਗੇ ਇਹਦੇ ਤੇ ਕੀ ਕੀਤਾ ਜਾ ਸਕਦਾ। ਇਹ ਤੋਂ ਵੱਧ ਕੁਛ ਨਹੀਂ ਹੈ ਜੀ। ਸਰਕਾਰ ਕਹਿੰਦੀ ਅਸੀਂ 20 ਰੁਪਏ ਗੰਨੇ ਦਾ ਰੇਟ ਵਧਾਤਾ। ਗੰਨੇ ਦੇ ਜਿਹੜੀ ਕਾਸ਼ਤਕਾਰ ਨੇ ਉਹਨਾਂ ਨੂੰ ਖੁਸ਼ਖਬਰੀ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ। ਦੇਖੋ ਗੰਨਾ ਵੀ ਤਾਂ ਇੱਕ ਫਸਲ ਹੈ ਨਾ। ਜੇ ਆਏ ਸਾਲ ਦੂਸਰੀਆਂ ਫਸਲਾਂ ਦੀ MSP ਵੱਧਦੀ ਹੈ ਤਾਂ ਗੰਨੇ ਦੀ ਕਿਉਂ ਨਹੀਂ? ਇਹ ਕੋਈ ਮਤਲਬ ਲੋਕਾਂ ਦੇ ਜਿਵੇਂ ਇਹ ਸਾਨ ਕਰਦੇ ਐਵੇਂ। ਜੇ ਕਣਕ ਦੀ ਵੱਧਦੀ ਹੈ, ਝੋਨੇ ਦੀ ਵੱਧਦੀ ਹੈ, ਨਰਮੇ ਦੀ ਵੱਧਦੀ ਹੈ, ਹੋਰਾਂ ਚੀਜ਼ਾਂ ਦਾ ਰੇਟ ਵਧਦਾ, ਗੰਨੇ ਦਾ ਕਿਉਂ ਨਹੀਂ? ਇਹ ਤਾਂ ਸੁਭਾਵਿਕ ਹੀ ਆ 20 ਰੁਪਏ ਵਧਣਾ। ਤਾਂ ਮਤਲਬ ਇਹ ਕੋਈ ਨਵੀਂ ਗੱਲ ਨਹੀਂ ਹੈ। ਮਤਲਬ ਜੇਕਰ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ, ਨੌਜਵਾਨ ਲੱਖਾ ਸਿੰਘ ਸਿਧਾਣਾ ਕਿਸਾਨਾਂ ਦੇ ਨਾਲ ਰਲ ਕੇ ਚੱਲੇ ਨੇ। ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਪਰਚਾ ਪੈ ਗਿਆ, ਉਸ ਬਾਰੇ ਕੀ ਕਹੋਗੇ? ਉਸ ਦੇ ਉੱਪਰ ਇੱਕ ਲੱਖਾ ਸਿੰਘ ਸਿਧਾਣਾ ਪਿੰਡ ਜਾ ਕੇ ਰੈਲੀਆਂ ਕਰ ਰਹੇ ਨੇ, ਕਹਿ ਰਹੇ ਨੇ ਕਿ ਮੇਰੇ ਉੱਪਰ ਨਜਾਇਜ਼ ਪਰਚਾ ਪਿਆ ਹੈਗਾ। ਦੇਖੋ ਇਹ ਪੋਲੀਟੀਕਲ ਪਾਰਟੀਆਂ ਨਾਲ ਜਿਹੜੀਆਂ ਜਦੋਂ ਇਹ ਸੱਤਾ ਦੇ ਵਿੱਚ ਆ ਜਾਂਦੀਆਂ, ਸੱਤਾ ਦਾ ਇਹਨਾਂ ਨੂੰ ਇੰਨਾ ਨਸ਼ਾ ਚੜ੍ਹ ਜਾਂਦਾ ਕਿ ਸਭ ਕੁਝ ਭੁੱਲ ਜਾਂਦੇ ਆ। ਮਤਲਬ ਵੀ ਅਸੀਂ ਪਹਿਲਾਂ ਕਿਹਾ ਕੀ ਸੀ ਇਲੈਕਸ਼ਨਾਂ ਤੋਂ ਪਹਿਲਾਂ, ਇੱਕ ਦੂਜੇ ਤੇ ਪਰਚੇ ਪਾਉਣੇ ਆਮ ਗੱਲ ਹੈ ਇਹਨਾਂ ਦੀ। ਉਹੀ ਲੱਖਾ ਅੱਜ ਕਹਿ ਦੇ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪ ਦੇ ਨਾਲ ਹਾਂ, ਕੋਈ ਪਰਚਾ ਨਹੀਂ ਪਊਗਾ, ਤੇ ਉਹ ਪਰਚਾ ਹੀ ਵਾਪਸ ਲੈ ਲੈਣਗੇ। ਇਵੇਂ ਜਿਵੇਂ BJP ਹੈ, BJP ਉਹਦੇ ਛਾਪਾ ਮਾਰ ਲਿਆ, ਉਹਦੇ ਛਾਪਾ ਮਾਰ ਲਿਆ, ED ਤੋਂ ਛਾਪੇ ਮਰਵਾਤੇ, ਉਹ ਸਾਰੇ ਕਾਂਗਰਸੀ ਵੀ ਉਹਦੇ ਵਿੱਚ ਚਲੇ ਗਏ। ਇਹ ਆਪ ਕਹਿ ਰਹੇ ਸੀ, ਕਹਿੰਦੇ ਸਾਡੇ 12 ਵਿਧਾਇਕ ਜਾਣ ਨੂੰ ਤਿਆਰ ਬੈਠੇ ਆ, ਵਿਕਣ ਨੂੰ ਤਿਆਰ ਬੈਠੇ ਆ। ਪਹਿਲਾਂ ਕਹਿੰਦੇ ਹੁੰਦੇ ਸੀ ਅਸੀਂ ਭ੍ਰਿਸ਼ਟਾਚਾਰ ਦਾ ਮਤਲਬ ਇੱਥੋਂ ਫਸਤਾ ਹੀ ਵੜ ਦਿਆਂਗੇ, ਝਾੜੂ ਲਾ ਦਿਆਂਗੇ। ਹੁਣ ਆਪ ਹੀ ਕਹਿ ਰਹੇ 25-25 ਕਰੋੜ 'ਚ ਵਿਕ ਰਹੇ ਆ ਸਾਡੇ ਵਿਧਾਇਕ। ਕੀ ਫਰਕ ਹੈ? ਕੋਈ ਫਰਕ ਨਹੀਂ ਹੈ ਦੂਜਿਆਂ ਦੇ ਨਾਲ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ, ਕਿਸਾਨਾਂ ਦਾ ਜਿਹੜਾ ਕਿ ਰੁੱਖ ਸੀਗਾ ਉਹ ਹਰੀ ਕ੍ਰਾਂਤੀ ਵੱਲ ਹੋਇਆ। ਫਸਲੀ ਚੱਕਰ ਦਾ ਜਿਹੜਾ ਰੁੱਖ ਸੀਗਾ ਉਹ ਘਟਦਾ ਨਜ਼ਰ ਆਇਆ। ਕਦੇ ਮੂੰਗੀ ਦੀ ਖੇਤੀ ਹੁੰਦੀ ਸੀ, ਕਦੇ ਨਰਮੇ ਦੀ ਖੇਤੀ ਹੁੰਦੀ ਸੀ, ਉਸ ਦੇ ਉੱਪਰ ਕਾਫੀ ਅਸਰ ਪਿਆ ਹਰੀ ਕ੍ਰਾਂਤੀ ਦਾ। ਬਿਲਕੁਲ ਲੋਕ ਬਹੁਤ ਸੌਖੇ ਸੀ ਪਹਿਲਾਂ। ਹੁਣ ਇਹਨੂੰ ਅਸੀਂ ਕਹਿੰਦੇ ਹਾਂ ਕਿ ਵਪਾਰਕ ਖੇਤੀ। ਪਹਿਲਾਂ ਸੀਗੀ ਗੁਜ਼ਾਰੇ ਵਾਲੀ ਖੇਤੀ। ਜਦੋਂ ਗੁਜ਼ਾਰੇ ਵਾਲੀ ਖੇਤੀ 'ਚ ਤਾਂ ਲੋਕ ਸੱਚੋਂ ਹੀ ਆਪ ਦਾ ਗੁਜ਼ਾਰਾ ਕਰਦੇ ਸੀ। ਪਿੰਡ ਆਤਮ ਨਿਰਭਰ ਸੀ। ਇੱਕ ਦੋ ਚੀਜ਼ਾਂ ਬਾਹਰੋਂ ਲੈਣੀਆਂ ਪੈਂਦੀਆਂ ਸੀ, ਜਿਵੇਂ ਨਮਕ ਹੋਇਆ ਜਾਂ ਚਾਹ ਹੋਈ, ਬਾਕੀ ਤਾਂ ਸਾਰਾ ਕੁਝ ਪਿੰਡ ਦੇ ਵਿੱਚ ਹੀ ਸਰ ਜਾਂਦਾ ਸੀਗਾ। ਨਾ ਇੰਨਾ ਉਦੋਂ ਕਰਜ਼ਾ ਸੀ, ਨਾ ਕੋਈ ਖੁਦਕਸ਼ੀ ਸੀ। ਹੁਣ ਤਾਂ ਹਰੀ ਕ੍ਰਾਂਤੀ ਤਾਂ ਦੇਖੋ ਕੀ ਇਹਨੂੰ ਹਰੀ ਕ੍ਰਾਂਤੀ ਕਹੀਏ ਜਾਂ ਨਾ ਕਹੀਏ, ਅਜੇ ਵੀ 25 ਕਰੋੜ ਲੋਕ ਢਿੱਡੋਂ ਭੁੱਖੇ ਪੈਂਦੇ ਨੇ ਭਾਰਤ ਦੇ ਵਿੱਚ। ਇਹ ਕਹਿੰਦੇ ਸਾਡੇ ਕੋਲ ਅਨਾਜ ਵਾਧੂ ਹੈ। ਦੂਸਰੇ ਪਾਸੇ ਜਿੰਨਾ 1.25 ਲੱਖ ਕਰੋੜ ਦੇ ਕਰਜ਼ੇ ਦੀ ਮੈਂ ਗੱਲ ਕੀਤੀ ਹੈ, ਤੇ ਨਾਲ ਖੁਦਕਸ਼ੀਆਂ ਹੋਈਆਂ, ਨਾਲ 2 ਲੱਖ ਏਕੜ ਜ਼ਮੀਨ ਤੋਂ ਵੀ ਵਾਂਝਾ ਹੋ ਗਿਆ ਪੰਜਾਬ ਦਾ ਕਿਸਾਨ। ਹਰੀ ਕ੍ਰਾਂਤੀ ਨੇ ਤਾਂ ਜੇ ਕਹਿਣਾ ਹੋਵੇ ਭੱਠਾ ਵਹਾਤਾ। ਕੱਲਾ ਜ਼ਮੀਨ ਵੀ ਰੇਹ ਸਪਰੇਆਂ 'ਤੇ ਲੱਗ ਗਈ, ਤੇ ਜਿਹੜਾ ਸਰੀਰ ਹੈ ਉਹ ਵੀ ਮੈਨੂੰ ਨਹੀਂ ਲੱਗਦਾ ਕੋਈ ਮਨੁੱਖ ਮਤਲਬ ਜਿਹੜਾ ਬਿਨਾਂ ਕਿਸੇ ਦਵਾਈ ਤੋਂ ਅੱਜ ਕੱਲ੍ਹ ਚੱਲਦਾ ਹੋਵੇ। ਤੇ ਸਾਰੇ ਬਿਮਾਰ ਕਰਤੇ ਮਤਲਬ ਇਸ ਹਰੀ ਕ੍ਰਾਂਤੀ ਨੇ। ਪੌਣ ਪਾਣੀ ਖਰਾਬ ਹੋ ਗਿਆ, ਧਰਤੀ ਹੇਠਲਾ ਪਾਣੀ ਖਰਾਬ ਕਰਤਾ, ਹਵਾ ਪ੍ਰਦੂਸ਼ਣ ਹੋ ਗਈ, ਤੇ ਹਰ ਬੰਦਾ ਬਿਮਾਰ ਹੋ ਗਿਆ, ਤੇ ਹਰ ਬੰਦਾ ਕਰਜ਼ਈ ਹੋ ਗਿਆ, ਬੱਚੇ ਨਸ਼ਿਆਂ 'ਤੇ ਲੱਗ ਗਏ। ਜਣੀ ਮਾੜਾ ਹਾਲ ਹੈ ਪਹਿਲਾਂ ਦੇ ਮੁਕਾਬਲੇ ਜੇ ਕਹਿਣਾ ਹੋਵੇ। ਪਹਿਲਾਂ ਤਾਂ ਜਦੋਂ ਲੋਕ ਵਿਹਲੇ ਹੋ ਜਾਂਦੇ ਸੀ ਸਾਡੇ ਨੌਜਵਾਨ, ਤਾਂ ਮਤਲਬ ਕਬੱਡੀ ਖੇਡਦੇ, ਘੋਲ ਕਰਦੇ, ਬੜਾ ਖੇਡਾਂ ਨੂੰ ਉਤਸ਼ਾਹਿਤ ਕਰਦੇ ਸੀ। ਹੁਣ ਤਾਂ ਨੌਜਵਾਨ ਸਾਰਾ ਕੁਝ ਭੁੱਲ ਗਏ। ਇੱਕੋ ਹੀ ਰਹਿ ਗਿਆ ਉਹਨਾਂ ਕੋਲ ਕਿ ਜਾਂ ਤਾਂ ਵਿਦੇਸ਼ਾਂ ਨੂੰ ਜਾਣਾ ਤੇ ਜਾਂ ਨਸ਼ਾ ਕਰਨਾ। ਹੋਰ ਸਕੂਨ ਨਹੀਂ ਮਿਲ ਰਿਹਾ ਕਿਸੇ ਚੀਜ਼ ਦੇ ਵਿੱਚੋਂ, ਨਾ ਤਾਂ ਖੇਤੀ 'ਚੋਂ ਮਿਲਦਾ, ਨਾ ਪੜ੍ਹਾਈ 'ਚੋਂ ਮਿਲਦਾ ਮਤਲਬ ਨੌਜਵਾਨਾਂ ਨੂੰ ਸਕੂਨ, ਤੇ ਨਾ ਕੋਈ ਰੁਜ਼ਗਾਰ ਹੈ ਕਿ ਉੱਧਰ ਲੱਗ ਜਾਣ। ਜਦੋਂ ਬੰਦਾ ਵਿਹਲਾ ਹੋਊਗਾ
ਤਾਂ ਲਾਜ਼ਮੀ ਹੈ ਕਿ ਉਹ ਕਿਸੇ ਨਾਲ ਗਲਤ ਪਾਸੇ ਨੂੰ ਤੁਰੂਗਾ। ਤੁਸੀਂ ਕਿਹਾ ਕਿ ਨੌਜਵਾਨਾਂ ਨੂੰ ਸਕੂਨ ਨਹੀਂ ਮਿਲ ਰਿਹਾ। ਨੌਜਵਾਨੀ ਹੁਣ ਕਾਫੀ ਚੱਲੀ ਆ। ਅੰਮ੍ਰਿਤਪਾਲ ਇੱਕ ਆਇਆ ਬਾਹਰੋਂ, ਅੰਮ੍ਰਿਤਪਾਲ ਸਿੰਘ, ਉਸ ਦੇ ਨਾਲ ਚੱਲੀ ਆ ਨੌਜਵਾਨੀ ਕਾਫੀ। ਉਸ ਬਾਰੇ ਕੀ ਕਹੋਗੇ? ਦੇਖੋ, ਉਸ ਬਾਰੇ ਅਸੀਂ ਇਹ ਕਹਾਂਗੇ ਕਿ ਚੰਗਾ ਜੇ ਕੋਈ ਨਸ਼ੇ ਤੋਂ ਬਚਾ ਲੂਗਾ। ਵਿੱਚ ਅਸੀਂ ਵੀ ਬੜਾ ਜ਼ੋਰ ਲਾ ਰਹੇ ਹਾਂ ਕਿ ਨੌਜਵਾਨ ਸਾਡੇ ਨਾਲ ਆਉਣ। ਅਸੀਂ ਵੀ ਸਿੱਖਿਆ ਦਿੰਦੇ ਹਾਂ ਇਸ ਗੱਲ 'ਤੇ। ਜੇ ਕੋਈ ਧਾਰਮਿਕ ਤੌਰ 'ਤੇ ਸਿੱਖਿਆ ਦੇ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਂਦਾ, ਅਸੀਂ ਮਾੜਾ ਨਹੀਂ ਕਹਾਂਗੇ ਉਹਨੂੰ। ਠੀਕ ਹੈ, ਨਸ਼ੇ ਤੋਂ ਬਚਣੇ ਚਾਹੀਦੇ ਆ ਲੋਕ। ਨਸ਼ੇ ਤੋਂ ਖੇਡਾਂ ਜਿਹੜੀਆਂ, ਜੇ ਮੁੱਖ ਰੂਪ 'ਚ ਇਹਦੇ 'ਚੋਂ ਸਕੂਨ ਆਉਣ ਲੱਗ ਜੇ, ਜਿਵੇਂ ਪਹਿਲਾਂ ਕਬੱਡੀ 'ਚ ਆਉਂਦਾ ਹੁੰਦਾ ਸੀ, ਸਾਰਾ ਸਿਆਲ ਘਿਓ ਖਾਈ ਜਾਂਦੇ ਹੁੰਦੇ ਸੀ। ਜਦੋਂ ਮੂਹਰੇ ਫੱਗਣ ਦੇ ਮਹੀਨੇ ਆ ਜਾਂਦੇ ਸੀ ਤਾਂ ਉਦੋਂ ਫਿਰ ਕਬੱਡੀਆਂ ਖੇਡਣ ਲੱਗ ਜਾਂਦੇ, ਜ਼ੋਰ ਅਜਮਾਈ ਕਰਦੇ ਸੀ, ਪੱਟਾਂ ਦੇ ਜ਼ੋਰ 'ਤੇ ਖੇਡਦੇ ਸੀ। ਅੱਜ ਜੇ ਕੋਈ ਖੇਡਦਾ ਵੀ ਹੈ ਤਾਂ ਰਲ ਮਿਲ ਕੇ ਖੇਡਦੇ ਆ। ਉੱਥੇ ਵੀ ਨਸ਼ਾ ਚੱਲਦਾ, ਨਸ਼ਾ ਪੀ ਕੇ ਖੇਡਦੇ ਆ, ਕਈ ਕਿਸਮ ਦੇ ਟੀਕੇ ਲਾ ਖੇਡਦੇ ਆ। ਜਾਣੀ ਹਰ ਥਾਂ ਬੁਰਾ ਹਾਲ ਹੋਇਆ ਜੇ ਕਹਿਣਾ ਹੋਵੇ ਨੌਜਵਾਨੀ ਦਾ। ਅੰਮ੍ਰਿਤਪਾਲ ਦੀਆਂ ਕਾਫੀ ਕਹਿ ਰਹੇ ਨੇ ਕਿ ਜਾਂਚਾਂ ਹੋਣੀਆਂ ਚਾਹੀਦੀਆਂ। ਕਾਫੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਡੀਜੀਪੀ ਨੂੰ ਕੱਲ੍ਹ ਰਾਜਾ ਵੜਿੰਗ ਚਿੱਠੀ ਦੇ ਕੇ ਆਏ ਨੇ, ਕਹਿੰਦੇ ਕਿ ਅੰਮ੍ਰਿਤਪਾਲ ਦੀ ਵੀ ਜਾਂਚ ਹੋਣੀ ਚਾਹੀਦੀ ਆ। ਉਹ ਇੱਥੇ ਪੰਜਾਬ ਨੂੰ ਖੰਦੇੜਨ ਦੇ ਲਈ ਆ ਗਿਆ, ਪੰਜਾਬ ਦੇ ਵਿੱਚ ਮੰਡੀ ਪਾਉਣ ਨੂੰ ਆ ਗਿਆ। ਦੇਖੋ, ਧਾਰਮਿਕ ਮਾਮਲੇ 'ਤੇ ਸਾਡੀ ਜਥੇਬੰਦੀ ਦੇ ਬੰਧਾਨ ਅਨੁਸਾਰ ਅਸੀਂ ਕੁਝ ਨਹੀਂ ਕਹਾਂਗੇ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਧਾਰਮਿਕ ਘੱਟ ਗਿਣਤੀਆਂ ਦੇ ਨਾਲ ਧੱਕਾ ਵਿਤਕਰਾ ਹੁੰਦਾ ਤਾਂ ਉੱਥੇ ਅਸੀਂ ਡਟ ਕੇ ਉਹਦੇ ਨਾਲ ਖੜ੍ਹਦੇ ਹਾਂ, ਉਹਦਾ ਵਿਰੋਧ ਕਰਦੇ ਹਾਂ। ਸਾਰੇ ਧਰਮਾਂ ਦੇ ਲੋਕ ਆ ਸਾਡੀ ਜਥੇਬੰਦੀ ਦੇ ਵਿੱਚ, ਇਸ ਕਰਕੇ ਅਸੀਂ ਕਿਸੇ ਵੀ ਧਰਮ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਸਵਾਲ ਇਹ ਖੜਾ ਹੁੰਦਾ ਕਿ ਉਹ ਵੀ ਇੱਕ ਨੌਜਵਾਨ ਆ, ਤੁਹਾਡੇ ਘਰਾਂ ਦੇ ਵਿੱਚੋਂ ਹੀ ਨੌਜਵਾਨਾਂ ਨੂੰ ਲਾਮਬੰਦ ਕਰ ਰਿਹਾ, ਪਰ ਉਸ ਦੇ ਉੱਪਰ ਕਿਉਂ ਜਾਂਚ ਦੀ ਗੱਲ ਕਰੀ ਜਾ ਰਹੀ ਆ? ਸਰਕਾਰਾਂ ਦੇ ਵੱਲੋਂ ਕਿਉਂ ਕਿਹਾ ਜਾਂਦਾ ਕਿ ਅਸੀਂ ਅੰਮ੍ਰਿਤਪਾਲ ਦੀ ਜਾਂਚ ਕਰਵਾਵਾਂਗੇ? ਦੇਖੋ, ਕਿਸੇ ਦੀ ਜਾਂਚ ਕਰਵਾ ਲਓ। ਜਦੋਂ ਕੋਈ ਨਵਾਂ ਬੰਦਾ ਆਉਂਦਾ, ਆਪਣੇ ਆਪ ਨਹੀਂ ਮਤਲਬ ਲੈ ਕੇ ਆਉਂਦਾ, ਲੈ ਕੇ ਤਾਂ ਇਹ ਸਿਆਸੀ ਪਾਰਟੀਆਂ ਆਉਂਦੀਆਂ ਉਹਨਾਂ ਨੂੰ। ਅਜੇ ਨਵਾਂ ਹੈਗਾ, ਕੀ ਕਹੀਏ ਉਹਦੇ ਪਿੱਛੇ ਕੌਣ ਹੈ, ਕਿਵੇਂ ਆਇਆ, ਕਿਵੇਂ ਲੈ ਕੇ ਆਇਆ, ਕੁਛ ਨਹੀਂ ਕਿਹਾ ਜਾ ਸਕਦਾ ਜੀ। ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਫਿਰ ਪੰਜਾਬ ਦੇ ਵੱਲ ਆਉਣੇ ਆ। ਪੰਜਾਬ ਦੇ ਨੌਜਵਾਨ ਨੇ ਜਿਹੜੇ ਲਾਮਬੰਦ ਹੁੰਦੇ ਨੇ, ਜਥੇਬੰਦੀਆਂ ਦੇ ਨਾਲ ਤੁਰਦੇ ਨੇ, ਪਰ ਜਥੇਬੰਦੀਆਂ ਆਪਸ ਵਿੱਚ ਪਾੜ ਜਾਂਦੀਆਂ ਨੇ। ਕੋਈ ਸਿੱਧੂਪੁਰ ਵੱਲ ਹੋ ਜਾਂਦਾ। ਉਗਰਾਹਾਂ ਸਾਹਿਬ ਸਟੇਜ 'ਤੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਰਾ ਇੱਕ ਪਾਸੇ ਦਾ ਪੇਡੂ ਖਾਲੀ ਪਿਆ, ਉਸ ਦੇ ਵਿੱਚ ਪਿੱਤਲ ਭਰ ਦਿਓ। ਉਸ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਅਗਰਾਹਾਂ ਨੂੰ ਪੁੱਛੋ ਸਵਾਲ, ਮੈਨੂੰ ਨਾ ਪੁੱਛੋ ਕਿਉਂ ਉਹਨੇ ਕਿਹਾ ਮੇਰਾ ਪਿੱਤਲ ਖਾਲੀ ਪਿਆ, ਭਰ ਦਿਓ ਜਾਂ ਨਾ ਭਰ ਦਿਓ, ਸਾਡਾ ਸਵਾਲ ਨਹੀਂ ਹੈ। ਕਿਉਂਕਿ ਇੱਕ ਸਵਾਲ ਤਾਂ ਕਰ ਰਹੇ ਹਾਂ ਕਿ ਇੱਕ ਅੰਦੋਲਨ ਚੱਲਿਆ, ਅੰਦੋਲਨ ਦੇ ਵਿੱਚ ਇਕੱਠੇ ਰਹੇ ਹੋ, ਇੱਕ ਸਟੇਜ 'ਤੇ ਦੇਖਦੇ ਰਹੇ ਹੋ, ਇਕੱਠੇ ਮੀਟਿੰਗਾਂ ਕਰਦੇ ਰਹੇ ਹੋ, ਇਕੱਠੇ ਸਰਕਾਰ ਦੇ ਨਾਲ ਬੈਠ ਕੇ ਜਿਹੜੇ ਵਿਚਾਰ ਵਟਾਂਦਰੇ ਆ ਉਹ ਕਰਦੇ ਰਹੇ ਹੋ। ਬਿਲਕੁਲ ਇਕੱਠੇ ਕਰਦੇ ਰਹੇ ਹਾਂ, ਪਰ ਸਾਡੇ ਮਤਭੇਦ ਵੱਡੇ ਨੇ ਆਪਸੀ। ਹੁਣ ਵੀ ਤੁਸੀਂ ਦੇਖੋ, ਉਹ ਕੱਲ੍ਹ ਨੂੰ ਸੰਗਰੂਰ ਲਾ ਰਿਹਾ ਭਗਵੰਤ ਮਾਨ ਦੀ ਕੋਠੀ ਮੂਹਰੇ ਮੋਰਚਾ, ਅਸੀਂ ਚੰਡੀਗੜ੍ਹ ਲਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ। ਠੀਕ ਹੈ, ਨੌਜਵਾਨਾਂ ਦੀ ਜਿੱਥੋਂ ਤੱਕ ਗੱਲ ਹੈ, ਨੌਜਵਾਨ ਤਾਂ ਚੰਗਾ ਹੋਇਆ ਹੈ, ਦਿੱਲੀ ਮੋਰਚੇ ਨੇ ਖਿੱਚੇ ਆ ਨੌਜਵਾਨ। ਪਹਿਲਾਂ ਤਾਂ ਅਸੀਂ 80 ਸਾਲ ਦੇ ਬਜ਼ੁਰਗ ਹੀ ਹੁੰਦੇ ਸੀ ਧਰਨਿਆਂ ਦੇ ਵਿੱਚ। ਇਹ ਤੋਂ ਇੱਕ ਚੰਗੀ ਪਿਰਤ ਪਈ ਆ। ਚਲੋ ਸਿੱਧੂਪੁਰ ਨਾ ਜਾਂਦੇ ਆ, ਵਗਰਾਹਾਂ ਨਾ ਜਾਂਦੇ, ਉਹ ਸਾਡੇ ਨਾਲ ਆਉਂਦੇ ਆ, ਇਹ ਵੱਖਰੀ ਗੱਲ ਹੈ। ਨੌਜਵਾਨਾਂ ਦਾ ਤੁਰਨਾ ਮਤਲਬ ਐਜੀਟੇਸ਼ਨਾਂ ਦੇ ਵਿੱਚ, ਇਹ ਹਾਂ ਪੱਕੀ ਗੱਲ। ਚੰਡੀਗੜ੍ਹ ਜਾਣ ਦੀਆਂ ਫਿਰ ਤਿਆਰੀਆਂ ਨੇ ਜੇਕਰ ਇੱਥੇ ਹੱਲ ਨਹੀਂ ਹੁੰਦੇ? ਬਿਲਕੁਲ, ਜੇ ਟਾਲ ਮਟੋਲ ਹੁੰਦੀ ਹੈ, ਕਰਜ਼ੇ ਵਾਲੇ ਮੁੱਦੇ 'ਤੇ ਕੋਈ ਬਾਂਹ ਨਹੀਂ ਫੜਾਉਂਦੇ, ਕੁਛ ਬੁਨਿਆਦੀ ਗੱਲਾਂ ਵੀ ਹੈਗੀਆਂ, ਜਿਵੇਂ ਅਸੀਂ ਜ਼ੋਰ ਨਾਲ ਰੱਖ ਕੇ ਆਏ ਹਾਂ। ਹੁਣ ਅਸੀਂ ਕਰਜ਼ਾ ਲੈਂਦੇ ਹਾਂ ਬੈਂਕਾਂ ਤੋਂ, ਇੱਕ ਪ੍ਰਾਈਵੇਟ ਬੈਂਕ ਹੈ, ਇੱਕ ਸਰਕਾਰੀ ਬੈਂਕ ਹੈ, ਕੋਆਪਰੇਟਿਵ ਬੈਂਕ ਹੈ, ਲੈਂਡ ਮਾਰਗੇਜ ਬੈਂਕ ਹੈ। ਇਹ ਜੱਗੋਂ 13ਵੀਂ ਕੀ ਕਰਦੇ ਆ, ਕਿਸਾਨ ਦੇ ਨਾਲ ਨਾ ਤਾਂ ਰਜਿਸਟਰੀ ਕਰਵਾ ਲੈਂਦੇ ਆ, ਨਾਲ ਚੈੱਕ ਲੈ ਲੈਂਦੇ ਆ, ਦੋਨੇ ਗੱਲਾਂ ਕਰਦੇ ਆ। ਚੈੱਕ ਲੈ ਕੇ ਮਤਲਬ 420 ਦੇ ਜੇਬ ਤੋਂ ਪੈਸੇ ਨਹੀਂ ਭਰੇ ਜਾਂਦੇ, ਡਿਫਾਲਟਰ ਹੋ ਜਾਂਦਾ ਕਿਸੇ ਕਾਰਨ, ਤਾਂ ਚੈੱਕ ਵੀ ਇੱਕ ਅੱਧਾ ਨਹੀਂ ਲੈਂਦੇ, ਘੱਟੋ ਘੱਟ 10 ਚੈੱਕ ਲੈਂਦੇ ਆ। ਅਤੇ ਜੇ ਉਹ ਤੋਂ ਨਹੀਂ ਭਰਿਆ ਜਾਂਦਾ ਤਾਂ ਚੱਕ ਕੇ ਚੈੱਕ ਲਾ ਦਿੰਦੇ ਆ, ਜੇਲ੍ਹ ਭੇਜ ਦਿੰਦੇ ਆ। 2 ਸਾਲ ਤੱਕ ਦੀ ਕੈਦ ਵੀ ਹੋ ਜਾਂਦੀ ਹੈ। ਬੰਦਾ ਮੁੜ ਕੇ ਘਰੇ ਆ ਜਾਂਦਾ, ਕਰਜ਼ਾ ਜਿਉਂਦਾ ਤਿਉਂ ਖੜਾ ਹੁੰਦਾ। ਅਸੀਂ ਹੁਣ ਸਰਕਾਰ ਫੈਸਲਾ ਕੀ ਲੈਂਦੀ ਹੈ? ਅਸੀਂ ਕਿਹਾ ਕਿ ਇੱਕ ਕੰਮ ਕਰੋ, ਜਾਂ ਤਾਂ ਰਜਿਸਟਰੀ ਕਰਾ ਲਓ, ਸਾਥੋਂ ਲੋਨ ਦੇ ਦਿਓ, ਅਤੇ ਜਾਂ ਚੈੱਕ ਲੈ ਲਓ। ਦੋਨੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇੱਕ ਵਾਰ ਉਹਨੇ ਕਿਹਾ ਕਿ ਗਲਤ ਆ ਦੋਨੇ ਚੀਜ਼ਾਂ ਲੈਣੀਆਂ, ਅਗਲੀ ਮੀਟਿੰਗ 'ਚ ਮੈਂ ਕੋਈ ਫੈਸਲਾ ਦੇਵਾਂਗਾ। ਕੀ ਫੈਸਲਾ ਲੈਂਦੇ ਆਉਣ ਵਾਲਾ ਸਮਾਂ ਦੱਸੂਗਾ। ਇਵੇਂ ਜਿਵੇਂ ਧਾਰਾਵਾਂ ਕਰਜ਼ਾ ਵਸੂਲਣ ਦੀਆਂ 67 ਧਾਰਾ 'ਤੇ ਬੜਾ ਰੌਲਾ ਪਾਇਆ ਇਹਨਾਂ ਨੇ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਪਾਇਆ ਕਿ ਅਸੀਂ ਇਹ ਖਤਮ ਕਰਤੀ, ਫਿਰ ਕਾਂਗਰਸ ਨੇ ਪਾਇਆ ਅਸੀਂ ਇਹ ਖਤਮ ਕਰਤੀ। ਅਸੀਂ ਉਦੋਂ ਵੀ ਕਹਿੰਦੇ ਸੀ, ਅੱਜ ਵੀ ਕਹਿੰਦੇ, ਇਹਨਾਂ ਨੂੰ ਵੀ ਕਹਿ ਕੇ ਕਿ ਸਸਪੈਂਡ ਹੋਈ ਆ, ਉਹਨੂੰ ਖਤਮ ਕਰੋ। ਖਤਮ ਕਰਨ ਦੀ ਜ਼ਰੂਰਤ ਹੀ ਨਹੀਂ ਕਰ ਰਹੇ। ਉਦੋਂ ਜੇ ਉਹ ਸਸਪੈਂਡ ਰਹਿ ਵੀ ਜਾਂਦੀ ਹੈ ਤਾਂ ਧਾਰਾ 63C ਹੈ, ਕਰਜ਼ਾ ਵਸੂਲਣ ਦੇ ਲਈ, ਜਬਰੀ ਕਰਜ਼ਾ ਵਸੂਲਣ ਦੇ ਲਈ। 63A ਹੈ, 63B ਹੈ। ਉਹ ਦੇਖਣ ਨੂੰ ਆਮ ਲੋਕਾਂ ਨੂੰ ਪਤਾ ਨਹੀਂ ਲੱਗਦੀ। ਇੱਕ ਛੋਟਾ ਜਿਹਾ ਅਧਿਕਾਰੀ ਹੁੰਦਾ ਕੋਆਪਰੇਟਿਵ ਬੈਂਕ ਦਾ,
ਉਹ ਸੈਟਿੰਗਾਂ ਦੇ ਵੀ ਹੁੰਦੇ ਆ, ਲੈਂਡ ਮਾਰਗੇਜ ਦੇ ਵੀ ਹੁੰਦੇ ਆ, AR ਕਹਿ ਦਿੰਦੇ ਆ ਉਹਨੂੰ। ਉਹਦੇ ਕੋਲੇ ਇੰਨੇ ਅਧਿਕਾਰ ਦਿੱਤੇ ਹੋਏ ਆ ਕਿ ਸਾਡੀ ਜ਼ਮੀਨ ਉਹਨੂੰ ਸਾਲਸ ਨਿਯੁਕਤ ਕਰਦੇ ਆ ਕਿ ਆਹ ਕਰਜ਼ਾ ਡਿਫਾਲਟਰ ਹੋ ਗਿਆ, ਇਹਦਾ ਤੂੰ ਨਿਪਟਾਰਾ ਕਰਨਾ। ਉਹ ਚੱਕ ਕੇ ਸਾਰੀ ਦੀ ਸਾਰੀ ਜ਼ਮੀਨ ਜ਼ਿਮੀਂਦਾਰ ਦੀ ਉਹਦੇ ਨਾਲ ਅਟੈਚ ਕਰ ਦਿੰਦਾ ਬੈਂਕ ਦੇ ਨਾਲ। ਜ਼ਿਮੀਂਦਾਰ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਨੂੰ ਕੋਈ ਦੁਬਾਰੇ ਕਰਜ਼ਾ ਲੈਣਾ ਹੁੰਦਾ ਜਾਂ ਲੋਨ ਲੈਣਾ ਹੁੰਦਾ ਜਾਂ ਕੋਈ ਹੋਰ ਕਿਸੇ ਕਿਸਮ ਦਾ ਮਾਲ ਮਹਿਕਮੇ 'ਚ ਕੰਮ ਹੁੰਦਾ ਕਿ ਮੈਂ ਤਾਂ ਜ਼ਮੀਨ ਦਾ ਮਾਲਕ ਹੀ ਨਹੀਂ ਆ। ਅਸੀਂ ਉਹ 'ਤੇ ਵੀ ਬੜਾ ਜ਼ੋਰ ਲਾਇਆ, ਮਤਲਬ ਵੀ ਜਿਹੜੀ ਧਾਰਾ 63C ਵਗੈਰਾ ਵਰਗੀਆਂ ਹੈਗੀਆਂ ਇਹਨਾਂ ਨੂੰ ਖਤਮ ਕਰੋ। ਜਦੋਂ ਤੁਸੀਂ ਜਲੀਲ ਕਰਦੇ ਹੋ, ਕਿਤੇ ਚੈੱਕ ਦੇ ਨਾਂ ਹੇਠ ਜੇਲ੍ਹ ਭੇਜਤਾ, ਕਿਤੇ ਧਮਕੀਆਂ ਦੇ ਦਿੱਤੀਆਂ, ਕਿਤੇ ਕੁਰਕੀ ਦੇ ਆਰਡਰ ਆ ਗਏ, ਤਾਂ ਉਦੋਂ ਜਲੀਲ ਹੋਇਆ ਖੁਦਕੁਸ਼ੀ ਕਰਦਾ ਜਿਹੜਾ ਕਿਸਾਨ ਵੀ ਇਹ ਜੇ ਸੱਚਮੁੱਚ ਹੀ ਤੁਹਾਡੀ ਸਰਕਾਰ ਲੋਕ ਪੱਖੀ ਆ, ਜਿਹੜੀਆਂ ਅਸੀਂ ਆ ਮੰਗਾਂ ਉਠਾਉਣੇ ਆ ਕਿ ਆਹ ਧਰਾਵਾਂ ਖਤਮ ਕਰੋ, ਤੁਹਾਨੂੰ ਇਹ ਕਰਨੀਆਂ ਚਾਹੀਦੀਆਂ। ਸਰਕਾਰਾਂ ਇਹ ਵੀ ਕਹਿੰਦੀਆਂ ਨੇ ਕਿ ਲੋਨ ਕਿਸੇ ਚੀਜ਼ ਲਈ ਹੋਰ ਲੈਂਦੇ ਨੇ ਤੇ ਕੰਮ ਕਿਸੇ ਹੋਰ ਆਉਂਦਾ ਗਾ ਲੋਨ। ਜੇ ਡੇਅਰੀ ਫਾਰਮ ਤੇ ਲੋਨ ਲੈਤਾ ਤਾਂ ਉਹਦੀਆਂ ਕੋਠੀਆਂ ਪਾ ਲਈਆਂ ਤੇ ਵੱਡੀਆਂ ਕਾਰਾਂ ਲੈ ਲਈਆਂ। ਮੇਰੇ ਨਾਲ ਚੱਲ ਕੇ ਸਰਵੇ ਕਰ ਲਓ ਤੁਸੀਂ। ਕਿਸਾਨੀ ਦੀਆਂ 3 ਪਰਤਾਂ, ਇੱਕ 5-7 ਕਿੱਲਿਆਂ ਵਾਲੀ ਹੈ, ਇੱਕ 5-7 ਕਿੱਲਿਆਂ ਤੋਂ ਲੈ ਕੇ 15 ਕਿੱਲਿਆਂ ਵਾਲੀ ਹੈ ਜਿਹਨੂੰ ਦਰਮਿਆਨੀ ਕਹਿ ਦਿੰਦੇ ਆ, ਇੱਕ ਧਨੀ ਕਿਸਾਨੀ ਹੈ। ਆਪਾਂ ਉਹਦਾ ਅੰਕੜਾ ਕੱਢ ਲਾਂਗੇ ਕਿ ਜਿਹੜੀ ਗਰੀਬ ਕਿਸਾਨੀ ਆ ਉਹਦੇ ਕਿੰਨੀਆਂ ਕੋਠੀਆਂ ਪਾਈਆਂ ਉਹਨੇ ਤੇ ਦਰਮਿਆਨੀ ਨੇ ਕਿੰਨੀਆਂ ਪਾਈਆਂ, ਤੇ ਜਿਹੜੀ ਧਨੀ ਕਿਸਾਨੀ ਉਹਦੇ ਤਾਂ ਹੈਗੀਆਂ ਕੋਠੀਆਂ, ਕੋਈ ਰੌਲਾ ਨਹੀਂ। ਉਹਨਾਂ ਦੇ ਨਾਲ ਮੇਲ ਦਿੰਦੇ ਆ ਹਰ ਇੱਕ ਨੂੰ ਕਿ ਜੀ ਕਰਜ਼ਾ ਹੋਰ ਕੰਮ ਲਈ ਲੈਂਦੇ, ਠੀਕ ਆ ਲੈਂਦੇ ਆ। ਜਿਹੜੀ ਧਨੀ ਕਿਸਾਨੀ ਦੀ ਮੈਂ ਗੱਲ ਕਰਦਾ ਜਿਹਦੇ ਕੋਲ 100 ਕਿੱਲਾ 200 ਕਿੱਲਾ, ਉਹ ਕੀ ਕਰਦੇ ਆ 2-2 ਕਰੋੜ ਦੀਆਂ ਲਿਮਟਾਂ ਬਣਾਉਂਦੇ ਆ। ਉਹ ਲਿਮਟਾਂ ਤੇ ਸਬਸਿਡੀ ਭਾਲਦੇ ਆ। ਉਹ ਲੈਣੀ ਹੁੰਦੀ ਆ ਜ਼ਮੀਨ ਵੈ, ਉਹ ਸੈਲਰ ਵੀ ਲਾਏ ਹੋਏ ਆ ਉਹਨਾਂ ਦੇ ਕੋਲਡ ਸਟੋਰ ਵੀ ਲਾਏ ਹੋਏ ਆ। ਇਹ ਜਿਹੜਾ ਗਰੀਬ ਕਿਸਾਨ ਆ ਇਹ ਜਿੰਨਾ ਕੁ ਇਹਨੂੰ ਬਹੁਤਾ ਮਿਲਦਾ ਹੀ ਨਹੀਂ ਹੈ। ਪਹਿਲੀ ਗੱਲ ਤਾਂ ਜੇ ਮਿਲਦਾ ਤਾਂ ਕੋਈ ਨਾ ਕੋਈ ਉਹ ਕਾਰੋਬਾਰ ਆਪਦਾ ਕਰਦਾ। ਇਹ ਜ਼ਰੂਰ ਹੈ ਕੋਈ ਕਹਿ ਸਕਦਾ ਕਿ ਇਹਨੇ ਕੁੜੀ ਦਾ ਵਿਆਹ ਕਰਤਾ, ਹੋਰ ਕੀ ਕਰੇ? ਫਸਲ ਦੇ ਵਿੱਚ ਤਾਂ ਕੱਖ ਬਚਿਆ ਨਹੀਂ, ਜਾਂ ਉਹ ਆੜ੍ਹਤੀਏ ਤੋਂ ਲਊਗਾ ਜਾਂ ਬੈਂਕ ਤੋਂ ਲਊਗਾ। ਜੇ ਉਹਨੇ ਮਾੜਾ ਮੋਟਾ ਸਿਰ ਘਸਾਉਣ ਲਈ 2 ਮੁੰਡੇ ਅੱਡ ਹੋ ਕੇ ਘਰ ਬਣਵਾਉਣਾ ਫਿਰ ਵੀ ਤਾਂ ਇਹੀ ਕੁਛ ਕਰੂਗਾ। ਜਦੋਂ ਕਿਸੇ ਪਾਸੇ ਉਹਨੂੰ ਆਮਦਨ ਨਹੀਂ ਤਾਂ ਇੰਨਾ ਕੁ ਤਾਂ ਉਹਨੂੰ ਕਰਨਾ ਪਊਗਾ। ਖੇਤੀ ਦੇ ਵਿੱਚੋਂ ਜੇ ਬਚਤ ਹੁੰਦੀ ਹੋਵੇ ਕੋਈ ਨਹੀਂ ਸੋਚੂਗਾ ਕਿ ਮੈਂ ਆੜ੍ਹਤੀਏ ਤੋਂ ਲੈ ਕੇ ਜਾਂ ਫਲਾਣੇ ਤੋਂ ਲੈ ਕੇ। ਅਸੀਂ ਤਾਂ ਚਾਹੁੰਦੇ ਹਾਂ ਕਿ ਕਿਸਾਨ ਖੁਸ਼ਹਾਲ ਹੋਵੇ, ਉਹਨੂੰ ਇੰਨੀ ਕੁ ਬਚਤ ਹੁੰਦੀ ਹੋਵੇ। ਉਹ ਭਿਖਾਰੀ ਕਿਉਂ ਬਣੇ ਕਿ ਉਹ ਤੋਂ ਮੰਗ ਲਿਆ ਉਹ ਤੋਂ ਮੰਗ ਲਿਆ? ਉਹ ਆਪਦਾ ਬੱਚਾ ਵੀ ਵਿਆਹ ਸਕਦਾ ਹੋਵੇ, ਆਪਦਾ ਬੱਚਾ ਪੜ੍ਹਾ ਵੀ ਸਕਦਾ ਹੋਵੇ, ਆਪਦੇ ਬਜ਼ੁਰਗਾਂ ਦਾ ਇਲਾਜ ਵੀ ਕਰਾ ਸਕਦਾ ਹੋਵੇ, ਪਰ ਉਹ ਤੁਰਦੀ ਤਾਂ ਮਤਲਬ ਉਹ ਤਾਂ ਘਰ ਦੀ ਕਬੀਲਦਾਰੀ ਨਹੀਂ ਹੈ। ਉਹਨੂੰ ਦੇਣਾ ਚਾਹੀਦਾ ਸਹਿਯੋਗ, ਦੇ ਨਹੀਂ ਰਹੇ ਸਮਾਂ ਤੋਂ ਜਿੰਨਾ ਉਹਨੂੰ ਛੋਟੀ ਕਿਸਾਨੀ ਨੂੰ ਮਿਲਣਾ ਚਾਹੀਦਾ। ਕੀ ਲੱਗਦਾ ਵੀ ਧਰਨੇ ਹੀ ਹੱਲ ਨੇ ਇਸ ਚੀਜ਼ ਦਾ? ਇਹ ਦੋਵੇਂ ਨਾ ਹੋਰ ਹੈ ਵੀ ਕੀ? ਧਰਨੇ ਜਮਹੂਰੀਅਤ ਦੇ ਵਿੱਚ ਰਹਿ ਕੇ ਧਰਨੇ ਲਾ ਰਹੇ ਆ, ਪ੍ਰਦਰਸ਼ਨ ਕਰ ਰਹੇ ਆ, ਘਰਾਓ ਕਰ ਰਹੇ ਆ। ਅਗਰ ਕੋਈ ਫੇਰ ਵੀ ਨਾ ਸੁਣੇ, ਇਹਦੇ ਵਿੱਚੋਂ ਹੀ ਬਗਾਵਤਾਂ ਉੱਠੀਆਂ। ਜਿਹੜਾ ਪਿਛਲਾ ਇਤਿਹਾਸ ਹੈ ਨਾ ਉਹ ਇਹ ਦੱਸਦਾ ਹੈ ਕਿ ਜਦੋਂ ਰਾਜਾ ਕੋਈ ਸੁਣਦਾ ਨਹੀਂ ਸੀ ਜਾਂ ਕੋਈ ਸਰਕਾਰ ਸੁਣਦੀ ਨਹੀਂ ਸੀ, ਉਹਦੇ ਵਿੱਚੋਂ ਬਗਾਵਤ ਨਿਕਲਦੀ ਸੀ। ਫਿਰ ਜਿਵੇਂ ਆ 3 ਕਾਲੇ ਕਾਨੂੰਨਾਂ ਖਿਲਾਫ ਬੇਸ਼ੱਕ ਇਹ ਡੈਮੋਕ੍ਰੇਟਿਕ ਢੰਗ ਦੇ ਨਾਲ ਲੜਿਆ ਗਿਆ, ਅਗਰ ਇਹ ਅੜ ਜਾਂਦੇ ਇਸ ਗੱਲ ਤੇ ਵੀ ਅਸੀਂ ਤਾਂ ਕਿਸੇ ਹਾਲਤ ਦੇ ਵਿੱਚ ਰੱਦ ਨਹੀਂ ਕਰਨੀ, ਤਾਂ ਕਿਸਾਨੀ ਦੀ ਬਗਾਵਤ ਉੱਠਣੀ ਸੀ ਇਹਦੇ ਵਿੱਚੋਂ। ਲਖੀਮਪੁਰ ਖੀਰੀ ਦਾ ਇਨਸਾਫ ਮਿਲ ਗਿਆ? ਬਿਲਕੁਲ ਨਹੀਂ। ਇਨਸਾਫ ਜਿਹੜੀ ਮੈਂ ਗੱਲ ਕਰਦਾ ਵੀ ਜਿਹੜੀਆਂ ਸਰਕਾਰਾਂ ਹੈ, ਇਨਸਾਫ 3 ਗੱਲਾਂ ਤੋਂ ਮਿਲਣਾ। ਇੱਕ ਤਾਂ ਹੈਗੀ ਮਤਲਬ ਕਾਰਜਪਾਲਿਕਾ, ਉਹਦੇ ਵਿੱਚ DC ਹੈ, ਉਹਦੇ ਵਿੱਚ ਗਵਰਨਰ ਹੈ, ਉਹਦੇ ਵਿੱਚ ਸੈਕਟਰੀ ਹੈ, ਠੀਕ ਹੈ। ਉਹਨਾਂ ਦੇ ਹੱਥ ਬੰਨੇ ਹੋਏ ਆ ਕਿਉਂਕਿ ਉਹ ਗ੍ਰਹਿ ਰਾਜ ਮੰਤਰੀ ਹੈ। ਦੂਜੀ ਹੁੰਦੀ ਆ ਵਿਧਾਨ ਪਾਲਿਕਾ ਦਾ ਤਾਂ ਬਣਾਇਆ ਹੋਇਆ ਉਹ ਗ੍ਰਹਿ ਰਾਜ ਮੰਤਰੀ। ਤੀਜੀ ਹੁੰਦੀ ਹੈ ਮਤਲਬ ਇਹ ਨਿਆਂਪਾਲਿਕਾ ਦੇ ਚੰਗੀ ਤਰ੍ਹਾਂ ਧਿਆਨ 'ਚ ਹੈ ਇਹ ਸੁਪਰੀਮ ਕੋਰਟ ਵਾਲਾ ਕੇਸ, ਪੂਰੀ ਅੱਖ ਰੱਖੀ ਹੋਈ ਆ ਉਹਦੀ ਇਸ ਗੱਲ ਤੇ। ਪਰ ਇੱਧਰ ਨੂੰ ਕਦੇ ਨਹੀਂ ਨਿਆਂਪਾਲਿਕਾ ਨੇ ਕਿਹਾ ਕਿ ਉਹ 120 ਦਾ ਦੋਸ਼ੀ ਆ, ਉਹਨੂੰ ਮਤਲਬ ਗ੍ਰਿਫਤਾਰ ਕਰੋ। ਕਿਸੇ ਤੋਂ ਕੋਈ ਇਨਸਾਫ ਨਹੀਂ। ਇਹ ਤਾਂ ਲੋਕ ਲੜ ਕੇ ਇਨਸਾਫ ਲੈ ਸਕਦੇ ਆ। ਕਦੋਂ ਮਤਲਬ ਲੋਕਾਂ ਦਾ ਜੱਕ ਦੁਬਾਰੇ ਵੱਧ ਜਾਂਦਾ, ਦਿੱਲੀ ਨੂੰ ਘੇਰਨ ਦਾ ਜਾਂ ਹੋਰ ਕਹਿੰਦਾ, ਉਦੋਂ ਇਨਸਾਫ ਮਿਲੂਗਾ, ਵਰਨਾ ਕੋਈ ਇਨਸਾਫ ਦੀ ਝਾਕ ਨਹੀਂ ਰੱਖੀ ਜਾ ਸਕਦੀ। ਬੂਟਾ ਸਿੰਘ ਬੁਰਜਗਿੱਲ ਕਹਿ ਰਹੇ ਨੇ ਕਿ ਦਿੱਲੀ ਨੂੰ ਘੇਰਨ ਦੇ ਲਈ ਵੀ ਕਿਸਾਨ ਤਿਆਰ ਨੇ, ਪਰ ਜੇ ਅਸੀਂ ਗੱਲ ਕਰਦੇ ਹਾਂ ਪੋਲੀਟੀਕਲ ਪਾਰਟੀਆਂ ਜੇ ਬੂਟਾ ਸਿੰਘ ਬੁਰਜਗਿੱਲ ਦੇ ਦਾਲੇ ਹੋ ਗਈਆਂ, ਬੂਟਾ ਸਿੰਘ ਬੁਰਜਗਿੱਲ ਦੀ ਜਾਂਚ ਕਰਾਉਣ ਦੀ ਗੱਲ ਕਰਨ ਲੱਗ ਗਈਆਂ, ਫਿਰ ਸਾਨੂੰ ਕੋਈ ਫਿਕਰ ਨਹੀਂ। ਅਸੀਂ ਦਿੱਲੀ ਦੇ ਬਾਰਡਰਾਂ 'ਤੇ ਵੀ ਜਿਹੜੇ ਨਾ ਬਹੁਤ ਸਾਡੇ ਵਿਰੋਧੀ ਸੀ, ਉਹ ਕਹਿੰਦੇ ਸੀ ਕਿ ਲੀਡਰਾਂ ਨੇ ਮਤਲਬ ਦਿੱਲੀ ਮੋਰਚਿਆਂ 'ਚ ਬੈਠਿਆਂ ਨੇ ਕੋਠੀਆਂ ਬਣਾ ਲਈਆਂ, ਇਹਨਾਂ ਨੇ ਜ਼ਮੀਨਾਂ ਬਣਾ ਲਈਆਂ, ਇਹਨਾਂ ਨੇ ਰੈਸਟੋਰੈਂਟ ਖਰੀਦ ਲਏ। ਅਸੀਂ ਤਾਂ ਕਹਿੰਦੇ ਜਾਂਚ ਸਾਰਿਆਂ ਦੀ ਹੋਣੀ ਚਾਹੀਦੀ ਆ। ਜਿੰਨੇ ਸਿਆਸੀ ਲੀਡਰ ਆ ਉਹਨਾਂ ਦੀ ਵੀ ਕਰ ਲਓ, ਜਿੰਨੇ ਕਿਸਾਨ ਲੀਡਰ ਅਸੀਂ ਸਾਡੀ ਵੀ ਕਰ ਲਓ, ਤਾਂ ਕਿ ਲੋਕਾਂ ਦੇ ਸਾਹਮਣੇ ਆ ਜੇ। ਮਿਸਾਲ ਦੇ ਤੌਰ ਤੇ ਮੈਂ ਇੱਕੋ ਗੱਲ ਕਹੂੰਗਾ ਕਿ ਜਦੋਂ ਮੈਂ ਕੰਮ ਕਰਨ ਲੱਗਿਆ ਇੱਧਰ ਕਿਸਾਨੀ ਦੇ ਵਿੱਚ,
24-25 ਸਾਲ ਦੀ ਮੇਰੀ ਉਮਰ ਸੀ ਤੇ 24-25 ਸਾਲ ਦੀ ਉਮਰ ਸਿਕੰਦਰ ਸਿੰਘ ਮਲੂਕਾ ਦੀ ਸੀ। ਮੇਰੇ ਕੋਲੇ 8 ਕਿੱਲੇ ਜ਼ਮੀਨ ਸੀ ਤੇ ਉਹਦੇ ਕੋਲੇ ਵੀ 8 ਕਿੱਲੇ ਜ਼ਮੀਨ ਸੀ। ਅੱਜ ਮੇਰੇ ਕੋਲੇ ਤਾਂ 6 ਕਿੱਲੇ ਰਹਿ ਗਏ ਆ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ ਕਿ ਗਾਹਾਂ ਕੁਛ ਹੋਰ ਬਣ ਗਿਆ। ਇਵੇਂ ਜਿਵੇਂ ਕਾਂਗੜ ਸਾਹਿਬ ਦੀ ਕਰਾ ਲਓ, ਇਵੇਂ ਜਿਵੇਂ ਬਾਦਲਾਂ ਦੀ ਕਰਾ ਲਓ, ਕੈਪਟਨ ਅਮਰਿੰਦਰ ਦੀ ਕਰਾ ਲਓ। ਆ ਜਿਹੜੇ ਹੁਣ ਬਣੇ ਆ ਇਹਦੇ ਮਤਲਬ MLA ਜਾਂ MP ਜੀ ਦੀ ਸਰਕਾਰ ਹੈ ਆਪ ਵਾਲਿਆਂ ਦੀ, 2-2 ਕੋਠੇ ਆ ਹੁਣ ਜਿਹੜੇ MLA ਬਣੇ ਆ। ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ ਇਹਨਾਂ ਦਾ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਤਾਂ ਇਕੱਠਾ ਕਰੂਗੀ। ਇਹ ਤੋਂ ਬਿਨਾਂ ਨਹੀਂ ਕੰਮ ਚੱਲਦਾ ਅੱਜ ਕੱਲ੍ਹ। ਪਰ ਇਹ ਉਹ ਫੋਰਚੂਨਰ ਨਹੀਂ ਹੈ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਇਹ ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ। ਉਹ ਸਾਡੇ ਵਾਸਤੇ ਦਾ। ਕਿਹੜੇ ਲੀਡਰ ਤੋਂ ਲਿਆਂਦੀ? ਅਸੀਂ ਲੀਡਰ ਤੋਂ ਕਿਸੇ ਤੋਂ ਨਹੀਂ ਲਿਆਂਦੀ ਤਾਂ ਅਸੀਂ ਮੁਰਲਾ ਹੈ। ਮੇਰਾ ਕਹਿਣ ਦਾ ਭਾਵ ਜਿਨ੍ਹਾਂ ਨੂੰ ਅਨਫਿੱਟ ਕਰ ਦਿੰਦੇ ਆ ਕਾਰਾਂ ਨੂੰ, ਉਹ ਸਾਡੇ ਕੰਮ ਆਉਂਦੀਆਂ। ਜਿੰਨੀਆਂ ਦਿੱਲੀ 'ਚੋਂ ਅਨਫਿੱਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਮੋਟਰਸਾਈਕਲ ਮਹਿੰਗੇ ਆ, ਥੋੜ੍ਹੀਆਂ ਜਿਹੀਆਂ ਸਸਤੀਆਂ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ ਦੀ। 10 ਲੱਖ ਦੀ? ਹਾਂ ਬਿਲਕੁਲ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ, ਸੂਬਾ ਪ੍ਰਧਾਨ ਮੌਜੂਦ ਸਨ। ਤਾਂ ਉਸ ਦੇ ਨਾਲ ਅਸੀਂ ਗੱਲਬਾਤ ਕਰੀ ਆ। ਜਿਹੜੇ ਤਮਾਮ ਸਵਾਲ ਉੱਠਦੇ ਨੇ ਕਿ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਦੇ ਵਿੱਚ ਤੇਲ ਕਿੱਥੋਂ ਪਾਉਂਦੇ ਨੇ, ਜਾਂ ਬੂਟਾ ਸਿੰਘ ਬੁਰਜਗਿੱਲ ਦੀ ਦੇਣ ਕੀ ਆ ਕਿਸਾਨੀ ਨੂੰ, ਤਾਂ ਅਸੀਂ ਉਹ ਗੱਲਾਂ ਬਾਤਾਂ ਕਰੀਆਂ ਨੇ। ਟੋਲ ਪਲਾਜ਼ੇ ਤੇ ਬੈਠੇ ਆ ਇਸ ਮੁਲਾਕਾਤ ਦੇ ਵਿੱਚ। ਬਸ ਇੰਨਾ ਹੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਨਹੀਂ ਆ ਜੀ, ਮਿਸਾਲ ਦੇ ਤੌਰ ਤੇ ਮੈਂ ਇੱਕੋ ਗੱਲ ਕਹੂੰਗਾ ਕਿ ਜਦੋਂ ਮੈਂ ਕੰਮ ਕਰਨ ਲੱਗਿਆ ਇੱਧਰ ਕਿਸਾਨੀ ਦੇ ਵਿੱਚ 24-25 ਸਾਲ ਦੀ ਮੇਰੀ ਉਮਰ ਸੀ ਤੇ 24-25 ਸਾਲ ਦੀ ਉਮਰ ਸਿਕੰਦਰ ਸਿੰਘ ਮਲੂਕਾ ਦੀ ਸੀ। ਮੇਰੇ ਕੋਲੇ 8 ਕਿੱਲੇ ਜ਼ਮੀਨ ਸੀ ਤੇ ਉਹਦੇ ਕੋਲੇ ਵੀ 8 ਕਿੱਲੇ ਜ਼ਮੀਨ ਸੀ। ਅੱਜ ਮੇਰੇ ਕੋਲੇ ਤਾਂ 6 ਕਿੱਲੇ ਰਹਿ ਗਏ ਆ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ ਕਿ ਗਾਹਾਂ ਕੁਛ ਹੋਰ ਬਣ ਗਿਆ। ਇਵੇਂ ਜਿਵੇਂ ਕਾਂਗੜ ਸਾਹਿਬ ਦੀ ਕਰਾ ਲਓ, ਇਵੇਂ ਜਿਵੇਂ ਬਾਦਲਾਂ ਦੀ ਕਰਾ ਲਓ, ਕੈਪਟਨ ਅਮਰਿੰਦਰ ਦੀ ਕਰਾ ਲਓ। ਆ ਜਿਹੜੇ ਹੁਣ ਬਣੇ ਆ ਇਹਦੇ ਮਤਲਬ MLA ਜਾਂ MP ਜੀ ਦੀ ਸਰਕਾਰ ਹੈ ਆਪ ਵਾਲਿਆਂ ਦੀ, 2-2 ਕੋਠੇ ਆ ਹੁਣ ਜਿਹੜੇ MLA ਬਣੇ ਆ। ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ ਇਹਨਾਂ ਦਾ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਤਾਂ ਇਕੱਠਾ ਕਰੂਗੀ। ਇਹ ਤੋਂ ਬਿਨਾਂ ਨਹੀਂ ਕੰਮ ਚੱਲਦਾ ਅੱਜ ਕੱਲ੍ਹ। ਪਰ ਇਹ ਉਹ ਫੋਰਚੂਨਰ ਨਹੀਂ ਹੈ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਇਹ ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ। ਉਹ ਸਾਡੇ ਵਾਸਤੇ ਦਾ। ਕਿਹੜੇ ਲੀਡਰ ਤੋਂ ਲਿਆਂਦੀ? ਅਸੀਂ ਲੀਡਰ ਤੋਂ ਕਿਸੇ ਤੋਂ ਨਹੀਂ ਲਿਆਂਦੀ ਤਾਂ ਅਸੀਂ ਮੁਰਲਾ ਹੈ। ਮੇਰਾ ਕਹਿਣ ਦਾ ਭਾਵ ਜਿਨ੍ਹਾਂ ਨੂੰ ਅਨਫਿੱਟ ਕਰ ਦਿੰਦੇ ਆ ਕਾਰਾਂ ਨੂੰ, ਉਹ ਸਾਡੇ ਕੰਮ ਆਉਂਦੀਆਂ। ਜਿੰਨੀਆਂ ਦਿੱਲੀ 'ਚੋਂ ਅਨਫਿੱਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਮੋਟਰਸਾਈਕਲ ਮਹਿੰਗੇ ਆ, ਥੋੜ੍ਹੀਆਂ ਜਿਹੀਆਂ ਸਸਤੀਆਂ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ ਦੀ। 10 ਲੱਖ ਦੀ? ਹਾਂ ਬਿਲਕੁਲ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ, ਸੂਬਾ ਪ੍ਰਧਾਨ ਮੌਜੂਦ ਸਨ। ਤਾਂ ਉਸ ਦੇ ਨਾਲ ਅਸੀਂ ਗੱਲਬਾਤ ਕਰੀ ਆ। ਜਿਹੜੇ ਤਮਾਮ ਸਵਾਲ ਉੱਠਦੇ ਨੇ ਕਿ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਦੇ ਵਿੱਚ ਤੇਲ ਕਿੱਥੋਂ ਪਾਉਂਦੇ ਨੇ, ਜਾਂ ਬੂਟਾ ਸਿੰਘ ਬੁਰਜਗਿੱਲ ਦੀ ਦੇਣ ਕੀ ਆ ਕਿਸਾਨੀ ਨੂੰ, ਤਾਂ ਅਸੀਂ ਉਹ ਗੱਲਾਂ ਬਾਤਾਂ ਕਰੀਆਂ ਨੇ। ਟੋਲ ਪਲਾਜ਼ੇ ਤੇ ਬੈਠੇ ਆ ਇਸ ਮੁਲਾਕਾਤ ਦੇ ਵਿੱਚ। ਬਸ ਇੰਨਾ ਹੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਦਾ ਜਿਹੜਾ ਪ੍ਰੋਗਰਾਮ ਉਹ ਕੀ ਆ, ਤੇ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਕੀ ਹੋ ਸਕਦੀ ਹੈ? ਦੇਖੋ 40 ਦਿਨ ਦੇ ਕਰੀਬ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ। ਪ੍ਰਧਾਨ ਜੀ, ਅਸੀਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਬਦਲਾਅ ਦੀ ਨੀਤੀ ਕਰਦੀ ਰਹੀ। ਕੀ ਬਦਲਾਅ ਇਹੋ ਸੀਗਾ ਕਿ ਕਿਸਾਨ ਸੜਕਾਂ ਤੇ ਆ ਜਾਣ? ਅੱਗੇ ਤਾਂ ਧਰਨਾ ਹੁੰਦਾ ਸੀ ਨਾ 1-2 ਦਿਨਾਂ ਦਾ। ਜਿੰਨੇ ਧਰਨੇ ਆਪ ਸਰਕਾਰ ਦੇ ਮਤਲਬ ਵਿਰੁੱਧ ਲੱਗੇ ਆ, ਮੈਨੂੰ ਲੱਗਦਾ ਪਹਿਲਾਂ ਨਹੀਂ ਲੱਗੇ ਹੋਏ। ਤੇ ਜਿਹੜੇ ਕਹਿੰਦੇ ਸੀ ਕਿ ਹੁਣ ਮਤਲਬ ਡਾਂਗਾ ਨਹੀਂ ਪੈਣਗੀਆਂ, ਐਸੇ ਮੀਤ ਹੇਅਰ ਦੀ ਕੋਠੀ ਦੇ ਅੱਗੇ ਜਦੋਂ ਇਹ ਪ੍ਰੋਫੈਸਰ ਆਏ ਨੇ
ਉਹਨਾਂ ਤੇ ਡਾਂਗਾ ਵੀ ਭਰਾਂਗਾ ਇਹਨਾਂ ਨੇ। ਨੌਕਰੀ ਨਹੀਂ ਮੰਗ ਰਹੇ, ਅਸੀਂ ਕੁਝ ਨਹੀਂ ਕਹਿ ਰਹੇ, ਅਸੀਂ ਕਹਿ ਰਹੇ ਸਿਰਫ ਸਾਡੀ ਗੱਲ ਸੁਣ ਲਓ। ਮੈਨੂੰ ਭਗਵੰਤ ਮਾਨ ਦਾ ਜਵਾਬ ਚਾਹੀਦਾ। ਅੱਜ 10 ਮਹੀਨੇ ਨੌਕਰੀ ਕਰਨ ਤੋਂ ਬਾਅਦ ਇਹ ਕਹਿੰਦੇ ਆ ਜੀ ਸਾਡੀ ਨੌਕਰੀ। ਅਮਰਤਪਾਲ ਇੱਕ ਆਇਆ ਬਾਹਰੋਂ, ਅਮਰਤਪਾਲ ਸਿੰਘ, ਉਸ ਦੇ ਨਾਲ ਚੱਲੀ ਆ ਨੌਜਵਾਨੀ ਕਾਫੀ, ਉਸ ਬਾਰੇ ਕੀ ਕਹੋਗੇ? ਵਿੱਚ ਅਸੀਂ ਵੀ ਬੜਾ ਜ਼ੋਰ ਲਾ ਰਹੇ ਹਾਂ ਕਿ ਨੌਜਵਾਨ ਸਾਡੇ ਨਾਲ ਆਉਣ, ਅਸੀਂ ਵੀ ਸਿੱਖਿਆ ਦਿੰਦੇ ਹਾਂ ਇਸ ਗੱਲ ਤੇ। ਲੱਖਾ ਸਿੰਘ ਸਿਧਾਣਾ ਕਿਸਾਨਾਂ ਦੇ ਨਾਲ ਰਲ ਕੇ ਚੱਲੇ ਨੇ, ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਪਰਚਾ ਪੈ ਗਿਆ। ਇੱਕ ਦੂਜੇ ਤੇ ਪਰਚੇ ਪਾਉਣੇ ਆਮ ਗੱਲ ਹੈ ਇਹਨਾਂ ਦੀ। ਉਹੀ ਲੱਖਾ ਅੱਜ ਕਹਦੇ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪ ਦੇ ਨਾਲ ਹਾਂ, ਕੋਈ ਪਰਚਾ ਨਹੀਂ ਪਊਗਾ ਤੇ ਉਹ ਪਰਚਾ ਹੀ ਵਾਪਸ ਲੈ ਲੈਣ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਝ ਹੋਰ ਬਣ ਗਿਆ। ਦੋ ਕੋਠੇ ਆ ਹੁਣ ਜਿਹੜੇ ਐਮਐਲਏ ਬਣੇ ਆ, ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਦਾ ਇਕੱਠਾ ਕਰੂਗੀ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ, ਉਹ ਸਾਡੇ ਵਾਸਤੇ ਆ। ਕਿਹੜੇ ਲੀਡਰ ਦੇ ਨੇ ਤੁਸੀਂ? ਅਸੀਂ ਲੀਡਰ ਤੋਂ ਜਿੰਨੀਆਂ ਦਿੱਲੀ ਚੋਂ ਅਨਫਿੱਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਅੱਜ ਅਸੀਂ ਫੇਰ ਇੱਕ ਅਜਿਹੇ ਸ਼ਖਸ ਦੇ ਕੋਲ ਪਹੁੰਚੇ ਹਾਂ। ਪਹਿਲਾਂ ਵੀ ਤੁਹਾਡੇ ਨਾਲ ਮੁਲਾਕਾਤ ਕਰਵਾਈ ਆ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ। ਤਾਂ ਅੱਜ ਅਸੀਂ ਰੋਡ ਦੇ ਉੱਪਰ ਬੈਠੇ ਹਾਂ, ਨੈਸ਼ਨਲ ਹਾਈਵੇ ਤੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਬੈਠਣ ਦਾ ਇੱਕ ਕਾਰਨ ਆ, ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇੱਥੇ ਧਰਨਾ ਚੱਲ ਰਿਹਾ ਹੈਗਾ, ਟੋਲ ਪਲਾਜ਼ਾ ਚੁਕਾਉਣ ਦੀਆਂ ਗੱਲਾਂ ਹੋ ਰਹੀਆਂ ਨੇ। ਤਾਂ ਉਸ ਨੂੰ ਲੈ ਕੇ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਤਾਂ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ, ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ, ਮੀਟਿੰਗ ਨੂੰ ਕਿਵੇਂ ਦੇਖਦੇ ਨੇ, ਕੀ ਗੱਲਾਂ ਬਾਤਾਂ ਹੋਈਆਂ ਨੇ। ਤਾਂ ਅਸੀਂ ਉਹ ਸਾਰੀ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਮੌਜੂਦ ਨੇ, ਕਿਸਾਨ ਆਗੂ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੇਕਰ ਅਸੀਂ ਗੱਲ ਕਰੀਏ ਤਾਂ ਇਹ ਟੋਲ ਪਲਾਜ਼ੇ ਤੇ ਕਾਫੀ ਲੰਮਾ ਸਮਾਂ ਹੋ ਗਿਆ ਬੈਠਿਆਂ ਨੂੰ। ਅੱਜ ਦਾ ਜਿਹੜਾ ਪ੍ਰੋਗਰਾਮ ਉਹ ਕੀ ਆ, ਤੇ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਕੀ ਹੋ ਸਕਦੀ ਆ? ਦੇਖੋ 40 ਦਿਨ ਦੇ ਕਰੀਬ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਹੜਾ ਚੇਰੀ ਸਿੱਖਿਆ ਮੰਤਰੀ ਆ ਇੱਥੇ ਮੀਤ ਹੇਅਰ, ਉਹਦੀ ਕੋਠੀ ਦਾ ਘਰਾਓ ਕਰਾਂਗੇ ਅਸੀਂ ਅੱਜ। ਤੇ ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਆ ਪਹਿਲਾਂ ਸਾਡੀ ਵੀ ਭਗਵੰਤ ਮਾਨ ਦੇ ਨਾਲ ਪਰਸੋਂ, ਉਹਦੇ ਕੋਲ ਵੀ ਬੜੇ ਜ਼ੋਰ ਨਾਲ ਮੈਂ ਇਹ ਗੱਲ ਉਠਾਈ ਸੀ ਟੋਲ ਪਲਾਜ਼ੇ ਵਾਲੀ, ਕਿ ਜਦੋਂ ਤੁਸੀਂ ਖੁਦ MP ਸੀ, ਨਾਲ ਤੁਹਾਡੇ MLA ਵੀ ਸੀਗੇ, ਉਦੋਂ ਤੁਸੀਂ ਧਰਨਾ ਦਿੱਤਾ ਸੀਗਾ ਉਸ ਟੋਲ ਪਲਾਜ਼ੇ ਤੇ। ਹੁਣ ਸਾਨੂੰ ਬੈਠਿਆਂ ਨੂੰ 40 ਦਿਨ ਹੋ ਗਏ। ਹੁਣ ਤੁਸੀਂ ਕੀ ਉਸ ਨੂੰ ਸਮਝਦੇ ਹੋ? ਉਸ ਜਿਹੜਾ ਟੋਲ ਪਲਾਜ਼ਾ ਠੀਕ ਆ ਜਾਂ ਗਲਤ ਆ? ਉਹ ਕਹਿੰਦਾ ਇਹ ਬਿਲਕੁਲ ਗਲਤ ਆ। ਇਹ 2-2.5 ਕਿਲੋਮੀਟਰ ਇੱਧਰ ਮੋਗਾ ਸਾਈਡ ਨੂੰ ਲੱਗਣਾ ਚਾਹੀਦਾ ਸੀ, ਤੇ ਇਹ ਗਲਤ ਲੱਗਿਆ ਹੋਇਆ। ਤੇ ਮੈਂ ਤੁਹਾਨੂੰ ਬੁਲਾਊਂਗਾ, ਮੈਂ ਇਹਦਾ ਹੱਲ ਕਰੂੰਗਾ, ਇੰਨਾ ਕਹਿ ਕੇ ਬਸ ਛੱਡ ਦਿੱਤਾ ਉਹਨਾਂ ਨੇ। ਕੋਈ ਬਹੁਤਾ ਗੰਭੀਰਤਾ ਨਾਲ ਲਿਆ ਹੋਵੇ ਮੈਨੂੰ ਲੱਗਦਾ ਅਜੇ ਨਹੀਂ, ਉੱਧਰ ਨੂੰ ਧਿਆਨ ਨਹੀਂ ਹੈ ਉਹਨਾਂ ਦਾ। ਪ੍ਰਧਾਨ ਜੀ, ਅਸੀਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਬਦਲਾਅ ਦੀ ਨੀਤੀ ਕਰਦੀ ਰਹੀ। ਕੀ ਬਦਲਾਅ ਇਹੋ ਸੀਗਾ ਕਿ ਕਿਸਾਨ ਸੜਕਾਂ ਤੇ ਆ ਜਾਣ? ਕਿਤੇ ਸਰਕਾਰ ਕਹਿੰਦੀ ਹੁੰਦੀ ਸੀ ਕਿ ਸਾਡੀ ਸਰਕਾਰ ਆਉਣ ਤੇ ਕੋਈ ਧਰਨਾ ਨਹੀਂ ਲੱਗੂਗਾ, ਸਟੇਜਾਂ ਦੇ ਉੱਪਰ ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਦੇਖੋ ਬਿਲਕੁਲ ਉਹਦੇ ਉਲਟ ਹੋ ਰਿਹਾ। 6 ਮਹੀਨੇ ਹੋਏ ਆ ਜੇ ਸਰਕਾਰ ਨੂੰ। ਜਿੰਨੇ ਧਰਨੇ ਅੱਗੇ ਤਾਂ ਧਰਨਾ ਹੁੰਦਾ ਸੀ ਨਾ 1-2 ਦਿਨਾਂ ਦਾ, ਜਿੰਨੇ ਧਰਨੇ ਆਪ ਸਰਕਾਰ ਦੇ ਮਤਲਬ ਵਿਰੁੱਧ ਲੱਗੇ ਆ, ਮੈਨੂੰ ਲੱਗਦਾ ਪਹਿਲਾਂ ਨਹੀਂ ਲੱਗੇ ਹੋਣੇ। ਲੰਬੇ ਦਿਨ ਮਤਲਬ ਤੁਸੀਂ ਦੇਖੋ ਇੱਧਰ ਜਿਹੜਾ ਹਬੋਰ ਹੈ, ਰਾਜਸਥਾਨ ਹਬੋਰ ਬਾਰਡਰ, ਉੱਥੇ ਬੈਠਿਆਂ ਨੂੰ ਲੋਕਾਂ ਨੂੰ 2 ਮਹੀਨੇ ਤੋਂ ਉੱਪਰ ਹੋ ਗਏ। ਮੰਗ ਉਹਨਾਂ ਦੀ ਇਹ ਹੈ ਕਿ ਇੱਕ ਤਾਂ ਉਹਨਾਂ ਦੇ ਜਿਹੜੇ ਕਿੰਨੂ ਹੈ ਉਹ ਖਤਮ ਹੋ ਗਏ, ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ। ਨਰਮਾ ਸੀ, ਨਰਮਾ ਗੁਲਾਬੀ ਸੁੰਡੀ ਨੇ ਖਾ ਲਿਆ, ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ। ਪਰ ਕੋਈ ਧਿਆਨ ਨਹੀਂ ਹੈ ਉੱਧਰ। ਆ ਸ਼ਰਾਬ ਵਾਲੀ ਫੈਕਟਰੀ ਹੈ, ਲਗਭਗ 2 ਮਹੀਨੇ ਹੀ ਉਹਨਾਂ ਨੂੰ ਹੋ ਗਏ ਬੈਠਿਆਂ ਨੂੰ, ਤੇ 2 ਹੀ ਇੱਧਰ ਮਤਲਬ ਸਾਨੂੰ ਹੋਣ ਵਾਲੇ ਨੇ। ਮਤਲਬ ਲੰਬੇ ਧਰਨੇ ਮਤਲਬ ਜਿੰਨੇ ਲੱਗੇ ਹੈ, ਤੇ ਜਿਹੜੇ ਕਹਿੰਦੇ ਸੀ ਕਿ ਹੁਣ ਮਤਲਬ ਡਾਂਗਾ ਨਹੀਂ ਪੈਣਗੀਆਂ,
ਐਸੇ ਅਮਿਤ ਹੇਅਰ ਦੀ ਕੋਠੀ ਦੇ ਅੱਗੇ ਜਦੋਂ ਇਹ ਪ੍ਰੋਫੈਸਰ ਆਏ ਨੇ ਉਹਨਾਂ ਤੇ ਡਾਂਗਾ ਵੀ ਭਰਾਈਆਂ ਇਹਨਾਂ ਨੇ। ਕੋਈ ਬਦਲਾਅ ਨਹੀਂ ਹੈ ਕਿਸੇ ਕਿਸਮ ਦਾ। ਜੇ ਕਹਿਣਾ ਹੋਵੇ ਜੈਸੇ ਥੇ ਉਹੀ ਹੈ, ਜਿਹੋ ਜਿਹੀਆਂ ਸਰਕਾਰਾਂ ਪਹਿਲੀਆਂ ਸੀ। ਹੋਰ ਨਵਾਂ ਕੁਛ ਤਾਂ ਯਾਦ ਕਰਾ ਦਿੰਦੇ ਆ। ਇਹ ਕਹਾ ਦਿੰਦੇ ਆ ਜਿਵੇਂ ਆਮ ਕਹਾਵਤ ਕਿ ਪਿਛਲੇ ਨੂੰ ਚੰਗਾ ਕਹਾ ਦਿੰਦੇ ਆ। ਹੁਣ ਅਸੀਂ ਬੜੇ ਜ਼ੋਰ ਨਾਲ ਗੱਲ ਰੱਖੀ, ਮੈਂ ਹੀ ਗੱਲ ਰੱਖੀ ਸੀ ਇਹ ਕਰਜ਼ੇ ਵਾਲੀ, ਕਿ ਤੁਸੀਂ ਜਿਹੜਾ ਕਰਜ਼ੇ ਦਾ ਮੁੱਦਾ ਸੀਗਾ ਬਿਲਕੁਲ ਪੈਰਾਂ ਹੱਥ ਹੇਠਾਂ ਲਤੜਤਾ। ਤੁਹਾਡੇ ਲਈ ਕਰਜ਼ੇ ਦਾ ਮੁੱਦਾ ਕੋਈ ਨਹੀਂ ਹੈ ਅੱਜ ਜਣੀ। ਹਾਲਾਂਕਿ ਕਰਜ਼ਾ ਉਦੋਂ ਵੱਧ ਕੇ 1.25 ਲੱਖ ਕਰੋੜ ਦਾ ਹੋ ਗਿਆ ਤੇ ਤੁਸੀਂ ਕਹਿੰਦੇ ਸੀ ਕਿ ਸਭ ਤੋਂ ਚੰਗੀ ਸਰਕਾਰ ਹੋਊ, ਲੋਕਾਂ ਦੀ ਸਰਕਾਰ ਹੋਊ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਤਾਂ ਜਵਾਬ ਮੂਹਰੋਂ ਇਹ ਆਇਆ ਕਿ ਅਸੀਂ ਕੇਂਦਰ ਸਰਕਾਰ ਨੂੰ ਚਿੱਠੀ ਲਿਖਾਂਗੇ। ਮੈਂ ਕਿਹਾ ਵੀ ਇਹ ਤਾਂ ਜਿੰਨੀਆਂ ਸਰਕਾਰਾਂ ਨੂੰ ਅਸੀਂ ਮਿਲਦੇ ਰਹੇ ਹਾਂ, ਪਹਿਲਾਂ ਕੈਪਟਨ ਨੂੰ ਮਿਲਦੇ ਰਹੇ ਹਾਂ, ਉਦੋਂ ਪਹਿਲਾਂ ਬਾਦਲ ਨੂੰ ਮਿਲਦੇ ਰਹੇ ਹਾਂ, ਉਹ ਵੀ ਇਹੀ ਕਹਿੰਦਾ ਹੁੰਦਾ ਸੀ ਕਿ ਮੈਂ ਚਿੱਠੀ ਲਿਖੂੰਗਾ। ਫਿਰ ਇਹਦਾ ਫਰਕ ਕੀ ਹੈ ਤੁਹਾਡਾ ਤੇ ਉਹਦਾ? ਚਿੱਠੀਆਂ ਹੀ ਦਿਖਾਈ ਜਾਓਗੇ ਸਾਰੀ ਉਮਰ ਸਾਨੂੰ। ਫਿਰ ਕਹਿੰਦੇ ਵੀ ਅਗਲੀ ਮੀਟਿੰਗ ਦੇ ਵਿੱਚ ਅਸੀਂ ਕੁਛ ਨਾ ਕੁਛ ਸੋਚਾਂਗੇ ਇਹਦੇ 'ਤੇ ਕੀ ਕੀਤਾ ਜਾ ਸਕਦਾ। ਇਸ ਤੋਂ ਵੱਧ ਕੁਛ ਨਹੀਂ ਹੈ ਜੀ। ਸਰਕਾਰ ਕਹਿੰਦੀ ਅਸੀਂ 20 ਰੁਪਏ ਗੰਨੇ ਦਾ ਰੇਟ ਵਧਾਤਾ। ਗੰਨੇ ਦੇ ਜਿਹੜੀ ਕਾਸ਼ਤਕਾਰ ਨੇ ਉਹਨਾਂ ਨੂੰ ਖੁਸ਼ਖਬਰੀ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ। ਦੇਖੋ ਗੰਨਾ ਵੀ ਤਾਂ ਇੱਕ ਫਸਲ ਹੈ ਨਾ। ਜੇ ਆਏ ਸਾਲ ਦੂਸਰੀਆਂ ਫਸਲਾਂ ਦੀ MSP ਵੱਧਦੀ ਹੈ ਤਾਂ ਗੰਨੇ ਦੀ ਕਿਉਂ ਨਹੀਂ? ਇਹ ਕੋਈ ਮਤਲਬ ਲੋਕਾਂ ਦੇ ਜਿਵੇਂ ਇਹ ਸਾਨ ਕਰਦੇ ਐਵੇਂ। ਜੇ ਕਣਕ ਦੀ ਵੱਧਦੀ ਹੈ, ਝੋਨੇ ਦੀ ਵੱਧਦੀ ਹੈ, ਨਰਮੇ ਦੀ ਵੱਧਦੀ ਹੈ, ਹੋਰਾਂ ਚੀਜ਼ਾਂ ਦਾ ਰੇਟ ਵੱਧਦਾ, ਗੰਨੇ ਦਾ ਕਿਉਂ ਨਹੀਂ? ਇਹ ਤਾਂ ਸੁਭਾਵਿਕ ਹੀ ਆ 20 ਰੁਪਏ ਵਧਣਾ। ਤਾਂ ਮਤਲਬ ਇਹ ਕੋਈ ਨਵੀਂ ਗੱਲ ਨਹੀਂ ਹੈ। ਮਤਲਬ ਜੇਕਰ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ, ਨੌਜਵਾਨ ਲੱਖਾ ਸਿੰਘ ਸਿਧਾਣਾ ਕਿਸਾਨਾਂ ਦੇ ਨਾਲ ਰਲ ਕੇ ਚੱਲੇ ਨੇ। ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਪਰਚਾ ਪੈ ਗਿਆ, ਉਸ ਬਾਰੇ ਕੀ ਕਹੋਗੇ? ਉਸ ਦੇ ਉੱਪਰ ਇੱਕ ਲੱਖਾ ਸਿੰਘ ਸਿਧਾਣਾ ਪਿੰਡ ਜਾ ਕੇ ਰੈਲੀਆਂ ਕਰ ਰਹੇ ਨੇ, ਕਹਿ ਰਹੇ ਨੇ ਕਿ ਮੇਰੇ ਉੱਪਰ ਨਜਾਇਜ਼ ਪਰਚਾ ਪਿਆ ਹੈਗਾ। ਦੇਖੋ ਇਹ ਪੋਲੀਟੀਕਲ ਪਾਰਟੀਆਂ ਨਾਲ ਜਿਹੜੀਆਂ ਜਦੋਂ ਇਹ ਸੱਤਾ ਦੇ ਵਿੱਚ ਆ ਜਾਂਦੀਆਂ, ਸੱਤਾ ਦਾ ਇਹਨਾਂ ਨੂੰ ਇੰਨਾ ਨਸ਼ਾ ਚੜ੍ਹ ਜਾਂਦਾ ਕਿ ਸਭ ਕੁਝ ਭੁੱਲ ਜਾਂਦੇ ਆ। ਮਤਲਬ ਵੀ ਅਸੀਂ ਪਹਿਲਾਂ ਕਿਹਾ ਕੀ ਸੀ ਇਲੈਕਸ਼ਨਾਂ ਤੋਂ ਪਹਿਲਾਂ। ਇੱਕ ਦੂਜੇ 'ਤੇ ਪਰਚੇ ਪਾਉਣੇ ਆਮ ਗੱਲ ਹੈ ਇਹਨਾਂ ਦੀ। ਉਹੀ ਲੱਖਾ ਅੱਜ ਕਹਦੇ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪ ਦੇ ਨਾਲ ਹਾਂ, ਕੋਈ ਪਰਚਾ ਨਹੀਂ ਪਊਗਾ ਤੇ ਉਹ ਪਰਚਾ ਹੀ ਵਾਪਸ ਲੈ ਲੈਣਗੇ। ਇਵੇਂ ਜਿਵੇਂ BJP ਹੈ, BJP ਉਹਦੇ ਛਾਪਾ ਮਾਰ ਲਿਆ, ਉਹਦੇ ਛਾਪਾ ਮਾਰ ਲਿਆ, ED ਤੋਂ ਛਾਪੇ ਮਰਵਾਤੇ। ਉਹ ਸਾਰੇ ਕਾਂਗਰਸੀ ਵੀ ਉਹਦੇ ਵਿੱਚ ਚਲੇ ਗਏ। ਇਹ ਆਪ ਕਹਿ ਰਹੇ ਸੀ, ਕਹਿੰਦੇ ਸਾਡੇ 12 ਵਿਧਾਇਕ ਜਾਣ ਨੂੰ ਤਿਆਰ ਬੈਠੇ ਆ, ਵਿਕਣ ਨੂੰ ਤਿਆਰ ਬੈਠੇ ਆ। ਪਹਿਲਾਂ ਕਹਿੰਦੇ ਹੁੰਦੇ ਸੀ ਅਸੀਂ ਭ੍ਰਿਸ਼ਟਾਚਾਰ ਦਾ ਮਤਲਬ ਇੱਥੋਂ ਫਸਤਾ ਹੀ ਵੱਢ ਦਿਆਂਗੇ, ਝਾੜੂ ਲਾ ਦਿਆਂਗੇ। ਹੁਣ ਆਪ ਹੀ ਕਹਿ ਰਹੇ 25-25 ਕਰੋੜ 'ਚ ਵਿਕ ਰਹੇ ਆ ਸਾਡੇ ਵਿਧਾਇਕ। ਕੀ ਫਰਕ ਹੈ? ਕੋਈ ਫਰਕ ਨਹੀਂ ਹੈ ਦੂਜਿਆਂ ਦੇ ਨਾਲ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ, ਕਿਸਾਨਾਂ ਦਾ ਜਿਹੜਾ ਕਿ ਰੁੱਖ ਸੀਗਾ ਉਹ ਹਰੀ ਕ੍ਰਾਂਤੀ ਵੱਲ ਹੋਇਆ। ਫਸਲੀ ਚੱਕਰ ਦਾ ਜਿਹੜਾ ਰੁੱਖ ਸੀਗਾ ਉਹ ਘਟਦਾ ਨਜ਼ਰ ਆਇਆ। ਕਦੇ ਮੂੰਗੀ ਦੀ ਖੇਤੀ ਹੁੰਦੀ ਸੀ, ਕਦੇ ਨਰਮੇ ਦੀ ਖੇਤੀ ਹੁੰਦੀ ਸੀ। ਉਸ ਦੇ ਉੱਪਰ ਕਾਫੀ ਅਸਰ ਪਿਆ ਹਰੀ ਕ੍ਰਾਂਤੀ ਦਾ। ਬਿਲਕੁਲ ਲੋਕ ਬਹੁਤ ਸੌਖੇ ਸੀ ਪਹਿਲਾਂ। ਹੁਣ ਇਹਨੂੰ ਅਸੀਂ ਕਹਿੰਦੇ ਹਾਂ ਕਿ ਵਪਾਰਕ ਖੇਤੀ। ਪਹਿਲਾਂ ਸੀਗੀ ਗੁਜ਼ਾਰੇ ਵਾਲੀ ਖੇਤੀ। ਜਦੋਂ ਗੁਜ਼ਾਰੇ ਵਾਲੀ ਖੇਤੀ 'ਚ ਤਾਂ ਲੋਕ ਸੱਚੋਂ ਹੀ ਆਪ ਦਾ ਗੁਜ਼ਾਰਾ ਕਰਦੇ ਸੀ। ਪਿੰਡ ਆਤਮ ਨਿਰਭਰ ਸੀ। ਇੱਕ ਦੋ ਚੀਜ਼ਾਂ ਬਾਹਰੋਂ ਲੈਣੀਆਂ ਪੈਂਦੀਆਂ ਸੀ, ਜਿਵੇਂ ਨਮਕ ਹੋਇਆ ਜਾਂ ਚਾਹ ਹੋਈ। ਬਾਕੀ ਤਾਂ ਸਾਰਾ ਕੁਝ ਪਿੰਡ ਦੇ ਵਿੱਚ ਹੀ ਸਰ ਜਾਂਦਾ ਸੀਗਾ। ਨਾ ਇੰਨਾ ਉਦੋਂ ਕਰਜ਼ਾ ਸੀ, ਨਾ ਕੋਈ ਖੁਦਕਸ਼ੀ ਸੀ। ਹੁਣ ਤਾਂ ਹਰੀ ਕ੍ਰਾਂਤੀ ਤਾਂ ਦੇਖੋ ਕੀ ਇਹਨੂੰ ਹਰੀ ਕ੍ਰਾਂਤੀ ਕਹੀਏ ਜਾਂ ਨਾ ਕਹੀਏ, ਅਜੇ ਵੀ 25 ਕਰੋੜ ਲੋਕ ਢਿੱਡੋਂ ਭੁੱਖੇ ਪੈਂਦੇ ਨੇ ਭਾਰਤ ਦੇ ਵਿੱਚ। ਇਹ ਕਹਿੰਦੇ ਸਾਡੇ ਕੋਲ ਅਨਾਜ ਵਾਧੂ ਹੈ। ਦੂਸਰੇ ਪਾਸੇ ਜਿੰਨਾ 1.25 ਲੱਖ ਕਰੋੜ ਦੇ ਕਰਜ਼ੇ ਦੀ ਮੈਂ ਗੱਲ ਕੀਤੀ ਹੈ ਤੇ ਨਾਲ ਖੁਦਕਸ਼ੀਆਂ ਹੋਈਆਂ, ਨਾਲ 2 ਲੱਖ ਏਕੜ ਜ਼ਮੀਨ ਤੋਂ ਵੀ ਵਾਂਝਾ ਹੋ ਗਿਆ ਪੰਜਾਬ ਦਾ ਕਿਸਾਨ। ਹਰੀ ਕ੍ਰਾਂਤੀ ਨੇ ਤਾਂ ਜੇ ਕਹਿਣਾ ਹੋਵੇ ਭੱਠਾ ਵਹਾਤਾ। ਕੱਲਾ ਜ਼ਮੀਨ ਵੀ ਰੇਹ ਸਪਰੇਆਂ 'ਤੇ ਲੱਗ ਗਈ ਤੇ ਜਿਹੜਾ ਸਰੀਰ ਹੈ ਉਹ ਵੀ ਮੈਨੂੰ ਨਹੀਂ ਲੱਗਦਾ ਕੋਈ ਮਨੁੱਖ ਮਤਲਬ ਜਿਹੜਾ ਬਿਨਾਂ ਕਿਸੇ ਦਵਾਈ ਤੋਂ ਅੱਜ ਕੱਲ੍ਹ ਚੱਲਦਾ ਹੋਵੇ। ਤੇ ਸਾਰੇ ਬਿਮਾਰ ਕਰਤੇ ਮਤਲਬ ਇਸ ਹਰੀ ਕ੍ਰਾਂਤੀ ਨੇ। ਪੌਣ ਪਾਣੀ ਖਰਾਬ ਹੋ ਗਿਆ, ਧਰਤੀ ਹੇਠਲਾ ਪਾਣੀ ਖਰਾਬ ਕਰਤਾ, ਹਵਾ ਪ੍ਰਦੂਸ਼ਣ ਹੋ ਗਈ ਤੇ ਹਰ ਬੰਦਾ ਬਿਮਾਰ ਹੋ ਗਿਆ ਤੇ ਹਰ ਬੰਦਾ ਕਰਜ਼ਈ ਹੋ ਗਿਆ। ਬੱਚੇ ਨਸ਼ਿਆਂ 'ਤੇ ਲੱਗ ਗਏ। ਜਣੀ ਮਾੜਾ ਹਾਲ ਹੈ ਪਹਿਲਾਂ ਦੇ ਮੁਕਾਬਲੇ ਜੇ ਕਹਿਣਾ ਹੋਵੇ। ਪਹਿਲਾਂ ਤਾਂ ਜਦੋਂ ਲੋਕ ਵਿਹਲੇ ਹੋ ਜਾਂਦੇ ਸੀ ਸਾਡੇ ਨੌਜਵਾਨ ਤਾਂ ਮਤਲਬ ਕਬੱਡੀ ਖੇਡਦੇ, ਘੋਲ ਕਰਦੇ, ਬੜਾ ਖੇਡਾਂ ਨੂੰ ਉਤਸ਼ਾਹਿਤ ਕਰਦੇ ਸੀ। ਹੁਣ ਤਾਂ ਨੌਜਵਾਨ ਸਾਰਾ ਕੁਝ ਭੁੱਲ ਗਏ। ਇੱਕੋ ਹੀ ਰਹਿ ਗਿਆ ਉਹਨਾਂ ਕੋਲੇ ਕਿ ਜਾਂ ਤਾਂ ਵਿਦੇਸ਼ਾਂ ਨੂੰ ਜਾਣਾ ਤੇ ਜਾਂ ਨਸ਼ਾ ਕਰਨਾ। ਹੋਰ ਸਕੂਨ ਨਹੀਂ ਮਿਲ ਰਿਹਾ ਕਿਸੇ ਚੀਜ਼ ਦੇ ਵਿੱਚੋਂ। ਨਾ ਤਾਂ ਖੇਤੀ 'ਚੋਂ ਮਿਲਦਾ, ਨਾ ਪੜ੍ਹਾਈ 'ਚੋਂ ਮਿਲਦਾ ਮਤਲਬ ਨੌਜਵਾਨਾਂ ਨੂੰ ਸਕੂਨ, ਤੇ ਨਾ ਕੋਈ ਰੁਜ਼ਗਾਰ ਹੈ ਕਿ ਉੱਧਰ ਲੱਗ ਜਾਣ। ਜਦੋਂ ਬੰਦਾ ਵਿਹਲਾ ਹੋਊਗਾ ਤਾਂ ਲਾਜ਼ਮੀ ਹੈ ਕਿ ਉਹ ਕਿਸੇ ਨਾਲ ਗਲਤ ਪਾਸੇ ਨੂੰ ਤੁਰੂਗਾ। ਤੁਸੀਂ ਕਿਹਾ ਕਿ ਨੌਜਵਾਨਾਂ ਨੂੰ ਸਕੂਨ ਨਹੀਂ ਮਿਲ ਰਿਹਾ। ਨੌਜਵਾਨੀ ਹੁਣ ਕਾਫੀ ਚੱਲੀ ਆ। ਅੰਮ੍ਰਿਤਪਾਲ ਇੱਕ ਆਇਆ ਬਾਹਰੋਂ, ਅੰਮ੍ਰਿਤਪਾਲ ਸਿੰਘ, ਉਸ ਦੇ ਨਾਲ ਚੱਲੀ ਆ ਨੌਜਵਾਨੀ ਕਾਫੀ। ਉਸ ਬਾਰੇ ਕੀ ਕਹੋਗੇ?
ਦੇਖੋ ਉਸ ਬਾਰੇ ਅਸੀਂ ਇਹ ਕਹਾਂਗੇ ਕਿ ਚੰਗਾ ਜੇ ਕੋਈ ਨਸ਼ੇ ਤੋਂ ਬਚਾਲੂਗਾ। ਵਿੱਚ ਅਸੀਂ ਵੀ ਬੜਾ ਜ਼ੋਰ ਲਾ ਰਹੇ ਹਾਂ ਕਿ ਨੌਜਵਾਨ ਸਾਡੇ ਨਾਲ ਆਉਣ, ਅਸੀਂ ਵੀ ਸਿੱਖਿਆ ਦਿੰਦੇ ਹਾਂ ਇਸ ਗੱਲ ਤੇ। ਜੇ ਕੋਈ ਧਾਰਮਿਕ ਤੌਰ ਤੇ ਸਿੱਖਿਆ ਦੇ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਂਦਾ, ਅਸੀਂ ਮਾੜਾ ਨਹੀਂ ਕਹਾਂਗੇ ਉਹਨੂੰ। ਠੀਕ ਹੈ, ਨਸ਼ੇ ਤੋਂ ਬਚਣੇ ਚਾਹੀਦੇ ਆ ਲੋਕ। ਨਸ਼ੇ ਤੋਂ ਖੇਡਾਂ ਜਿਹੜੀਆਂ ਜੇ ਮੁੱਖ ਰੂਪ 'ਚ ਇਹਦੇ 'ਚੋਂ ਸਕੂਨ ਆਉਣ ਲੱਗ ਜੇ, ਜਿਵੇਂ ਪਹਿਲਾਂ ਕਬੱਡੀ 'ਚ ਆਉਂਦਾ ਹੁੰਦਾ ਸੀ, ਸਾਰਾ ਸਿਆਲ ਘਿਓ ਖਾਈ ਜਾਂਦੇ ਹੁੰਦੇ ਸੀ, ਜਦੋਂ ਮੂਹਰੇ ਫੱਗਣ ਦੇ ਮਹੀਨੇ ਆ ਜਾਂਦੇ ਸੀ ਤਾਂ ਉਦੋਂ ਫਿਰ ਕਬੱਡੀਆਂ ਖੇਡਣ ਲੱਗ ਜਾਂਦੇ, ਜ਼ੋਰ ਅਜਮਾਈ ਕਰਦੇ ਸੀ, ਪੱਟਾਂ ਦੇ ਜ਼ੋਰ 'ਤੇ ਖੇਡਦੇ ਸੀ। ਅੱਜ ਜੇ ਕੋਈ ਖੇਡਦਾ ਵੀ ਹੈ ਤਾਂ ਰਲ ਮਿਲ ਕੇ ਖੇਡਦੇ ਆ, ਉੱਥੇ ਵੀ ਨਸ਼ਾ ਚੱਲਦਾ, ਨਸ਼ਾ ਪੀ ਕੇ ਖੇਡਦੇ ਆ, ਕਈ ਕਿਸਮ ਦੇ ਟੀਕੇ ਲਾ ਖੇਡਦੇ ਆ। ਜਾਣੀ ਹਰ ਥਾਂ ਬੁਰਾ ਹਾਲ ਹੋਇਆ ਜੇ ਕਹਿਣਾ ਹੋਵੇ ਨੌਜਵਾਨੀ ਦਾ। ਅੰਮ੍ਰਿਤਪਾਲ ਦੀਆਂ ਕਾਫੀ ਕਹਿ ਰਹੇ ਨੇ ਕਿ ਜਾਂਚਾਂ ਹੋਣੀਆਂ ਚਾਹੀਦੀਆਂ। ਕਾਫੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਡੀਜੀਪੀ ਨੂੰ ਕੱਲ ਰਾਜਾ ਵੜਿੰਗ ਚਿੱਠੀ ਦੇ ਕੇ ਆਏ ਨੇ, ਕਹਿੰਦੇ ਕਿ ਅੰਮ੍ਰਿਤਪਾਲ ਦੀ ਵੀ ਜਾਂਚ ਹੋਣੀ ਚਾਹੀਦੀ ਆ। ਉਹ ਇੱਥੇ ਪੰਜਾਬ ਨੂੰ ਖੰਡੇੜਨ ਦੇ ਲਈ ਆ ਗਿਆ, ਪੰਜਾਬ ਦੇ ਵਿੱਚ ਮੰਡੀ ਪਾਉਣ ਨੂੰ ਆ ਗਿਆ। ਦੇਖੋ, ਧਾਰਮਿਕ ਮਾਮਲੇ ਤੇ ਸਾਡੀ ਜਥੇਬੰਦੀ ਦੇ ਬੰਧਾਨ ਅਨੁਸਾਰ ਅਸੀਂ ਕੁਝ ਨਹੀਂ ਕਹਾਂਗੇ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਧਾਰਮਿਕ ਘੱਟ ਗਿਣਤੀਆਂ ਦੇ ਨਾਲ ਧੱਕਾ ਵਿਤਕਰਾ ਹੁੰਦਾ ਤਾਂ ਉੱਥੇ ਅਸੀਂ ਡਟ ਕੇ ਉਹਦੇ ਨਾਲ ਖੜਦੇ ਹਾਂ, ਉਹਦਾ ਵਿਰੋਧ ਕਰਦੇ ਹਾਂ। ਸਾਰੇ ਧਰਮਾਂ ਦੇ ਲੋਕ ਆ ਸਾਡੀ ਜਥੇਬੰਦੀ ਦੇ ਵਿੱਚ, ਇਸ ਕਰਕੇ ਅਸੀਂ ਕਿਸੇ ਵੀ ਧਰਮ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਸਵਾਲ ਇਹ ਖੜਾ ਹੁੰਦਾ ਕਿ ਉਹ ਵੀ ਇੱਕ ਨੌਜਵਾਨ ਆ, ਤੁਹਾਡੇ ਘਰਾਂ ਦੇ ਵਿੱਚੋਂ ਹੀ ਨੌਜਵਾਨਾਂ ਨੂੰ ਲਾਮਬੰਦ ਕਰ ਰਿਹਾ, ਪਰ ਉਸ ਦੇ ਉੱਪਰ ਕਿਉਂ ਜਾਂਚ ਦੀ ਗੱਲ ਕਰੀ ਜਾ ਰਹੀ ਆ? ਸਰਕਾਰਾਂ ਦੇ ਵੱਲੋਂ ਕਿਉਂ ਕਿਹਾ ਜਾਂਦਾ ਕਿ ਅਸੀਂ ਅੰਮ੍ਰਿਤਪਾਲ ਦੀ ਜਾਂਚ ਕਰਵਾਵਾਂਗੇ? ਦੇਖੋ, ਕਿਸੇ ਦੀ ਜਾਂਚ ਕਰਵਾ ਲਓ। ਜਦੋਂ ਕੋਈ ਨਵਾਂ ਬੰਦਾ ਆਉਂਦਾ ਆਪਣੇ ਆਪ ਨਹੀਂ ਮਤਲਬ ਲੈ ਕੇ ਆਉਂਦਾ, ਲੈ ਕੇ ਤਾਂ ਇਹ ਸਿਆਸੀ ਪਾਰਟੀਆਂ ਆਉਂਦੀਆਂ ਉਹਨਾਂ ਨੂੰ। ਅਜੇ ਨਵਾਂ ਹੈਗਾ, ਕੀ ਕਹੀਏ ਉਹਦੇ ਪਿੱਛੇ ਕੌਣ ਹੈ, ਕਿਵੇਂ ਆਇਆ, ਕਿਵੇਂ ਲੈ ਕੇ ਆਇਆ, ਕੁਛ ਨਹੀਂ ਕਿਹਾ ਜਾ ਸਕਦਾ ਜੀ। ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਫਿਰ ਪੰਜਾਬ ਦੇ ਵੱਲ ਆਉਣੇ ਆ। ਪੰਜਾਬ ਦੇ ਨੌਜਵਾਨ ਨੇ ਜਿਹੜੇ ਲਾਮਬੰਦ ਹੁੰਦੇ ਨੇ, ਜਥੇਬੰਦੀਆਂ ਦੇ ਨਾਲ ਤੁਰਦੇ ਨੇ, ਪਰ ਜਥੇਬੰਦੀਆਂ ਆਪਸ ਵਿੱਚ ਪਾੜ ਜਾਂਦੀਆਂ ਨੇ। ਕੋਈ ਸਿੱਧੂਪੁਰ ਵੱਲ ਹੋ ਜਾਂਦਾ, ਉਗਰਾਹਾਂ ਸਾਹਿਬ ਸਟੇਜ ਤੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਰਾ ਇੱਕ ਪਾਸੇ ਦਾ ਪੇਡੂ ਖਾਲੀ ਪਿਆ, ਉਸ ਦੇ ਵਿੱਚ ਪਿੱਤਲ ਭਰ ਦਿਓ। ਉਸ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਅਗਰਾਹਾਂ ਨੂੰ ਪੁੱਛੋ ਸਵਾਲ, ਮੈਨੂੰ ਨਾ ਪੁੱਛੋ ਕਿਉਂ ਉਹਨੇ ਕਿਹਾ ਮੇਰਾ ਪਿੱਤਲ ਖਾਲੀ ਪਿਆ, ਭਰ ਦਿਓ ਜਾਂ ਨਾ ਭਰ ਦਿਓ, ਸਾਡਾ ਸਵਾਲ ਨਹੀਂ ਹੈ। ਕਿਉਂਕਿ ਇੱਕ ਸਵਾਲ ਤਾਂ ਕਰ ਰਹੇ ਹਾਂ ਕਿ ਇੱਕ ਅੰਦੋਲਨ ਚੱਲਿਆ, ਅੰਦੋਲਨ ਦੇ ਵਿੱਚ ਇਕੱਠੇ ਰਹੇ ਹੋ, ਇੱਕ ਸਟੇਜ ਤੇ ਦੇਖਦੇ ਰਹੇ ਹੋ, ਇਕੱਠੇ ਮੀਟਿੰਗਾਂ ਕਰਦੇ ਰਹੇ ਹੋ, ਇਕੱਠੇ ਸਰਕਾਰ ਦੇ ਨਾਲ ਬੈਠ ਕੇ ਜਿਹੜੇ ਵਿਚਾਰ ਵਟਾਂਦਰੇ ਆ ਉਹ ਕਰਦੇ ਰਹੇ ਹੋ। ਬਿਲਕੁਲ ਇਕੱਠੇ ਕਰਦੇ ਰਹੇ ਹਾਂ, ਪਰ ਸਾਡੇ ਮਤਭੇਦ ਵੱਡੇ ਨੇ ਆਪਸੀ। ਹੁਣ ਵੀ ਤੁਸੀਂ ਦੇਖੋ, ਉਹ ਕੱਲ੍ਹ ਨੂੰ ਸੰਗਰੂਰ ਲਾ ਰਿਹਾ ਭਗਵੰਤ ਮਾਨ ਦੀ ਕੋਠੀ ਮੂਹਰੇ ਮੋਰਚਾ, ਅਸੀਂ ਚੰਡੀਗੜ੍ਹ ਲਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ। ਠੀਕ ਹੈ, ਨੌਜਵਾਨਾਂ ਦੀ ਜਿੱਥੋਂ ਤੱਕ ਗੱਲ ਹੈ, ਨੌਜਵਾਨ ਤਾਂ ਚੰਗਾ ਹੋਇਆ ਦਿੱਲੀ ਮੋਰਚੇ ਨੇ ਖਿੱਚੇ ਆ ਨੌਜਵਾਨ। ਪਹਿਲਾਂ ਤਾਂ ਅਸੀਂ 80 ਸਾਲ ਦੇ ਬਜ਼ੁਰਗ ਹੀ ਹੁੰਦੇ ਸੀ ਧਰਨਿਆਂ ਦੇ ਵਿੱਚ। ਇਹ ਤੋਂ ਇੱਕ ਚੰਗੀ ਪਿਰਤ ਪਈ ਆ। ਚਲੋ ਸਿੱਧੂਪੁਰ ਨਾ ਜਾਂਦੇ ਆ, ਵਗਰਾਹਾਂ ਨਾ ਜਾਂਦੇ, ਉਹ ਸਾਡੇ ਨਾਲ ਆਉਂਦੇ ਆ, ਇਹ ਵੱਖਰੀ ਗੱਲ ਹੈ। ਨੌਜਵਾਨਾਂ ਦਾ ਤੁਰਨਾ ਮਤਲਬ ਐਜੀਟੇਸ਼ਨਾਂ ਦੇ ਵਿੱਚ, ਇਹ ਹਾਂ ਪੱਕੀ ਗੱਲ। ਚੰਡੀਗੜ੍ਹ ਜਾਣ ਦੀਆਂ ਫਿਰ ਤਿਆਰੀਆਂ ਨੇ ਜੇਕਰ ਇੱਥੇ ਹੱਲ ਨਹੀਂ ਹੁੰਦੇ? ਬਿਲਕੁਲ, ਜੇ ਟਾਲ ਮਟੋਲ ਹੁੰਦੀ ਹੈ, ਕਰਜ਼ੇ ਵਾਲੇ ਮੁੱਦੇ ਤੇ ਕੋਈ ਬਾਂਹ ਨਹੀਂ ਫੜਾਉਂਦੇ, ਕੁਛ ਬੁਨਿਆਦੀ ਗੱਲਾਂ ਵੀ ਹੈਗੀਆਂ, ਜਿਵੇਂ ਅਸੀਂ ਜ਼ੋਰ ਨਾਲ ਰੱਖ ਕੇ ਆਏ ਹਾਂ। ਹੁਣ ਅਸੀਂ ਕਰਜ਼ਾ ਲੈਂਦੇ ਹਾਂ ਬੈਂਕਾਂ ਤੋਂ, ਇੱਕ ਪ੍ਰਾਈਵੇਟ ਬੈਂਕ ਹੈ, ਇੱਕ ਸਰਕਾਰੀ ਬੈਂਕ ਹੈ, ਕੋਆਪਰੇਟਿਵ ਬੈਂਕ ਹੈ, ਲੈਂਡ ਮਾਰਗੇਜ ਬੈਂਕ ਹੈ। ਇਹ ਜੱਗੋਂ 13ਵੀਂ ਕੀ ਕਰਦੇ ਆ, ਕਿਸਾਨ ਦੇ ਨਾਲ ਨਾ ਤਾਂ ਰਜਿਸਟਰੀ ਕਰਵਾ ਲੈਂਦੇ ਆ, ਨਾਲ ਚੈੱਕ ਲੈ ਲੈਂਦੇ ਆ, ਦੋਨੇ ਗੱਲਾਂ ਕਰਦੇ ਆ। ਚੈੱਕ ਲੈ ਕੇ ਮਤਲਬ 420 ਦੇ ਜੇਬ ਤੋਂ ਪੈਸੇ ਨਹੀਂ ਭਰੇ ਜਾਂਦੇ, ਡਿਫਾਲਟਰ ਹੋ ਜਾਂਦਾ ਕਿਸੇ ਕਾਰਨ, ਤਾਂ ਚੈੱਕ ਵੀ ਇੱਕ ਅੱਧਾ ਨਹੀਂ ਲੈਂਦੇ, ਘੱਟੋ ਘੱਟ 10 ਚੈੱਕ ਲੈਂਦੇ ਆ। ਅਤੇ ਜੇ ਉਹ ਤੋਂ ਨਹੀਂ ਭਰਿਆ ਜਾਂਦਾ ਤਾਂ ਚੱਕ ਕੇ ਚੈੱਕ ਲਾ ਦਿੰਦੇ ਆ, ਜੇਲ੍ਹ ਭੇਜ ਦਿੰਦੇ ਆ। 2 ਸਾਲ ਤੱਕ ਦੀ ਕੈਦ ਵੀ ਹੋ ਜਾਂਦੀ ਹੈ, ਬੰਦਾ ਮੁੜ ਕੇ ਘਰੇ ਆ ਜਾਂਦਾ, ਕਰਜ਼ਾ ਜਿਉਂਦਾ ਤਿਉਂ ਖੜਾ ਹੁੰਦਾ। ਅਸੀਂ ਹੁਣ ਸਰਕਾਰ ਫੈਸਲਾ ਕੀ ਲੈਂਦੀ ਹੈ, ਅਸੀਂ ਕਿਹਾ ਕਿ ਇੱਕ ਕੰਮ ਕਰੋ, ਜਾਂ ਤਾਂ ਰਜਿਸਟਰੀ ਕਰਾ ਲਓ, ਸਾਥੋਂ ਲੋਨ ਦੇ ਦਿਓ, ਅਤੇ ਜਾਂ ਚੈੱਕ ਲੈ ਲਓ। ਦੋਨੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇੱਕ ਵਾਰ ਉਹਨੇ ਕਿਹਾ ਕਿ ਗਲਤ ਆ ਦੋਨੇ ਚੀਜ਼ਾਂ ਲੈਣੀਆਂ, ਅਗਲੀ ਮੀਟਿੰਗ 'ਚ ਮੈਂ ਕੋਈ ਫੈਸਲਾ ਦੇਵਾਂਗਾ। ਕੀ ਫੈਸਲਾ ਲੈਂਦੇ ਆਉਣ ਵਾਲਾ ਸਮਾਂ ਦੱਸੂਗਾ। ਇਵੇਂ ਜਿਵੇਂ ਧਰਾਵਾਂ ਕਰਜ਼ਾ ਵਸੂਲਣ ਦੀਆਂ 67 ਧਾਰਾ 'ਤੇ ਬੜਾ ਰੌਲਾ ਪਾਇਆ ਇਹਨਾਂ ਨੇ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਪਾਇਆ ਕਿ ਅਸੀਂ ਇਹ ਖਤਮ ਕਰਤੀ, ਫਿਰ ਕਾਂਗਰਸ ਨੇ ਪਾਇਆ ਅਸੀਂ ਇਹ ਖਤਮ ਕਰਤੀ। ਅਸੀਂ ਉਦੋਂ ਵੀ ਕਹਿੰਦੇ ਸੀ, ਅੱਜ ਵੀ ਕਹਿੰਦੇ, ਇਹਨਾਂ ਨੂੰ ਵੀ ਕਹਿ ਕੇ ਆਏ ਕਿ ਸਸਪੈਂਡ ਹੋਈ ਆ, ਉਹਨੂੰ ਖਤਮ ਕਰੋ। ਖਤਮ ਕਰਨ ਦੀ ਜ਼ਰੂਰਤ ਹੀ ਨਹੀਂ ਕਰ ਰਹੇ। ਉਦੋਂ ਜੇ ਉਹ ਸਸਪੈਂਡ ਰਹਿ ਵੀ ਜਾਂਦੀ ਹੈ ਤਾਂ ਧਾਰਾ 63 ਸੀ ਹੈ, ਕਰਜ਼ਾ ਵਸੂਲਣ ਦੇ ਲਈ, ਜਬਰੀ ਕਰਜ਼ਾ ਵਸੂਲਣ ਦੇ ਲਈ। 63 A ਹੈ, 63 B ਹੈ। ਉਹ ਦੇਖਣ ਨੂੰ ਆਮ ਲੋਕਾਂ ਨੂੰ ਪਤਾ ਨਹੀਂ ਲੱਗਦੀ। ਇੱਕ ਛੋਟਾ ਜਿਹਾ ਅਧਿਕਾਰੀ ਹੁੰਦਾ ਕੋਆਪਰੇਟਿਵ ਬੈਂਕ ਦਾ, ਉਹ ਸੈਟਿੰਗਾਂ ਦੇ ਵੀ ਹੁੰਦੇ ਆ, ਲੈਂਡ ਮਾਰਗੇਜ ਦੇ ਵੀ ਹੁੰਦੇ ਆ, AR ਕਹਿ ਦਿੰਦੇ ਆ ਉਹਨੂੰ। ਉਹਦੇ ਕੋਲ ਇੰਨੇ ਅਧਿਕਾਰ ਦਿੱਤੇ ਹੋਏ ਆ ਕਿ ਸਾਡੀ ਜ਼ਮੀਨ ਉਹਨੂੰ ਸਾਲਸ ਨਿਯੁਕਤ ਕਰਦੇ ਆ ਕਿ ਆਹ ਕਰਜ਼ਾ ਡਿਫਾਲਟਰ ਹੋ ਗਿਆ, ਇਹਦਾ ਤੂੰ ਨਿਪਟਾਰਾ ਕਰਨਾ।
ਉਹ ਚੱਕ ਕੇ ਸਾਰੀ ਦੀ ਸਾਰੀ ਜ਼ਮੀਨ ਜ਼ਿਮੀਂਦਾਰ ਦੀ ਉਹਦੇ ਨਾਲ ਅਟੈਚ ਕਰ ਦਿੰਦਾ ਬੈਂਕ ਦੇ ਨਾਲ। ਜ਼ਿਮੀਂਦਾਰ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਨੂੰ ਕੋਈ ਦੁਬਾਰੇ ਕਰਜ਼ਾ ਲੈਣਾ ਹੁੰਦਾ ਜਾਂ ਲੋਨ ਲੈਣਾ ਹੁੰਦਾ ਜਾਂ ਕੋਈ ਹੋਰ ਕਿਸੇ ਕਿਸਮ ਦਾ ਮਾਲ ਮਹਿਕਮੇ 'ਚ ਕੰਮ ਹੁੰਦਾ ਕਿ ਮੈਂ ਤਾਂ ਜ਼ਮੀਨ ਦਾ ਮਾਲਕ ਹੀ ਨਹੀਂ ਹਾਂ। ਅਸੀਂ ਉਹ 'ਤੇ ਵੀ ਬੜਾ ਜ਼ੋਰ ਲਾਇਆ, ਮਤਲਬ ਵੀ ਜਿਹੜੀ ਧਾਰਾ 63C ਵਗੈਰਾ ਵਗਦੀਆਂ ਹੈਗੀਆਂ ਇਹਨਾਂ ਨੂੰ ਖਤਮ ਕਰੋ। ਜਦੋਂ ਤੁਸੀਂ ਜਲੀਲ ਕਰਦੇ ਹੋ, ਕਿਤੇ ਚੈੱਕ ਦੇ ਨਾਂ ਹੇਠ ਜੇਲ੍ਹ ਭੇਜਤਾ, ਕਿਤੇ ਧਮਕੀਆਂ ਦੇ ਦਿੱਤੀਆਂ, ਕਿਤੇ ਕੁਰਕੀ ਦੇ ਆਰਡਰ ਆ ਗਏ, ਤਾਂ ਉਦੋਂ ਜਲੀਲ ਹੋਇਆ ਖੁਦਕਸ਼ੀ ਕਰਦਾ ਜਿਹੜਾ ਕਿਸਾਨ। ਵੀ ਇਹ ਜੇ ਸੱਚੋਂ ਹੀ ਤੁਹਾਡੀ ਸਰਕਾਰ ਲੋਕ ਪੱਖੀ ਹੈ, ਜਿਹੜੀਆਂ ਅਸੀਂ ਆ ਮੰਗਾਂ ਉਠਾਉਣੇ ਆ ਕਿ ਆਹ ਧਰਾਵਾਂ ਖਤਮ ਕਰੋ, ਤੁਹਾਨੂੰ ਇਹ ਕਰਨੀਆਂ ਚਾਹੀਦੀਆਂ। ਸਰਕਾਰਾਂ ਇਹ ਵੀ ਕਹਿੰਦੀਆਂ ਨੇ ਕਿ ਲੋਨ ਕਿਸੇ ਚੀਜ਼ ਲਈ ਹੋਰ ਲੈਂਦੇ ਨੇ ਤੇ ਕੰਮ ਕਿਸੇ ਹੋਰ ਆਉਂਦਾ ਗਾ ਲੋਨ। ਜੇ ਡੇਅਰੀ ਫਾਰਮ ਤੇ ਲੋਨ ਲੈਤਾ ਤਾਂ ਉਹਦੀਆਂ ਕੋਠੀਆਂ ਪਾ ਲਈਆਂ ਤੇ ਵੱਡੀਆਂ ਕਾਰਾਂ ਲੈ ਲਈਆਂ। ਮੇਰੇ ਨਾਲ ਚੱਲ ਕੇ ਸਰਵੇ ਕਰ ਲਓ ਤੁਸੀਂ। ਕਿਸਾਨੀ ਦੀਆਂ 3 ਪਰਤਾਂ, ਇੱਕ 5-7 ਕਿੱਲਿਆਂ ਵਾਲੀ ਹੈ, ਇੱਕ 5-7 ਕਿੱਲਿਆਂ ਤੋਂ ਲੈ ਕੇ 15 ਕਿੱਲਿਆਂ ਵਾਲੀ ਹੈ ਜਿਹਨੂੰ ਦਰਮਿਆਨੀ ਕਹਿ ਦਿੰਦੇ ਆ, ਇੱਕ ਧਨੀ ਕਿਸਾਨੀ ਹੈ। ਆਪਾਂ ਉਹਦਾ ਅੰਕੜਾ ਕੱਢ ਲਾਂਗੇ ਕਿ ਜਿਹੜੀ ਗਰੀਬ ਕਿਸਾਨੀ ਆ ਉਹਦੇ ਕਿੰਨੀਆਂ ਕੋਠੀਆਂ ਪਾਈਆਂ ਉਹਨੇ ਤੇ ਦਰਮਿਆਨੀ ਨੇ ਕਿੰਨੀਆਂ ਪਾਈਆਂ, ਤੇ ਜਿਹੜੀ ਧਨੀ ਕਿਸਾਨੀ ਉਹਦੇ ਤਾਂ ਹੈਗੀਆਂ ਕੋਠੀਆਂ, ਕੋਈ ਰੌਲਾ ਨਹੀਂ। ਉਹਨਾਂ ਦੇ ਨਾਲ ਮੇਲ ਦਿੰਦੇ ਆ ਹਰ ਇੱਕ ਨੂੰ ਕਿ ਜੀ ਕਰਜ਼ਾ ਹੋਰ ਕੰਮ ਲਈ ਲੈਂਦੇ, ਠੀਕ ਆ ਲੈਂਦੇ ਆ। ਜਿਹੜੀ ਧਨੀ ਕਿਸਾਨੀ ਦੀ ਮੈਂ ਗੱਲ ਕਰਦਾ ਜਿਹਦੇ ਕੋਲ 100 ਕਿੱਲਾ 200 ਕਿੱਲਾ, ਉਹ ਕੀ ਕਰਦੇ ਆ 2-2 ਕਰੋੜ ਦੀਆਂ ਲਿਮਟਾਂ ਬਣਾਉਂਦੇ ਆ। ਉਹ ਲਿਮਟਾਂ ਤੇ ਸਬਸਿਡੀ ਭਾਲਦੇ ਆ। ਉਹ ਲੈਣੀ ਹੁੰਦੀ ਆ ਜ਼ਮੀਨ ਵੈ, ਉਹ ਸੈਲਰ ਵੀ ਲਾਏ ਹੋਏ ਆ ਉਹਨਾਂ ਦੇ ਕੋਲਡ ਸਟੋਰ ਵੀ ਲਾਏ ਹੋਏ ਆ। ਇਹ ਜਿਹੜਾ ਗਰੀਬ ਕਿਸਾਨ ਆ ਇਹ ਜਿੰਨਾ ਕੁ ਇਹਨੂੰ ਬਹੁਤਾ ਮਿਲਦਾ ਹੀ ਨਹੀਂ ਹੈ। ਪਹਿਲੀ ਗੱਲ ਤਾਂ ਜੇ ਮਿਲਦਾ ਤਾਂ ਕੋਈ ਨਾ ਕੋਈ ਉਹ ਕਾਰੋਬਾਰ ਆਪਦਾ ਕਰਦਾ। ਇਹ ਜ਼ਰੂਰ ਹੈ ਕੋਈ ਕਹਿ ਸਕਦਾ ਕਿ ਇਹਨੇ ਕੁੜੀ ਦਾ ਵਿਆਹ ਕਰਤਾ, ਹੋਰ ਕੀ ਕਰੇ। ਫਸਲ ਦੇ ਵਿੱਚ ਤਾਂ ਕੱਖ ਬਚਿਆ ਨਹੀਂ, ਜਾਂ ਉਹ ਆੜਤੀਏ ਤੋਂ ਲਊਗਾ ਜਾਂ ਬੈਂਕ ਤੋਂ ਲਊਗਾ। ਜੇ ਉਹਨੇ ਮਾੜਾ ਮੋਟਾ ਸਿਰ ਘਸਾਉਣ ਲਈ 2 ਮੁੰਡੇ ਅੱਡ ਹੋ ਕੇ ਘਰ ਬਣਵਾਉਣਾ ਫਿਰ ਵੀ ਤਾਂ ਇਹੀ ਕੁਛ ਕਰੂਗਾ। ਜਦੋਂ ਕਿਸੇ ਪਾਸੇ ਉਹਨੂੰ ਆਮਦਨ ਨਹੀਂ ਤਾਂ ਇੰਨਾ ਕੁ ਤਾਂ ਉਹਨੂੰ ਕਰਨਾ ਪਊਗਾ। ਖੇਤੀ ਦੇ ਵਿੱਚੋਂ ਜੇ ਬਚਤ ਹੁੰਦੀ ਹੋਵੇ ਕੋਈ ਨਹੀਂ ਸੋਚੂਗਾ ਕਿ ਮੈਂ ਆੜਤੀਏ ਤੋਂ ਲੈ ਕੇ ਜਾਂ ਫਲਾਣੇ ਤੋਂ ਲੈ ਕੇ। ਅਸੀਂ ਤਾਂ ਚਾਹੁੰਦੇ ਹਾਂ ਕਿ ਕਿਸਾਨ ਖੁਸ਼ਹਾਲ ਹੋਵੇ, ਉਹਨੂੰ ਇੰਨੀ ਕੁ ਬਚਤ ਹੁੰਦੀ ਹੋਵੇ। ਉਹ ਭਿਖਾਰੀ ਕਿਉਂ ਬਣੇ ਕਿ ਉਹ ਤੋਂ ਮੰਗ ਲਿਆ, ਉਹ ਤੋਂ ਮੰਗ ਲਿਆ। ਉਹ ਆਪਦਾ ਬੱਚਾ ਵੀ ਵਿਆਹ ਸਕਦਾ ਹੋਵੇ, ਆਪਦਾ ਬੱਚਾ ਪੜ੍ਹਾ ਵੀ ਸਕਦਾ ਹੋਵੇ, ਆਪਦੇ ਬਜ਼ੁਰਗਾਂ ਦਾ ਇਲਾਜ ਵੀ ਕਰਾ ਸਕਦਾ ਹੋਵੇ। ਪਰ ਉਹ ਤੁਰਦੀ ਤਾਂ ਮਤਲਬ ਉਹ ਤੋਂ ਘਰ ਦੀ ਕਬੀਲਦਾਰੀ ਨਹੀਂ ਹੈ। ਉਹਨੂੰ ਦੇਣਾ ਚਾਹੀਦਾ ਸਹਿਯੋਗ, ਇਹ ਦੇ ਨਹੀਂ ਰਹੇ ਸਮਾਂ ਤੋਂ ਜਿੰਨਾ ਉਹਨੂੰ ਛੋਟੀ ਕਿਸਾਨੀ ਨੂੰ ਮਿਲਣਾ ਚਾਹੀਦਾ। ਕੀ ਲੱਗਦਾ ਵੀ ਧਰਨੇ ਹੀ ਹੱਲ ਨੇ ਇਸ ਚੀਜ਼ ਦਾ? ਇਹ ਦੋਵੇਂ ਨਾ ਹੋਰ ਹੈ ਵੀ ਕੀ। ਧਰਨੇ ਜਮਹੂਰੀਅਤ ਦੇ ਵਿੱਚ ਰਹਿ ਕੇ ਧਰਨੇ ਲਾ ਰਹੇ ਆ, ਪ੍ਰਦਰਸ਼ਨ ਕਰ ਰਹੇ ਆ, ਘਰਾਓ ਕਰ ਰਹੇ ਆ। ਅਗਰ ਕੋਈ ਫੇਰ ਵੀ ਨਾ ਸੁਣੋ, ਇਹਦੇ ਵਿੱਚੋਂ ਹੀ ਬਗਾਵਤਾਂ ਉੱਠੀਆਂ। ਜਿਹੜਾ ਪਿਛਲਾ ਇਤਿਹਾਸ ਹੈ ਨਾ ਉਹ ਇਹ ਦੱਸਦਾ ਹੈ ਕਿ ਜਦੋਂ ਰਾਜਾ ਕੋਈ ਸੁਣਦਾ ਨਹੀਂ ਸੀ ਜਾਂ ਕੋਈ ਸਰਕਾਰ ਸੁਣਦੀ ਨਹੀਂ ਸੀ, ਉਹਦੇ ਵਿੱਚੋਂ ਬਗਾਵਤ ਨਿਕਲਦੀ ਸੀ। ਫਿਰ ਜਿਵੇਂ ਆ 3 ਕਾਲੇ ਕਾਨੂੰਨਾਂ ਖਿਲਾਫ ਬੇਸ਼ੱਕ ਇਹ ਡੈਮੋਕ੍ਰੇਟਿਕ ਢੰਗ ਦੇ ਨਾਲ ਲੜਿਆ ਗਿਆ, ਅਗਰ ਇਹ ਅੜ ਜਾਂਦੇ ਇਸ ਗੱਲ ਤੇ ਵੀ ਅਸੀਂ ਤਾਂ ਕਿਸੇ ਹਾਲਤ ਦੇ ਵਿੱਚ ਰੱਦ ਨਹੀਂ ਕਰਨੀ, ਤਾਂ ਕਿਸਾਨੀ ਦੀ ਬਗਾਵਤ ਉੱਠਣੀ ਚਾਹੀਦੀ ਵਿੱਚੋਂ। ਲਖੀਮਪੁਰ ਖੀਰੀ ਦਾ ਇਨਸਾਫ ਮਿਲ ਗਿਆ? ਬਿਲਕੁਲ ਨਹੀਂ। ਇਨਸਾਫ ਜਿਹੜੀ ਮੈਂ ਗੱਲ ਕਰਦਾ ਵੀ ਜਿਹੜੀਆਂ ਸਰਕਾਰਾਂ ਹੈ, ਇਨਸਾਫ 3 ਗੱਲਾਂ ਤੋਂ ਮਿਲਣਾ। ਇੱਕ ਤਾਂ ਹੈਗੀ ਮਤਲਬ ਕਾਰਜਪਾਲਿਕਾ, ਉਹਦੇ ਵਿੱਚ DC ਹੈ, ਉਹਦੇ ਵਿੱਚ ਗਵਰਨਰ ਹੈ, ਉਹਦੇ ਵਿੱਚ ਸੈਕਟਰੀ ਹੈ, ਠੀਕ ਹੈ। ਉਹਨਾਂ ਦੇ ਹੱਥ ਬੰਨੇ ਹੋਏ ਆ ਕਿਉਂਕਿ ਉਹ ਗ੍ਰਹਿ ਰਾਜ ਮੰਤਰੀ ਹੈ। ਦੂਜੀ ਹੁੰਦੀ ਆ ਵਿਧਾਨ ਪਾਲਿਕਾ ਦਾ ਤਾਂ ਬਣਾਇਆ ਹੋਇਆ ਉਹ ਗ੍ਰਹਿ ਰਾਜ ਮੰਤਰੀ। ਤੀਜੀ ਹੁੰਦੀ ਹੈ ਮਤਲਬ ਇਹ ਨਿਆਂਪਾਲਿਕਾ ਦੇ ਚੰਗੀ ਤਰ੍ਹਾਂ ਧਿਆਨ 'ਚ ਹੈ ਇਹ ਸੁਪਰੀਮ ਕੋਰਟ ਵਾਲਾ ਕੇਸ, ਪੂਰੀ ਅੱਖ ਰੱਖੀ ਹੋਈ ਆ ਉਹਦੀ ਇਸ ਗੱਲ ਤੇ। ਪਰ ਇੱਧਰ ਨੂੰ ਕਦੇ ਨਹੀਂ ਨਿਆਂਪਾਲਿਕਾ ਨੇ ਕਿਹਾ ਕਿ ਉਹ 120 ਦਾ ਦੋਸ਼ੀ ਆ ਉਹਨੂੰ ਮਤਲਬ ਗ੍ਰਿਫਤਾਰ ਕਰੋ। ਕਿਸੇ ਤੋਂ ਕੋਈ ਇਨਸਾਫ ਨਹੀਂ। ਇਹ ਤਾਂ ਲੋਕ ਲੜ ਕੇ ਇਨਸਾਫ ਲੈ ਸਕਦੇ ਆ। ਕਦੋਂ ਮਤਲਬ ਲੋਕਾਂ ਦਾ ਜੱਕ ਦੁਬਾਰੇ ਵੱਧ ਜਾਂਦਾ, ਦਿੱਲੀ ਨੂੰ ਘੇਰ ਲੈਂਦਾ ਜਾਂ ਹੋਰ ਕਹਿੰਦਾ, ਉਦੋਂ ਇਨਸਾਫ ਮਿਲੂਗਾ, ਵਰਨਾ ਕੋਈ ਇਨਸਾਫ ਦੀ ਝਾਕ ਨਹੀਂ ਰੱਖੀ ਜਾ ਸਕਦੀ। ਬੂਟਾ ਸਿੰਘ ਬੁਰਜਗਿੱਲ ਕਹਿ ਰਹੇ ਨੇ ਕਿ ਦਿੱਲੀ ਨੂੰ ਘੇਰਨ ਦੇ ਲਈ ਵੀ ਕਿਸਾਨ ਤਿਆਰ ਨੇ। ਪਰ ਜੇ ਅਸੀਂ ਗੱਲ ਕਰਦੇ ਹਾਂ ਪੋਲੀਟੀਕਲ ਪਾਰਟੀਆਂ 'ਚ ਬੂਟਾ ਸਿੰਘ ਬੁਰਜਗਿੱਲ ਦੇ ਦਾਲੇ ਹੋ ਗਈਆਂ, ਬੂਟਾ ਸਿੰਘ ਬੁਰਜਗਿੱਲ ਦੀ ਜਾਂਚ ਕਰਾਉਣ ਦੀ ਗੱਲ ਕਰਨ ਲੱਗ ਗਈਆਂ, ਫਿਰ ਸਾਨੂੰ ਕੋਈ ਫਿਕਰ ਨਹੀਂ। ਅਸੀਂ ਦਿੱਲੀ ਦੇ ਬਾਰਡਰਾਂ 'ਤੇ ਵੀ ਜਿਹੜੇ ਨਾ ਬਹੁਤ ਸਾਡੇ ਵਿਰੋਧੀ ਸੀ, ਉਹ ਕਹਿੰਦੇ ਸੀ ਕਿ ਲੀਡਰਾਂ ਨੇ ਮਤਲਬ ਦਿੱਲੀ ਮੋਰਚਿਆਂ 'ਚ ਬੈਠਿਆਂ ਨੇ ਕੋਠੀਆਂ ਬਣਾ ਲਈਆਂ, ਇਹਨਾਂ ਨੇ ਜ਼ਮੀਨਾਂ ਬਣਾ ਲਈਆਂ, ਇਹਨਾਂ ਨੇ ਰੈਸਟੋਰੈਂਟ ਖਰੀਦ ਲਏ। ਅਸੀਂ ਤਾਂ ਕਹਿੰਦੇ ਜਾਂਚ ਸਾਰਿਆਂ ਦੀ ਹੋਣੀ ਚਾਹੀਦੀ ਆ। ਜਿੰਨੇ ਸਿਆਸੀ ਲੀਡਰ ਆ ਉਹਨਾਂ ਦੀ ਵੀ ਕਰ ਲਓ, ਜਿੰਨੇ ਕਿਸਾਨ ਲੀਡਰ ਅਸੀਂ ਸਾਡੀ ਵੀ ਕਰ ਲਓ, ਤਾਂ ਕਿ ਲੋਕਾਂ ਦੇ ਸਾਹਮਣੇ ਆ ਜੇ। ਮਿਸਾਲ ਦੇ ਤੌਰ ਤੇ ਮੈਂ ਇੱਕੋ ਗੱਲ ਕਹੂੰਗਾ ਕਿ ਜਦੋਂ ਮੈਂ ਕੰਮ ਕਰਨ ਲੱਗਿਆ ਇੱਧਰ ਕਿਸਾਨੀ ਦੇ ਵਿੱਚ 24-25 ਸਾਲ ਦੀ ਮੇਰੀ ਉਮਰ ਸੀ, ਅਤੇ 24-25 ਸਾਲ ਦੀ ਉਮਰ ਸਿਕੰਦਰ ਸਿੰਘ ਮਲੂਕਾ ਦੀ ਸੀ। ਮੇਰੇ ਕੋਲ 8 ਕਿੱਲੇ ਜ਼ਮੀਨ ਸੀ ਅਤੇ ਉਹਦੇ ਕੋਲ ਵੀ 8 ਕਿੱਲੇ ਜ਼ਮੀਨ ਸੀ। ਅੱਜ ਮੇਰੇ ਕੋਲ ਤਾਂ 6 ਕਿੱਲੇ ਰਹਿ ਗਏ ਆ।
ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਛ ਹੋਰ ਬਣ ਗਿਆ। ਇਵੇਂ ਜਿਵੇਂ ਕਾਂਗੜ ਸਾਹਿਬ ਦੀ ਕਰਾ ਲਓ, ਇਵੇਂ ਜਿਵੇਂ ਬਾਦਲਾਂ ਦੀ ਕਰਾ ਲਓ, ਕੈਪਟਨ ਅਮਰਿੰਦਰ ਦੀ ਕਰਾ ਲਓ। ਆ ਜਿਹੜੇ ਹੁਣ ਬਣੇ ਆ ਇਹਦੇ ਮਤਲਬ MLA ਜਾਂ MP ਜੀ ਦੀ ਸਰਕਾਰ ਹੈ ਆਪ ਵਾਲਿਆਂ ਦੀ, 2-2 ਕੋਠੇ ਆ ਹੁਣ ਜਿਹੜੇ MLA ਬਣੇ ਆ। ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ ਇਹਨਾਂ ਦਾ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਤਾਂ ਇਕੱਠਾ ਕਰੂਗੀ। ਇਹ ਤੋਂ ਬਿਨਾਂ ਨਹੀਂ ਕੰਮ ਚੱਲਦਾ ਅੱਜ ਕੱਲ੍ਹ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਇਹ ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ। ਉਹ ਸਾਡੇ ਵਾਸਤੇ ਆ। ਕਿਹੜੇ ਲੀਡਰ ਤੋਂ ਲਿਆਂਦੀ? ਅਸੀਂ ਲੀਡਰ ਤੋਂ ਕਿਸੇ ਤੋਂ ਨਹੀਂ ਲਿਆਂਦੀ ਤਾਂ ਅਸੀਂ ਮੁਰਲਾ ਹੈ। ਮੇਰਾ ਕਹਿਣ ਦਾ ਭਾਵ ਜਿਨ੍ਹਾਂ ਨੂੰ ਅਨਫਿਟ ਕਰ ਦਿੰਦੇ ਆ ਕਾਰਾਂ ਨੂੰ, ਉਹ ਸਾਡੇ ਕੰਮ ਆਉਂਦੀਆਂ। ਜਿੰਨੀਆਂ ਦਿੱਲੀ 'ਚੋਂ ਅਨਫਿਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਮੋਟਰਸਾਈਕਲ ਮਹਿੰਗੇ ਆ, ਥੋੜ੍ਹੀਆਂ ਜਿਹੀਆਂ ਸਸਤੀਆਂ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ ਦੀ। 10 ਲੱਖ ਦੀ? ਹਾਂ ਬਿਲਕੁਲ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ, ਸੂਬਾ ਪ੍ਰਧਾਨ ਮੌਜੂਦ ਸਨ। ਤਾਂ ਉਸ ਦੇ ਨਾਲ ਅਸੀਂ ਗੱਲਬਾਤ ਕਰੀ ਆ। ਜਿਹੜੇ ਤਮਾਮ ਸਵਾਲ ਉੱਠਦੇ ਨੇ ਕਿ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਦੇ ਵਿੱਚ ਤੇਲ ਕਿੱਥੋਂ ਪਾਉਂਦੇ ਨੇ, ਜਾਂ ਬੂਟਾ ਸਿੰਘ ਬੁਰਜਗਿੱਲ ਦੀ ਦੇਣ ਕੀ ਆ ਕਿਸਾਨੀ ਨੂੰ, ਤਾਂ ਅਸੀਂ ਉਹ ਗੱਲਾਂ ਬਾਤਾਂ ਕਰੀਆਂ ਨੇ। ਟੋਲ ਪਲਾਜ਼ੇ ਤੇ ਬੈਠੇ ਆ ਇਸ ਮੁਲਾਕਾਤ ਦੇ ਵਿੱਚ। ਬਸ ਇੰਨਾ ਹੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਆ ਜੀ ਮਿਸਾਲ ਦੇ ਤੌਰ ਤੇ ਮੈਂ ਇੱਕੋ ਗੱਲ ਕਹੂੰਗਾ ਕਿ ਜਦੋਂ ਮੈਂ ਕੰਮ ਕਰਨ ਲੱਗਿਆ ਇੱਧਰ ਕਿਸਾਨੀ ਦੇ ਵਿੱਚ, 24-25 ਸਾਲ ਦੀ ਮੇਰੀ ਉਮਰ ਸੀ, ਤੇ 24-25 ਸਾਲ ਦੀ ਉਮਰ ਸਿਕੰਦਰ ਸਿੰਘ ਮਲੂਕਾ ਦੀ ਸੀ। ਮੇਰੇ ਕੋਲੇ 8 ਕਿੱਲੇ ਜ਼ਮੀਨ ਸੀ ਤੇ ਉਹਦੇ ਕੋਲੇ ਵੀ 8 ਕਿੱਲੇ ਜ਼ਮੀਨ ਸੀ। ਅੱਜ ਮੇਰੇ ਕੋਲੇ ਤਾਂ 6 ਕਿੱਲੇ ਰਹਿ ਗਏ ਆ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਛ ਹੋਰ ਬਣ ਗਿਆ। ਇਵੇਂ ਜਿਵੇਂ ਕਾਂਗੜ ਸਾਹਿਬ ਦੀ ਕਰਾ ਲਓ, ਇਵੇਂ ਜਿਵੇਂ ਬਾਦਲਾਂ ਦੀ ਕਰਾ ਲਓ, ਕੈਪਟਨ ਅਮਰਿੰਦਰ ਦੀ ਕਰਾ ਲਓ। ਆ ਜਿਹੜੇ ਹੁਣ ਬਣੇ ਆ ਇਹਦੇ ਮਤਲਬ MLA ਜਾਂ MP ਜੀ ਦੀ ਸਰਕਾਰ ਹੈ ਆਪ ਵਾਲਿਆਂ ਦੀ, 2-2 ਕੋਠੇ ਆ ਹੁਣ ਜਿਹੜੇ MLA ਬਣੇ ਆ। ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ ਇਹਨਾਂ ਦਾ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਤਾਂ ਇਕੱਠਾ ਕਰੂਗੀ। ਇਹ ਤੋਂ ਬਿਨਾਂ ਨਹੀਂ ਕੰਮ ਚੱਲਦਾ ਅੱਜ ਕੱਲ੍ਹ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਇਹ ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ। ਉਹ ਸਾਡੇ ਵਾਸਤੇ ਆ। ਕਿਹੜੇ ਲੀਡਰ ਤੋਂ ਲਿਆਂਦੀ? ਅਸੀਂ ਲੀਡਰ ਤੋਂ ਕਿਸੇ ਤੋਂ ਨਹੀਂ ਲਿਆਂਦੀ ਤਾਂ ਅਸੀਂ ਮੁਰਲਾ ਹੈ। ਮੇਰਾ ਕਹਿਣ ਦਾ ਭਾਵ ਜਿਨ੍ਹਾਂ ਨੂੰ ਅਨਫਿਟ ਕਰ ਦਿੰਦੇ ਆ ਕਾਰਾਂ ਨੂੰ, ਉਹ ਸਾਡੇ ਕੰਮ ਆਉਂਦੀਆਂ। ਜਿੰਨੀਆਂ ਦਿੱਲੀ 'ਚੋਂ ਅਨਫਿਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਮੋਟਰਸਾਈਕਲ ਮਹਿੰਗੇ ਆ, ਥੋੜ੍ਹੀਆਂ ਜਿਹੀਆਂ ਸਸਤੀਆਂ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ ਦੀ। 10 ਲੱਖ ਦੀ? ਹਾਂ ਬਿਲਕੁਲ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ, ਸੂਬਾ ਪ੍ਰਧਾਨ ਮੌਜੂਦ ਸਨ। ਤਾਂ ਉਸ ਦੇ ਨਾਲ ਅਸੀਂ ਗੱਲਬਾਤ ਕਰੀ ਆ। ਜਿਹੜੇ ਤਮਾਮ ਸਵਾਲ ਉੱਠਦੇ ਨੇ ਕਿ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਦੇ ਵਿੱਚ ਤੇਲ ਕਿੱਥੋਂ ਪਾਉਂਦੇ ਨੇ, ਜਾਂ ਬੂਟਾ ਸਿੰਘ ਬੁਰਜਗਿੱਲ ਦੀ ਦੇਣ ਕੀ ਆ ਕਿਸਾਨੀ ਨੂੰ, ਤਾਂ ਅਸੀਂ ਉਹ ਗੱਲਾਂ ਬਾਤਾਂ ਕਰੀਆਂ ਨੇ। ਟੋਲ ਪਲਾਜ਼ੇ ਤੇ ਬੈਠੇ ਆ ਇਸ ਮੁਲਾਕਾਤ ਦੇ ਵਿੱਚ। ਬਸ ਇੰਨਾ ਹੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਦਾ ਜਿਹੜਾ ਪ੍ਰੋਗਰਾਮ ਉਹ ਕੀ ਆ, ਤੇ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਕੀ ਹੋ ਸਕਦੀ ਹੈ? ਦੇਖੋ 40 ਦਿਨ ਦੇ ਕਰੀਬ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ। ਜੀ ਅਸੀਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਬਦਲਾਅ ਦੀ ਨੀਤੀ ਕਰਦੀ ਰਹੀ। ਕੀ ਬਦਲਾਅ ਇਹੋ ਸੀਗਾ ਕਿ ਕਿਸਾਨ ਸੜਕਾਂ ਤੇ ਆ ਜਾਣ? ਅੱਗੇ ਤਾਂ ਧਰਨਾ ਹੁੰਦਾ ਸੀ ਨਾ 1-2 ਦਿਨਾਂ ਦਾ। ਜਿੰਨੇ ਧਰਨੇ ਆਪ ਸਰਕਾਰ ਦੇ ਮਤਲਬ ਵਿਰੁੱਧ ਲੱਗੇ ਆ, ਮੈਨੂੰ ਲੱਗਦਾ ਪਹਿਲਾਂ ਨਹੀਂ ਲੱਗੇ ਹੋਣੇ। ਤੇ ਜਿਹੜੇ ਕਹਿੰਦੇ ਸੀ ਕਿ ਹੁਣ ਮਤਲਬ ਡਾਂਗਾ ਨਹੀਂ ਪੈਣਗੀਆਂ, ਐਸੇ ਅਮੀਤ ਹੇਅਰ ਦੀ ਕੋਠੀ ਦੇ ਅੱਗੇ ਜਦੋਂ ਇਹ ਪ੍ਰੋਫੈਸਰ ਆਏ ਨੇ, ਉਹਨਾਂ ਤੇ ਡਾਂਗਾ ਵੀ ਭਰਾਂਗਾ ਇਹਨਾਂ ਨੇ। ਨੌਕਰੀ ਨਹੀਂ ਮੰਗ ਰਹੇ, ਅਸੀਂ ਕੁਝ ਨਹੀਂ ਕਹਿ ਰਹੇ। ਅਸੀਂ ਕਹਿ ਰਹੇ ਸਿਰਫ ਸਾਡੀ ਗੱਲ ਸੁਣ ਲਓ। ਮੈਨੂੰ ਭਗਵੰਤ ਮਾਨ ਦਾ ਜਵਾਬ ਚਾਹੀਦਾ। ਅੱਜ 10 ਮਹੀਨੇ ਨੌਕਰੀ ਕਰਨ ਤੋਂ ਬਾਅਦ ਇਹ ਕਹਿੰਦੇ ਆ ਜੀ ਤੁਹਾਡੀ ਨੌਕਰੀ।
ਅਮਰਤਪਾਲ ਇੱਕ ਆਇਆ ਬਾਹਰੋਂ, ਅਮਰਤਪਾਲ ਸਿੰਘ, ਉਸ ਦੇ ਨਾਲ ਚੱਲੀ ਆ ਨੌਜਵਾਨੀ ਕਾਫੀ, ਉਸ ਬਾਰੇ ਕੀ ਕਹੋਗੇ? ਵਿੱਚ ਅਸੀਂ ਵੀ ਬੜਾ ਜ਼ੋਰ ਲਾ ਰਹੇ ਹਾਂ ਕਿ ਨੌਜਵਾਨ ਸਾਡੇ ਨਾਲ ਆਉਣ, ਅਸੀਂ ਵੀ ਸਿੱਖਿਆ ਦਿੰਦੇ ਹਾਂ ਇਸ ਗੱਲ ਤੇ। ਲੱਖਾ ਸਿੰਘ ਸਿਧਾਣਾ ਕਿਸਾਨਾਂ ਦੇ ਨਾਲ ਰਲ ਕੇ ਚੱਲੇ ਨੇ, ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਪਰਚਾ ਪੈ ਗਿਆ। ਇੱਕ ਦੂਜੇ ਤੇ ਪਰਚੇ ਪਾਉਣੇ ਆਮ ਗੱਲ ਹੈ ਇਹਨਾਂ ਦੀ। ਉਹੀ ਲੱਖਾ ਅੱਜ ਕਹਦੇ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪ ਦੇ ਨਾਲ ਹਾਂ, ਕੋਈ ਪਰਚਾ ਨਹੀਂ ਪਊਗਾ ਤੇ ਉਹ ਪਰਚਾ ਹੀ ਵਾਪਸ ਲੈ ਲੈਣ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਝ ਹੋਰ ਬਣ ਗਿਆ। ਦੋ ਕੋਠੇ ਆ ਹੁਣ ਜਿਹੜੇ ਐਮਐਲਏ ਬਣੇ ਆ, ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਦਾ ਇਕੱਠਾ ਕਰੂਗੀ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ, ਉਹ ਸਾਡੇ ਵਾਸਤੇ ਆ। ਕਿਹੜੇ ਲੀਡਰ ਦੇ ਨੇ ਤੁਸੀਂ? ਅਸੀਂ ਲੀਡਰ ਤੋਂ ਜਿੰਨੀਆਂ ਦਿੱਲੀ ਚੋਂ ਅਣਫਿੱਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲੇ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਅੱਜ ਅਸੀਂ ਫੇਰ ਇੱਕ ਅਜਿਹੇ ਸ਼ਖਸ ਦੇ ਕੋਲ ਪਹੁੰਚੇ ਹਾਂ। ਪਹਿਲਾਂ ਵੀ ਤੁਹਾਡੇ ਨਾਲ ਮੁਲਾਕਾਤ ਕਰਵਾਈ ਆ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ। ਤਾਂ ਅੱਜ ਅਸੀਂ ਰੋਡ ਦੇ ਉੱਪਰ ਬੈਠੇ ਹਾਂ, ਨੈਸ਼ਨਲ ਹਾਈਵੇ ਤੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਬੈਠਣ ਦਾ ਇੱਕ ਕਾਰਨ ਆ, ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇੱਥੇ ਧਰਨਾ ਚੱਲ ਰਿਹਾ ਹੈਗਾ, ਟੋਲ ਪਲਾਜ਼ਾ ਚੁਕਾਉਣ ਦੀਆਂ ਗੱਲਾਂ ਹੋ ਰਹੀਆਂ ਨੇ। ਤਾਂ ਉਸ ਨੂੰ ਲੈ ਕੇ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਤਾਂ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ, ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ, ਮੀਟਿੰਗ ਨੂੰ ਕਿਵੇਂ ਦੇਖਦੇ ਨੇ, ਕੀ ਗੱਲਾਂ ਬਾਤਾਂ ਹੋਈਆਂ ਨੇ। ਤਾਂ ਅਸੀਂ ਉਹ ਸਾਰੀ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਮੌਜੂਦ ਨੇ, ਕਿਸਾਨ ਆਗੂ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੇਕਰ ਅਸੀਂ ਗੱਲ ਕਰੀਏ ਤਾਂ ਇਹ ਟੋਲ ਪਲਾਜ਼ੇ ਤੇ ਕਾਫੀ ਲੰਮਾ ਸਮਾਂ ਹੋ ਗਿਆ ਬੈਠਿਆਂ ਨੂੰ। ਅੱਜ ਦਾ ਜਿਹੜਾ ਪ੍ਰੋਗਰਾਮ ਉਹ ਕੀ ਆ, ਤੇ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਕੀ ਹੋ ਸਕਦੀ ਆ? ਦੇਖੋ 40 ਦਿਨ ਦੇ ਕਰੀਬ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਹੜਾ ਚੇਰੀ ਸਿੱਖਿਆ ਮੰਤਰੀ ਹੈ ਇੱਥੇ ਮੀਤ ਹੇਅਰ, ਉਹਦੀ ਕੋਠੀ ਦਾ ਘਰਾਓ ਕਰਾਂਗੇ ਅਸੀਂ ਅੱਜ। ਤੇ ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਹੈ ਪਹਿਲਾਂ ਸਾਡੀ ਵੀ ਭਗਵੰਤ ਮਾਨ ਦੇ ਨਾਲ ਪਰਸੋਂ, ਉਹਦੇ ਕੋਲ ਵੀ ਬੜੇ ਜ਼ੋਰ ਨਾਲ ਮੈਂ ਇਹ ਗੱਲ ਉਠਾਈ ਸੀ ਟੋਲ ਪਲਾਜ਼ੇ ਵਾਲੀ, ਕਿ ਜਦੋਂ ਤੁਸੀਂ ਖੁਦ MP ਸੀ, ਨਾਲ ਤੁਹਾਡੇ MLA ਵੀ ਸੀਗੇ, ਉਦੋਂ ਤੁਸੀਂ ਧਰਨਾ ਦਿੱਤਾ ਸੀਗਾ ਉਸ ਟੋਲ ਪਲਾਜ਼ੇ ਤੇ। ਹੁਣ ਸਾਨੂੰ ਬੈਠਿਆਂ ਨੂੰ 40 ਦਿਨ ਹੋ ਗਏ। ਹੁਣ ਤੁਸੀਂ ਕੀ ਉਸ ਨੂੰ ਸਮਝਦੇ ਹੋ? ਉਸ ਜਿਹੜਾ ਟੋਲ ਪਲਾਜ਼ਾ ਠੀਕ ਆ ਜਾਂ ਗਲਤ ਆ? ਉਹ ਕਹਿੰਦਾ ਇਹ ਬਿਲਕੁਲ ਗਲਤ ਆ। ਇਹ 2-2.5 ਕਿਲੋਮੀਟਰ ਇੱਧਰ ਮੋਗਾ ਸਾਈਡ ਨੂੰ ਲੱਗਣਾ ਚਾਹੀਦਾ ਸੀ, ਤੇ ਇਹ ਗਲਤ ਲੱਗਿਆ ਹੋਇਆ, ਤੇ ਮੈਂ ਤੁਹਾਨੂੰ ਬੁਲਾਊਂਗਾ, ਮੈਂ ਇਹਦਾ ਹੱਲ ਕਰੂੰਗਾ। ਇੰਨਾ ਕਹਿ ਕੇ ਬਸ ਛੱਡ ਦਿੱਤਾ ਉਹਨਾਂ ਨੇ। ਕੋਈ ਬਹੁਤਾ ਗੰਭੀਰਤਾ ਨਾਲ ਲਿਆ ਹੋਵੇ ਮੈਨੂੰ ਲੱਗਦਾ ਅਜੇ ਨਹੀਂ, ਉੱਧਰ ਨੂੰ ਧਿਆਨ ਨਹੀਂ ਹੈ ਉਹਨਾਂ ਦਾ। ਪ੍ਰਧਾਨ ਜੀ, ਅਸੀਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਬਦਲਾਅ ਦੀ ਨੀਤੀ ਕਰਦੀ ਰਹੀ। ਕੀ ਬਦਲਾਅ ਇਹੋ ਸੀਗਾ ਕਿ ਕਿਸਾਨ ਸੜਕਾਂ 'ਤੇ ਆ ਜਾਣ? ਕਿਤੇ ਸਰਕਾਰ ਕਹਿੰਦੀ ਹੁੰਦੀ ਸੀ ਕਿ ਸਾਡੀ ਸਰਕਾਰ ਆਉਣ 'ਤੇ ਕੋਈ ਧਰਨਾ ਨਹੀਂ ਲੱਗੂਗਾ, ਸਟੇਜਾਂ ਦੇ ਉੱਪਰ ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਦੇਖੋ ਬਿਲਕੁਲ ਉਹਦੇ ਉਲਟ ਹੋ ਰਿਹਾ। 6 ਮਹੀਨੇ ਹੋਏ ਆ ਜੇ ਸਰਕਾਰ ਨੂੰ। ਜਿੰਨੇ ਧਰਨੇ ਅੱਗੇ ਤਾਂ ਧਰਨਾ ਹੁੰਦਾ ਸੀ ਨਾ 1-2 ਦਿਨਾਂ ਦਾ, ਜਿੰਨੇ ਧਰਨੇ ਆਪ ਸਰਕਾਰ ਦੇ ਮਤਲਬ ਵਿਰੁੱਧ ਲੱਗੇ ਆ, ਮੈਨੂੰ ਲੱਗਦਾ ਪਹਿਲਾਂ ਨਹੀਂ ਲੱਗੇ ਹੋਣੇ। ਲੰਬੇ ਦਿਨ ਮਤਲਬ ਤੁਸੀਂ ਦੇਖੋ ਇੱਧਰ ਜਿਹੜਾ ਹਬੋਰ ਹੈ, ਰਾਜਸਥਾਨ ਹਬੋਰ ਬਾਰਡਰ, ਉੱਥੇ ਬੈਠਿਆਂ ਨੂੰ ਲੋਕਾਂ ਨੂੰ 2 ਮਹੀਨੇ ਤੋਂ ਉੱਪਰ ਹੋ ਗਏ। ਮੰਗ ਉਹਨਾਂ ਦੀ ਇਹ ਹੈ ਕਿ ਇੱਕ ਤਾਂ ਉਹਨਾਂ ਦੇ ਜਿਹੜੇ ਕਿੰਨੂ ਹੈ ਉਹ ਖਤਮ ਹੋ ਗਏ, ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ। ਨਰਮਾ ਸੀ, ਨਰਮਾ ਗੁਲਾਬੀ ਸੁੰਡੀ ਨੇ ਖਾ ਲਿਆ, ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ। ਪਰ ਕੋਈ ਧਿਆਨ ਨਹੀਂ ਹੈ ਉੱਧਰ। ਆ ਸ਼ਰਾਬ ਵਾਲੀ ਫੈਕਟਰੀ ਹੈ, ਲਗਭਗ 2 ਮਹੀਨੇ ਹੀ ਉਹਨਾਂ ਨੂੰ ਹੋ ਗਏ ਬੈਠਿਆਂ ਨੂੰ, ਤੇ 2 ਹੀ ਇੱਧਰ ਮਤਲਬ ਸਾਨੂੰ ਹੋਣ ਵਾਲੇ ਨੇ। ਮਤਲਬ ਲੰਬੇ ਧਰਨੇ ਮਤਲਬ ਜਿੰਨੇ ਲੱਗੇ ਹੈ, ਤੇ ਜਿਹੜੇ ਕਹਿੰਦੇ ਸੀ ਕਿ ਹੁਣ ਮਤਲਬ ਡਾਂਗਾ ਨਹੀਂ ਪੈਣਗੀਆਂ, ਐਸੇ ਮੀਤ ਹੇਅਰ ਦੀ ਕੋਠੀ ਦੇ ਅੱਗੇ ਜਦੋਂ ਇਹ ਪ੍ਰੋਫੈਸਰ ਆਏ ਨੇ, ਉਹਨਾਂ 'ਤੇ ਡਾਂਗਾ ਵੀ ਭਰਾਈਆਂ ਇਹਨਾਂ ਨੇ। ਕੋਈ ਬਦਲਾਅ ਨਹੀਂ ਹੈ ਕਿਸੇ ਕਿਸਮ ਦਾ। ਜੇ ਕਹਿਣਾ ਹੋਵੇ ਜੈਸੇ ਥੇ ਉਹੀ ਹੈ, ਜਿਹੋ ਜਿਹੀਆਂ ਸਰਕਾਰਾਂ ਪਹਿਲੀਆਂ ਸੀ। ਹੋਰ ਨਵਾਂ ਕੁਛ ਤਾਂ ਯਾਦ ਕਰਾ ਦਿੰਦੇ ਆ ਇਹ।
ਇਹ ਕਹਾ ਦਿੰਦੇ ਆ ਜਿਵੇਂ ਆਮ ਕਹਾਵਤ ਆ ਕਿ ਪਿਛਲੇ ਨੂੰ ਚੰਗਾ ਕਹਾ ਦਿੰਦੇ ਆ। ਹੁਣ ਅਸੀਂ ਬੜੇ ਜ਼ੋਰ ਨਾਲ ਗੱਲ ਰੱਖੀ, ਮੈਂ ਹੀ ਗੱਲ ਰੱਖੀ ਸੀ ਇਹ ਕਰਜ਼ੇ ਵਾਲੀ, ਕਿ ਤੁਸੀਂ ਜਿਹੜਾ ਕਰਜ਼ੇ ਦਾ ਮੁੱਦਾ ਸੀਗਾ ਬਿਲਕੁਲ ਪੈਰਾਂ ਹੱਥ ਹੇਠਾਂ ਲਤੜਤਾ। ਤੁਹਾਡੇ ਲਈ ਕਰਜ਼ੇ ਦਾ ਮੁੱਦਾ ਕੋਈ ਨਹੀਂ ਹੈ ਅੱਜ ਜਣੀ। ਹਾਲਾਂਕਿ ਇਹ ਕਰਜ਼ਾ ਉਦੋਂ ਵੱਧ ਕੇ 1.25 ਲੱਖ ਕਰੋੜ ਦਾ ਹੋ ਗਿਆ, ਤੇ ਤੁਸੀਂ ਕਹਿੰਦੇ ਸੀ ਕਿ ਸਭ ਤੋਂ ਚੰਗੀ ਸਰਕਾਰ ਹੋਊ, ਲੋਕਾਂ ਦੀ ਸਰਕਾਰ ਹੋਊ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਤਾਂ ਜਵਾਬ ਮੂਹਰੋਂ ਇਹ ਆਇਆ ਕਿ ਅਸੀਂ ਕੇਂਦਰ ਸਰਕਾਰ ਨੂੰ ਚਿੱਠੀ ਲਿਖਾਂਗੇ। ਮੈਂ ਕਿਹਾ ਵੀ ਇਹ ਤਾਂ ਜਿੰਨੀਆਂ ਸਰਕਾਰਾਂ ਨੂੰ ਅਸੀਂ ਮਿਲਦੇ ਰਹੇ ਹਾਂ, ਪਹਿਲਾਂ ਕੈਪਟਨ ਨੂੰ ਮਿਲਦੇ ਰਹੇ ਹਾਂ, ਉਦੋਂ ਪਹਿਲਾਂ ਬਾਦਲ ਨੂੰ ਮਿਲਦੇ ਰਹੇ ਹਾਂ, ਉਹ ਵੀ ਇਹੀ ਕਹਿੰਦਾ ਹੁੰਦਾ ਸੀ ਕਿ ਮੈਂ ਚਿੱਠੀ ਲਿਖੂੰਗਾ। ਫਿਰ ਇਹਦਾ ਫਰਕ ਕੀ ਹੈ ਤੁਹਾਡਾ ਤੇ ਉਹਦਾ? ਚਿੱਠੀਆਂ ਹੀ ਦਿਖਾਈ ਜਾਓਗੇ ਸਾਰੀ ਉਮਰ ਸਾਨੂੰ। ਫਿਰ ਕਹਿੰਦੇ ਵੀ ਅਗਲੀ ਮੀਟਿੰਗ ਦੇ ਵਿੱਚ ਅਸੀਂ ਕੁਛ ਨਾ ਕੁਛ ਸੋਚਾਂਗੇ ਇਹਦੇ 'ਤੇ ਕੀ ਕੀਤਾ ਜਾ ਸਕਦਾ। ਇਹ ਤੋਂ ਵੱਧ ਕੁਛ ਨਹੀਂ ਹੈ ਜੀ। ਸਰਕਾਰ ਕਹਿੰਦੀ ਅਸੀਂ 20 ਰੁਪਏ ਗੰਨੇ ਦਾ ਰੇਟ ਵਧਾਤਾ। ਗੰਨੇ ਦੇ ਜਿਹੜੀ ਕਾਸ਼ਤਕਾਰ ਨੇ ਉਹਨਾਂ ਨੂੰ ਖੁਸ਼ਖਬਰੀ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ। ਦੇਖੋ, ਗੰਨਾ ਵੀ ਤਾਂ ਇੱਕ ਫਸਲ ਹੈ ਨਾ। ਜੇ ਆਏ ਸਾਲ ਦੂਸਰੀਆਂ ਫਸਲਾਂ ਦੀ MSP ਵੱਧਦੀ ਹੈ ਤਾਂ ਗੰਨੇ ਦੀ ਕਿਉਂ ਨਹੀਂ? ਇਹ ਕੋਈ ਮਤਲਬ ਲੋਕਾਂ ਦੇ ਜਿਵੇਂ ਇਹ ਸਾਨ ਕਰਦੇ ਐਵੇਂ। ਜੇ ਕਣਕ ਦੀ ਵੱਧਦੀ ਹੈ, ਝੋਨੇ ਦੀ ਵੱਧਦੀ ਹੈ, ਨਰਮੇ ਦੀ ਵੱਧਦੀ ਹੈ, ਹੋਰਾਂ ਚੀਜ਼ਾਂ ਦਾ ਰੇਟ ਵੱਧਦਾ, ਗੰਨੇ ਦਾ ਕਿਉਂ ਨਹੀਂ? ਇਹ ਤਾਂ ਸੁਭਾਵਿਕ ਹੀ ਆ 20 ਰੁਪਏ ਵਧਣਾ, ਤਾਂ ਮਤਲਬ ਇਹ ਕੋਈ ਨਵੀਂ ਗੱਲ ਨਹੀਂ ਹੈ। ਮਤਲਬ ਜੇਕਰ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ, ਨੌਜਵਾਨ ਲੱਖਾ ਸਿੰਘ ਸਿਧਾਣਾ ਕਿਸਾਨਾਂ ਦੇ ਨਾਲ ਰਲ ਕੇ ਚੱਲੇ ਨੇ। ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਪਰਚਾ ਪੈ ਗਿਆ, ਉਸ ਬਾਰੇ ਕੀ ਕਹੋਗੇ? ਉਸ ਦੇ ਉੱਪਰ ਇੱਕ ਲੱਖਾ ਸਿੰਘ ਸਿਧਾਣਾ ਪਿੰਡ ਜਾ ਕੇ ਰੈਲੀਆਂ ਕਰ ਰਹੇ ਨੇ, ਕਹਿ ਰਹੇ ਨੇ ਕਿ ਮੇਰੇ ਉੱਪਰ ਨਜਾਇਜ਼ ਪਰਚਾ ਪਿਆ ਹੈਗਾ। ਦੇਖੋ, ਇਹ ਪੋਲੀਟੀਕਲ ਪਾਰਟੀਆਂ ਨਾਲ ਜਿਹੜੀਆਂ ਜਦੋਂ ਇਹ ਸੱਤਾ ਦੇ ਵਿੱਚ ਆ ਜਾਂਦੀਆਂ, ਸੱਤਾ ਦਾ ਇਹਨਾਂ ਨੂੰ ਇੰਨਾ ਨਸ਼ਾ ਚੜ੍ਹ ਜਾਂਦਾ ਕਿ ਸਭ ਕੁਝ ਭੁੱਲ ਜਾਂਦੇ ਆ। ਮਤਲਬ ਵੀ ਅਸੀਂ ਪਹਿਲਾਂ ਕਿਹਾ ਕੀ ਸੀ ਇਲੈਕਸ਼ਨਾਂ ਤੋਂ ਪਹਿਲਾਂ, ਇੱਕ ਦੂਜੇ 'ਤੇ ਪਰਚੇ ਪਾਉਣੇ ਆਮ ਗੱਲ ਹੈ ਇਹਨਾਂ ਦੀ। ਉਹੀ ਲੱਖਾ ਅੱਜ ਕਹਿ ਦੇ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪ ਦੇ ਨਾਲ ਹਾਂ, ਕੋਈ ਪਰਚਾ ਨਹੀਂ ਪਊਗਾ, ਅਤੇ ਉਹ ਪਰਚਾ ਹੀ ਵਾਪਸ ਲੈ ਲੈਣਗੇ। ਇਵੇਂ ਜਿਵੇਂ BJP ਹੈ, BJP ਉਹਦੇ ਛਾਪਾ ਮਾਰ ਲਿਆ, ਉਹਦੇ ਛਾਪਾ ਮਾਰ ਲਿਆ, ED ਤੋਂ ਛਾਪੇ ਮਰਵਾਤੇ, ਉਹ ਸਾਰੇ ਕਾਂਗਰਸੀ ਵੀ ਉਹਦੇ ਵਿੱਚ ਚਲੇ ਗਏ। ਇਹ ਆਪ ਕਹਿ ਰਹੇ ਸੀ, ਕਹਿੰਦੇ ਸਾਡੇ 12 ਵਿਧਾਇਕ ਜਾਣ ਨੂੰ ਤਿਆਰ ਬੈਠੇ ਆ, ਵਿਕਣ ਨੂੰ ਤਿਆਰ ਬੈਠੇ ਆ। ਪਹਿਲਾਂ ਕਹਿੰਦੇ ਹੁੰਦੇ ਸੀ ਅਸੀਂ ਭ੍ਰਿਸ਼ਟਾਚਾਰ ਦਾ ਮਤਲਬ ਇੱਥੋਂ ਫਸਤਾ ਹੀ ਵੱਢ ਦਿਆਂਗੇ, ਝਾੜੂ ਲਾ ਦਿਆਂਗੇ। ਹੁਣ ਆਪ ਹੀ ਕਹਿ ਰਹੇ 25-25 ਕਰੋੜ 'ਚ ਵਿਕ ਰਹੇ ਆ ਸਾਡੇ ਵਿਧਾਇਕ। ਕੀ ਫਰਕ ਹੈ? ਕੋਈ ਫਰਕ ਨਹੀਂ ਹੈ ਦੂਜਿਆਂ ਦੇ ਨਾਲ। ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ, ਕਿਸਾਨਾਂ ਦਾ ਜਿਹੜਾ ਕਿ ਰੁੱਖ ਸੀਗਾ ਉਹ ਹਰੀ ਕ੍ਰਾਂਤੀ ਵੱਲ ਹੋਇਆ। ਫਸਲੀ ਚੱਕਰ ਦਾ ਜਿਹੜਾ ਰੁੱਖ ਸੀਗਾ ਉਹ ਘਟਦਾ ਨਜ਼ਰ ਆਇਆ। ਕਦੇ ਮੂੰਗੀ ਦੀ ਖੇਤੀ ਹੁੰਦੀ ਸੀ, ਕਦੇ ਨਰਮੇ ਦੀ ਖੇਤੀ ਹੁੰਦੀ ਸੀ। ਉਸ ਦੇ ਉੱਪਰ ਕਾਫੀ ਅਸਰ ਪਿਆ ਹਰੀ ਕ੍ਰਾਂਤੀ ਦਾ। ਬਿਲਕੁਲ, ਲੋਕ ਬਹੁਤ ਸੌਖੇ ਸੀ ਪਹਿਲਾਂ। ਹੁਣ ਇਹਨੂੰ ਅਸੀਂ ਕਹਿੰਦੇ ਹਾਂ ਕਿ ਵਪਾਰਕ ਖੇਤੀ। ਪਹਿਲਾਂ ਸੀਗੀ ਗੁਜ਼ਾਰੇ ਵਾਲੀ ਖੇਤੀ। ਜਦੋਂ ਗੁਜ਼ਾਰੇ ਵਾਲੀ ਖੇਤੀ 'ਚ ਤਾਂ ਲੋਕ ਸੱਚੋਂ ਹੀ ਆਪ ਦਾ ਗੁਜ਼ਾਰਾ ਕਰਦੇ ਸੀ। ਪਿੰਡ ਆਤਮ ਨਿਰਭਰ ਸੀ। ਇੱਕ ਦੋ ਚੀਜ਼ਾਂ ਬਾਹਰੋਂ ਲੈਣੀਆਂ ਪੈਂਦੀਆਂ ਸੀ, ਜਿਵੇਂ ਨਮਕ ਹੋਇਆ ਜਾਂ ਚਾਹ ਹੋਈ। ਬਾਕੀ ਤਾਂ ਸਾਰਾ ਕੁਝ ਪਿੰਡ ਦੇ ਵਿੱਚ ਹੀ ਸਰ ਜਾਂਦਾ ਸੀਗਾ। ਨਾ ਇੰਨਾ ਉਦੋਂ ਕਰਜ਼ਾ ਸੀ, ਨਾ ਕੋਈ ਖੁਦਕਸ਼ੀ ਸੀ। ਹੁਣ ਤਾਂ ਹਰੀ ਕ੍ਰਾਂਤੀ ਤਾਂ ਦੇਖੋ, ਕੀ ਇਹਨੂੰ ਹਰੀ ਕ੍ਰਾਂਤੀ ਕਹੀਏ ਜਾਂ ਨਾ ਕਹੀਏ, ਅਜੇ ਵੀ 25 ਕਰੋੜ ਲੋਕ ਢਿੱਡੋਂ ਭੁੱਖੇ ਪੈਂਦੇ ਨੇ ਭਾਰਤ ਦੇ ਵਿੱਚ। ਇਹ ਕਹਿੰਦੇ ਸਾਡੇ ਕੋਲ ਅਨਾਜ ਵਾਧੂ ਹੈ। ਦੂਸਰੇ ਪਾਸੇ ਜਿੰਨਾ 1.25 ਲੱਖ ਕਰੋੜ ਦੇ ਕਰਜ਼ੇ ਦੀ ਮੈਂ ਗੱਲ ਕੀਤੀ ਹੈ, ਅਤੇ ਨਾਲ ਖੁਦਕਸ਼ੀਆਂ ਹੋਈਆਂ, ਨਾਲ 2 ਲੱਖ ਏਕੜ ਜ਼ਮੀਨ ਤੋਂ ਵੀ ਵਾਂਝਾ ਹੋ ਗਿਆ ਪੰਜਾਬ ਦਾ ਕਿਸਾਨ। ਹਰੀ ਕ੍ਰਾਂਤੀ ਨੇ ਤਾਂ ਜੇ ਕਹਿਣਾ ਹੋਵੇ ਭੱਠਾ ਵਹਾਤਾ। ਕੱਲਾ ਜ਼ਮੀਨ ਵੀ ਰੇਹ ਸਪਰੇਆਂ 'ਤੇ ਲੱਗ ਗਈ, ਅਤੇ ਜਿਹੜਾ ਸਰੀਰ ਹੈ ਉਹ ਵੀ ਮੈਨੂੰ ਨਹੀਂ ਲੱਗਦਾ ਕੋਈ ਮਨੁੱਖ ਮਤਲਬ ਜਿਹੜਾ ਬਿਨਾਂ ਕਿਸੇ ਦਵਾਈ ਤੋਂ ਅੱਜ ਕੱਲ੍ਹ ਚੱਲਦਾ ਹੋਵੇ। ਅਤੇ ਸਾਰੇ ਬਿਮਾਰ ਕਰਤੇ ਮਤਲਬ ਇਸ ਹਰੀ ਕ੍ਰਾਂਤੀ ਨੇ। ਪੌਣ ਪਾਣੀ ਖਰਾਬ ਹੋ ਗਿਆ, ਧਰਤੀ ਹੇਠਲਾ ਪਾਣੀ ਖਰਾਬ ਕਰਤਾ, ਹਵਾ ਪ੍ਰਦੂਸ਼ਣ ਹੋ ਗਈ, ਅਤੇ ਹਰ ਬੰਦਾ ਬਿਮਾਰ ਹੋ ਗਿਆ, ਅਤੇ ਹਰ ਬੰਦਾ ਕਰਜ਼ਈ ਹੋ ਗਿਆ। ਬੱਚੇ ਨਸ਼ਿਆਂ 'ਤੇ ਲੱਗ ਗਏ। ਜਣੀ ਮਾੜਾ ਹਾਲ ਹੈ ਪਹਿਲਾਂ ਦੇ ਮੁਕਾਬਲੇ ਜੇ ਕਹਿਣਾ ਹੋਵੇ। ਪਹਿਲਾਂ ਤਾਂ ਜਦੋਂ ਲੋਕ ਵਿਹਲੇ ਹੋ ਜਾਂਦੇ ਸੀ ਸਾਡੇ ਨੌਜਵਾਨ, ਤਾਂ ਮਤਲਬ ਕਬੱਡੀ ਖੇਡਦੇ, ਘੋਲ ਕਰਦੇ, ਬੜਾ ਖੇਡਾਂ ਨੂੰ ਉਤਸ਼ਾਹਿਤ ਕਰਦੇ ਸੀ। ਹੁਣ ਤਾਂ ਨੌਜਵਾਨ ਸਾਰਾ ਕੁਝ ਭੁੱਲ ਗਏ। ਇੱਕੋ ਹੀ ਰਹਿ ਗਿਆ ਉਹਨਾਂ ਕੋਲ ਕਿ ਜਾਂ ਤਾਂ ਵਿਦੇਸ਼ਾਂ ਨੂੰ ਜਾਣਾ ਅਤੇ ਜਾਂ ਨਸ਼ਾ ਕਰਨਾ। ਹੋਰ ਸਕੂਨ ਨਹੀਂ ਮਿਲ ਰਿਹਾ ਕਿਸੇ ਚੀਜ਼ ਦੇ ਵਿੱਚੋਂ। ਨਾ ਤਾਂ ਖੇਤੀ 'ਚੋਂ ਮਿਲਦਾ, ਨਾ ਪੜ੍ਹਾਈ 'ਚੋਂ ਮਿਲਦਾ ਮਤਲਬ ਨੌਜਵਾਨਾਂ ਨੂੰ ਸਕੂਨ, ਅਤੇ ਨਾ ਕੋਈ ਰੁਜ਼ਗਾਰ ਹੈ ਕਿ ਉੱਧਰ ਲੱਗ ਜਾਣ। ਜਦੋਂ ਬੰਦਾ ਵਿਹਲਾ ਹੋਊਗਾ ਤਾਂ ਲਾਜ਼ਮੀ ਹੈ ਕਿ ਉਹ ਕਿਸੇ ਨਾਲ ਗਲਤ ਪਾਸੇ ਨੂੰ ਤੁਰੂਗਾ। ਤੁਸੀਂ ਕਿਹਾ ਕਿ ਨੌਜਵਾਨਾਂ ਨੂੰ ਸਕੂਨ ਨਹੀਂ ਮਿਲ ਰਿਹਾ। ਨੌਜਵਾਨੀ ਹੁਣ ਕਾਫੀ ਚੱਲੀ ਆ। ਅੰਮ੍ਰਿਤਪਾਲ ਇੱਕ ਆਇਆ ਬਾਹਰੋਂ, ਅੰਮ੍ਰਿਤਪਾਲ ਸਿੰਘ, ਉਸ ਦੇ ਨਾਲ ਚੱਲੀ ਆ ਨੌਜਵਾਨੀ ਕਾਫੀ। ਉਸ ਬਾਰੇ ਕੀ ਕਹੋਗੇ? ਦੇਖੋ, ਉਸ ਬਾਰੇ ਅਸੀਂ ਇਹ ਕਹਾਂਗੇ ਕਿ ਚੰਗਾ ਜੇ ਕੋਈ ਨਸ਼ੇ ਤੋਂ ਬਚਾ ਲੂਗਾ। ਵਿੱਚ ਅਸੀਂ ਵੀ ਬੜਾ ਜ਼ੋਰ ਲਾ ਰਹੇ ਹਾਂ ਕਿ ਨੌਜਵਾਨ ਸਾਡੇ ਨਾਲ ਹੋਣ। ਅਸੀਂ ਵੀ ਸਿੱਖਿਆ ਦਿੰਦੇ ਹਾਂ ਇਸ ਗੱਲ 'ਤੇ। ਜੇ ਕੋਈ ਧਾਰਮਿਕ ਤੌਰ 'ਤੇ ਸਿੱਖਿਆ ਦੇ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਂਦਾ, ਅਸੀਂ ਮਾੜਾ ਨਹੀਂ ਕਹਾਂਗੇ ਉਹਨੂੰ। ਠੀਕ ਹੈ, ਨਸ਼ੇ ਤੋਂ ਬਚਣੇ ਚਾਹੀਦੇ ਆ ਲੋਕ।
ਨਸ਼ੇ ਤੋਂ ਖੇਡਾਂ ਜਿਹੜੀਆਂ ਜੇ ਮੁੱਖ ਰੂਪ 'ਚ ਇਹਦੇ 'ਚੋਂ ਸਕੂਨ ਆਉਣ ਲੱਗ ਜੇ, ਜਿਵੇਂ ਪਹਿਲਾਂ ਕਬੱਡੀ 'ਚ ਆਉਂਦਾ ਹੁੰਦਾ ਸੀ, ਸਾਰਾ ਸਿਆਲ ਘਿਓ ਖਾਈ ਜਾਂਦੇ ਹੁੰਦੇ ਸੀ, ਜਦੋਂ ਮੂਹਰੇ ਫੱਗਣ ਦੇ ਮਹੀਨੇ ਆ ਜਾਂਦੇ ਸੀ ਤਾਂ ਉਦੋਂ ਫਿਰ ਕਬੱਡੀਆਂ ਖੇਡਣ ਲੱਗ ਜਾਂਦੇ, ਜ਼ੋਰ ਅਜਮਾਈ ਕਰਦੇ ਸੀ, ਪੱਟਾਂ ਦੇ ਜ਼ੋਰ 'ਤੇ ਖੇਡਦੇ ਸੀ। ਅੱਜ ਜੇ ਕੋਈ ਖੇਡਦਾ ਵੀ ਹੈ ਤਾਂ ਰਲ ਮਿਲ ਕੇ ਖੇਡਦੇ ਆ, ਉੱਥੇ ਵੀ ਨਸ਼ਾ ਚੱਲਦਾ, ਨਸ਼ਾ ਪੀ ਕੇ ਖੇਡਦੇ ਆ, ਕਈ ਕਿਸਮ ਦੇ ਟੀਕੇ ਲਾ ਖੇਡਦੇ ਆ। ਜਾਣੀ ਹਰ ਥਾਂ ਬੁਰਾ ਹਾਲ ਹੋਇਆ ਜੇ ਕਹਿਣਾ ਹੋਵੇ ਨੌਜਵਾਨੀ ਦਾ। ਅੰਮ੍ਰਿਤਪਾਲ ਦੀਆਂ ਕਾਫੀ ਕਹਿ ਰਹੇ ਨੇ ਕਿ ਜਾਂਚਾਂ ਹੋਣੀਆਂ ਚਾਹੀਦੀਆਂ, ਕਾਫੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਡੀਜੀਪੀ ਨੂੰ ਕੱਲ੍ਹ ਰਾਜਾ ਵੜਿੰਗ ਚਿੱਠੀ ਦੇ ਕੇ ਆਏ ਨੇ, ਕਹਿੰਦੇ ਕਿ ਅੰਮ੍ਰਿਤਪਾਲ ਦੀ ਵੀ ਜਾਂਚ ਹੋਣੀ ਚਾਹੀਦੀ ਆ। ਉਹ ਇੱਥੇ ਪੰਜਾਬ ਨੂੰ ਖੰਦੇੜਨ ਦੇ ਲਈ ਆ ਗਿਆ, ਪੰਜਾਬ ਦੇ ਵਿੱਚ ਮੰਡੀ ਪਾਉਣ ਨੂੰ ਆ ਗਿਆ। ਦੇਖੋ, ਧਾਰਮਿਕ ਮਾਮਲੇ ਤੇ ਸਾਡੀ ਜਥੇਬੰਦੀ ਦੇ ਬੰਧਾਨ ਅਨੁਸਾਰ ਅਸੀਂ ਕੁਝ ਨਹੀਂ ਕਹਾਂਗੇ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਧਾਰਮਿਕ ਘੱਟ ਗਿਣਤੀਆਂ ਦੇ ਨਾਲ ਧੱਕਾ ਵਿਤਕਰਾ ਹੁੰਦਾ ਤਾਂ ਉੱਥੇ ਅਸੀਂ ਡਟ ਕੇ ਉਹਦੇ ਨਾਲ ਖੜਦੇ ਹਾਂ, ਉਹਦਾ ਵਿਰੋਧ ਕਰਦੇ ਹਾਂ। ਸਾਰੇ ਧਰਮਾਂ ਦੇ ਲੋਕ ਆ ਸਾਡੀ ਜਥੇਬੰਦੀ ਦੇ ਵਿੱਚ, ਇਸ ਕਰਕੇ ਅਸੀਂ ਕਿਸੇ ਵੀ ਧਰਮ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਸਵਾਲ ਇਹ ਖੜਾ ਹੁੰਦਾ ਕਿ ਉਹ ਵੀ ਇੱਕ ਨੌਜਵਾਨ ਆ, ਤੁਹਾਡੇ ਘਰਾਂ ਦੇ ਵਿੱਚੋਂ ਹੀ ਨੌਜਵਾਨਾਂ ਨੂੰ ਲਾਮਬੰਦ ਕਰ ਰਿਹਾ, ਪਰ ਉਸ ਦੇ ਉੱਪਰ ਕਿਉਂ ਜਾਂਚ ਦੀ ਗੱਲ ਕਰੀ ਜਾ ਰਹੀ ਆ? ਸਰਕਾਰਾਂ ਦੇ ਵੱਲੋਂ ਕਿਉਂ ਕਿਹਾ ਜਾਂਦਾ ਕਿ ਅਸੀਂ ਅੰਮ੍ਰਿਤਪਾਲ ਦੀ ਜਾਂਚ ਕਰਵਾਵਾਂਗੇ? ਦੇਖੋ, ਕਿਸੇ ਦੀ ਜਾਂਚ ਕਰਵਾ ਲਓ, ਜਦੋਂ ਕੋਈ ਨਵਾਂ ਬੰਦਾ ਆਉਂਦਾ ਆਪਣੇ ਆਪ ਨਹੀਂ ਮਤਲਬ ਲੈ ਕੇ ਆਉਂਦਾ, ਲੈ ਕੇ ਤਾਂ ਇਹ ਸਿਆਸੀ ਪਾਰਟੀਆਂ ਆਉਂਦੀਆਂ ਉਹਨਾਂ ਨੂੰ। ਅਜੇ ਨਵਾਂ ਹੈਗਾ, ਕੀ ਕਹੀਏ ਉਹਦੇ ਪਿੱਛੇ ਕੌਣ ਹੈ, ਕਿਵੇਂ ਆਇਆ, ਕਿਵੇਂ ਲੈ ਕੇ ਆਇਆ, ਕੁਛ ਨਹੀਂ ਕਿਹਾ ਜਾ ਸਕਦਾ ਜੀ। ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਫਿਰ ਪੰਜਾਬ ਦੇ ਵੱਲ ਆਉਣੇ ਆ। ਪੰਜਾਬ ਦੇ ਨੌਜਵਾਨ ਨੇ ਜਿਹੜੇ ਲਾਮਬੰਦ ਹੁੰਦੇ ਨੇ, ਜਥੇਬੰਦੀਆਂ ਦੇ ਨਾਲ ਤੁਰਦੇ ਨੇ, ਪਰ ਜਥੇਬੰਦੀਆਂ ਆਪਸ ਵਿੱਚ ਪਾੜ ਜਾਂਦੀਆਂ ਨੇ। ਕੋਈ ਸਿੱਧੂਪੁਰ ਵੱਲ ਹੋ ਜਾਂਦਾ, ਉਗਰਾਹਾਂ ਸਾਹਿਬ ਸਟੇਜ ਤੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਰਾ ਇੱਕ ਪਾਸੇ ਦਾ ਪੇਡੂ ਖਾਲੀ ਪਿਆ, ਉਸ ਦੇ ਵਿੱਚ ਪਿੱਤਲ ਭਰ ਦਿਓ। ਉਸ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਅਗਰਾਹਾਂ ਨੂੰ ਪੁੱਛੋ ਸਵਾਲ, ਮੈਨੂੰ ਨਾ ਪੁੱਛੋ ਕਿਉਂ ਉਹਨੇ ਕਿਹਾ ਮੇਰਾ ਪਿੱਤਲ ਖਾਲੀ ਪਿਆ, ਭਰ ਦਿਓ ਜਾਂ ਨਾ ਭਰ ਦਿਓ, ਸਾਡਾ ਸਵਾਲ ਨਹੀਂ ਹੈ। ਕਿਉਂਕਿ ਇੱਕ ਸਵਾਲ ਤਾਂ ਕਰ ਰਹੇ ਹਾਂ ਕਿ ਇੱਕ ਅੰਦੋਲਨ ਚੱਲਿਆ, ਅੰਦੋਲਨ ਦੇ ਵਿੱਚ ਇਕੱਠੇ ਰਹੇ ਹੋ, ਇੱਕ ਸਟੇਜ ਤੇ ਦੇਖਦੇ ਰਹੇ ਹੋ, ਇਕੱਠੇ ਮੀਟਿੰਗਾਂ ਕਰਦੇ ਰਹੇ ਹੋ, ਇਕੱਠੇ ਸਰਕਾਰ ਦੇ ਨਾਲ ਬੈਠ ਕੇ ਜਿਹੜੇ ਵਿਚਾਰ ਵਟਾਂਦਰੇ ਆ ਉਹ ਕਰਦੇ ਰਹੇ ਹੋ। ਬਿਲਕੁਲ ਇਕੱਠੇ ਕਰਦੇ ਰਹੇ ਹਾਂ, ਪਰ ਸਾਡੇ ਮਤਭੇਦ ਵੱਡੇ ਨੇ ਆਪਸੀ। ਹੁਣ ਵੀ ਤੁਸੀਂ ਦੇਖੋ, ਉਹ ਕੱਲ੍ਹ ਨੂੰ ਸੰਗਰੂਰ ਲਾ ਰਿਹਾ ਭਗਵੰਤ ਮਾਨ ਦੀ ਕੋਠੀ ਮੂਹਰੇ ਮੋਰਚਾ, ਅਸੀਂ ਚੰਡੀਗੜ੍ਹ ਲਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ। ਠੀਕ ਹੈ, ਨੌਜਵਾਨਾਂ ਦੀ ਜਿੱਥੋਂ ਤੱਕ ਗੱਲ ਹੈ, ਨੌਜਵਾਨ ਤਾਂ ਚੰਗਾ ਹੋਇਆ ਹੈ, ਦਿੱਲੀ ਮੋਰਚੇ ਨੇ ਖਿੱਚੇ ਆ ਨੌਜਵਾਨ। ਪਹਿਲਾਂ ਤਾਂ ਅਸੀਂ 80 ਸਾਲ ਦੇ ਬਜ਼ੁਰਗ ਹੀ ਹੁੰਦੇ ਸੀ ਧਰਨਿਆਂ ਦੇ ਵਿੱਚ। ਇਹ ਤੋਂ ਇੱਕ ਚੰਗੀ ਪਿਰਤ ਪਈ ਆ। ਚਲੋ ਸਿੱਧੂਪੁਰ ਨਾ ਜਾਂਦੇ ਆ, ਵਗਰਾਹਾਂ ਨਾ ਜਾਂਦੇ, ਉਹ ਸਾਡੇ ਨਾਲ ਆਉਂਦੇ ਆ, ਇਹ ਵੱਖਰੀ ਗੱਲ ਹੈ। ਨੌਜਵਾਨਾਂ ਦਾ ਤੁਰਨਾ ਮਤਲਬ ਐਜੀਟੇਸ਼ਨਾਂ ਦੇ ਵਿੱਚ, ਇਹ ਹਾਂ ਪੱਕੀ ਗੱਲ। ਚੰਡੀਗੜ੍ਹ ਜਾਣ ਦੀਆਂ ਫਿਰ ਤਿਆਰੀਆਂ ਨੇ ਜੇਕਰ ਇੱਥੇ ਹੱਲ ਨਹੀਂ ਹੁੰਦੇ? ਬਿਲਕੁਲ, ਜੇ ਟਾਲ ਮਟੋਲ ਹੁੰਦੀ ਹੈ, ਕਰਜ਼ੇ ਵਾਲੇ ਮੁੱਦੇ 'ਤੇ ਕੋਈ ਬਾਂਹ ਨਹੀਂ ਫੜਾਉਂਦੇ, ਕੁਛ ਬੁਨਿਆਦੀ ਗੱਲਾਂ ਵੀ ਹੈਗੀਆਂ, ਜਿਵੇਂ ਅਸੀਂ ਜ਼ੋਰ ਨਾਲ ਰੱਖ ਕੇ ਆਏ ਹਾਂ। ਹੁਣ ਅਸੀਂ ਕਰਜ਼ਾ ਲੈਂਦੇ ਹਾਂ ਬੈਂਕਾਂ ਤੋਂ, ਇੱਕ ਪ੍ਰਾਈਵੇਟ ਬੈਂਕ ਹੈ, ਇੱਕ ਸਰਕਾਰੀ ਬੈਂਕ ਹੈ, ਕੋਆਪਰੇਟਿਵ ਬੈਂਕ ਹੈ, ਲੈਂਡ ਮਾਰਗੇਜ ਬੈਂਕ ਹੈ। ਇਹ ਜੱਗੋਂ 13ਵੀਂ ਕੀ ਕਰਦੇ ਆ, ਕਿਸਾਨ ਦੇ ਨਾਲ ਨਾ ਤਾਂ ਰਜਿਸਟਰੀ ਕਰਵਾ ਲੈਂਦੇ ਆ, ਨਾਲ ਚੈੱਕ ਲੈ ਲੈਂਦੇ ਆ, ਦੋਨੇ ਗੱਲਾਂ ਕਰਦੇ ਆ। ਚੈੱਕ ਲੈ ਕੇ ਮਤਲਬ 420 ਦੇ ਜੇਬ ਤੋਂ ਪੈਸੇ ਨਹੀਂ ਭਰੇ ਜਾਂਦੇ, ਡਿਫਾਲਟਰ ਹੋ ਜਾਂਦਾ ਕਿਸੇ ਕਾਰਨ, ਤਾਂ ਚੈੱਕ ਵੀ ਇੱਕ ਅੱਧਾ ਨਹੀਂ ਲੈਂਦੇ, ਘੱਟੋ ਘੱਟ 10 ਚੈੱਕ ਲੈਂਦੇ ਆ। ਅਤੇ ਜੇ ਉਹ ਤੋਂ ਨਹੀਂ ਭਰਿਆ ਜਾਂਦਾ ਤਾਂ ਚੱਕ ਕੇ ਚੈੱਕ ਲਾ ਦਿੰਦੇ ਆ, ਜੇਲ੍ਹ ਭੇਜ ਦਿੰਦੇ ਆ, 2 ਸਾਲ ਤੱਕ ਦੀ ਕੈਦ ਵੀ ਹੋ ਜਾਂਦੀ ਹੈ। ਬੰਦਾ ਮੁੜ ਕੇ ਘਰੇ ਆ ਜਾਂਦਾ, ਕਰਜ਼ਾ ਜਿਉਂਦਾ ਤਿਉਂ ਖੜਾ ਹੁੰਦਾ। ਅਸੀਂ ਹੁਣ ਸਰਕਾਰ ਫੈਸਲਾ ਕੀ ਲੈਂਦੀ ਹੈ? ਅਸੀਂ ਕਿਹਾ ਕਿ ਇੱਕ ਕੰਮ ਕਰੋ, ਜਾਂ ਤਾਂ ਰਜਿਸਟਰੀ ਕਰਾ ਲਓ, ਸਾਥੋਂ ਲੋਨ ਦੇ ਦਿਓ, ਅਤੇ ਜਾਂ ਚੈੱਕ ਲੈ ਲਓ। ਦੋਨੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇੱਕ ਵਾਰ ਉਹਨੇ ਕਿਹਾ ਕਿ ਗਲਤ ਆ ਦੋਨੇ ਚੀਜ਼ਾਂ ਲੈਣੀਆਂ, ਅਗਲੀ ਮੀਟਿੰਗ 'ਚ ਮੈਂ ਕੋਈ ਫੈਸਲਾ ਦੇਵਾਂਗਾ। ਕੀ ਫੈਸਲਾ ਲੈਂਦੇ ਆਉਣ ਵਾਲਾ ਸਮਾਂ ਦੱਸੂਗਾ। ਇਵੇਂ ਜਿਵੇਂ ਧਾਰਾਵਾਂ ਕਰਜ਼ਾ ਵਸੂਲਣ ਦੀਆਂ 67 ਧਾਰਾ 'ਤੇ ਬੜਾ ਰੌਲਾ ਪਾਇਆ ਇਹਨਾਂ ਨੇ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਪਾਇਆ ਕਿ ਅਸੀਂ ਇਹ ਖਤਮ ਕਰਤੀ, ਫਿਰ ਕਾਂਗਰਸ ਨੇ ਪਾਇਆ ਅਸੀਂ ਇਹ ਖਤਮ ਕਰਤੀ। ਅਸੀਂ ਉਦੋਂ ਵੀ ਕਹਿੰਦੇ ਸੀ, ਅੱਜ ਵੀ ਕਹਿੰਦੇ, ਇਹਨਾਂ ਨੂੰ ਵੀ ਕਹਿ ਕੇ ਕਿ ਸਸਪੈਂਡ ਹੋਈ ਆ, ਉਹਨੂੰ ਖਤਮ ਕਰੋ। ਖਤਮ ਕਰਨ ਦੀ ਜ਼ਰੂਰਤ ਹੀ ਨਹੀਂ ਕਰ ਰਹੇ। ਉਦੋਂ ਜੇ ਉਹ ਸਸਪੈਂਡ ਰਹਿ ਵੀ ਜਾਂਦੀ ਹੈ ਤਾਂ ਧਾਰਾ 63C ਹੈ, ਕਰਜ਼ਾ ਵਸੂਲਣ ਦੇ ਲਈ, ਜਬਰੀ ਕਰਜ਼ਾ ਵਸੂਲਣ ਦੇ ਲਈ। 63A ਹੈ, 63B ਹੈ। ਉਹ ਦੇਖਣ ਨੂੰ ਆਮ ਲੋਕਾਂ ਨੂੰ ਪਤਾ ਨਹੀਂ ਲੱਗਦੀ। ਇੱਕ ਛੋਟਾ ਜਿਹਾ ਅਧਿਕਾਰੀ ਹੁੰਦਾ ਕੋਆਪਰੇਟਿਵ ਬੈਂਕ ਦਾ, ਉਹ ਸੈਟਿੰਗਾਂ ਦੇ ਵੀ ਹੁੰਦੇ ਆ, ਲੈਂਡ ਮਾਰਗੇਜ ਦੇ ਵੀ ਹੁੰਦੇ ਆ, AR ਕਹਿ ਦਿੰਦੇ ਆ ਉਹਨੂੰ। ਉਹਦੇ ਕੋਲੇ ਇੰਨੇ ਅਧਿਕਾਰ ਦਿੱਤੇ ਹੋਏ ਆ ਕਿ ਸਾਡੀ ਜ਼ਮੀਨ ਉਹਨੂੰ ਸਾਲਸ ਨਿਯੁਕਤ ਕਰਦੇ ਆ ਕਿ ਆਹ ਕਰਜ਼ਾ ਡਿਫਾਲਟਰ ਹੋ ਗਿਆ, ਇਹਦਾ ਤੂੰ ਨਿਪਟਾਰਾ ਕਰਨਾ। ਉਹ ਚੱਕ ਕੇ ਸਾਰੀ ਦੀ ਸਾਰੀ ਜ਼ਮੀਨ ਜ਼ਿਮੀਂਦਾਰ ਦੀ ਉਹਦੇ ਨਾਲ ਅਟੈਚ ਕਰ ਦਿੰਦਾ ਬੈਂਕ ਦੇ ਨਾਲ। ਜ਼ਿਮੀਂਦਾਰ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਨੂੰ ਕੋਈ ਦੁਬਾਰੇ ਕਰਜ਼ਾ ਲੈਣਾ ਹੁੰਦਾ, ਜਾਂ ਲੋਨ ਲੈਣਾ ਹੁੰਦਾ, ਜਾਂ ਕੋਈ ਹੋਰ ਕਿਸੇ ਕਿਸਮ ਦਾ ਮਾਲ ਮਹਿਕਮੇ 'ਚ ਕੰਮ ਹੁੰਦਾ ਕਿ ਮੈਂ ਤਾਂ ਜ਼ਮੀਨ ਦਾ ਮਾਲਕ ਹੀ ਨਹੀਂ ਆ। ਅਸੀਂ ਉਹ 'ਤੇ ਵੀ ਬੜਾ ਜ਼ੋਰ ਲਾਇਆ, ਮਤਲਬ ਵੀ ਜਿਹੜੀ ਧਾਰਾ 63C ਵਗੈਰਾ ਵਰਗੀਆਂ ਹੈਗੀਆਂ,
ਇਹਨਾਂ ਨੂੰ ਖਤਮ ਕਰੋ। ਜਦੋਂ ਤੁਸੀਂ ਜਲੀਲ ਕਰਦੇ ਹੋ, ਕਿਤੇ ਚੈੱਕ ਦੇ ਨਾਂ ਹੇਠ ਜੇਲ੍ਹ ਭੇਜਤਾ, ਕਿਤੇ ਧਮਕੀਆਂ ਦੇਤੀਆਂ, ਕਿਤੇ ਕੁਰਕੀ ਦੇ ਆਰਡਰ ਆ ਗਏ, ਤਾਂ ਉਦੋਂ ਜਲੀਲ ਹੋਇਆ ਖੁਦਕੁਸ਼ੀ ਕਰਦਾ ਜਿਹੜਾ ਕਿਸਾਨ। ਵੀ ਇਹ ਜੇ ਸੱਚਮੁੱਚ ਹੀ ਤੁਹਾਡੀ ਸਰਕਾਰ ਲੋਕ ਪੱਖੀ ਆ, ਜਿਹੜੀਆਂ ਅਸੀਂ ਆ ਮੰਗਾਂ ਉਠਾਉਣੇ ਆ ਕਿ ਆਹ ਧਰਾਵਾਂ ਖਤਮ ਕਰੋ, ਤੁਹਾਨੂੰ ਇਹ ਕਰਨੀਆਂ ਚਾਹੀਦੀਆਂ। ਸਰਕਾਰਾਂ ਇਹ ਵੀ ਕਹਿੰਦੀਆਂ ਨੇ ਕਿ ਲੋਨ ਕਿਸੇ ਚੀਜ਼ ਲਈ ਹੋਰ ਲੈਂਦੇ ਨੇ ਤੇ ਕੰਮ ਕਿਸੇ ਹੋਰ ਆਉਂਦਾ ਗਾ ਲੋਨ। ਜੇ ਡੇਅਰੀ ਫਾਰਮ ਤੇ ਲੋਨ ਲੈਤਾ ਤਾਂ ਉਹਦੀਆਂ ਕੋਠੀਆਂ ਪਾ ਲਈਆਂ ਤੇ ਵੱਡੀਆਂ ਕਾਰਾਂ ਲੈ ਲਈਆਂ। ਮੇਰੇ ਨਾਲ ਚੱਲ ਕੇ ਸਰਵੇ ਕਰ ਲਓ ਤੁਸੀਂ। ਕਿਸਾਨੀ ਦੀਆਂ 3 ਪਰਤਾਂ, ਇੱਕ 5-7 ਕਿੱਲਿਆਂ ਵਾਲੀ ਹੈ, ਇੱਕ 5-7 ਕਿੱਲਿਆਂ ਤੋਂ ਲੈ ਕੇ 15 ਕਿੱਲਿਆਂ ਵਾਲੀ ਹੈ ਜਿਹਨੂੰ ਦਰਮਿਆਨੀ ਕਹਿ ਦਿੰਦੇ ਆ, ਇੱਕ ਧਨੀ ਕਿਸਾਨੀ ਹੈ। ਆਪਾਂ ਉਹਦਾ ਅੰਕੜਾ ਕੱਢ ਲਾਂਗੇ ਕਿ ਜਿਹੜੀ ਗਰੀਬ ਕਿਸਾਨੀ ਆ ਉਹਦੇ ਕਿੰਨੀਆਂ ਕੋਠੀਆਂ ਪਾਈਆਂ ਉਹਨੇ ਤੇ ਦਰਮਿਆਨੀ ਨੇ ਕਿੰਨੀਆਂ ਪਾਈਆਂ, ਤੇ ਜਿਹੜੀ ਧਨੀ ਕਿਸਾਨੀ ਉਹਦੇ ਤਾਂ ਹੈਗੀਆਂ ਕੋਠੀਆਂ, ਕੋਈ ਰੌਲਾ ਨਹੀਂ। ਉਹਨਾਂ ਦੇ ਨਾਲ ਮੇਲ ਦਿੰਦੇ ਆ ਹਰ ਇੱਕ ਨੂੰ ਕਿ ਜੀ ਕਰਜ਼ਾ ਹੋਰ ਕੰਮ ਲਈ ਲੈਂਦੇ, ਠੀਕ ਆ ਲੈਂਦੇ ਆ। ਜਿਹੜੀ ਧਨੀ ਕਿਸਾਨੀ ਦੀ ਮੈਂ ਗੱਲ ਕਰਦਾ, ਜਿਹਦੇ ਕੋਲ 100 ਕਿੱਲਾ 200 ਕਿੱਲਾ, ਉਹ ਕੀ ਕਰਦੇ ਆ, 2-2 ਕਰੋੜ ਦੀਆਂ ਲਿਮਟਾਂ ਬਣਾਉਂਦੇ ਆ। ਉਹ ਲਿਮਟਾਂ ਤੇ ਸਬਸਿਡੀ ਭਾਲਦੇ ਆ। ਉਹ ਲੈਣੀ ਹੁੰਦੀ ਆ ਜ਼ਮੀਨ ਵੈ, ਉਹ ਸੈਲਰ ਵੀ ਲਾਏ ਹੋਏ ਆ ਉਹਨਾਂ ਦੇ ਕੋਲਡ ਸਟੋਰ ਵੀ ਲਾਏ ਹੋਏ ਆ। ਇਹ ਜਿਹੜਾ ਗਰੀਬ ਕਿਸਾਨ ਆ, ਇਹ ਜਿੰਨਾ ਕੁ ਇਹਨੂੰ ਬਹੁਤਾ ਮਿਲਦਾ ਹੀ ਨਹੀਂ ਹੈ। ਪਹਿਲੀ ਗੱਲ ਤਾਂ ਜੇ ਮਿਲਦਾ ਤਾਂ ਕੋਈ ਨਾ ਕੋਈ ਉਹ ਕਾਰੋਬਾਰ ਆਪਦਾ ਕਰਦਾ। ਇਹ ਜ਼ਰੂਰ ਹੈ, ਕੋਈ ਕਹਿ ਸਕਦਾ ਕਿ ਇਹਨੇ ਕੁੜੀ ਦਾ ਵਿਆਹ ਕਰਤਾ, ਹੋਰ ਕੀ ਕਰੇ। ਫਸਲ ਦੇ ਵਿੱਚ ਤਾਂ ਕੱਖ ਬਚਿਆ ਨਹੀਂ, ਜਾਂ ਉਹ ਆੜ੍ਹਤੀਏ ਤੋਂ ਲਊਗਾ ਜਾਂ ਬੈਂਕ ਤੋਂ ਲਊਗਾ। ਜੇ ਉਹਨੇ ਮਾੜਾ ਮੋਟਾ ਸਿਰ ਘਸਾਉਣ ਲਈ 2 ਮੁੰਡੇ ਅੱਡ ਹੋ ਕੇ ਘਰ ਬਣਵਾਉਣਾ, ਫਿਰ ਵੀ ਤਾਂ ਇਹੀ ਕੁਛ ਕਰੂਗਾ। ਜਦੋਂ ਕਿਸੇ ਪਾਸੇ ਉਹਨੂੰ ਆਮਦਨ ਨਹੀਂ ਤਾਂ ਇੰਨਾ ਕੁ ਤਾਂ ਉਹਨੂੰ ਕਰਨਾ ਪਊਗਾ। ਖੇਤੀ ਦੇ ਵਿੱਚੋਂ ਜੇ ਬਚਤ ਹੁੰਦੀ ਹੋਵੇ, ਕੋਈ ਨਹੀਂ ਸੋਚੂਗਾ ਕਿ ਮੈਂ ਆੜ੍ਹਤੀਏ ਤੋਂ ਲੈ ਕੇ ਜਾਂ ਫਲਾਣੇ ਤੋਂ ਲੈ ਕੇ। ਅਸੀਂ ਤਾਂ ਚਾਹੁੰਦੇ ਹਾਂ ਕਿ ਕਿਸਾਨ ਖੁਸ਼ਹਾਲ ਹੋਵੇ, ਉਹਨੂੰ ਇੰਨੀ ਕੁ ਬਚਤ ਹੁੰਦੀ ਹੋਵੇ। ਉਹ ਭਿਖਾਰੀ ਕਿਉਂ ਬਣੇ ਕਿ ਉਹ ਤੋਂ ਮੰਗ ਲਿਆ, ਉਹ ਤੋਂ ਮੰਗ ਲਿਆ। ਉਹ ਆਪਦਾ ਬੱਚਾ ਵੀ ਵਿਆਹ ਸਕਦਾ ਹੋਵੇ, ਆਪਦਾ ਬੱਚਾ ਪੜ੍ਹਾ ਵੀ ਸਕਦਾ ਹੋਵੇ, ਆਪਦੇ ਬਜ਼ੁਰਗਾਂ ਦਾ ਇਲਾਜ ਵੀ ਕਰਾ ਸਕਦਾ ਹੋਵੇ। ਪਰ ਉਹ ਤੁਰਦੀ ਤਾਂ ਮਤਲਬ ਉਹ ਤਾਂ ਘਰ ਦੀ ਕਬੀਲਦਾਰੀ ਨਹੀਂ ਹੈ। ਉਹਨੂੰ ਦੇਣਾ ਚਾਹੀਦਾ ਸਹਿਯੋਗ, ਦੇ ਨਹੀਂ ਰਹੇ ਸਮਾਂ ਤੋਂ, ਜਿੰਨਾ ਉਹਨੂੰ ਛੋਟੀ ਕਿਸਾਨੀ ਨੂੰ ਮਿਲਣਾ ਚਾਹੀਦਾ। ਕੀ ਲੱਗਦਾ ਵੀ ਧਰਨੇ ਹੀ ਹੱਲ ਨੇ ਇਸ ਚੀਜ਼ ਦਾ? ਇਦੋਂ ਬਿਨਾਂ ਹੋਰ ਹੈ ਵੀ ਕੀ। ਧਰਨੇ ਜਮਹੂਰੀਅਤ ਦੇ ਵਿੱਚ ਰਹਿ ਕੇ ਧਰਨੇ ਲਾ ਰਹੇ ਹਾਂ, ਪ੍ਰਦਰਸ਼ਨ ਕਰ ਰਹੇ ਹਾਂ, ਘਰਾਓ ਕਰ ਰਹੇ ਹਾਂ। ਅਗਰ ਕੋਈ ਫੇਰ ਵੀ ਨਾ ਸੁਣੇ, ਇਹਦੇ ਵਿੱਚੋਂ ਹੀ ਬਗਾਵਤਾਂ ਉੱਠੀਆਂ। ਜਿਹੜਾ ਪਿਛਲਾ ਇਤਿਹਾਸ ਹੈ ਨਾ, ਉਹ ਇਹ ਦੱਸਦਾ ਹੈ ਕਿ ਜਦੋਂ ਰਾਜਾ ਕੋਈ ਸੁਣਦਾ ਨਹੀਂ ਸੀ ਜਾਂ ਕੋਈ ਸਰਕਾਰ ਸੁਣਦੀ ਨਹੀਂ ਸੀ, ਉਹਦੇ ਵਿੱਚੋਂ ਬਗਾਵਤ ਨਿਕਲਦੀ ਸੀ। ਫਿਰ ਜਿਵੇਂ ਆ 3 ਕਾਲੇ ਕਾਨੂੰਨਾਂ ਖਿਲਾਫ ਬੇਸ਼ੱਕ ਇਹ ਡੈਮੋਕ੍ਰੇਟਿਕ ਢੰਗ ਦੇ ਨਾਲ ਲੜਿਆ ਗਿਆ, ਅਗਰ ਇਹ ਅੜ ਜਾਂਦੇ ਇਸ ਗੱਲ ਤੇ ਵੀ ਅਸੀਂ ਤਾਂ ਕਿਸੇ ਹਾਲਤ ਦੇ ਵਿੱਚ ਰੱਦ ਨਹੀਂ ਕਰਨੀ, ਤਾਂ ਕਿਸਾਨੀ ਦੀ ਬਗਾਵਤ ਉੱਠਣੀ ਚਾਹੀਦੀ ਇਹਦੇ ਵਿੱਚੋਂ। ਲਖੀਮਪੁਰ ਖੀਰੀ ਦਾ ਇਨਸਾਫ ਮਿਲ ਗਿਆ? ਬਿਲਕੁਲ ਨਹੀਂ। ਇਨਸਾਫ ਜਿਹੜੀ ਮੈਂ ਗੱਲ ਕਰਦਾ ਵੀ ਜਿਹੜੀਆਂ ਸਰਕਾਰਾਂ ਹੈ, ਇਨਸਾਫ 3 ਗੱਲਾਂ ਤੋਂ ਮਿਲਣਾ। ਇੱਕ ਤਾਂ ਹੈਗੀ ਮਤਲਬ ਕਾਰਜਪਾਲਿਕਾ, ਉਹਦੇ ਵਿੱਚ DC ਹੈ, ਉਹਦੇ ਵਿੱਚ ਗਵਰਨਰ ਹੈ, ਉਹਦੇ ਵਿੱਚ ਸੈਕਟਰੀ ਹੈ, ਠੀਕ ਹੈ। ਉਹਨਾਂ ਦੇ ਹੱਥ ਬੰਨੇ ਹੋਏ ਆ ਕਿਉਂਕਿ ਉਹ ਗ੍ਰਹਿ ਰਾਜ ਮੰਤਰੀ ਹੈ। ਦੂਜੀ ਹੁੰਦੀ ਆ ਵਿਧਾਨ ਪਾਲਿਕਾ ਦਾ ਤਾਂ ਬਣਾਇਆ ਹੋਇਆ ਉਹ ਗ੍ਰਹਿ ਰਾਜ ਮੰਤਰੀ। ਤੀਜੀ ਹੁੰਦੀ ਹੈ ਮਤਲਬ ਇਹ ਨਿਆਂਪਾਲਿਕਾ ਦੇ ਚੰਗੀ ਤਰ੍ਹਾਂ ਧਿਆਨ 'ਚ ਹੈ ਇਹ ਸੁਪਰੀਮ ਕੋਰਟ ਵਾਲਾ ਕੇਸ, ਪੂਰੀ ਅੱਖ ਰੱਖੀ ਹੋਈ ਆ ਉਹਦੀ ਇਸ ਗੱਲ ਤੇ। ਪਰ ਇੱਧਰ ਨੂੰ ਕਦੇ ਨਹੀਂ ਨਿਆਂਪਾਲਿਕਾ ਨੇ ਕਿਹਾ ਕਿ ਉਹ 120 ਦਾ ਦੋਸ਼ੀ ਆ, ਉਹਨੂੰ ਮਤਲਬ ਗ੍ਰਿਫਤਾਰ ਕਰੋ। ਕਿਸੇ ਤੋਂ ਕੋਈ ਇਨਸਾਫ ਨਹੀਂ। ਇਹ ਤਾਂ ਲੋਕ ਲੜ ਕੇ ਇਨਸਾਫ ਲੈ ਸਕਦੇ ਆ। ਕਦੋਂ ਮਤਲਬ ਲੋਕਾਂ ਦਾ ਜੱਕ ਦੁਬਾਰੇ ਵੱਜ ਜਾਂਦਾ, ਦਿੱਲੀ ਨੂੰ ਘੇਰ ਲੈਂਦਾ ਜਾਂ ਹੋਰ ਕਹਿੰਦਾ, ਉਦੋਂ ਇਨਸਾਫ ਮਿਲੂਗਾ, ਵਰਨਾ ਕੋਈ ਇਨਸਾਫ ਦੀ ਝਾਕ ਨਹੀਂ ਰੱਖੀ ਜਾ ਸਕਦੀ। ਬੂਟਾ ਸਿੰਘ ਬੁਰਜਗਿੱਲ ਕਹਿ ਰਹੇ ਨੇ ਕਿ ਦਿੱਲੀ ਨੂੰ ਘੇਰਨ ਦੇ ਲਈ ਵੀ ਕਿਸਾਨ ਤਿਆਰ ਨੇ। ਪਰ ਜੇ ਅਸੀਂ ਗੱਲ ਕਰਦੇ ਹਾਂ ਪੋਲੀਟੀਕਲ ਪਾਰਟੀਆਂ, ਜੇ ਬੂਟਾ ਸਿੰਘ ਬੁਰਜਗਿੱਲ ਦੇ ਦਾਲੇ ਹੋ ਗਈਆਂ, ਬੂਟਾ ਸਿੰਘ ਬੁਰਜਗਿੱਲ ਦੀ ਜਾਂਚ ਕਰਾਉਣ ਦੀ ਗੱਲ ਕਰਨ ਲੱਗ ਗਈਆਂ, ਫਿਰ ਸਾਨੂੰ ਕੋਈ ਫਿਕਰ ਨਹੀਂ। ਅਸੀਂ ਦਿੱਲੀ ਦੇ ਬਾਰਡਰਾਂ 'ਤੇ ਵੀ ਜਿਹੜੇ ਨਾ ਬਹੁਤ ਸਾਡੇ ਵਿਰੋਧੀ ਸੀ, ਉਹ ਕਹਿੰਦੇ ਸੀ ਕਿ ਲੀਡਰਾਂ ਨੇ ਮਤਲਬ ਦਿੱਲੀ ਮੋਰਚਿਆਂ 'ਚ ਬੈਠਿਆਂ ਨੇ ਕੋਠੀਆਂ ਬਣਾ ਲਈਆਂ, ਇਹਨਾਂ ਨੇ ਜ਼ਮੀਨਾਂ ਬਣਾ ਲਈਆਂ, ਇਹਨਾਂ ਨੇ ਰੈਸਟੋਰੈਂਟ ਖਰੀਦ ਲਏ। ਅਸੀਂ ਤਾਂ ਕਹਿੰਦੇ ਜਾਂਚ ਸਾਰਿਆਂ ਦੀ ਹੋਣੀ ਚਾਹੀਦੀ ਆ। ਜਿੰਨੇ ਸਿਆਸੀ ਲੀਡਰ ਆ ਉਹਨਾਂ ਦੀ ਵੀ ਕਰ ਲਓ, ਜਿੰਨੇ ਕਿਸਾਨ ਲੀਡਰ ਅਸੀਂ ਸਾਡੀ ਵੀ ਕਰ ਲਓ, ਤਾਂ ਕਿ ਲੋਕਾਂ ਦੇ ਸਾਹਮਣੇ ਆ ਜੇ। ਮਿਸਾਲ ਦੇ ਤੌਰ ਤੇ ਮੈਂ ਇੱਕੋ ਗੱਲ ਕਹੂੰਗਾ ਕਿ ਜਦੋਂ ਮੈਂ ਕੰਮ ਕਰਨ ਲੱਗਿਆ ਇੱਧਰ ਕਿਸਾਨੀ ਦੇ ਵਿੱਚ 24-25 ਸਾਲ ਦੀ ਮੇਰੀ ਉਮਰ ਸੀ, ਅਤੇ 24-25 ਸਾਲ ਦੀ ਉਮਰ ਸਿਕੰਦਰ ਸਿੰਘ ਮਲੂਕਾ ਦੀ ਸੀ। ਮੇਰੇ ਕੋਲੇ 8 ਕਿੱਲੇ ਜ਼ਮੀਨ ਸੀ ਅਤੇ ਉਹਦੇ ਕੋਲੇ ਵੀ 8 ਕਿੱਲੇ ਜ਼ਮੀਨ ਸੀ। ਅੱਜ ਮੇਰੇ ਕੋਲੇ ਤਾਂ 6 ਕਿੱਲੇ ਰਹਿ ਗਏ ਆ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਛ ਹੋਰ ਬਣ ਗਿਆ। ਇਵੇਂ ਜਿਵੇਂ ਕਾਂਗੜ ਸਾਹਿਬ ਦੀ ਕਰਾ ਲਓ, ਇਵੇਂ ਜਿਵੇਂ ਬਾਦਲਾਂ ਦੀ ਕਰਾ ਲਓ, ਕੈਪਟਨ ਅਮਰਿੰਦਰ ਦੀ ਕਰਾ ਲਓ। ਆ ਜਿਹੜੇ ਹੁਣ ਬਣੇ ਆ ਇਹਦੇ ਮਤਲਬ MLA ਜਾਂ MP ਜਿਹਦੀ ਸਰਕਾਰ ਹੈ,
ਆਪ ਵਾਲਿਆਂ ਦੀ। ਦੋ ਕੋਠੇ ਆ ਹੁਣ ਜਿਹੜੇ ਐਮਐਲਏ ਬਣੇ ਆ, ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ ਇਹਨਾਂ ਦਾ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਤਾਂ ਇਕੱਠਾ ਕਰੂਗੀ। ਇਹ ਤੋਂ ਬਿਨਾਂ ਨਹੀਂ ਕੰਮ ਚੱਲਦਾ ਅੱਜ ਕੱਲ੍ਹ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਇਹ ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ। ਉਹ ਸਾਡੇ ਵਾਸਤੇ ਦਾ। ਕਿਹੜੇ ਲੀਡਰ ਤੋਂ ਲਿਆਂਦੀ? ਅਸੀਂ ਲੀਡਰ ਤੋਂ ਕਿਸੇ ਤੋਂ ਨਹੀਂ ਲਿਆਂਦੀ ਤਾਂ ਅਸੀਂ ਮੁੱਲ ਆਏ। ਮੇਰਾ ਕਹਿਣ ਦਾ ਭਾਵ ਜਿਨ੍ਹਾਂ ਨੂੰ ਅਨਫਿੱਟ ਕਰ ਦਿੰਦੇ ਆ ਕਾਰਾਂ ਨੂੰ, ਉਹ ਸਾਡੇ ਕੰਮ ਆਉਂਦੀਆਂ। ਜਿੰਨੀਆਂ ਦਿੱਲੀ 'ਚੋਂ ਅਨਫਿੱਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਮੋਟਰਸਾਈਕਲ ਮਹਿੰਗੇ ਆ, ਥੋੜ੍ਹੀਆਂ ਜਿਹੀਆਂ ਸਸਤੀਆਂ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ ਦੀ। 10 ਲੱਖ ਦੀ? ਹਾਂ ਬਿਲਕੁਲ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ, ਸੂਬਾ ਪ੍ਰਧਾਨ ਮੌਜੂਦ ਸਨ। ਤਾਂ ਉਸ ਦੇ ਨਾਲ ਅਸੀਂ ਗੱਲਬਾਤ ਕਰੀ ਆ। ਜਿਹੜੇ ਤਮਾਮ ਸਵਾਲ ਉੱਠਦੇ ਨੇ ਕਿ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਦੇ ਵਿੱਚ ਤੇਲ ਕਿੱਥੋਂ ਪਾਉਂਦੇ ਨੇ, ਜਾਂ ਬੂਟਾ ਸਿੰਘ ਬੁਰਜਗਿੱਲ ਦੀ ਦੇਣ ਕੀ ਆ ਕਿਸਾਨੀ ਨੂੰ, ਤਾਂ ਅਸੀਂ ਉਹ ਗੱਲਾਂ ਬਾਤਾਂ ਕਰੀਆਂ ਨੇ। ਟੋਲ ਪਲਾਜ਼ੇ ਤੇ ਬੈਠੇ ਆ ਇਸ ਮੁਲਾਕਾਤ ਦੇ ਵਿੱਚ। ਬਸ ਇੰਨਾ ਹੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਆ ਜੀ ਮਿਸਾਲ ਦੇ ਤੌਰ ਤੇ ਮੈਂ ਇੱਕੋ ਗੱਲ ਕਹੂੰਗਾ ਕਿ ਜਦੋਂ ਮੈਂ ਕੰਮ ਕਰਨ ਲੱਗਿਆ ਇੱਧਰ ਕਿਸਾਨੀ ਦੇ ਵਿੱਚ 24-25 ਸਾਲ ਦੀ ਮੇਰੀ ਉਮਰ ਸੀ, ਤੇ 24-25 ਸਾਲ ਦੀ ਉਮਰ ਸਿਕੰਦਰ ਸਿੰਘ ਮਲੂਕਾ ਦੀ ਸੀ। ਮੇਰੇ ਕੋਲੇ 8 ਕਿੱਲੇ ਜ਼ਮੀਨ ਸੀ ਤੇ ਉਹਦੇ ਕੋਲੇ ਵੀ 8 ਕਿੱਲੇ ਜ਼ਮੀਨ ਸੀ। ਅੱਜ ਮੇਰੇ ਕੋਲੇ ਤਾਂ 6 ਕਿੱਲੇ ਰਹਿ ਗਏ ਆ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਛ ਹੋਰ ਬਣ ਗਿਆ। ਇਵੇਂ ਜਿਵੇਂ ਕਾਂਗੜ ਸਾਹਿਬ ਦੀ ਕਰਾ ਲਓ, ਇਵੇਂ ਜਿਵੇਂ ਬਾਦਲਾਂ ਦੀ ਕਰਾ ਲਓ, ਕੈਪਟਨ ਅਮਰਿੰਦਰ ਦੀ ਕਰਾ ਲਓ। ਆ ਜਿਹੜੇ ਹੁਣ ਬਣੇ ਆ ਇਹਦੇ ਮਤਲਬ ਐਮਐਲਏ ਜਾਂ ਐਮਪੀ ਜੀ ਦੀ ਸਰਕਾਰ ਹੈ ਆਪ ਵਾਲਿਆਂ ਦੀ। ਦੋ ਕੋਠੇ ਆ ਹੁਣ ਜਿਹੜੇ ਐਮਐਲਏ ਬਣੇ ਆ, ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ ਇਹਨਾਂ ਦਾ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਤਾਂ ਇਕੱਠਾ ਕਰੂਗੀ। ਇਹ ਤੋਂ ਬਿਨਾਂ ਨਹੀਂ ਕੰਮ ਚੱਲਦਾ ਅੱਜ ਕੱਲ੍ਹ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਇਹ ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ। ਉਹ ਸਾਡੇ ਵਾਸਤੇ ਦਾ। ਕਿਹੜੇ ਲੀਡਰ ਤੋਂ ਲਿਆਂਦੀ? ਅਸੀਂ ਲੀਡਰ ਤੋਂ ਕਿਸੇ ਤੋਂ ਨਹੀਂ ਲਿਆਂਦੀ ਤਾਂ ਅਸੀਂ ਮੁੱਲ ਆਏ। ਮੇਰਾ ਕਹਿਣ ਦਾ ਭਾਵ ਜਿਨ੍ਹਾਂ ਨੂੰ ਅਨਫਿੱਟ ਕਰ ਦਿੰਦੇ ਆ ਕਾਰਾਂ ਨੂੰ, ਉਹ ਸਾਡੇ ਕੰਮ ਆਉਂਦੀਆਂ। ਜਿੰਨੀਆਂ ਦਿੱਲੀ 'ਚੋਂ ਅਨਫਿੱਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਮੋਟਰਸਾਈਕਲ ਮਹਿੰਗੇ ਆ, ਥੋੜ੍ਹੀਆਂ ਜਿਹੀਆਂ ਸਸਤੀਆਂ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ ਦੀ। 10 ਲੱਖ ਦੀ? ਹਾਂ ਬਿਲਕੁਲ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ, ਸੂਬਾ ਪ੍ਰਧਾਨ ਮੌਜੂਦ ਸਨ। ਤਾਂ ਉਸ ਦੇ ਨਾਲ ਅਸੀਂ ਗੱਲਬਾਤ ਕਰੀ ਆ। ਜਿਹੜੇ ਤਮਾਮ ਸਵਾਲ ਉੱਠਦੇ ਨੇ ਕਿ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਦੇ ਵਿੱਚ ਤੇਲ ਕਿੱਥੋਂ ਪਾਉਂਦੇ ਨੇ, ਜਾਂ ਬੂਟਾ ਸਿੰਘ ਬੁਰਜਗਿੱਲ ਦੀ ਦੇਣ ਕੀ ਆ ਕਿਸਾਨੀ ਨੂੰ, ਤਾਂ ਅਸੀਂ ਉਹ ਗੱਲਾਂ ਬਾਤਾਂ ਕਰੀਆਂ ਨੇ। ਟੋਲ ਪਲਾਜ਼ੇ ਤੇ ਬੈਠੇ ਆ ਇਸ ਮੁਲਾਕਾਤ ਦੇ ਵਿੱਚ। ਬਸ ਇੰਨਾ ਹੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਦਾ ਜਿਹੜਾ ਪ੍ਰੋਗਰਾਮ ਉਹ ਕੀ ਆ, ਤੇ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਕੀ ਹੋ ਸਕਦੀ ਹੈ? ਦੇਖੋ 40 ਦਿਨ ਦੇ ਕਰੀਬ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ। ਜੀ ਅਸੀਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਬਦਲਾਅ ਦੀ ਨੀਤੀ ਕਰਦੀ ਰਹੀ। ਕੀ ਬਦਲਾਅ ਇਹੋ ਸੀਗਾ ਕਿ ਕਿਸਾਨ ਸੜਕਾਂ ਤੇ ਆ ਜਾਣ? ਅੱਗੇ ਤਾਂ ਧਰਨਾ ਹੁੰਦਾ ਸੀ ਨਾ 1-2 ਦਿਨਾਂ ਦਾ। ਜਿੰਨੇ ਧਰਨੇ ਆਪ ਸਰਕਾਰ ਦੇ ਮਤਲਬ ਵਿਰੁੱਧ ਲੱਗੇ ਆ, ਮੈਨੂੰ ਲੱਗਦਾ ਪਹਿਲਾਂ ਨਹੀਂ ਲੱਗੇ ਹੋਣ। ਤੇ ਜਿਹੜੇ ਕਹਿੰਦੇ ਸੀ ਕਿ ਹੁਣ ਮਤਲਬ ਡਾਂਗਾ ਨਹੀਂ ਪੈਣਗੀਆਂ, ਐਸੇ ਮੀਤ ਹੇਅਰ ਦੀ ਕੋਠੀ ਦੇ ਅੱਗੇ ਜਦੋਂ ਇਹ ਪ੍ਰੋਫੈਸਰ ਆਏ ਨੇ, ਉਹਨਾਂ ਤੇ ਡਾਂਗਾ ਵੀ ਭਰਾਂਗਾ ਇਹਨਾਂ ਨੇ। ਨੌਕਰੀ ਨਹੀਂ ਮੰਗ ਰਹੇ, ਅਸੀਂ ਕੁਝ ਨਹੀਂ ਕਹਿ ਰਹੇ। ਅਸੀਂ ਕਹਿ ਰਹੇ ਸਿਰਫ ਸਾਡੀ ਗੱਲ ਸੁਣ ਲਓ। ਮੈਨੂੰ ਭਗਵੰਤ ਮਾਨ ਦਾ ਜਵਾਬ ਚਾਹੀਦਾ। ਅੱਜ 10 ਮਹੀਨੇ ਨੌਕਰੀ ਕਰਨ ਤੋਂ ਬਾਅਦ ਇਹ ਕਹਿੰਦੇ ਆ ਜੀ ਸਾਡੀ ਨੌਕਰੀ। ਅਮਰਤਪਾਲ ਇੱਕ ਆਇਆ ਬਾਹਰੋਂ, ਅਮਰਤਪਾਲ ਸਿੰਘ, ਉਸ ਦੇ ਨਾਲ ਚੱਲੀ ਆ ਨੌਜਵਾਨੀ ਕਾਫੀ। ਉਸ ਬਾਰੇ ਕੀ ਕਹੋਗੇ? ਵਿੱਚ ਅਸੀਂ ਵੀ ਬੜਾ ਜ਼ੋਰ ਲਾ ਰਹੇ ਹਾਂ ਕਿ ਨੌਜਵਾਨ ਸਾਡੇ ਨਾਲ ਆਉਣ। ਅਸੀਂ ਵੀ ਸਿੱਖਿਆ ਦਿੰਦੇ ਹਾਂ ਇਸ ਗੱਲ ਤੇ। ਲੱਖਾ ਸਿੰਘ ਸਿਧਾਣਾ ਕਿਸਾਨਾਂ ਦੇ ਨਾਲ ਰਲ ਕੇ ਚੱਲੇ ਨੇ। ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਪਰਚਾ ਪੈ ਗਿਆ। ਇੱਕ ਦੂਜੇ ਤੇ ਪਰਚੇ ਪਾਉਣੇ ਆਮ ਗੱਲ ਹੈ ਇਹਨਾਂ ਦੀ। ਉਹੀ ਲੱਖਾ ਅੱਜ ਕਹਦੇ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪ ਦੇ ਨਾਲ ਹਾਂ।
ਕੋਈ ਪਰਚਾ ਨਹੀਂ ਪਊਗਾ ਤੇ ਉਹ ਪਰਚਾ ਹੀ ਵਾਪਸ ਲੈ ਲੈਣਗੇ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਝ ਹੋਰ ਬਣ ਗਿਆ। ਦੋ ਕੋਠੇ ਆ ਹੁਣ ਜਿਹੜੇ ਐਮਐਲਏ ਬਣੇ ਆ, ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਆ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਦਾ ਇਕੱਠਾ ਕਰੂਗੀ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ, ਉਹ ਸਾਡੇ ਵਾਸਤੇ ਆ। ਕਿਹੜੇ ਲੀਡਰ ਦੇ ਨੇ ਤੁਸੀਂ? ਅਸੀਂ ਲੀਡਰ ਤੋਂ ਜਿੰਨੀਆਂ ਦਿੱਲੀ ਚੋਂ ਅਨਫਿੱਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਅੱਜ ਅਸੀਂ ਫੇਰ ਇੱਕ ਅਜਿਹੇ ਸ਼ਖਸ ਦੇ ਕੋਲ ਪਹੁੰਚੇ ਹਾਂ। ਪਹਿਲਾਂ ਵੀ ਤੁਹਾਡੇ ਨਾਲ ਮੁਲਾਕਾਤ ਕਰਵਾਈ ਆ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ। ਤਾਂ ਅੱਜ ਅਸੀਂ ਰੋਡ ਦੇ ਉੱਪਰ ਬੈਠੇ ਹਾਂ, ਨੈਸ਼ਨਲ ਹਾਈਵੇ ਤੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਬੈਠਣ ਦਾ ਇੱਕ ਕਾਰਨ ਆ, ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇੱਥੇ ਧਰਨਾ ਚੱਲ ਰਿਹਾ ਹੈਗਾ, ਟੋਲ ਪਲਾਜ਼ਾ ਚੁਕਾਉਣ ਦੀਆਂ ਗੱਲਾਂ ਹੋ ਰਹੀਆਂ ਨੇ। ਤਾਂ ਉਸ ਨੂੰ ਲੈ ਕੇ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਤਾਂ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ, ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ, ਮੀਟਿੰਗ ਨੂੰ ਕਿਵੇਂ ਦੇਖਦੇ ਨੇ, ਕੀ ਗੱਲਾਂ ਬਾਤਾਂ ਹੋਈਆਂ ਨੇ। ਤਾਂ ਅਸੀਂ ਉਹ ਸਾਰੀ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਮੌਜੂਦ ਨੇ, ਕਿਸਾਨ ਆਗੂ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੇਕਰ ਅਸੀਂ ਗੱਲ ਕਰੀਏ ਤਾਂ ਇਹ ਟੋਲ ਪਲਾਜ਼ੇ ਤੇ ਕਾਫੀ ਲੰਮਾ ਸਮਾਂ ਹੋ ਗਿਆ ਬੈਠਿਆਂ ਨੂੰ। ਅੱਜ ਦਾ ਜਿਹੜਾ ਪ੍ਰੋਗਰਾਮ ਉਹ ਕੀ ਆ, ਤੇ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਕੀ ਹੋ ਸਕਦੀ ਆ? ਦੇਖੋ 40 ਦਿਨ ਦੇ ਕਰੀਬ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਹੜਾ ਚੇਰੀ ਸਿੱਖਿਆ ਮੰਤਰੀ ਆ ਇੱਥੇ ਮੀਤ ਹੇਅਰ, ਉਹਦੀ ਕੋਠੀ ਦਾ ਘਰਾਓ ਕਰਾਂਗੇ ਅਸੀਂ ਅੱਜ। ਤੇ ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਆ ਪਹਿਲਾਂ ਸਾਡੀ ਵੀ ਭਗਵੰਤ ਮਾਨ ਦੇ ਨਾਲ ਪਰਸੋਂ, ਉਹਦੇ ਕੋਲ ਵੀ ਬੜੇ ਜ਼ੋਰ ਨਾਲ ਮੈਂ ਇਹ ਗੱਲ ਉਠਾਈ ਸੀ ਟੋਲ ਪਲਾਜ਼ੇ ਵਾਲੀ, ਕਿ ਜਦੋਂ ਤੁਸੀਂ ਖੁਦ MP ਸੀ, ਨਾਲ ਤੁਹਾਡੇ MLA ਵੀ ਸੀਗੇ, ਉਦੋਂ ਤੁਸੀਂ ਧਰਨਾ ਦਿੱਤਾ ਸੀਗਾ ਉਸ ਟੋਲ ਪਲਾਜ਼ੇ ਤੇ। ਹੁਣ ਸਾਨੂੰ ਬੈਠਿਆਂ ਨੂੰ 40 ਦਿਨ ਹੋ ਗਏ। ਹੁਣ ਤੁਸੀਂ ਕੀ ਉਸ ਨੂੰ ਸਮਝਦੇ ਹੋ, ਉਸ ਜਿਹੜਾ ਟੋਲ ਪਲਾਜ਼ਾ ਠੀਕ ਆ ਜਾਂ ਗਲਤ ਆ? ਉਹ ਕਹਿੰਦਾ ਇਹ ਬਿਲਕੁਲ ਗਲਤ ਆ। ਇਹ 2-2.5 ਕਿਲੋਮੀਟਰ ਇੱਧਰ ਮੋਗਾ ਸਾਈਡ ਨੂੰ ਲੱਗਣਾ ਚਾਹੀਦਾ ਸੀ, ਤੇ ਇਹ ਗਲਤ ਲੱਗਿਆ ਹੋਇਆ। ਤੇ ਮੈਂ ਤੁਹਾਨੂੰ ਬੁਲਾਊਂਗਾ, ਮੈਂ ਇਹਦਾ ਹੱਲ ਕਰੂੰਗਾ, ਇੰਨਾ ਕਹਿ ਕੇ ਬਸ ਛੱਡ ਦਿੱਤਾ ਉਹਨਾਂ ਨੇ। ਕੋਈ ਬਹੁਤਾ ਗੰਭੀਰਤਾ ਨਾਲ ਲਿਆ ਹੋਵੇ ਮੈਨੂੰ ਲੱਗਦਾ ਅਜੇ ਨਹੀਂ, ਉੱਧਰ ਨੂੰ ਧਿਆਨ ਨਹੀਂ ਹੈ ਉਹਨਾਂ ਦਾ। ਪ੍ਰਧਾਨ ਜੀ, ਅਸੀਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਬਦਲਾਅ ਦੀ ਨੀਤੀ ਕਰਦੀ ਰਹੀ। ਕੀ ਬਦਲਾਅ ਇਹੋ ਸੀਗਾ ਕਿ ਕਿਸਾਨ ਸੜਕਾਂ ਤੇ ਆ ਜਾਣ? ਕਿਤੇ ਸਰਕਾਰ ਕਹਿੰਦੀ ਹੁੰਦੀ ਸੀ ਕਿ ਸਾਡੀ ਸਰਕਾਰ ਆਉਣ ਤੇ ਕੋਈ ਧਰਨਾ ਨਹੀਂ ਲੱਗੂਗਾ, ਸਟੇਜਾਂ ਦੇ ਉੱਪਰ ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਦੇਖੋ ਬਿਲਕੁਲ ਉਹਦੇ ਉਲਟ ਹੋ ਰਿਹਾ। 6 ਮਹੀਨੇ ਹੋਏ ਆ ਜੇ ਸਰਕਾਰ ਨੂੰ। ਜਿੰਨੇ ਧਰਨੇ ਅੱਗੇ ਤਾਂ ਧਰਨਾ ਹੁੰਦਾ ਸੀ ਨਾ 1-2 ਦਿਨਾਂ ਦਾ, ਜਿੰਨੇ ਧਰਨੇ ਆਪ ਸਰਕਾਰ ਦੇ ਮਤਲਬ ਵਿਰੁੱਧ ਲੱਗੇ ਆ, ਮੈਨੂੰ ਲੱਗਦਾ ਪਹਿਲਾਂ ਨਹੀਂ ਲੱਗੇ ਹੋਣੇ। ਲੰਬੇ ਦਿਨ ਮਤਲਬ ਤੁਸੀਂ ਦੇਖੋ ਇੱਧਰ ਜਿਹੜਾ ਹਬੋਰ ਹੈ, ਰਾਜਸਥਾਨ ਹਬੋਰ ਬਾਰਡਰ, ਉੱਥੇ ਬੈਠਿਆਂ ਨੂੰ ਲੋਕਾਂ ਨੂੰ 2 ਮਹੀਨੇ ਤੋਂ ਉੱਪਰ ਹੋ ਗਏ। ਮੰਗ ਉਹਨਾਂ ਦੀ ਇਹ ਹੈ ਕਿ ਇੱਕ ਤਾਂ ਉਹਨਾਂ ਦੇ ਜਿਹੜੇ ਕਿੰਨੂ ਹੈ ਉਹ ਖਤਮ ਹੋ ਗਏ, ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ। ਨਰਮਾ ਸੀ, ਨਰਮਾ ਗੁਲਾਬੀ ਸੁੰਡੀ ਨੇ ਖਾ ਲਿਆ, ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ। ਪਰ ਕੋਈ ਧਿਆਨ ਨਹੀਂ ਹੈ ਉੱਧਰ। ਆ ਸ਼ਰਾਬ ਵਾਲੀ ਫੈਕਟਰੀ ਹੈ, ਲਗਭਗ 2 ਮਹੀਨੇ ਹੀ ਉਹਨਾਂ ਨੂੰ ਹੋ ਗਏ ਬੈਠਿਆਂ ਨੂੰ, ਤੇ 2 ਹੀ ਇੱਧਰ ਮਤਲਬ ਸਾਨੂੰ ਹੋਣ ਵਾਲੇ ਨੇ। ਮਤਲਬ ਲੰਬੇ ਧਰਨੇ ਮਤਲਬ ਜਿੰਨੇ ਲੱਗੇ ਆ। ਤੇ ਜਿਹੜੇ ਕਹਿੰਦੇ ਸੀ ਕਿ ਹੁਣ ਮਤਲਬ ਡਾਂਗਾ ਨਹੀਂ ਪੈਣਗੀਆਂ, ਐਸੇ ਮੀਤ ਹੇਅਰ ਦੀ ਕੋਠੀ ਦੇ ਅੱਗੇ ਜਦੋਂ ਇਹ ਪ੍ਰੋਫੈਸਰ ਆਏ ਨੇ, ਉਹਨਾਂ ਤੇ ਡਾਂਗਾ ਵੀ ਭਰਾਈਆਂ ਇਹਨਾਂ ਨੇ। ਕੋਈ ਬਦਲਾਅ ਨਹੀਂ ਹੈ ਕਿਸੇ ਕਿਸਮ ਦਾ। ਜੇ ਕਹਿਣਾ ਹੋਵੇ ਜੈਸੇ ਥੇ ਉਹੀ ਹੈ, ਜਿਹੋ ਜਿਹੀਆਂ ਸਰਕਾਰਾਂ ਪਹਿਲੀਆਂ ਸੀ। ਹੋਰ ਨਵਾਂ ਕੁਛ ਤਾਂ ਯਾਦ ਕਰਾ ਦਿੰਦੇ ਆ। ਇਹ ਕਹਾ ਦਿੰਦੇ ਆ ਜਿਵੇਂ ਆਮ ਕਹਾਵਤ ਕਿ ਪਿਛਲੇ ਨੂੰ ਚੰਗਾ ਕਹਾ ਦਿੰਦੇ ਆ। ਹੁਣ ਅਸੀਂ ਬੜੇ ਜ਼ੋਰ ਨਾਲ ਗੱਲ ਰੱਖੀ, ਮੈਂ ਹੀ ਗੱਲ ਰੱਖੀ ਸੀ ਇਹ ਕਰਜ਼ੇ ਵਾਲੀ, ਕਿ ਤੁਸੀਂ ਜਿਹੜਾ ਕਰਜ਼ੇ ਦਾ ਮੁੱਦਾ ਸੀਗਾ ਬਿਲਕੁਲ ਪੈਰਾਂ ਹੱਥ ਹੇਠਾਂ ਲਤੜਤਾ। ਤੁਹਾਡੇ ਲਈ ਕਰਜ਼ੇ ਦਾ ਮੁੱਦਾ ਕੋਈ ਨਹੀਂ ਹੈ ਅੱਜ ਜਣੀ। ਹਾਲਾਂਕਿ ਕਰਜ਼ਾ ਉਦੋਂ ਵੱਧ ਕੇ 1.25 ਲੱਖ ਕਰੋੜ ਦਾ ਹੋ ਗਿਆ।
ਤੇ ਤੁਸੀਂ ਕਹਿੰਦੇ ਸੀ ਕਿ ਸਭ ਤੋਂ ਚੰਗੀ ਸਰਕਾਰ ਹੋਊ, ਲੋਕਾਂ ਦੀ ਸਰਕਾਰ ਹੋਊ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਤਾਂ ਜਵਾਬ ਮੂਹਰੋਂ ਇਹ ਆਇਆ ਕਿ ਅਸੀਂ ਕੇਂਦਰ ਸਰਕਾਰ ਨੂੰ ਚਿੱਠੀ ਲਿਖਾਂਗੇ। ਮੈਂ ਕਿਹਾ ਵੀ ਇਹ ਤਾਂ ਜਿੰਨੀਆਂ ਸਰਕਾਰਾਂ ਨੂੰ ਅਸੀਂ ਮਿਲਦੇ ਰਹੇ ਹਾਂ, ਪਹਿਲਾਂ ਕੈਪਟਨ ਨੂੰ ਮਿਲਦੇ ਰਹੇ ਹਾਂ, ਉਦੋਂ ਪਹਿਲਾਂ ਬਾਦਲ ਨੂੰ ਮਿਲਦੇ ਰਹੇ ਹਾਂ, ਉਹ ਵੀ ਇਹੀ ਕਹਿੰਦਾ ਹੁੰਦਾ ਸੀ ਕਿ ਮੈਂ ਚਿੱਠੀ ਲਿਖੂੰਗਾ। ਫਿਰ ਇਹਦਾ ਫਰਕ ਕੀ ਹੈ ਤੁਹਾਡਾ ਤੇ ਉਹਦਾ? ਚਿੱਠੀਆਂ ਹੀ ਦਿਖਾਈ ਜਾਓਗੇ ਸਾਰੀ ਉਮਰ ਸਾਨੂੰ। ਫਿਰ ਕਹਿੰਦੇ ਵੀ ਅਗਲੀ ਮੀਟਿੰਗ ਦੇ ਵਿੱਚ ਅਸੀਂ ਕੁਛ ਨਾ ਕੁਛ ਸੋਚਾਂਗੇ ਇਹਦੇ ਤੇ ਕੀ ਕੀਤਾ ਜਾ ਸਕਦਾ। ਇਸ ਤੋਂ ਵੱਧ ਕੁਛ ਨਹੀਂ ਹੈ ਜੀ। ਸਰਕਾਰ ਕਹਿੰਦੀ ਅਸੀਂ 20 ਰੁਪਏ ਗੰਨੇ ਦਾ ਰੇਟ ਵਧਾਤਾ। ਗੰਨੇ ਦੇ ਜਿਹੜੀ ਕਾਸ਼ਤਕਾਰ ਨੇ ਉਹਨਾਂ ਨੂੰ ਖੁਸ਼ਖਬਰੀ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ। ਦੇਖੋ, ਗੰਨਾ ਵੀ ਤਾਂ ਇੱਕ ਫਸਲ ਹੈ ਨਾ। ਜੇ ਆਏ ਸਾਲ ਦੂਸਰੀਆਂ ਫਸਲਾਂ ਦੀ MSP ਵੱਧਦੀ ਹੈ ਤਾਂ ਗੰਨੇ ਦੀ ਕਿਉਂ ਨਹੀਂ? ਇਹ ਕੋਈ ਮਤਲਬ ਲੋਕਾਂ ਦੇ ਜਿਵੇਂ ਇਹ ਸਾਨ ਕਰਦੇ ਐਵੇਂ। ਜੇ ਕਣਕ ਦੀ ਵੱਧਦੀ ਹੈ, ਝੋਨੇ ਦੀ ਵੱਧਦੀ ਹੈ, ਨਰਮੇ ਦੀ ਵੱਧਦੀ ਹੈ, ਹੋਰਾਂ ਚੀਜ਼ਾਂ ਦਾ ਰੇਟ ਵੱਧਦਾ, ਗੰਨੇ ਦਾ ਕਿਉਂ ਨਹੀਂ? ਇਹ ਤਾਂ ਸੁਭਾਵਿਕ ਹੀ ਆ 20 ਰੁਪਏ ਵਧਣਾ। ਤਾਂ ਮਤਲਬ ਇਹ ਕੋਈ ਨਵੀਂ ਗੱਲ ਨਹੀਂ ਹੈ। ਮਤਲਬ ਜੇਕਰ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ, ਨੌਜਵਾਨ ਲੱਖਾ ਸਿੰਘ ਸਿਧਾਣਾ ਕਿਸਾਨਾਂ ਦੇ ਨਾਲ ਰਲ ਕੇ ਚੱਲੇ ਨੇ। ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਪਰਚਾ ਪੈ ਗਿਆ, ਉਸ ਬਾਰੇ ਕੀ ਕਹੋਗੇ? ਉਸ ਦੇ ਉੱਪਰ ਇੱਕ ਲੱਖਾ ਸਿੰਘ ਸਿਧਾਣਾ ਪਿੰਡ ਜਾ ਕੇ ਰੈਲੀਆਂ ਕਰ ਰਹੇ ਨੇ, ਕਹਿ ਰਹੇ ਨੇ ਕਿ ਮੇਰੇ ਉੱਪਰ ਨਜਾਇਜ਼ ਪਰਚਾ ਪਿਆ ਹੈਗਾ। ਦੇਖੋ, ਇਹ ਪੋਲੀਟੀਕਲ ਪਾਰਟੀਆਂ ਨਾਲ ਜਿਹੜੀਆਂ ਜਦੋਂ ਇਹ ਸੱਤਾ ਦੇ ਵਿੱਚ ਆ ਜਾਂਦੀਆਂ, ਸੱਤਾ ਦਾ ਇਹਨਾਂ ਨੂੰ ਇੰਨਾ ਨਸ਼ਾ ਚੜ੍ਹ ਜਾਂਦਾ ਕਿ ਸਭ ਕੁਝ ਭੁੱਲ ਜਾਂਦੇ ਆ। ਮਤਲਬ ਵੀ ਅਸੀਂ ਪਹਿਲਾਂ ਕਿਹਾ ਕੀ ਸੀ ਇਲੈਕਸ਼ਨਾਂ ਤੋਂ ਪਹਿਲਾਂ। ਇੱਕ ਦੂਜੇ ਤੇ ਪਰਚੇ ਪਾਉਣੇ ਆਮ ਗੱਲ ਹੈ ਇਹਨਾਂ ਦੀ। ਉਹੀ ਲੱਖਾ ਅੱਜ ਕਹਦੇ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪ ਦੇ ਨਾਲ ਹਾਂ, ਕੋਈ ਪਰਚਾ ਨਹੀਂ ਪਊਗਾ ਤੇ ਉਹ ਪਰਚਾ ਹੀ ਵਾਪਸ ਲੈ ਲੈਣਗੇ। ਇਵੇਂ ਜਿਵੇਂ BJP ਹੈ, BJP ਉਹਦੇ ਛਾਪਾ ਮਾਰ ਲਿਆ, ਉਹਦੇ ਛਾਪਾ ਮਾਰ ਲਿਆ, ED ਤੋਂ ਛਾਪੇ ਮਰਵਾਤੇ। ਉਹ ਸਾਰੇ ਕਾਂਗਰਸੀ ਵੀ ਉਹਦੇ ਵਿੱਚ ਚਲੇ ਗਏ। ਇਹ ਆਪ ਕਹਿ ਰਹੇ ਸੀ, ਕਹਿੰਦੇ ਸਾਡੇ 12 ਵਿਧਾਇਕ ਜਾਣ ਨੂੰ ਤਿਆਰ ਬੈਠੇ ਆ, ਵਿਕਣ ਨੂੰ ਤਿਆਰ ਬੈਠੇ ਆ। ਪਹਿਲਾਂ ਕਹਿੰਦੇ ਹੁੰਦੇ ਸੀ ਅਸੀਂ ਭ੍ਰਿਸ਼ਟਾਚਾਰ ਦਾ ਮਤਲਬ ਇੱਥੋਂ ਫਸਤਾ ਹੀ ਵੱਢ ਦਿਆਂਗੇ, ਝਾੜੂ ਲਾ ਦਿਆਂਗੇ। ਹੁਣ ਆਪ ਹੀ ਕਹਿ ਰਹੇ 25-25 ਕਰੋੜ 'ਚ ਵਿਕ ਰਹੇ ਆ ਸਾਡੇ ਵਿਧਾਇਕ। ਕੀ ਫਰਕ ਹੈ? ਕੋਈ ਫਰਕ ਨਹੀਂ ਹੈ ਦੂਜਿਆਂ ਦੇ ਨਾਲ। ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ, ਕਿਸਾਨਾਂ ਦਾ ਜਿਹੜਾ ਕਿ ਰੁੱਖ ਸੀਗਾ ਉਹ ਹਰੀ ਕ੍ਰਾਂਤੀ ਵੱਲ ਹੋਇਆ। ਫਸਲੀ ਚੱਕਰ ਦਾ ਜਿਹੜਾ ਰੁੱਖ ਸੀਗਾ ਉਹ ਘਟਦਾ ਨਜ਼ਰ ਆਇਆ। ਕਦੇ ਮੂੰਗੀ ਦੀ ਖੇਤੀ ਹੁੰਦੀ ਸੀ, ਕਦੇ ਨਰਮੇ ਦੀ ਖੇਤੀ ਹੁੰਦੀ ਸੀ। ਉਸ ਦੇ ਉੱਪਰ ਕਾਫੀ ਅਸਰ ਪਿਆ ਹਰੀ ਕ੍ਰਾਂਤੀ ਦਾ। ਬਿਲਕੁਲ, ਲੋਕ ਬਹੁਤ ਸੌਖੇ ਸੀ ਪਹਿਲਾਂ। ਹੁਣ ਇਹਨੂੰ ਅਸੀਂ ਕਹਿੰਦੇ ਹਾਂ ਕਿ ਵਪਾਰਕ ਖੇਤੀ। ਪਹਿਲਾਂ ਸੀਗੀ ਗੁਜ਼ਾਰੇ ਵਾਲੀ ਖੇਤੀ। ਜਦੋਂ ਗੁਜ਼ਾਰੇ ਵਾਲੀ ਖੇਤੀ 'ਚ ਤਾਂ ਲੋਕ ਸੱਚੋਂ ਹੀ ਆਪ ਦਾ ਗੁਜ਼ਾਰਾ ਕਰਦੇ ਸੀ। ਪਿੰਡ ਆਤਮ ਨਿਰਭਰ ਸੀ। ਇੱਕ ਦੋ ਚੀਜ਼ਾਂ ਬਾਹਰੋਂ ਲੈਣੀਆਂ ਪੈਂਦੀਆਂ ਸੀ, ਜਿਵੇਂ ਨਮਕ ਹੋਇਆ ਜਾਂ ਚਾਹ ਹੋਈ। ਬਾਕੀ ਤਾਂ ਸਾਰਾ ਕੁਝ ਪਿੰਡ ਦੇ ਵਿੱਚ ਹੀ ਸਰ ਜਾਂਦਾ ਸੀਗਾ। ਨਾ ਇੰਨਾ ਉਦੋਂ ਕਰਜ਼ਾ ਸੀ, ਨਾ ਕੋਈ ਖੁਦਕਸ਼ੀ ਸੀ। ਹੁਣ ਤਾਂ ਹਰੀ ਕ੍ਰਾਂਤੀ ਤਾਂ ਦੇਖੋ, ਕੀ ਇਹਨੂੰ ਹਰੀ ਕ੍ਰਾਂਤੀ ਕਹੀਏ ਜਾਂ ਨਾ ਕਹੀਏ, ਅਜੇ ਵੀ 25 ਕਰੋੜ ਲੋਕ ਢਿੱਡੋਂ ਭੁੱਖੇ ਪੈਂਦੇ ਨੇ ਭਾਰਤ ਦੇ ਵਿੱਚ। ਇਹ ਕਹਿੰਦੇ ਸਾਡੇ ਕੋਲ ਅਨਾਜ ਵਾਧੂ ਹੈ। ਦੂਸਰੇ ਪਾਸੇ ਜਿੰਨਾ 1.25 ਲੱਖ ਕਰੋੜ ਦੇ ਕਰਜ਼ੇ ਦੀ ਮੈਂ ਗੱਲ ਕੀਤੀ ਹੈ, ਤੇ ਨਾਲ ਖੁਦਕਸ਼ੀਆਂ ਹੋਈਆਂ, ਨਾਲ 2 ਲੱਖ ਏਕੜ ਜ਼ਮੀਨ ਤੋਂ ਵੀ ਵਾਂਝਾ ਹੋ ਗਿਆ ਪੰਜਾਬ ਦਾ ਕਿਸਾਨ। ਹਰੀ ਕ੍ਰਾਂਤੀ ਨੇ ਤਾਂ ਜੇ ਕਹਿਣਾ ਹੋਵੇ ਭੱਠਾ ਵਹਾਤਾ। ਕੱਲਾ ਜ਼ਮੀਨ ਵੀ ਰੇਹ ਸਪਰੇਆਂ 'ਤੇ ਲੱਗ ਗਈ, ਤੇ ਜਿਹੜਾ ਸਰੀਰ ਹੈ ਉਹ ਵੀ ਮੈਨੂੰ ਨਹੀਂ ਲੱਗਦਾ ਕੋਈ ਮਨੁੱਖ ਮਤਲਬ ਜਿਹੜਾ ਬਿਨਾਂ ਕਿਸੇ ਦਵਾਈ ਤੋਂ ਅੱਜ ਕੱਲ੍ਹ ਚੱਲਦਾ ਹੋਵੇ। ਤੇ ਸਾਰੇ ਬਿਮਾਰ ਕਰਤੇ ਮਤਲਬ ਇਸ ਹਰੀ ਕ੍ਰਾਂਤੀ ਨੇ। ਪੌਣ ਪਾਣੀ ਖਰਾਬ ਹੋ ਗਿਆ, ਧਰਤੀ ਹੇਠਲਾ ਪਾਣੀ ਖਰਾਬ ਕਰਤਾ, ਹਵਾ ਪ੍ਰਦੂਸ਼ਣ ਹੋ ਗਈ, ਤੇ ਹਰ ਬੰਦਾ ਬਿਮਾਰ ਹੋ ਗਿਆ, ਤੇ ਹਰ ਬੰਦਾ ਕਰਜ਼ਈ ਹੋ ਗਿਆ। ਬੱਚੇ ਨਸ਼ਿਆਂ 'ਤੇ ਲੱਗ ਗਏ। ਜਣੀ ਮਾੜਾ ਹਾਲ ਹੈ ਪਹਿਲਾਂ ਦੇ ਮੁਕਾਬਲੇ ਜੇ ਕਹਿਣਾ ਹੋਵੇ। ਪਹਿਲਾਂ ਤਾਂ ਜਦੋਂ ਲੋਕ ਵਿਹਲੇ ਹੋ ਜਾਂਦੇ ਸੀ ਸਾਡੇ ਨੌਜਵਾਨ, ਤਾਂ ਮਤਲਬ ਕਬੱਡੀ ਖੇਡਦੇ, ਘੋਲ ਕਰਦੇ, ਬੜਾ ਖੇਡਾਂ ਨੂੰ ਉਤਸ਼ਾਹਿਤ ਕਰਦੇ ਸੀ। ਹੁਣ ਤਾਂ ਨੌਜਵਾਨ ਸਾਰਾ ਕੁਝ ਭੁੱਲ ਗਏ। ਇੱਕੋ ਹੀ ਰਹਿ ਗਿਆ ਉਹਨਾਂ ਕੋਲੇ ਕਿ ਜਾਂ ਤਾਂ ਵਿਦੇਸ਼ਾਂ ਨੂੰ ਜਾਣਾ ਤੇ ਜਾਂ ਨਸ਼ਾ ਕਰਨਾ। ਹੋਰ ਸਕੂਨ ਨਹੀਂ ਮਿਲ ਰਿਹਾ ਕਿਸੇ ਚੀਜ਼ ਦੇ ਵਿੱਚੋਂ। ਨਾ ਤਾਂ ਖੇਤੀ 'ਚੋਂ ਮਿਲਦਾ, ਨਾ ਪੜ੍ਹਾਈ 'ਚੋਂ ਮਿਲਦਾ ਮਤਲਬ ਨੌਜਵਾਨਾਂ ਨੂੰ ਸਕੂਨ, ਤੇ ਨਾ ਕੋਈ ਰੁਜ਼ਗਾਰ ਹੈ ਕਿ ਉੱਧਰ ਲੱਗ ਜਾਣ। ਜਦੋਂ ਬੰਦਾ ਵਿਹਲਾ ਹੋਊਗਾ ਤਾਂ ਲਾਜ਼ਮੀ ਹੈ ਕਿ ਉਹ ਕਿਸੇ ਨਾਲ ਗਲਤ ਪਾਸੇ ਨੂੰ ਤੁਰੂਗਾ। ਤੁਸੀਂ ਕਿਹਾ ਕਿ ਨੌਜਵਾਨਾਂ ਨੂੰ ਸਕੂਨ ਨਹੀਂ ਮਿਲ ਰਿਹਾ। ਨੌਜਵਾਨੀ ਹੁਣ ਕਾਫੀ ਚੱਲੀ ਆ। ਅੰਮ੍ਰਿਤਪਾਲ ਇੱਕ ਆਇਆ ਬਾਹਰੋਂ, ਅੰਮ੍ਰਿਤਪਾਲ ਸਿੰਘ, ਉਸ ਦੇ ਨਾਲ ਚੱਲੀ ਆ ਨੌਜਵਾਨੀ ਕਾਫੀ। ਉਸ ਬਾਰੇ ਕੀ ਕਹੋਗੇ? ਦੇਖੋ, ਉਸ ਬਾਰੇ ਅਸੀਂ ਇਹ ਕਹਾਂਗੇ ਕਿ ਚੰਗਾ ਜੇ ਕੋਈ ਨਸ਼ੇ ਤੋਂ ਬਚਾਲੂਗਾ। ਵਿੱਚ ਅਸੀਂ ਵੀ ਬੜਾ ਜ਼ੋਰ ਲਾ ਰਹੇ ਹਾਂ ਕਿ ਨੌਜਵਾਨ ਸਾਡੇ ਨਾਲ ਹੋਣ। ਅਸੀਂ ਵੀ ਸਿੱਖਿਆ ਦਿੰਦੇ ਹਾਂ ਇਸ ਗੱਲ 'ਤੇ। ਜੇ ਕੋਈ ਧਾਰਮਿਕ ਤੌਰ 'ਤੇ ਸਿੱਖਿਆ ਦੇ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਂਦਾ, ਅਸੀਂ ਮਾੜਾ ਨਹੀਂ ਕਹਾਂਗੇ ਉਹਨੂੰ। ਠੀਕ ਹੈ, ਨਸ਼ੇ ਤੋਂ ਬਚਣੇ ਚਾਹੀਦੇ ਆ ਲੋਕ। ਨਸ਼ੇ ਤੋਂ ਖੇਡਾਂ ਜਿਹੜੀਆਂ ਜੇ ਮੁੱਖ ਰੂਪ 'ਚ ਇਹਦੇ 'ਚੋਂ ਸਕੂਨ ਆਉਣ ਲੱਗ ਜੇ, ਜਿਵੇਂ ਪਹਿਲਾਂ ਕਬੱਡੀ 'ਚ ਆਉਂਦਾ ਹੁੰਦਾ ਸੀ,
ਸਾਰਾ ਸਿਆਲ ਘਿਓ ਖਾਈ ਜਾਂਦੇ ਹੁੰਦੇ ਸੀ। ਜਦੋਂ ਮੂਹਰੇ ਫੱਗਣ ਦੇ ਮਹੀਨੇ ਆ ਜਾਂਦੇ ਸੀ ਤਾਂ ਉਦੋਂ ਫਿਰ ਕਬੱਡੀਆਂ ਖੇਡਣ ਲੱਗ ਜਾਂਦੇ, ਜ਼ੋਰ ਅਜਮਾਈ ਕਰਦੇ ਸੀ, ਪੱਟਾਂ ਦੇ ਜ਼ੋਰ 'ਤੇ ਖੇਡਦੇ ਸੀ। ਅੱਜ ਜੇ ਕੋਈ ਖੇਡਦਾ ਵੀ ਹੈ ਤਾਂ ਰਲ ਮਿਲ ਕੇ ਖੇਡਦੇ ਆ, ਉੱਥੇ ਵੀ ਨਸ਼ਾ ਚੱਲਦਾ, ਨਸ਼ਾ ਪੀ ਕੇ ਖੇਡਦੇ ਆ, ਕਈ ਕਿਸਮ ਦੇ ਟੀਕੇ ਲਾ ਖੇਡਦੇ ਆ। ਜਾਣੀ ਹਰ ਥਾਂ ਬੁਰਾ ਹਾਲ ਹੋਇਆ ਜੇ ਕਹਿਣਾ ਹੋਵੇ ਨੌਜਵਾਨੀ ਦਾ। ਅੰਮ੍ਰਿਤਪਾਲ ਦੀਆਂ ਕਾਫੀ ਕਹਿ ਰਹੇ ਨੇ ਕਿ ਜਾਂਚਾਂ ਹੋਣੀਆਂ ਚਾਹੀਦੀਆਂ। ਕਾਫੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਡੀਜੀਪੀ ਨੂੰ ਕੱਲ ਰਾਜਾ ਵੜਿੰਗ ਚਿੱਠੀ ਦੇ ਕੇ ਆਏ ਨੇ, ਕਹਿੰਦੇ ਕਿ ਅੰਮ੍ਰਿਤਪਾਲ ਦੀ ਵੀ ਜਾਂਚ ਹੋਣੀ ਚਾਹੀਦੀ ਆ। ਉਹ ਇੱਥੇ ਪੰਜਾਬ ਨੂੰ ਖੰਡੇੜਨ ਦੇ ਲਈ ਆ ਗਿਆ, ਪੰਜਾਬ ਦੇ ਵਿੱਚ ਮੰਡੀ ਪਾਉਣ ਨੂੰ ਆ ਗਿਆ। ਦੇਖੋ, ਧਾਰਮਿਕ ਮਾਮਲੇ ਤੇ ਸਾਡੀ ਜਥੇਬੰਦੀ ਦੇ ਵਿਧਾਨ ਅਨੁਸਾਰ ਅਸੀਂ ਕੁਝ ਨਹੀਂ ਕਹਾਂਗੇ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਧਾਰਮਿਕ ਘੱਟ ਗਿਣਤੀਆਂ ਦੇ ਨਾਲ ਧੱਕਾ ਵਿਤਕਰਾ ਹੁੰਦਾ ਤਾਂ ਉੱਥੇ ਅਸੀਂ ਡਟ ਕੇ ਉਹਦੇ ਨਾਲ ਖੜ੍ਹਦੇ ਹਾਂ, ਉਹਦਾ ਵਿਰੋਧ ਕਰਦੇ ਹਾਂ। ਸਾਰੇ ਧਰਮਾਂ ਦੇ ਲੋਕ ਆ ਸਾਡੀ ਜਥੇਬੰਦੀ ਦੇ ਵਿੱਚ, ਇਸ ਕਰਕੇ ਅਸੀਂ ਕਿਸੇ ਵੀ ਧਰਮ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਸਵਾਲ ਇਹ ਖੜਾ ਹੁੰਦਾ ਕਿ ਉਹ ਵੀ ਇੱਕ ਨੌਜਵਾਨ ਆ, ਤੁਹਾਡੇ ਘਰਾਂ ਦੇ ਵਿੱਚੋਂ ਹੀ ਨੌਜਵਾਨਾਂ ਨੂੰ ਲਾਮਬੰਦ ਕਰ ਰਿਹਾ, ਪਰ ਉਸ ਦੇ ਉੱਪਰ ਕਿਉਂ ਜਾਂਚ ਦੀ ਗੱਲ ਕਰੀ ਜਾ ਰਹੀ ਆ? ਸਰਕਾਰਾਂ ਦੇ ਵੱਲੋਂ ਕਿਉਂ ਕਿਹਾ ਜਾਂਦਾ ਕਿ ਅਸੀਂ ਅੰਮ੍ਰਿਤਪਾਲ ਦੀ ਜਾਂਚ ਕਰਵਾਵਾਂਗੇ? ਦੇਖੋ, ਕਿਸੇ ਦੀ ਜਾਂਚ ਕਰਵਾ ਲਓ। ਜਦੋਂ ਕੋਈ ਨਵਾਂ ਬੰਦਾ ਆਉਂਦਾ ਆਪਣੇ ਆਪ ਨਹੀਂ ਮਤਲਬ ਲੈ ਕੇ ਆਉਂਦਾ, ਲੈ ਕੇ ਤਾਂ ਇਹ ਸਿਆਸੀ ਪਾਰਟੀਆਂ ਆਉਂਦੀਆਂ ਉਹਨਾਂ ਨੂੰ। ਅਜੇ ਨਵਾਂ ਹੈਗਾ, ਕੀ ਕਹੀਏ ਉਹਦੇ ਪਿੱਛੇ ਕੌਣ ਹੈ, ਕਿਵੇਂ ਆਇਆ, ਕਿਵੇਂ ਲੈ ਕੇ ਆਇਆ, ਕੁਛ ਨਹੀਂ ਕਿਹਾ ਜਾ ਸਕਦਾ ਜੀ। ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਫਿਰ ਪੰਜਾਬ ਦੇ ਵੱਲ ਆਉਣੇ ਆ। ਪੰਜਾਬ ਦੇ ਨੌਜਵਾਨ ਨੇ ਜਿਹੜੇ ਲਾਮਬੰਦ ਹੁੰਦੇ ਨੇ, ਜਥੇਬੰਦੀਆਂ ਦੇ ਨਾਲ ਤੁਰਦੇ ਨੇ, ਪਰ ਜਥੇਬੰਦੀਆਂ ਆਪਸ ਵਿੱਚ ਪਾੜ ਜਾਂਦੀਆਂ ਨੇ। ਕੋਈ ਸਿੱਧੂਪੁਰ ਵੱਲ ਹੋ ਜਾਂਦਾ, ਉਗਰਾਹਾਂ ਸਾਹਿਬ ਸਟੇਜ ਤੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਰਾ ਇੱਕ ਪਾਸੇ ਦਾ ਪੇਡੂ ਖਾਲੀ ਪਿਆ, ਉਸ ਦੇ ਵਿੱਚ ਪਿੱਤਲ ਭਰ ਦਿਓ। ਉਸ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਅਗਰਾਹਾਂ ਨੂੰ ਪੁੱਛੋ ਸਵਾਲ, ਮੈਨੂੰ ਨਾ ਪੁੱਛੋ ਕਿਉਂ ਉਹਨੇ ਕਿਹਾ ਮੇਰਾ ਪਿੱਤਲ ਖਾਲੀ ਪਿਆ, ਭਰ ਦਿਓ ਜਾਂ ਨਾ ਭਰ ਦਿਓ, ਸਾਡਾ ਸਵਾਲ ਨਹੀਂ ਹੈ। ਕਿਉਂਕਿ ਇੱਕ ਸਵਾਲ ਤਾਂ ਕਰ ਰਹੇ ਹਾਂ ਕਿ ਇੱਕ ਅੰਦੋਲਨ ਚੱਲਿਆ, ਅੰਦੋਲਨ ਦੇ ਵਿੱਚ ਇਕੱਠੇ ਰਹੇ ਹੋ, ਇੱਕ ਸਟੇਜ ਤੇ ਦੇਖਦੇ ਰਹੇ ਹੋ, ਇਕੱਠੇ ਮੀਟਿੰਗਾਂ ਕਰਦੇ ਰਹੇ ਹੋ, ਇਕੱਠੇ ਸਰਕਾਰ ਦੇ ਨਾਲ ਬੈਠ ਕੇ ਜਿਹੜੇ ਵਿਚਾਰ ਵਟਾਂਦਰੇ ਆ ਉਹ ਕਰਦੇ ਰਹੇ ਹੋ। ਬਿਲਕੁਲ ਇਕੱਠੇ ਕਰਦੇ ਰਹੇ ਹਾਂ, ਪਰ ਸਾਡੇ ਮਤਭੇਦ ਵੱਡੇ ਨੇ ਆਪਸੀ। ਹੁਣ ਵੀ ਤੁਸੀਂ ਦੇਖੋ, ਉਹ ਕੱਲ੍ਹ ਨੂੰ ਸੰਗਰੂਰ ਲਾ ਰਿਹਾ ਭਗਵੰਤ ਮਾਨ ਦੀ ਕੋਠੀ ਮੂਹਰੇ ਮੋਰਚਾ, ਅਸੀਂ ਚੰਡੀਗੜ੍ਹ ਲਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ। ਠੀਕ ਹੈ, ਨੌਜਵਾਨਾਂ ਦੀ ਜਿੱਥੋਂ ਤੱਕ ਗੱਲ ਹੈ, ਨੌਜਵਾਨ ਤਾਂ ਚੰਗਾ ਹੋਇਆ ਦਿੱਲੀ ਮੋਰਚੇ ਨੇ ਖਿੱਚੇ ਆ ਨੌਜਵਾਨ। ਪਹਿਲਾਂ ਤਾਂ ਅਸੀਂ 80 ਸਾਲ ਦੇ ਬਜ਼ੁਰਗ ਹੀ ਹੁੰਦੇ ਸੀ ਧਰਨਿਆਂ ਦੇ ਵਿੱਚ। ਇਹ ਤੋਂ ਇੱਕ ਚੰਗੀ ਪਿਰਤ ਪਈ ਆ। ਚਲੋ ਸਿੱਧੂਪੁਰ ਨਾ ਜਾਂਦੇ ਆ, ਉਹ ਅਗਰਾਹਾਂ ਨਾ ਜਾਂਦੇ, ਉਹ ਸਾਡੇ ਨਾਲ ਆਉਂਦੇ ਆ, ਇਹ ਵੱਖਰੀ ਗੱਲ ਆ। ਨੌਜਵਾਨਾਂ ਦਾ ਤੁਰਨਾ ਮਤਲਬ ਐਜੀਟੇਸ਼ਨਾਂ ਦੇ ਵਿੱਚ, ਇਹ ਹਾਂ ਪੱਕੀ ਗੱਲ। ਚੰਡੀਗੜ੍ਹ ਜਾਣ ਦੀਆਂ ਫਿਰ ਤਿਆਰੀਆਂ ਨੇ ਜੇਕਰ ਇੱਥੇ ਹੱਲ ਨਹੀਂ ਹੁੰਦੇ? ਬਿਲਕੁਲ, ਜੇ ਟਾਲ ਮਟੋਲ ਹੁੰਦੀ ਹੈ, ਕਰਜ਼ੇ ਵਾਲੇ ਮੁੱਦੇ ਤੇ ਕੋਈ ਬਾਂਹ ਨਹੀਂ ਫੜਾਉਂਦੇ। ਕੁਛ ਬੁਨਿਆਦੀ ਗੱਲਾਂ ਵੀ ਹੈਗੀਆਂ, ਜਿਵੇਂ ਅਸੀਂ ਜ਼ੋਰ ਨਾਲ ਰੱਖ ਕੇ ਆਏ ਹਾਂ। ਹੁਣ ਅਸੀਂ ਕਰਜ਼ਾ ਲੈਂਦੇ ਹਾਂ ਬੈਂਕਾਂ ਤੋਂ, ਇੱਕ ਪ੍ਰਾਈਵੇਟ ਬੈਂਕ ਹੈ, ਇੱਕ ਸਰਕਾਰੀ ਬੈਂਕ ਹੈ, ਕੋਆਪਰੇਟਿਵ ਬੈਂਕ ਹੈ, ਲੈਂਡ ਮਾਰਗੇਜ ਬੈਂਕ ਹੈ। ਇਹ ਜੱਗੋਂ 13ਵੀਂ ਕੀ ਕਰਦੇ ਆ, ਕਿਸਾਨ ਦੇ ਨਾਲ ਨਾ ਤਾਂ ਰਜਿਸਟਰੀ ਕਰਵਾ ਲੈਂਦੇ ਆ, ਨਾਲ ਚੈੱਕ ਲੈ ਲੈਂਦੇ ਆ, ਦੋਨੇ ਗੱਲਾਂ ਕਰਦੇ ਆ। ਚੈੱਕ ਲੈ ਕੇ ਮਤਲਬ 420 ਦੇ ਜੇਬ ਤੋਂ ਪੈਸੇ ਨਹੀਂ ਭਰੇ ਜਾਂਦੇ, ਡਿਫਾਲਟਰ ਹੋ ਜਾਂਦਾ ਕਿਸੇ ਕਾਰਨ, ਤਾਂ ਚੈੱਕ ਵੀ ਇੱਕ ਅੱਧਾ ਨਹੀਂ ਲੈਂਦੇ, ਘੱਟੋ ਘੱਟ 10 ਚੈੱਕ ਲੈਂਦੇ ਆ। ਅਤੇ ਜੇ ਉਹ ਤੋਂ ਨਹੀਂ ਭਰਿਆ ਜਾਂਦਾ ਤਾਂ ਚੱਕ ਕੇ ਚੈੱਕ ਲਾ ਦਿੰਦੇ ਆ, ਜੇਲ੍ਹ ਭੇਜ ਦਿੰਦੇ ਆ। 2 ਸਾਲ ਤੱਕ ਦੀ ਕੈਦ ਵੀ ਹੋ ਜਾਂਦੀ ਹੈ, ਬੰਦਾ ਮੁੜ ਕੇ ਘਰੇ ਆ ਜਾਂਦਾ, ਕਰਜ਼ਾ ਜਿਉਂਦਾ ਤਿਉਂ ਖੜਾ ਹੁੰਦਾ। ਅਸੀਂ ਹੁਣ ਸਰਕਾਰ ਫੈਸਲਾ ਕੀ ਲੈਂਦੀ ਹੈ? ਅਸੀਂ ਕਿਹਾ ਕਿ ਇੱਕ ਕੰਮ ਕਰੋ, ਜਾਂ ਤਾਂ ਰਜਿਸਟਰੀ ਕਰਾ ਲਓ, ਸਾਥੋਂ ਲੋਨ ਦੇ ਦਿਓ, ਅਤੇ ਜਾਂ ਚੈੱਕ ਲੈ ਲਓ। ਦੋਨੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇੱਕ ਵਾਰ ਉਹਨੇ ਕਿਹਾ ਕਿ ਗਲਤ ਆ ਦੋਨੇ ਚੀਜ਼ਾਂ ਲੈਣੀਆਂ, ਅਗਲੀ ਮੀਟਿੰਗ 'ਚ ਮੈਂ ਕੋਈ ਫੈਸਲਾ ਦੇਵਾਂਗਾ। ਕੀ ਫੈਸਲਾ ਲੈਂਦੇ ਆਉਣ ਵਾਲਾ ਸਮਾਂ ਦੱਸੂਗਾ। ਇਵੇਂ ਜਿਵੇਂ ਧਰਾਵਾਂ ਕਰਜ਼ਾ ਵਸੂਲਣ ਦੀਆਂ 67 ਧਾਰਾ 'ਤੇ ਬੜਾ ਰੌਲਾ ਪਾਇਆ ਇਹਨਾਂ ਨੇ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਪਾਇਆ ਕਿ ਅਸੀਂ ਇਹ ਖਤਮ ਕਰਤੀ, ਫਿਰ ਕਾਂਗਰਸ ਨੇ ਪਾਇਆ ਅਸੀਂ ਇਹ ਖਤਮ ਕਰਤੀ। ਅਸੀਂ ਉਦੋਂ ਵੀ ਕਹਿੰਦੇ ਸੀ, ਅੱਜ ਵੀ ਕਹਿੰਦੇ, ਇਹਨਾਂ ਨੂੰ ਵੀ ਕਹਿ ਕੇ ਕਿ ਸਸਪੈਂਡ ਹੋਈ ਆ, ਉਹਨੂੰ ਖਤਮ ਕਰੋ। ਖਤਮ ਕਰਨ ਦੀ ਜ਼ਰੂਰਤ ਹੀ ਨਹੀਂ ਕਰ ਰਹੇ। ਉਦੋਂ ਜੇ ਉਹ ਸਸਪੈਂਡ ਰਹਿ ਵੀ ਜਾਂਦੀ ਆ ਤਾਂ ਧਾਰਾ 63C ਹੈ ਕਰਜ਼ਾ ਵਸੂਲਣ ਦੇ ਲਈ, ਜਬਰੀ ਕਰਜ਼ਾ ਵਸੂਲਣ ਦੇ ਲਈ। 63A ਹੈ, 63B ਹੈ। ਉਹ ਦੇਖਣ ਨੂੰ ਆਮ ਲੋਕਾਂ ਨੂੰ ਪਤਾ ਨਹੀਂ ਲੱਗਦੀ। ਇੱਕ ਛੋਟਾ ਜਿਹਾ ਅਧਿਕਾਰੀ ਹੁੰਦਾ ਕੋਆਪਰੇਟਿਵ ਬੈਂਕ ਦਾ, ਉਹ ਸੈਟਿੰਗਾਂ ਦੇ ਵੀ ਹੁੰਦੇ ਆ, ਲੈਂਡ ਮਾਰਗੇਜ ਦੇ ਵੀ ਹੁੰਦੇ ਆ, AR ਕਹਿ ਦਿੰਦੇ ਆ ਉਹਨੂੰ। ਉਹਦੇ ਕੋਲੇ ਇੰਨੇ ਅਧਿਕਾਰ ਦਿੱਤੇ ਹੋਏ ਆ ਕਿ ਸਾਡੀ ਜ਼ਮੀਨ ਉਹਨੂੰ ਸਾਲਸ ਨਿਯੁਕਤ ਕਰਦੇ ਆ ਕਿ ਆਹ ਕਰਜ਼ਾ ਡਿਫਾਲਟਰ ਹੋ ਗਿਆ, ਇਹਦਾ ਤੂੰ ਨਿਪਟਾਰਾ ਕਰਨਾ। ਉਹ ਚੱਕ ਕੇ ਸਾਰੀ ਦੀ ਸਾਰੀ ਜ਼ਮੀਨ ਜ਼ਿਮੀਂਦਾਰ ਦੀ ਉਹਦੇ ਨਾਲ ਅਟੈਚ ਕਰ ਦਿੰਦਾ ਬੈਂਕ ਦੇ ਨਾਲ। ਜ਼ਿਮੀਂਦਾਰ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਨੂੰ ਕੋਈ ਦੁਬਾਰੇ ਕਰਜ਼ਾ ਲੈਣਾ ਹੁੰਦਾ, ਜਾਂ ਲੋਨ ਲੈਣਾ ਹੁੰਦਾ, ਜਾਂ ਕੋਈ ਹੋਰ ਕਿਸੇ ਕਿਸਮ ਦਾ ਮਾਲ ਮਹਿਕਮੇ 'ਚ ਕੰਮ ਹੁੰਦਾ ਕਿ ਮੈਂ ਤਾਂ ਜ਼ਮੀਨ ਦਾ ਮਾਲਕ ਹੀ ਨਹੀਂ ਹਾਂ। ਅਸੀਂ ਉਹ 'ਤੇ ਵੀ ਬੜਾ ਜ਼ੋਰ ਲਾਇਆ, ਮਤਲਬ ਵੀ ਜਿਹੜੀ ਧਾਰਾ 63C ਵਗੈਰਾ ਵਗਦੀਆਂ ਹੈਗੀਆਂ, ਇਹਨਾਂ ਨੂੰ ਖਤਮ ਕਰੋ। ਜਦੋਂ ਤੁਸੀਂ ਜਲੀਲ ਕਰਦੇ ਹੋ, ਕਿਤੇ ਚੈੱਕ ਦੇ ਨਾਂ ਹੇਠ ਜੇਲ੍ਹ ਭੇਜਤਾ,
ਕਿਤੇ ਧਮਕੀਆਂ ਦੇ ਦਿੱਤੀਆਂ, ਕਿਤੇ ਕੁਰਕੀ ਦੇ ਆਰਡਰ ਆ ਗਏ, ਤਾਂ ਉਦੋਂ ਜਲੀਲ ਹੋਇਆ ਖੁਦਕੁਸ਼ੀ ਕਰਦਾ ਜਿਹੜਾ ਕਿਸਾਨ ਵੀ ਇਹ ਜੇ ਸੱਚੋਂ ਹੀ ਤੁਹਾਡੀ ਸਰਕਾਰ ਲੋਕ ਪੱਖੀ ਹੈ, ਜਿਹੜੀਆਂ ਅਸੀਂ ਆ ਮੰਗਾਂ ਉਠਾਉਣੇ ਆ ਕਿ ਆਹ ਧਰਾਵਾਂ ਖਤਮ ਕਰੋ, ਤੁਹਾਨੂੰ ਇਹ ਕਰਨੀਆਂ ਚਾਹੀਦੀਆਂ। ਸਰਕਾਰਾਂ ਇਹ ਵੀ ਕਹਿੰਦੀਆਂ ਨੇ ਕਿ ਲੋਨ ਕਿਸੇ ਚੀਜ਼ ਲਈ ਹੋਰ ਲੈਂਦੇ ਨੇ ਤੇ ਕੰਮ ਕਿਸੇ ਹੋਰ ਆਉਂਦਾ ਗਾ ਲੋਨ। ਜੇ ਡੇਅਰੀ ਫਾਰਮ ਤੇ ਲੋਨ ਲੈਤਾ ਤਾਂ ਉਹਦੀਆਂ ਕੋਠੀਆਂ ਪਾ ਲਈਆਂ ਤੇ ਵੱਡੀਆਂ ਕਾਰਾਂ ਲੈ ਲਈਆਂ। ਮੇਰੇ ਨਾਲ ਚੱਲ ਕੇ ਸਰਵੇ ਕਰ ਲਓ ਤੁਸੀਂ, ਕਿਸਾਨੀ ਦੀਆਂ 3 ਪਰਤਾਂ, ਇੱਕ 5-7 ਕਿੱਲਿਆਂ ਵਾਲੀ ਹੈ, ਇੱਕ 5-7 ਕਿੱਲਿਆਂ ਤੋਂ ਲੈ ਕੇ 15 ਕਿੱਲਿਆਂ ਵਾਲੀ ਹੈ ਜਿਹਨੂੰ ਦਰਮਿਆਨੀ ਕਹਿ ਦਿੰਦੇ ਆ, ਇੱਕ ਧਨੀ ਕਿਸਾਨੀ ਹੈ। ਆਪਾਂ ਉਹਦਾ ਅੰਕੜਾ ਕੱਢ ਲਾਂਗੇ ਕਿ ਜਿਹੜੀ ਗਰੀਬ ਕਿਸਾਨੀ ਆ ਉਹਦੇ ਕਿੰਨੀਆਂ ਕੋਠੀਆਂ ਪਾਈਆਂ ਉਹਨੇ ਤੇ ਦਰਮਿਆਨੀ ਨੇ ਕਿੰਨੀਆਂ ਪਾਈਆਂ, ਤੇ ਜਿਹੜੀ ਧਨੀ ਕਿਸਾਨੀ ਉਹਦੇ ਤਾਂ ਹੈਗੀਆਂ ਕੋਠੀਆਂ, ਕੋਈ ਰੌਲਾ ਨਹੀਂ। ਉਹਨਾਂ ਦੇ ਨਾਲ ਮੇਲ ਦਿੰਦੇ ਆ ਹਰ ਇੱਕ ਨੂੰ ਕਿ ਜੀ ਕਰਜ਼ਾ ਹੋਰ ਕੰਮ ਲਈ ਲੈਂਦੇ, ਠੀਕ ਆ ਲੈਂਦੇ ਆ। ਜਿਹੜੀ ਧਨੀ ਕਿਸਾਨੀ ਦੀ ਮੈਂ ਗੱਲ ਕਰਦਾ ਜਿਹਦੇ ਕੋਲ 100 ਕਿੱਲਾ 200 ਕਿੱਲਾ, ਉਹ ਕੀ ਕਰਦੇ ਆ 2-2 ਕਰੋੜ ਦੀਆਂ ਲਿਮਟਾਂ ਬਣਾਉਂਦੇ ਆ। ਉਹ ਲਿਮਟਾਂ ਤੇ ਸਬਸਿਡੀ ਭਾਲਦੇ ਆ, ਉਹ ਲੈਣੀ ਹੁੰਦੀ ਆ ਜ਼ਮੀਨ ਵੈ, ਉਹ ਸੈਲਰ ਵੀ ਲਾਏ ਹੋਏ ਆ ਉਹਨਾਂ ਦੇ ਕੋਲਡ ਸਟੋਰ ਵੀ ਲਾਏ ਹੋਏ ਆ। ਇਹ ਜਿਹੜਾ ਗਰੀਬ ਕਿਸਾਨ ਆ ਇਹ ਜਿੰਨਾ ਕੁ ਇਹਨੂੰ ਬਹੁਤਾ ਮਿਲਦਾ ਹੀ ਨਹੀਂ ਹੈ। ਪਹਿਲੀ ਗੱਲ ਤਾਂ ਜੇ ਮਿਲਦਾ ਤਾਂ ਕੋਈ ਨਾ ਕੋਈ ਉਹ ਕਾਰੋਬਾਰ ਆਪਦਾ ਕਰਦਾ। ਇਹ ਜ਼ਰੂਰ ਹੈ ਕੋਈ ਕਹਿ ਸਕਦਾ ਕਿ ਇਹਨੇ ਕੁੜੀ ਦਾ ਵਿਆਹ ਕਰਤਾ, ਹੋਰ ਕੀ ਕਰੇ, ਫਸਲ ਦੇ ਵਿੱਚ ਤਾਂ ਕੱਖ ਬਚਿਆ ਨਹੀਂ, ਜਾਂ ਉਹ ਆੜਤੀਏ ਤੋਂ ਲਊਗਾ ਜਾਂ ਬੈਂਕ ਤੋਂ ਲਊਗਾ। ਜੇ ਉਹਨੇ ਮਾੜਾ ਮੋਟਾ ਸਿਰ ਘਸਾਉਣ ਲਈ 2 ਮੁੰਡੇ ਅੱਡ ਹੋ ਕੇ ਘਰ ਬਣਵਾਉਣਾ ਫਿਰ ਵੀ ਤਾਂ ਇਹੀ ਕੁਛ ਕਰੂਗਾ। ਜਦੋਂ ਕਿਸੇ ਪਾਸੇ ਉਹਨੂੰ ਆਮਦਨ ਨਹੀਂ ਤਾਂ ਇੰਨਾ ਕੁ ਤਾਂ ਉਹਨੂੰ ਕਰਨਾ ਪਊਗਾ। ਖੇਤੀ ਦੇ ਵਿੱਚੋਂ ਜੇ ਬਚਤ ਹੁੰਦੀ ਹੋਵੇ ਕੋਈ ਨਹੀਂ ਸੋਚੂਗਾ ਕਿ ਮੈਂ ਆੜਤੀਏ ਤੋਂ ਲੈ ਕੇ ਜਾਂ ਫਲਾਣੇ ਤੋਂ ਲੈ ਕੇ। ਅਸੀਂ ਤਾਂ ਚਾਹੁੰਦੇ ਹਾਂ ਕਿ ਕਿਸਾਨ ਖੁਸ਼ਹਾਲ ਹੋਵੇ, ਉਹਨੂੰ ਇੰਨੀ ਕੁ ਬਚਤ ਹੁੰਦੀ ਹੋਵੇ। ਉਹ ਭਿਖਾਰੀ ਕਿਉਂ ਬਣੇ ਕਿ ਉਹ ਤੋਂ ਮੰਗ ਲਿਆ, ਉਹ ਤੋਂ ਮੰਗ ਲਿਆ। ਉਹ ਆਪਦਾ ਬੱਚਾ ਵੀ ਵਿਆਹ ਸਕਦਾ ਹੋਵੇ, ਆਪਦਾ ਬੱਚਾ ਪੜ੍ਹਾ ਵੀ ਸਕਦਾ ਹੋਵੇ, ਆਪਦੇ ਬਜ਼ੁਰਗਾਂ ਦਾ ਇਲਾਜ ਵੀ ਕਰਾ ਸਕਦਾ ਹੋਵੇ। ਪਰ ਉਹ ਤੁਰਦੀ ਤਾਂ ਮਤਲਬ ਉਹ ਤਾਂ ਘਰ ਦੀ ਕਬੀਲਦਾਰੀ ਨਹੀਂ ਹੈ। ਉਹਨੂੰ ਦੇਣਾ ਚਾਹੀਦਾ ਸਹਿਯੋਗ, ਇਹ ਦੇ ਨਹੀਂ ਰਹੇ ਸਮਾਂ ਤੋਂ ਜਿੰਨਾ ਉਹਨੂੰ ਛੋਟੀ ਕਿਸਾਨੀ ਨੂੰ ਮਿਲਣਾ ਚਾਹੀਦਾ। ਕੀ ਲੱਗਦਾ ਵੀ ਧਰਨੇ ਹੀ ਹੱਲ ਨੇ ਇਸ ਚੀਜ਼ ਦਾ? ਇਦੋਂ ਬਿਨਾਂ ਹੋਰ ਹੈ ਵੀ ਕੀ? ਧਰਨੇ ਜਮਹੂਰੀਅਤ ਦੇ ਵਿੱਚ ਰਹਿ ਕੇ ਧਰਨੇ ਲਾ ਰਹੇ ਹਾਂ, ਪ੍ਰਦਰਸ਼ਨ ਕਰ ਰਹੇ ਹਾਂ, ਘਰਾਓ ਕਰ ਰਹੇ ਹਾਂ। ਅਗਰ ਕੋਈ ਫੇਰ ਵੀ ਨਾ ਸੁਣੋ, ਇਹਦੇ ਵਿੱਚੋਂ ਹੀ ਬਗਾਵਤਾਂ ਉੱਠੀਆਂ। ਜਿਹੜਾ ਪਿਛਲਾ ਇਤਿਹਾਸ ਹੈ ਨਾ ਉਹ ਇਹ ਦੱਸਦਾ ਹੈ ਕਿ ਜਦੋਂ ਰਾਜਾ ਕੋਈ ਸੁਣਦਾ ਨਹੀਂ ਸੀ ਜਾਂ ਕੋਈ ਸਰਕਾਰ ਸੁਣਦੀ ਨਹੀਂ ਸੀ, ਉਹਦੇ ਵਿੱਚੋਂ ਬਗਾਵਤ ਨਿਕਲਦੀ ਸੀ। ਫਿਰ ਜਿਵੇਂ ਆ 3 ਕਾਲੇ ਕਾਨੂੰਨਾਂ ਖਿਲਾਫ ਬੇਸ਼ੱਕ ਇਹ ਡੈਮੋਕ੍ਰੇਟਿਕ ਢੰਗ ਦੇ ਨਾਲ ਲੜਿਆ ਗਿਆ, ਅਗਰ ਇਹ ਅੜ ਜਾਂਦੇ ਇਸ ਗੱਲ ਤੇ ਵੀ ਅਸੀਂ ਤਾਂ ਕਿਸੇ ਹਾਲਤ ਦੇ ਵਿੱਚ ਰੱਦ ਨਹੀਂ ਕਰਨੀ, ਤਾਂ ਕਿਸਾਨੀ ਦੀ ਬਗਾਵਤ ਉੱਠਣੀ ਚਾਹੀਦੀ ਵਿੱਚੋਂ। ਲਖੀਮਪੁਰ ਖੀਰੀ ਦਾ ਇਨਸਾਫ ਮਿਲ ਗਿਆ? ਬਿਲਕੁਲ ਨਹੀਂ। ਇਨਸਾਫ ਜਿਹੜੀ ਮੈਂ ਗੱਲ ਕਰਦਾ ਵੀ ਜਿਹੜੀਆਂ ਸਰਕਾਰਾਂ ਹੈ, ਇਨਸਾਫ 3 ਗੱਲਾਂ ਤੋਂ ਮਿਲਣਾ। ਇੱਕ ਤਾਂ ਹੈਗੀ ਮਤਲਬ ਕਾਰਜਪਾਲਿਕਾ, ਉਹਦੇ ਵਿੱਚ DC ਹੈ, ਉਹਦੇ ਵਿੱਚ ਗਵਰਨਰ ਹੈ, ਉਹਦੇ ਵਿੱਚ ਸੈਕਟਰੀ ਹੈ, ਠੀਕ ਹੈ। ਉਹਨਾਂ ਦੇ ਹੱਥ ਬੰਨੇ ਹੋਏ ਆ ਕਿਉਂਕਿ ਉਹ ਗ੍ਰਹਿ ਰਾਜ ਮੰਤਰੀ ਹੈ। ਦੂਜੀ ਹੁੰਦੀ ਆ ਵਿਧਾਨ ਪਾਲਿਕਾ ਦਾ ਤਾਂ ਬਣਾਇਆ ਹੋਇਆ ਉਹ ਗ੍ਰਹਿ ਰਾਜ ਮੰਤਰੀ। ਤੀਜੀ ਹੁੰਦੀ ਹੈ ਮਤਲਬ ਇਹ ਨਿਆਂਪਾਲਿਕਾ ਦੇ ਚੰਗੀ ਤਰ੍ਹਾਂ ਧਿਆਨ 'ਚ ਹੈ ਇਹ ਸੁਪਰੀਮ ਕੋਰਟ ਵਾਲਾ ਕੇਸ, ਪੂਰੀ ਅੱਖ ਰੱਖੀ ਹੋਈ ਆ ਉਹਦੀ ਇਸ ਗੱਲ ਤੇ। ਪਰ ਇੱਧਰ ਨੂੰ ਕਦੇ ਨਹੀਂ ਨਿਆਂਪਾਲਿਕਾ ਨੇ ਕਿਹਾ ਕਿ ਉਹ 120 ਦਾ ਦੋਸ਼ੀ ਆ ਉਹਨੂੰ ਮਤਲਬ ਗ੍ਰਿਫਤਾਰ ਕਰੋ। ਕਿਸੇ ਤੋਂ ਕੋਈ ਇਨਸਾਫ ਨਹੀਂ। ਇਹ ਤਾਂ ਲੋਕ ਲੜ ਕੇ ਇਨਸਾਫ ਲੈ ਸਕਦੇ ਆ। ਕਦੋਂ ਮਤਲਬ ਲੋਕਾਂ ਦਾ ਜੱਕ ਦੁਬਾਰੇ ਵੱਧ ਜਾਂਦਾ, ਦਿੱਲੀ ਨੂੰ ਘੇਰਦਾ ਜਾਂ ਹੋਰ ਕਹਿੰਦਾ, ਉਦੋਂ ਇਨਸਾਫ ਮਿਲੂਗਾ, ਵਰਨਾ ਕੋਈ ਇਨਸਾਫ ਦੀ ਝਾਕ ਨਹੀਂ ਰੱਖੀ ਜਾ ਸਕਦੀ। ਬੂਟਾ ਸਿੰਘ ਬੁਰਜਗਿੱਲ ਕਹਿ ਰਹੇ ਨੇ ਕਿ ਦਿੱਲੀ ਨੂੰ ਘੇਰਨ ਦੇ ਲਈ ਵੀ ਕਿਸਾਨ ਤਿਆਰ ਨੇ। ਪਰ ਜੇ ਅਸੀਂ ਗੱਲ ਕਰਦੇ ਹਾਂ ਪੋਲੀਟੀਕਲ ਪਾਰਟੀਆਂ 'ਚ ਬੂਟਾ ਸਿੰਘ ਬੁਰਜਗਿੱਲ ਦੇ ਦਾਲੇ ਹੋ ਗਈਆਂ, ਬੂਟਾ ਸਿੰਘ ਬੁਰਜਗਿੱਲ ਦੀ ਜਾਂਚ ਕਰਾਉਣ ਦੀ ਗੱਲ ਕਰਨ ਲੱਗ ਗਈਆਂ, ਫਿਰ ਸਾਨੂੰ ਕੋਈ ਫਿਕਰ ਨਹੀਂ। ਅਸੀਂ ਦਿੱਲੀ ਦੇ ਬਾਰਡਰਾਂ 'ਤੇ ਵੀ ਜਿਹੜੇ ਨਾ ਬਹੁਤ ਸਾਡੇ ਵਿਰੋਧੀ ਸੀ, ਉਹ ਕਹਿੰਦੇ ਸੀ ਕਿ ਲੀਡਰਾਂ ਨੇ ਮਤਲਬ ਦਿੱਲੀ ਮੋਰਚਿਆਂ 'ਚ ਬੈਠਿਆਂ ਨੇ ਕੋਠੀਆਂ ਬਣਾ ਲਈਆਂ, ਇਹਨਾਂ ਨੇ ਜ਼ਮੀਨਾਂ ਬਣਾ ਲਈਆਂ, ਇਹਨਾਂ ਨੇ ਰੈਸਟੋਰੈਂਟ ਖਰੀਦ ਲਏ। ਅਸੀਂ ਤਾਂ ਕਹਿੰਦੇ ਜਾਂਚ ਸਾਰਿਆਂ ਦੀ ਹੋਣੀ ਚਾਹੀਦੀ ਆ। ਜਿੰਨੇ ਸਿਆਸੀ ਲੀਡਰ ਆ ਉਹਨਾਂ ਦੀ ਵੀ ਕਰ ਲਓ, ਜਿੰਨੇ ਕਿਸਾਨ ਲੀਡਰ ਅਸੀਂ ਸਾਡੀ ਵੀ ਕਰ ਲਓ, ਤਾਂ ਕਿ ਲੋਕਾਂ ਦੇ ਸਾਹਮਣੇ ਆ ਜੇ। ਮਿਸਾਲ ਦੇ ਤੌਰ ਤੇ ਮੈਂ ਇੱਕੋ ਗੱਲ ਕਹੂੰਗਾ ਕਿ ਜਦੋਂ ਮੈਂ ਕੰਮ ਕਰਨ ਲੱਗਿਆ ਇੱਧਰ ਕਿਸਾਨੀ ਦੇ ਵਿੱਚ 24-25 ਸਾਲ ਦੀ ਮੇਰੀ ਉਮਰ ਸੀ, ਅਤੇ 24-25 ਸਾਲ ਦੀ ਉਮਰ ਸਿਕੰਦਰ ਸਿੰਘ ਮਲੂਕਾ ਦੀ ਸੀ। ਮੇਰੇ ਕੋਲ 8 ਕਿੱਲੇ ਜ਼ਮੀਨ ਸੀ ਅਤੇ ਉਹਦੇ ਕੋਲ ਵੀ 8 ਕਿੱਲੇ ਜ਼ਮੀਨ ਸੀ। ਅੱਜ ਮੇਰੇ ਕੋਲ ਤਾਂ 6 ਕਿੱਲੇ ਰਹਿ ਗਏ ਆ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਛ ਹੋਰ ਬਣ ਗਿਆ। ਇਵੇਂ ਜਿਵੇਂ ਕਾਂਗੜ ਸਾਹਿਬ ਦੀ ਕਰਾ ਲਓ, ਇਵੇਂ ਜਿਵੇਂ ਬਾਦਲਾਂ ਦੀ ਕਰਾ ਲਓ, ਕੈਪਟਨ ਅਮਰਿੰਦਰ ਦੀ ਕਰਾ ਲਓ। ਆ ਜਿਹੜੇ ਹੁਣ ਵਾਲੇ ਆ ਇਹਦੇ ਮਤਲਬ MLA ਜਾਂ MP ਜਿਹਦੀ ਸਰਕਾਰ ਹੈ ਆਪ ਵਾਲਿਆਂ ਦੀ, 2-2 ਕੋਠੇ ਆ ਹੁਣ ਜਿਹੜੇ MLA ਬਣੇ ਆ। ਤੂੰ 5 ਸਾਲ ਠਹਿਰ,
ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ ਇਹਨਾਂ ਦਾ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਤਾਂ ਇਕੱਠਾ ਕਰੂਗੀ। ਇਹ ਤੋਂ ਬਿਨਾਂ ਨਹੀਂ ਕੰਮ ਚੱਲਦਾ ਅੱਜ ਕੱਲ੍ਹ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਇਹ ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ। ਉਹ ਸਾਡੇ ਵਾਸਤੇ ਆ। ਕਿਹੜੇ ਲੀਡਰ ਤੋਂ ਲਿਆਂਦੀ? ਅਸੀਂ ਲੀਡਰ ਤੋਂ ਕਿਸੇ ਤੋਂ ਨਹੀਂ ਲਿਆਂਦੀ ਤਾਂ ਅਸੀਂ ਮੁਰਲਾ ਹੈ। ਮੇਰਾ ਕਹਿਣ ਦਾ ਭਾਵ ਜਿਨ੍ਹਾਂ ਨੂੰ ਅਨਫਿਟ ਕਰ ਦਿੰਦੇ ਆ ਕਾਰਾਂ ਨੂੰ, ਉਹ ਸਾਡੇ ਕੰਮ ਆਉਂਦੀਆਂ। ਜਿੰਨੀਆਂ ਦਿੱਲੀ 'ਚੋਂ ਅਨਫਿਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਮੋਟਰਸਾਈਕਲ ਮਹਿੰਗੇ ਆ, ਥੋੜ੍ਹੀਆਂ ਜਿਹੀਆਂ ਸਸਤੀਆਂ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ ਦੀ। 10 ਲੱਖ ਦੀ? ਹਾਂ ਬਿਲਕੁਲ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ, ਸੂਬਾ ਪ੍ਰਧਾਨ ਮੌਜੂਦ ਸਨ। ਤਾਂ ਉਸ ਦੇ ਨਾਲ ਅਸੀਂ ਗੱਲਬਾਤ ਕਰੀ ਆ। ਜਿਹੜੇ ਤਮਾਮ ਸਵਾਲ ਉੱਠਦੇ ਨੇ ਕਿ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਦੇ ਵਿੱਚ ਤੇਲ ਕਿੱਥੋਂ ਪਾਉਂਦੇ ਨੇ, ਜਾਂ ਬੂਟਾ ਸਿੰਘ ਬੁਰਜਗਿੱਲ ਦੀ ਦੇਣ ਕੀ ਆ ਕਿਸਾਨੀ ਨੂੰ, ਤਾਂ ਅਸੀਂ ਉਹ ਗੱਲਾਂ ਬਾਤਾਂ ਕਰੀਆਂ ਨੇ। ਟੋਲ ਪਲਾਜ਼ੇ ਤੇ ਬੈਠੇ ਆ ਇਸ ਮੁਲਾਕਾਤ ਦੇ ਵਿੱਚ। ਬਸ ਇੰਨਾ ਹੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਆ ਜੀ ਮਿਸਾਲ ਦੇ ਤੌਰ ਤੇ ਮੈਂ ਇੱਕੋ ਗੱਲ ਕਹੂੰਗਾ ਕਿ ਜਦੋਂ ਮੈਂ ਕੰਮ ਕਰਨ ਲੱਗਿਆ ਇੱਧਰ ਕਿਸਾਨੀ ਦੇ ਵਿੱਚ 24-25 ਸਾਲ ਦੀ ਮੇਰੀ ਉਮਰ ਸੀ, ਤੇ 24-25 ਸਾਲ ਦੀ ਉਮਰ ਸਿਕੰਦਰ ਸਿੰਘ ਮਲੂਕਾ ਦੀ ਸੀ। ਮੇਰੇ ਕੋਲੇ 8 ਕਿੱਲੇ ਜ਼ਮੀਨ ਸੀ ਤੇ ਉਹਦੇ ਕੋਲੇ ਵੀ 8 ਕਿੱਲੇ ਜ਼ਮੀਨ ਸੀ। ਅੱਜ ਮੇਰੇ ਕੋਲੇ ਤਾਂ 6 ਕਿੱਲੇ ਰਹਿ ਗਏ ਆ। ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ, ਕਿ ਗਾਹਾਂ ਕੁਛ ਹੋਰ ਬਣ ਗਿਆ। ਇਵੇਂ ਜਿਵੇਂ ਕਾਂਗੜ ਸਾਹਿਬ ਦੀ ਕਰਾ ਲਓ, ਇਵੇਂ ਜਿਵੇਂ ਬਾਦਲਾਂ ਦੀ ਕਰਾ ਲਓ, ਕੈਪਟਨ ਅਮਰਿੰਦਰ ਦੀ ਕਰਾ ਲਓ। ਆ ਜਿਹੜੇ ਹੁਣ ਬਣੇ ਆ ਇਹਦੇ ਮਤਲਬ MLA ਜਾਂ MP ਜੀ ਦੀ ਸਰਕਾਰ ਹੈ ਆਪ ਵਾਲਿਆਂ ਦੀ, 2-2 ਕੋਠੇ ਆ ਹੁਣ ਜਿਹੜੇ MLA ਬਣੇ ਆ। ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ ਇਹਨਾਂ ਦਾ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਹਾਂ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਤਾਂ ਇਕੱਠਾ ਕਰੂਗੀ। ਇਹ ਤੋਂ ਬਿਨਾਂ ਨਹੀਂ ਕੰਮ ਚੱਲਦਾ ਅੱਜ ਕੱਲ੍ਹ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਇਹ ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ। ਉਹ ਸਾਡੇ ਵਾਸਤੇ ਆ। ਕਿਹੜੇ ਲੀਡਰ ਤੋਂ ਲਿਆਂਦੀ? ਅਸੀਂ ਲੀਡਰ ਤੋਂ ਕਿਸੇ ਤੋਂ ਨਹੀਂ ਲਿਆਂਦੀ ਤਾਂ ਅਸੀਂ ਮੁਰਲਾ ਹੈ। ਮੇਰਾ ਕਹਿਣ ਦਾ ਭਾਵ ਜਿਨ੍ਹਾਂ ਨੂੰ ਅਨਫਿਟ ਕਰ ਦਿੰਦੇ ਆ ਕਾਰਾਂ ਨੂੰ, ਉਹ ਸਾਡੇ ਕੰਮ ਆਉਂਦੀਆਂ। ਜਿੰਨੀਆਂ ਦਿੱਲੀ 'ਚੋਂ ਅਨਫਿਟ ਹੋਈ ਜਾਂਦੀਆਂ, ਉਹ ਕਿਸੇ ਨੇ 25,000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50,000 ਦੀ, ਕਿਸੇ ਨੇ ਕੁਛ ਲਿਆਂਦਾ। ਮੋਟਰਸਾਈਕਲ ਮਹਿੰਗੇ ਆ, ਥੋੜ੍ਹੀਆਂ ਜਿਹੀਆਂ ਸਸਤੀਆਂ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ ਦੀ। 10 ਲੱਖ ਦੀ? ਹਾਂ ਬਿਲਕੁਲ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ, ਸੂਬਾ ਪ੍ਰਧਾਨ ਮੌਜੂਦ ਸਨ। ਤਾਂ ਉਸ ਦੇ ਨਾਲ ਅਸੀਂ ਗੱਲਬਾਤ ਕਰੀ ਆ। ਜਿਹੜੇ ਤਮਾਮ ਸਵਾਲ ਉੱਠਦੇ ਨੇ ਕਿ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਦੇ ਵਿੱਚ ਤੇਲ ਕਿੱਥੋਂ ਪਾਉਂਦੇ ਨੇ, ਜਾਂ ਬੂਟਾ ਸਿੰਘ ਬੁਰਜਗਿੱਲ ਦੀ ਦੇਣ ਕੀ ਆ ਕਿਸਾਨੀ ਨੂੰ, ਤਾਂ ਅਸੀਂ ਉਹ ਗੱਲਾਂ ਬਾਤਾਂ ਕਰੀਆਂ ਨੇ। ਟੋਲ ਪਲਾਜ਼ੇ ਤੇ ਬੈਠੇ ਆ ਇਸ ਮੁਲਾਕਾਤ ਦੇ ਵਿੱਚ। ਬਸ ਇੰਨਾ ਹੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਦਾ ਜਿਹੜਾ ਪ੍ਰੋਗਰਾਮ ਉਹ ਕੀ ਆ, ਤੇ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਕੀ ਹੋ ਸਕਦੀ ਹੈ? ਦੇਖੋ 40 ਦਿਨ ਦੇ ਕਰੀਬ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ। ਪ੍ਰਧਾਨ ਜੀ, ਅਸੀਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਬਦਲਾਅ ਦੀ ਨੀਤੀ ਕਰਦੀ ਰਹੀ। ਕੀ ਬਦਲਾਅ ਇਹੋ ਸੀਗਾ ਕਿ ਕਿਸਾਨ ਸੜਕਾਂ ਤੇ ਆ ਜਾਣ? ਅੱਗੇ ਤਾਂ ਧਰਨਾ ਹੁੰਦਾ ਸੀ ਨਾ 1-2 ਦਿਨਾਂ ਦਾ। ਜਿੰਨੇ ਧਰਨੇ ਆਪ ਸਰਕਾਰ ਦੇ ਮਤਲਬ ਵਿਰੁੱਧ ਲੱਗੇ ਆ, ਮੈਨੂੰ ਲੱਗਦਾ ਪਹਿਲਾਂ ਨਹੀਂ ਲੱਗੇ ਹੋਣੇ। ਤੇ ਜਿਹੜੇ ਕਹਿੰਦੇ ਸੀ ਕਿ ਹੁਣ ਮਤਲਬ ਡਾਂਗਾ ਨਹੀਂ ਪੈਣਗੀਆਂ, ਐਸੇ ਅਮੀਤ ਹੇਅਰ ਦੀ ਕੋਠੀ ਦੇ ਅੱਗੇ ਜਦੋਂ ਇਹ ਪ੍ਰੋਫੈਸਰ ਆਏ ਨੇ, ਉਹਨਾਂ ਤੇ ਡਾਂਗਾ ਵੀ ਭਰਾਂਗਾ ਇਹਨਾਂ ਨੇ। ਨੌਕਰੀ ਨਹੀਂ ਮੰਗ ਰਹੇ, ਅਸੀਂ ਕੁਝ ਨਹੀਂ ਕਹਿ ਰਹੇ। ਅਸੀਂ ਕਹਿ ਰਹੇ ਸਿਰਫ ਸਾਡੀ ਗੱਲ ਸੁਣ ਲਓ। ਮੈਨੂੰ ਭਗਵੰਤ ਮਾਨ ਦਾ ਜਵਾਬ ਚਾਹੀਦਾ। ਅੱਜ 10 ਮਹੀਨੇ ਨੌਕਰੀ ਕਰਨ ਤੋਂ ਬਾਅਦ ਇਹ ਕਹਿੰਦੇ ਆ ਜੀ ਤੁਹਾਡੀ ਨੌਕਰੀ। ਅਮਰਤਪਾਲ ਇੱਕ ਆਇਆ ਬਾਹਰੋਂ, ਅਮਰਤਪਾਲ ਸਿੰਘ, ਉਸ ਦੇ ਨਾਲ ਚੱਲੀਆਂ ਨੌਜਵਾਨੀ ਕਾਫੀ, ਉਸ ਬਾਰੇ ਕੀ ਕਹੋਗੇ? ਵਿੱਚ ਅਸੀਂ ਵੀ ਬੜਾ ਜ਼ੋਰ ਲਾ ਰਹੇ ਹਾਂ ਕਿ ਨੌਜਵਾਨ ਸਾਡੇ ਨਾਲ ਆਉਣ। ਅਸੀਂ ਵੀ ਸਿੱਖਿਆ ਦਿੰਦੇ ਹਾਂ ਇਸ ਗੱਲ ਤੇ। ਲੱਖਾ ਸਿੰਘ ਸਿਧਾਣਾ ਕਿਸਾਨਾਂ ਦੇ ਨਾਲ ਰਲ ਕੇ ਚੱਲੇ ਨੇ। ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਪਰਚਾ ਪੈ ਗਿਆ। ਇੱਕ ਦੂਜੇ ਤੇ ਪਰਚੇ ਪਾਉਣੇ ਆਮ ਗੱਲ ਹੈ ਇਹਨਾਂ ਦੀ। ਉਹੀ ਲੱਖਾ ਅੱਜ ਕਹਦੇ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪ ਦੇ ਨਾਲ ਹਾਂ, ਕੋਈ ਪਰਚਾ ਨਹੀਂ ਪਊਗਾ, ਤੇ ਉਹ ਪਰਚਾ ਹੀ ਵਾਪਸ ਲੈ ਲੈਣ।
ਹੁਣ ਉਹਦੀ ਜਾਂਚ ਤੁਸੀਂ ਕਰਾ ਲਓ ਕਿ ਜਦੋਂ ਅਸੀਂ ਇਕੱਠੇ ਤੁਰੇ ਆ ਉੱਥੇ ਖੜਾ ਹੋ ਜਿੱਥੇ ਮੈਂ ਖੜਾ ਕਿ ਗਾਹਾਂ ਕੁਝ ਹੋਰ ਬਣ ਗਿਆ। 2 ਕੋਠੇ ਆ ਹੁਣ ਜਿਹੜੇ ਐਮਐਲਏ ਬਣੇ ਆ। ਤੂੰ 5 ਸਾਲ ਠਹਿਰ, ਤੈਨੂੰ ਫਿਰ ਦਿਖਾਵਾਂਗੇ ਕਿ ਉਹ 2 ਕੋਠੇ ਆ ਕਿ ਕੀ ਬਣ ਗਿਆ। ਸਵਾਲ ਇਹ ਵੀ ਖੜੇ ਹੁੰਦੇ ਨੇ, ਕਹਿੰਦੇ ਬੂਟਾ ਸਿੰਘ ਬੁਰਜਗਿੱਲ ਫੋਰਚੂਨਰ ਲਈ ਫਿਰਦਾ, ਤੇਲ ਕਿੱਥੋਂ ਆਉਂਦਾ? ਤੇਲ ਜਥੇਬੰਦੀ ਦਿੰਦੀ ਆ, ਇੰਨਾ ਕੁ ਤਾਂ ਅਸੀਂ ਰੱਖਦੇ ਆ ਸਮਰੱਥਾ। ਘੱਟੋ ਘੱਟ ਸਾਡੀ 1500 ਇਕਾਈ ਤਾਂ ਹੋਊਗੀ ਪਿੰਡਾਂ ਦੇ ਵਿੱਚ। ਜੇ ਇੱਕ ਇਕਾਈ ਇਕੱਠਾ ਕਰਦੇ ਤਾਂ 15 ਲੱਖ ਦਾ ਇਕੱਠਾ ਕਰੂਗੀ। ਪਰ ਇਹ ਉਹ ਫੋਰਚੂਨਰ ਨਹੀਂ ਆ ਜਿਹੜੀ ਤੁਸੀਂ ਕਹਿੰਦੇ ਹੋ। ਇਹ ਕਿਹੜੀ ਆ ਫਿਰ? ਇਹ ਕਿਹੜੀ ਆ ਫਿਰ? ਇਹ ਵੀ ਦੱਸ ਦਿਓ। ਲੀਡਰਾਂ ਦੀ ਛੱਡੀ ਹੋਈ ਆ, ਬੇਕਾਰ ਕਰੀ ਹੋਈ। ਉਹ ਸਾਡੇ ਵਾਸਤੇ ਆ। ਕਿਹੜੇ ਲੀਡਰ ਦੇ ਨੇ ਤੁਸੀਂ? ਅਸੀਂ ਲੀਡਰ ਤੋਂ ਜਿੰਨੀਆਂ ਦਿੱਲੀ ਚੋਂ ਅਣਫਿੱਟ ਹੋਈ ਜਾਂਦੀਆਂ, ਉਹ ਕਿਸੇ ਨੇ 25000 ਦੀ ਮਰੂਤੀ ਲਿਆਂਦੀ, ਕਿਸੇ ਨੇ ਆਲਟੋ ਲਿਆਂਦੀ 50000 ਦੀ, ਕਿਸੇ ਨੇ ਕੁਛ ਲਿਆਂਦਾ। ਅੱਜ ਬੂਟਾ ਸਿੰਘ ਬੁਰਜਗਿੱਲ ਫਿਰ ਇਹ ਵੀ ਦੱਸ ਦੇਣ ਫੋਰਚੂਨਰ ਕਿੰਨੇ ਦੀ ਆਈ ਆ, ਕਿਉਂਕਿ ਸਵਾਲ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਣਗੇ। 10 ਲੱਖ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਅੱਜ ਅਸੀਂ ਫੇਰ ਇੱਕ ਅਜਿਹੇ ਸ਼ਖਸ ਦੇ ਕੋਲ ਪਹੁੰਚੇ ਹਾਂ। ਪਹਿਲਾਂ ਵੀ ਤੁਹਾਡੇ ਨਾਲ ਮੁਲਾਕਾਤ ਕਰਵਾਈ ਹੈ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ। ਤਾਂ ਅੱਜ ਅਸੀਂ ਰੋਡ ਦੇ ਉੱਪਰ ਬੈਠੇ ਹਾਂ, ਨੈਸ਼ਨਲ ਹਾਈਵੇ ਤੇ ਹਾਂ। ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਬੈਠਣ ਦਾ ਇੱਕ ਕਾਰਨ ਆ, ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇੱਥੇ ਧਰਨਾ ਚੱਲ ਰਿਹਾ ਹੈਗਾ, ਟੋਲ ਪਲਾਜ਼ਾ ਚੁਕਾਉਣ ਦੀਆਂ ਗੱਲਾਂ ਹੋ ਰਹੀਆਂ ਨੇ। ਤਾਂ ਉਸ ਨੂੰ ਲੈ ਕੇ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਤਾਂ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ, ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਆ। ਮੀਟਿੰਗ ਨੂੰ ਕਿਵੇਂ ਦੇਖਦੇ ਨੇ, ਕੀ ਗੱਲਾਂ ਬਾਤਾਂ ਹੋਈਆਂ ਨੇ, ਤਾਂ ਅਸੀਂ ਉਹ ਸਾਰੀ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਮੌਜੂਦ ਨੇ, ਕਿਸਾਨ ਆਗੂ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੇਕਰ ਅਸੀਂ ਗੱਲ ਕਰੀਏ ਤਾਂ ਇਹ ਟੋਲ ਪਲਾਜ਼ੇ ਤੇ ਕਾਫੀ ਲੰਮਾ ਸਮਾਂ ਹੋ ਗਿਆ ਬੈਠਿਆਂ ਨੂੰ। ਅੱਜ ਦਾ ਜਿਹੜਾ ਪ੍ਰੋਗਰਾਮ ਉਹ ਕੀ ਆ, ਤੇ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਕੀ ਹੋ ਸਕਦੀ ਆ? ਦੇਖੋ 40 ਦਿਨ ਦੇ ਕਰੀਬ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਹੜਾ ਚੇਰੀ ਸਿੱਖਿਆ ਮੰਤਰੀ ਹੈ ਇੱਥੇ ਮੀਤ ਹੇਅਰ, ਉਹਦੀ ਕੋਠੀ ਦਾ ਘਰਾਓ ਕਰਾਂਗੇ ਅਸੀਂ ਅੱਜ। ਤੇ ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਹੈ ਪਹਿਲਾਂ ਸਾਡੀ ਵੀ ਭਗਵੰਤ ਮਾਨ ਦੇ ਨਾਲ ਪਰਸੋਂ, ਉਹਦੇ ਕੋਲ ਵੀ ਬੜੇ ਜ਼ੋਰ ਨਾਲ ਮੈਂ ਇਹ ਗੱਲ ਉਠਾਈ ਸੀ ਟੋਲ ਪਲਾਜ਼ੇ ਵਾਲੀ, ਕਿ ਜਦੋਂ ਤੁਸੀਂ ਖੁਦ MP ਸੀ, ਨਾਲ ਤੁਹਾਡੇ MLA ਵੀ ਸੀਗੇ, ਉਦੋਂ ਤੁਸੀਂ ਧਰਨਾ ਦਿੱਤਾ ਸੀਗਾ ਉਸ ਟੋਲ ਪਲਾਜ਼ੇ ਤੇ। ਹੁਣ ਸਾਨੂੰ ਬੈਠਿਆਂ ਨੂੰ 40 ਦਿਨ ਹੋ ਗਏ। ਹੁਣ ਤੁਸੀਂ ਕੀ ਉਸ ਨੂੰ ਸਮਝਦੇ ਹੋ? ਉਸ ਜਿਹੜਾ ਟੋਲ ਪਲਾਜ਼ਾ ਠੀਕ ਆ ਜਾਂ ਗਲਤ ਆ? ਉਹ ਕਹਿੰਦਾ ਇਹ ਬਿਲਕੁਲ ਗਲਤ ਆ। ਇਹ 2-2.5 ਕਿਲੋਮੀਟਰ ਇੱਧਰ ਮੋਗਾ ਸਾਈਡ ਨੂੰ ਲੱਗਣਾ ਚਾਹੀਦਾ ਸੀ, ਤੇ ਇਹ ਗਲਤ ਲੱਗਿਆ ਹੋਇਆ। ਤੇ ਮੈਂ ਤੁਹਾਨੂੰ ਬੁਲਾਊਂਗਾ, ਮੈਂ ਇਹਦਾ ਹੱਲ ਕਰੂੰਗਾ, ਇੰਨਾ ਕਹਿ ਕੇ ਬਸ ਛੱਡ ਦਿੱਤਾ ਉਹਨਾਂ ਨੇ। ਕੋਈ ਬਹੁਤਾ ਗੰਭੀਰਤਾ ਨਾਲ ਲਿਆ ਹੋਵੇ ਮੈਨੂੰ ਲੱਗਦਾ ਅਜੇ ਨਹੀਂ, ਉੱਧਰ ਨੂੰ ਧਿਆਨ ਨਹੀਂ ਹੈ ਉਹਨਾਂ ਦਾ। ਪ੍ਰਧਾਨ ਜੀ, ਅਸੀਂ ਗੱਲ ਕਰਦੇ ਹਾਂ, ਪੰਜਾਬ ਸਰਕਾਰ ਬਦਲਾਅ ਦੀ ਨੀਤੀ ਕਰਦੀ ਰਹੀ। ਕੀ ਬਦਲਾਅ ਇਹੋ ਸੀਗਾ ਕਿ ਕਿਸਾਨ ਸੜਕਾਂ ਤੇ ਆ ਜਾਣ? ਕਿਤੇ ਸਰਕਾਰ ਕਹਿੰਦੀ ਹੁੰਦੀ ਸੀ ਕਿ ਸਾਡੀ ਸਰਕਾਰ ਆਉਣ ਤੇ ਕੋਈ ਧਰਨਾ ਨਹੀਂ ਲੱਗੂਗਾ, ਸਟੇਜਾਂ ਦੇ ਉੱਪਰ ਅਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਦੇਖੋ ਬਿਲਕੁਲ ਉਹਦੇ ਉਲਟ ਹੋ ਰਿਹਾ। 6 ਮਹੀਨੇ ਹੋਏ ਆ ਜੇ ਸਰਕਾਰ ਨੂੰ। ਜਿੰਨੇ ਧਰਨੇ ਅੱਗੇ ਤਾਂ ਧਰਨਾ ਹੁੰਦਾ ਸੀ ਨਾ 1-2 ਦਿਨਾਂ ਦਾ, ਜਿੰਨੇ ਧਰਨੇ ਆਪ ਸਰਕਾਰ ਦੇ ਮਤਲਬ ਵਿਰੁੱਧ ਲੱਗੇ ਆ, ਮੈਨੂੰ ਲੱਗਦਾ ਪਹਿਲਾਂ ਨਹੀਂ ਲੱਗੇ ਹੋਣੇ। ਲੰਬੇ ਦਿਨ ਮਤਲਬ ਤੁਸੀਂ ਦੇਖੋ ਇੱਧਰ ਜਿਹੜਾ ਹਬੋਰ ਹੈ, ਰਾਜਸਥਾਨ ਹਬੋਰ ਬਾਰਡਰ, ਉੱਥੇ ਬੈਠਿਆਂ ਨੂੰ ਲੋਕਾਂ ਨੂੰ 2 ਮਹੀਨੇ ਤੋਂ ਉੱਪਰ ਹੋ ਗਏ। ਮੰਗ ਉਹਨਾਂ ਦੀ ਇਹ ਹੈ ਕਿ ਇੱਕ ਤਾਂ ਉਹਨਾਂ ਦੇ ਜਿਹੜੇ ਕਿੰਨੂ ਹੈ ਉਹ ਖਤਮ ਹੋ ਗਏ, ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ। ਨਰਮਾ ਸੀ, ਨਰਮਾ ਗੁਲਾਬੀ ਸੁੰਡੀ ਨੇ ਖਾ ਲਿਆ, ਉਹਦੇ ਮੁਆਵਜ਼ੇ ਦੀ ਮੰਗ ਕਰਦੇ ਆ। ਪਰ ਕੋਈ ਧਿਆਨ ਨਹੀਂ ਹੈ ਉੱਧਰ। ਆ ਸ਼ਰਾਬ ਵਾਲੀ ਫੈਕਟਰੀ ਹੈ, ਲਗਭਗ 2 ਮਹੀਨੇ ਹੀ ਉਹਨਾਂ ਨੂੰ ਹੋ ਗਏ ਬੈਠਿਆਂ ਨੂੰ, ਤੇ 2 ਹੀ ਇੱਧਰ ਮਤਲਬ ਸਾਨੂੰ ਹੋਣ ਵਾਲੇ ਨੇ। ਮਤਲਬ ਲੰਬੇ ਧਰਨੇ ਮਤਲਬ ਜਿੰਨੇ ਲੱਗੇ ਹੈ, ਤੇ ਜਿਹੜੇ ਕਹਿੰਦੇ ਸੀ ਕਿ ਹੁਣ ਮਤਲਬ ਡਾਂਗਾ ਨਹੀਂ ਪੈਣਗੀਆਂ, ਐਸੇ ਮੀਤ ਹੇਅਰ ਦੀ ਕੋਠੀ ਦੇ ਅੱਗੇ ਜਦੋਂ ਇਹ ਪ੍ਰੋਫੈਸਰ ਆਏ ਨੇ, ਉਹਨਾਂ ਤੇ ਡਾਂਗਾ ਵੀ ਭਰਾਈਆਂ ਇਹਨਾਂ ਨੇ। ਕੋਈ ਬਦਲਾਅ ਨਹੀਂ ਹੈ ਕਿਸੇ ਕਿਸਮ ਦਾ। ਜੇ ਕਹਿਣਾ ਹੋਵੇ ਜੈਸੇ ਥੇ ਉਹੀ ਹੈ, ਜਿਹੋ ਜਿਹੀਆਂ ਸਰਕਾਰਾਂ ਪਹਿਲੀਆਂ ਸੀ। ਹੋਰ ਨਵਾਂ ਕੁਛ ਤਾਂ ਯਾਦ ਕਰਾ ਦਿੰਦੇ ਆ। ਇਹ ਕਹਾ ਦਿੰਦੇ ਆ ਜਿਵੇਂ ਆਮ ਕਹਾਵਤ ਕਿ ਪਿਛਲੇ ਨੂੰ ਚੰਗਾ ਕਹਾ ਦਿੰਦੇ ਆ। ਹੁਣ ਅਸੀਂ ਬੜੇ ਜ਼ੋਰ ਨਾਲ ਗੱਲ ਰੱਖੀ, ਮੈਂ ਹੀ ਗੱਲ ਰੱਖੀ ਸੀ ਇਹ ਕਰਜ਼ੇ ਵਾਲੀ, ਕਿ ਤੁਸੀਂ ਜਿਹੜਾ ਕਰਜ਼ੇ ਦਾ ਮੁੱਦਾ ਸੀਗਾ ਬਿਲਕੁਲ ਪੈਰਾਂ ਹੱਥ ਹੇਠਾਂ ਲਤੜਤਾ। ਤੁਹਾਡੇ ਲਈ ਕਰਜ਼ੇ ਦਾ ਮੁੱਦਾ ਕੋਈ ਨਹੀਂ ਹੈ ਅੱਜ ਜਣੀ। ਹਾਲਾਂਕਿ ਇਹ ਕਰਜ਼ਾ ਉਦੋਂ ਵੱਧ ਕੇ 1.25 ਲੱਖ ਕਰੋੜ ਦਾ ਹੋ ਗਿਆ। ਤੇ ਤੁਸੀਂ ਕਹਿੰਦੇ ਸੀ ਕਿ ਸਭ ਤੋਂ ਚੰਗੀ ਸਰਕਾਰ ਹੋਊ, ਲੋਕਾਂ ਦੀ ਸਰਕਾਰ ਹੋਊ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਤਾਂ ਜਵਾਬ ਮੂਹਰੋਂ ਇਹ ਆਇਆ ਕਿ ਅਸੀਂ ਕੇਂਦਰ ਸਰਕਾਰ ਨੂੰ ਚਿੱਠੀ ਲਿਖਾਂਗੇ।
ਮੈਂ ਕਿਹਾ ਵੀ ਇਹ ਤਾਂ ਜਿੰਨੀਆਂ ਸਰਕਾਰਾਂ ਨੂੰ ਅਸੀਂ ਮਿਲਦੇ ਰਹੇ ਹਾਂ, ਪਹਿਲਾਂ ਕੈਪਟਨ ਨੂੰ ਮਿਲਦੇ ਰਹੇ ਹਾਂ, ਉਦੋਂ ਪਹਿਲਾਂ ਬਾਦਲ ਨੂੰ ਮਿਲਦੇ ਰਹੇ ਹਾਂ, ਉਹ ਵੀ ਇਹੀ ਕਹਿੰਦਾ ਹੁੰਦਾ ਸੀ ਕਿ ਮੈਂ ਚਿੱਠੀ ਲਿਖੂੰਗਾ। ਫਿਰ ਇਹਦਾ ਫਰਕ ਕੀ ਹੈ ਤੁਹਾਡਾ ਤੇ ਉਹਦਾ? ਚਿੱਠੀਆਂ ਹੀ ਦਿਖਾਈ ਜਾਓਗੇ ਸਾਰੀ ਉਮਰ ਸਾਨੂੰ। ਫਿਰ ਕਹਿੰਦੇ ਵੀ ਅਗਲੀ ਮੀਟਿੰਗ ਦੇ ਵਿੱਚ ਅਸੀਂ ਕੁਛ ਨਾ ਕੁਛ ਸੋਚਾਂਗੇ ਇਹਦੇ ਤੇ ਕੀ ਕੀਤਾ ਜਾ ਸਕਦਾ। ਇਸ ਤੋਂ ਵੱਧ ਕੁਛ ਨਹੀਂ ਹੈ ਜੀ। ਸਰਕਾਰ ਕਹਿੰਦੀ ਅਸੀਂ 20 ਰੁਪਏ ਗੰਨੇ ਦਾ ਰੇਟ ਵਧਾਤਾ। ਗੰਨੇ ਦੇ ਜਿਹੜੀ ਕਾਸ਼ਤਕਾਰ ਨੇ ਉਹਨਾਂ ਨੂੰ ਖੁਸ਼ਖਬਰੀ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ। ਦੇਖੋ, ਗੰਨਾ ਵੀ ਤਾਂ ਇੱਕ ਫਸਲ ਹੈ ਨਾ। ਜੇ ਆਏ ਸਾਲ ਦੂਸਰੀਆਂ ਫਸਲਾਂ ਦੀ MSP ਵੱਧਦੀ ਹੈ ਤਾਂ ਗੰਨੇ ਦੀ ਕਿਉਂ ਨਹੀਂ? ਇਹ ਕੋਈ ਮਤਲਬ ਲੋਕਾਂ ਤੇ ਜਿਵੇਂ ਇਹ ਸਾਨ ਕਰਦੇ ਐਵੇਂ। ਜੇ ਕਣਕ ਦੀ ਵੱਧਦੀ ਹੈ, ਝੋਨੇ ਦੀ ਵੱਧਦੀ ਹੈ, ਨਰਮੇ ਦੀ ਵੱਧਦੀ ਹੈ, ਹੋਰਾਂ ਚੀਜ਼ਾਂ ਦਾ ਰੇਟ ਵਧਦਾ, ਗੰਨੇ ਦਾ ਕਿਉਂ ਨਹੀਂ? ਇਹ ਤਾਂ ਸੁਭਾਵਿਕ ਹੀ ਆ 20 ਰੁਪਏ ਵਧਣਾ, ਤਾਂ ਮਤਲਬ ਇਹ ਕੋਈ ਨਵੀਂ ਗੱਲ ਨਹੀਂ ਹੈ। ਮਤਲਬ ਜੇਕਰ ਅਸੀਂ ਨੌਜਵਾਨਾਂ ਦੀ ਗੱਲ ਕਰਦੇ ਹਾਂ, ਨੌਜਵਾਨ ਲੱਖਾ ਸਿੰਘ ਸਿਧਾਣਾ ਕਿਸਾਨਾਂ ਦੇ ਨਾਲ ਰਲ ਕੇ ਚੱਲੇ ਨੇ। ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਪਰਚਾ ਪੈ ਗਿਆ, ਉਸ ਬਾਰੇ ਕੀ ਕਹੋਗੇ? ਉਸ ਦੇ ਉੱਪਰ ਇੱਕ ਲੱਖਾ ਸਿੰਘ ਸਿਧਾਣਾ ਪਿੰਡ ਜਾ ਕੇ ਰੈਲੀਆਂ ਕਰ ਰਹੇ ਨੇ, ਕਹਿ ਰਹੇ ਨੇ ਕਿ ਮੇਰੇ ਉੱਪਰ ਨਜਾਇਜ਼ ਪਰਚਾ ਪਿਆ ਹੈਗਾ। ਦੇਖੋ, ਇਹ ਪੋਲੀਟੀਕਲ ਪਾਰਟੀਆਂ ਨਾਲ ਜਿਹੜੀਆਂ ਜਦੋਂ ਇਹ ਸੱਤਾ ਦੇ ਵਿੱਚ ਆ ਜਾਂਦੀਆਂ, ਸੱਤਾ ਦਾ ਇਹਨਾਂ ਨੂੰ ਇੰਨਾ ਨਸ਼ਾ ਚੜ੍ਹ ਜਾਂਦਾ ਕਿ ਸਭ ਕੁਝ ਭੁੱਲ ਜਾਂਦੇ ਆ। ਮਤਲਬ ਵੀ ਅਸੀਂ ਪਹਿਲਾਂ ਕਿਹਾ ਕੀ ਸੀ ਇਲੈਕਸ਼ਨਾਂ ਤੋਂ ਪਹਿਲਾਂ, ਇੱਕ ਦੂਜੇ ਤੇ ਪਰਚੇ ਪਾਉਣੇ ਆਮ ਗੱਲ ਹੈ ਇਹਨਾਂ ਦੀ। ਉਹੀ ਲੱਖਾ ਅੱਜ ਕਹਿ ਦੇ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪ ਦੇ ਨਾਲ ਹਾਂ, ਕੋਈ ਪਰਚਾ ਨਹੀਂ ਪਊਗਾ ਤੇ ਉਹ ਪਰਚਾ ਹੀ ਵਾਪਸ ਲੈ ਲੈਣਗੇ। ਇਵੇਂ ਜਿਵੇਂ BJP ਹੈ, BJP ਉਹਦੇ ਛਾਪਾ ਮਾਰ ਲਿਆ, ਉਹਦੇ ਛਾਪਾ ਮਾਰ ਲਿਆ, ED ਤੋਂ ਛਾਪੇ ਮਰਵਾਤੇ, ਉਹ ਸਾਰੇ ਕਾਂਗਰਸੀ ਵੀ ਉਹਦੇ ਵਿੱਚ ਚਲੇ ਗਏ। ਇਹ ਆਪ ਕਹਿ ਰਹੇ ਸੀ, ਕਹਿੰਦੇ ਸਾਡੇ 12 ਵਿਧਾਇਕ ਜਾਣ ਨੂੰ ਤਿਆਰ ਬੈਠੇ ਆ, ਵਿਕਣ ਨੂੰ ਤਿਆਰ ਬੈਠੇ ਆ। ਪਹਿਲਾਂ ਕਹਿੰਦੇ ਹੁੰਦੇ ਸੀ ਅਸੀਂ ਭ੍ਰਿਸ਼ਟਾਚਾਰ ਦਾ ਮਤਲਬ ਇੱਥੋਂ ਫਸਤਾ ਹੀ ਵੱਢ ਦਿਆਂਗੇ, ਝਾੜੂ ਲਾ ਦਿਆਂਗੇ। ਹੁਣ ਆਪ ਹੀ ਕਹਿ ਰਹੇ 25-25 ਕਰੋੜ 'ਚ ਵਿਕ ਰਹੇ ਆ ਸਾਡੇ ਵਿਧਾਇਕ। ਕੀ ਫਰਕ ਹੈ? ਕੋਈ ਫਰਕ ਨਹੀਂ ਹੈ ਦੂਜਿਆਂ ਦੇ ਨਾਲ। ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ, ਕਿਸਾਨਾਂ ਦਾ ਜਿਹੜਾ ਕਿ ਰੁਖ ਸੀਗਾ ਉਹ ਹਰੀ ਕ੍ਰਾਂਤੀ ਵੱਲ ਹੋਇਆ। ਫਸਲੀ ਚੱਕਰ ਦਾ ਜਿਹੜਾ ਰੁਖ ਸੀਗਾ ਉਹ ਘਟਦਾ ਨਜ਼ਰ ਆਇਆ। ਕਦੇ ਮੂੰਗੀ ਦੀ ਖੇਤੀ ਹੁੰਦੀ ਸੀ, ਕਦੇ ਨਰਮੇ ਦੀ ਖੇਤੀ ਹੁੰਦੀ ਸੀ। ਉਸ ਦੇ ਉੱਪਰ ਕਾਫੀ ਅਸਰ ਪਿਆ ਹਰੀ ਕ੍ਰਾਂਤੀ ਦਾ। ਬਿਲਕੁਲ, ਲੋਕ ਬਹੁਤ ਸੌਖੇ ਸੀ ਪਹਿਲਾਂ। ਹੁਣ ਇਹਨੂੰ ਅਸੀਂ ਕਹਿੰਦੇ ਹਾਂ ਕਿ ਵਪਾਰਕ ਖੇਤੀ। ਪਹਿਲਾਂ ਸੀਗੀ ਗੁਜ਼ਾਰੇ ਵਾਲੀ ਖੇਤੀ। ਜਦੋਂ ਗੁਜ਼ਾਰੇ ਵਾਲੀ ਖੇਤੀ 'ਚ ਤਾਂ ਲੋਕ ਸੱਚੋਂ ਹੀ ਆਪ ਦਾ ਗੁਜ਼ਾਰਾ ਕਰਦੇ ਸੀ। ਪਿੰਡ ਆਤਮ ਨਿਰਭਰ ਸੀ। ਇੱਕ ਦੋ ਚੀਜ਼ਾਂ ਬਾਹਰੋਂ ਲੈਣੀਆਂ ਪੈਂਦੀਆਂ ਸੀ, ਜਿਵੇਂ ਨਮਕ ਹੋਇਆ ਜਾਂ ਚਾਹ ਹੋਈ। ਬਾਕੀ ਤਾਂ ਸਾਰਾ ਕੁਝ ਪਿੰਡ ਦੇ ਵਿੱਚ ਹੀ ਸਰ ਜਾਂਦਾ ਸੀਗਾ। ਨਾ ਇਹਨਾਂ ਉਦੋਂ ਕਰਜ਼ਾ ਸੀ, ਨਾ ਕੋਈ ਖੁਦਕਸ਼ੀ ਸੀ। ਹੁਣ ਤਾਂ ਹਰੀ ਕ੍ਰਾਂਤੀ ਤਾਂ ਦੇਖੋ, ਕੀ ਇਹਨੂੰ ਹਰੀ ਕ੍ਰਾਂਤੀ ਕਹੀਏ ਜਾਂ ਨਾ ਕਹੀਏ, ਅਜੇ ਵੀ 25 ਕਰੋੜ ਲੋਕ ਢਿੱਡੋਂ ਭੁੱਖੇ ਪੈਂਦੇ ਨੇ ਭਾਰਤ ਦੇ ਵਿੱਚ। ਇਹ ਕਹਿੰਦੇ ਸਾਡੇ ਕੋਲ ਅਨਾਜ ਵਾਧੂ ਹੈ। ਦੂਸਰੇ ਪਾਸੇ ਜਿੰਨਾ 1.25 ਲੱਖ ਕਰੋੜ ਦੇ ਕਰਜ਼ੇ ਦੀ ਮੈਂ ਗੱਲ ਕੀਤੀ ਹੈ, ਤੇ ਨਾਲ ਖੁਦਕਸ਼ੀਆਂ ਹੋਈਆਂ, ਨਾਲ 2 ਲੱਖ ਏਕੜ ਜ਼ਮੀਨ ਤੋਂ ਵੀ ਵਾਂਝਾ ਹੋ ਗਿਆ ਪੰਜਾਬ ਦਾ ਕਿਸਾਨ। ਹਰੀ ਕ੍ਰਾਂਤੀ ਨੇ ਤਾਂ ਜੇ ਕਹਿਣਾ ਹੋਵੇ ਭੱਠਾ ਵਹਾਤਾ। ਕੱਲਾ ਜ਼ਮੀਨ ਵੀ ਰੇਹ ਸਪਰੇਆਂ 'ਤੇ ਲੱਗ ਗਈ, ਤੇ ਜਿਹੜਾ ਸਰੀਰ ਹੈ ਉਹ ਵੀ ਮੈਨੂੰ ਨਹੀਂ ਲੱਗਦਾ ਕੋਈ ਮਨੁੱਖ ਮਤਲਬ ਜਿਹੜਾ ਬਿਨਾਂ ਕਿਸੇ ਦਵਾਈ ਤੋਂ ਅੱਜ ਕੱਲ੍ਹ ਚੱਲਦਾ ਹੋਵੇ। ਤੇ ਸਾਰੇ ਬਿਮਾਰ ਕਰਤੇ ਮਤਲਬ ਇਸ ਹਰੀ ਕ੍ਰਾਂਤੀ ਨੇ। ਪੌਣ ਪਾਣੀ ਖਰਾਬ ਹੋ ਗਿਆ, ਧਰਤੀ ਹੇਠਲਾ ਪਾਣੀ ਖਰਾਬ ਕਰਤਾ, ਹਵਾ ਪ੍ਰਦੂਸ਼ਣ ਹੋ ਗਈ, ਤੇ ਹਰ ਬੰਦਾ ਬਿਮਾਰ ਹੋ ਗਿਆ, ਤੇ ਹਰ ਬੰਦਾ ਕਰਜ਼ਈ ਹੋ ਗਿਆ, ਬੱਚੇ ਨਸ਼ਿਆਂ 'ਤੇ ਲੱਗ ਗਏ। ਜਣੀ ਮਾੜਾ ਹਾਲ ਹੈ ਪਹਿਲਾਂ ਦੇ ਮੁਕਾਬਲੇ ਜੇ ਕਹਿਣਾ ਹੋਵੇ। ਪਹਿਲਾਂ ਤਾਂ ਜਦੋਂ ਲੋਕ ਵਿਹਲੇ ਹੋ ਜਾਂਦੇ ਸੀ ਸਾਡੇ ਨੌਜਵਾਨ, ਤਾਂ ਮਤਲਬ ਕਬੱਡੀ ਖੇਡਦੇ, ਘੋਲ ਕਰਦੇ, ਬੜਾ ਖੇਡਾਂ ਨੂੰ ਉਤਸ਼ਾਹਿਤ ਕਰਦੇ ਸੀ। ਹੁਣ ਤਾਂ ਨੌਜਵਾਨ ਸਾਰਾ ਕੁਝ ਭੁੱਲ ਗਏ। ਇੱਕੋ ਹੀ ਰਹਿ ਗਿਆ ਉਹਨਾਂ ਕੋਲੇ ਕਿ ਜਾਂ ਤਾਂ ਵਿਦੇਸ਼ਾਂ ਨੂੰ ਜਾਣਾ ਤੇ ਜਾਂ ਨਸ਼ਾ ਕਰਨਾ। ਹੋਰ ਸਕੂਨ ਨਹੀਂ ਮਿਲ ਰਿਹਾ ਕਿਸੇ ਚੀਜ਼ ਦੇ ਵਿੱਚੋਂ, ਨਾ ਤਾਂ ਖੇਤੀ 'ਚੋਂ ਮਿਲਦਾ, ਨਾ ਪੜ੍ਹਾਈ 'ਚੋਂ ਮਿਲਦਾ ਮਤਲਬ ਨੌਜਵਾਨਾਂ ਨੂੰ ਸਕੂਨ, ਤੇ ਨਾ ਕੋਈ ਰੁਜ਼ਗਾਰ ਹੈ ਕਿ ਉੱਧਰ ਲੱਗ ਜਾਣ। ਜਦੋਂ ਬੰਦਾ ਵਿਹਲਾ ਹੋਊਗਾ ਤਾਂ ਲਾਜ਼ਮੀ ਹੈ ਕਿ ਉਹ ਕਿਸੇ ਨਾਲ ਗਲਤ ਪਾਸੇ ਨੂੰ ਤੁਰੂਗਾ। ਤੁਸੀਂ ਕਿਹਾ ਕਿ ਨੌਜਵਾਨਾਂ ਨੂੰ ਸਕੂਨ ਨਹੀਂ ਮਿਲ ਰਿਹਾ। ਨੌਜਵਾਨੀ ਹੁਣ ਕਾਫੀ ਚੱਲੀ ਆ। ਅੰਮ੍ਰਿਤਪਾਲ ਇੱਕ ਆਇਆ ਬਾਹਰੋਂ, ਅੰਮ੍ਰਿਤਪਾਲ ਸਿੰਘ, ਉਸ ਦੇ ਨਾਲ ਚੱਲੀ ਆ ਨੌਜਵਾਨੀ ਕਾਫੀ। ਉਸ ਬਾਰੇ ਕੀ ਕਹੋਗੇ? ਦੇਖੋ, ਉਸ ਬਾਰੇ ਅਸੀਂ ਇਹ ਕਹਾਂਗੇ ਕਿ ਚੰਗਾ ਜੇ ਕੋਈ ਨਸ਼ੇ ਤੋਂ ਬਚਾ ਲੂਗਾ। ਵਿੱਚ ਅਸੀਂ ਵੀ ਬੜਾ ਜ਼ੋਰ ਲਾ ਰਹੇ ਹਾਂ ਕਿ ਨੌਜਵਾਨ ਸਾਡੇ ਨਾਲ ਹੁਣ। ਅਸੀਂ ਵੀ ਸਿੱਖਿਆ ਦਿੰਦੇ ਹਾਂ ਇਸ ਗੱਲ 'ਤੇ। ਜੇ ਕੋਈ ਧਾਰਮਿਕ ਤੌਰ 'ਤੇ ਸਿੱਖਿਆ ਦੇ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਂਦਾ, ਅਸੀਂ ਮਾੜਾ ਨਹੀਂ ਕਹਾਂਗੇ ਉਹਨੂੰ। ਠੀਕ ਹੈ, ਨਸ਼ੇ ਤੋਂ ਬਚਣੇ ਚਾਹੀਦੇ ਆ ਲੋਕ। ਨਸ਼ੇ ਤੋਂ ਖੇਡਾਂ ਜਿਹੜੀਆਂ, ਜੇ ਮੁੱਖ ਰੂਪ 'ਚ ਇਹਦੇ 'ਚੋਂ ਸਕੂਨ ਆਉਣ ਲੱਗ ਜੇ, ਜਿਵੇਂ ਪਹਿਲਾਂ ਕਬੱਡੀ 'ਚ ਆਉਂਦਾ ਹੁੰਦਾ ਸੀ, ਸਾਰਾ ਸਿਆਲ ਘਿਓ ਖਾਈ ਜਾਂਦੇ ਹੁੰਦੇ। ਜਦੋਂ ਮੂਹਰੇ ਫੱਗਣ ਦੇ ਮਹੀਨੇ ਆ ਜਾਂਦੇ ਸੀ ਤਾਂ ਉਦੋਂ ਫਿਰ ਕਬੱਡੀਆਂ ਖੇਡਣ ਲੱਗ ਜਾਂਦੇ, ਜ਼ੋਰ ਅਜਮਾਈ ਕਰਦੇ ਸੀ, ਪੱਟਾਂ ਦੇ ਜ਼ੋਰ 'ਤੇ ਖੇਡਦੇ ਸੀ। ਅੱਜ ਜੇ ਕੋਈ ਖੇਡਦਾ ਵੀ ਹੈ ਤਾਂ ਰਲ ਮਿਲ ਕੇ ਖੇਡਦੇ ਆ। ਉੱਥੇ ਵੀ ਨਸ਼ਾ ਚੱਲਦਾ, ਨਸ਼ਾ ਪੀ ਕੇ ਖੇਡਦੇ ਆ, ਕਈ ਕਿਸਮ ਦੇ ਟੀਕੇ ਲਾ ਖੇਡਦੇ ਆ। ਜਾਣੀ ਹਰ ਥਾਂ ਬੁਰਾ ਹਾਲ ਹੋਇਆ ਜੇ ਕਹਿਣਾ ਹੋਵੇ ਨੌਜਵਾਨੀ ਦਾ।
ਅੰਮ੍ਰਿਤਪਾਲ ਦੀਆਂ ਕਾਫੀ ਕਹਿ ਰਹੇ ਨੇ ਕਿ ਜਾਂਚਾਂ ਹੋਣੀਆਂ ਚਾਹੀਦੀਆਂ, ਕਾਫੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਡੀਜੀਪੀ ਨੂੰ ਕੱਲ੍ਹ ਰਾਜਾ ਵੜਿੰਗ ਚਿੱਠੀ ਦੇ ਕੇ ਆਏ ਨੇ, ਕਹਿੰਦੇ ਕਿ ਅੰਮ੍ਰਿਤਪਾਲ ਦੀ ਵੀ ਜਾਂਚ ਹੋਣੀ ਚਾਹੀਦੀ ਆ। ਉਹ ਇੱਥੇ ਪੰਜਾਬ ਨੂੰ ਖੰਦੇੜਨ ਦੇ ਲਈ ਆ ਗਿਆ, ਪੰਜਾਬ ਦੇ ਵਿੱਚ ਮੰਡੀ ਪਾਉਣ ਨੂੰ ਆ ਗਿਆ। ਦੇਖੋ, ਧਾਰਮਿਕ ਮਾਮਲੇ ਤੇ ਸਾਡੀ ਜਥੇਬੰਦੀ ਦੇ ਬੰਧਾਨ ਅਨੁਸਾਰ ਅਸੀਂ ਕੁਝ ਨਹੀਂ ਕਹਾਂਗੇ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਧਾਰਮਿਕ ਘੱਟ ਗਿਣਤੀਆਂ ਦੇ ਨਾਲ ਧੱਕਾ ਵਿਤਕਰਾ ਹੁੰਦਾ ਤਾਂ ਉੱਥੇ ਅਸੀਂ ਡਟ ਕੇ ਉਹਦੇ ਨਾਲ ਖੜਦੇ ਹਾਂ, ਉਹਦਾ ਵਿਰੋਧ ਕਰਦੇ ਹਾਂ। ਸਾਰੇ ਧਰਮਾਂ ਦੇ ਲੋਕ ਆ ਸਾਡੀ ਜਥੇਬੰਦੀ ਦੇ ਵਿੱਚ, ਇਸ ਕਰਕੇ ਅਸੀਂ ਕਿਸੇ ਵੀ ਧਰਮ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਸਵਾਲ ਇਹ ਖੜਾ ਹੁੰਦਾ ਕਿ ਉਹ ਵੀ ਇੱਕ ਨੌਜਵਾਨ ਆ, ਤੁਹਾਡੇ ਘਰਾਂ ਦੇ ਵਿੱਚੋਂ ਹੀ ਨੌਜਵਾਨਾਂ ਨੂੰ ਲਾਮਬੰਦ ਕਰ ਰਿਹਾ, ਪਰ ਉਸ ਦੇ ਉੱਪਰ ਕਿਉਂ ਜਾਂਚ ਦੀ ਗੱਲ ਕਰੀ ਜਾ ਰਹੀ ਆ? ਸਰਕਾਰਾਂ ਦੇ ਵੱਲੋਂ ਕਿਉਂ ਕਿਹਾ ਜਾਂਦਾ ਕਿ ਅਸੀਂ ਅੰਮ੍ਰਿਤਪਾਲ ਦੀ ਜਾਂਚ ਕਰਵਾਵਾਂਗੇ? ਦੇਖੋ, ਕਿਸੇ ਦੀ ਜਾਂਚ ਕਰਵਾ ਲਓ। ਜਦੋਂ ਕੋਈ ਨਵਾਂ ਬੰਦਾ ਆਉਂਦਾ ਆਪਣੇ ਆਪ ਨਹੀਂ ਮਤਲਬ ਲੈ ਕੇ ਆਉਂਦਾ, ਲੈ ਕੇ ਤਾਂ ਇਹ ਸਿਆਸੀ ਪਾਰਟੀਆਂ ਆਉਂਦੀਆਂ ਉਹਨਾਂ ਨੂੰ। ਅਜੇ ਨਵਾਂ ਹੈਗਾ, ਕੀ ਕਹੀਏ ਉਹਦੇ ਪਿੱਛੇ ਕੌਣ ਹੈ, ਕਿਵੇਂ ਆਇਆ, ਕਿਵੇਂ ਲੈ ਕੇ ਆਇਆ, ਕੁਝ ਨਹੀਂ ਕਿਹਾ ਜਾ ਸਕਦਾ ਜੀ। ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਫਿਰ ਪੰਜਾਬ ਦੇ ਵੱਲ ਆਉਣੇ ਆ। ਪੰਜਾਬ ਦੇ ਨੌਜਵਾਨ ਨੇ ਜਿਹੜੇ ਲਾਮਬੰਦ ਹੁੰਦੇ ਨੇ, ਜਥੇਬੰਦੀਆਂ ਦੇ ਨਾਲ ਤੁਰਦੇ ਨੇ, ਪਰ ਜਥੇਬੰਦੀਆਂ ਆਪਸ ਵਿੱਚ ਪਾੜ ਜਾਂਦੀਆਂ ਨੇ। ਕੋਈ ਸਿੱਧੂਪੁਰ ਵੱਲ ਹੋ ਜਾਂਦਾ, ਉਗਰਾਹਾਂ ਸਾਹਿਬ ਸਟੇਜ ਤੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਰਾ ਇੱਕ ਪਾਸੇ ਦਾ ਪੇਡੂ ਖਾਲੀ ਪਿਆ, ਉਸ ਦੇ ਵਿੱਚ ਪਿੱਤਲ ਭਰ ਦਿਓ। ਉਸ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਅਗਰਾਹਾਂ ਨੂੰ ਪੁੱਛੋ ਸਵਾਲ, ਮੈਨੂੰ ਨਾ ਪੁੱਛੋ ਕਿਉਂ ਉਹਨੇ ਕਿਹਾ ਮੇਰਾ ਪਿੱਤਲ ਖਾਲੀ ਪਿਆ, ਭਰ ਦਿਓ ਜਾਂ ਨਾ ਭਰ ਦਿਓ, ਸਾਡਾ ਸਵਾਲ ਨਹੀਂ ਹੈ। ਕਿਉਂਕਿ ਇੱਕ ਸਵਾਲ ਤਾਂ ਕਰ ਰਹੇ ਹਾਂ ਕਿ ਇੱਕ ਅੰਦੋਲਨ ਚੱਲਿਆ, ਅੰਦੋਲਨ ਦੇ ਵਿੱਚ ਇਕੱਠੇ ਰਹੇ ਹੋ, ਇੱਕ ਸਟੇਜ ਤੇ ਦੇਖਦੇ ਰਹੇ ਹੋ, ਇਕੱਠੇ ਮੀਟਿੰਗਾਂ ਕਰਦੇ